ਅੱਜ ਆਪਾਂ 4 ਜੂਨ ਨੂੰ ਇਕੱਤਰ ਹੋਏ ਹਾਂ ਇੱਕ ਖਾਸ ਕਿਤਾਬ ਦੇ ਬਾਰੇ ਡਿਸਕਸ ਕਰ ਜਾਂ ਉਹਦੇ ਤੇ ਵਿਚਾਰ ਕਰਨ ਵਾਸਤੇ। ਤੇ ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਅਹਿਮ ਆ। ਇਹ ਉਹਨਾਂ ਕੁਛ ਦਿਹਾੜਿਆਂ ਚੋਂ ਆ ਜਿੱਥੇ ਸਿੱਖ ਪੰਥ ਦੇ ਉੱਤੇ ਬਹੁਤ ਵੱਡੇ ਹਮਲੇ ਵੀ ਹੋਏ ਤੇ ਜਿੱਥੋਂ ਅਸੀਂ ਊਰਜਾ ਵੀ ਲੈਂਦੇ ਹਾਂ। ਲਗਾਤਾਰ ਪਿਛਲੇ ਕੁਝ ਸਮੇਂ ਤੋਂ ਸਿੱਖ ਸਕਾਲਰਸ਼ਿਪ ਦੇ ਵਿੱਚ ਨਿਖਾਰ ਆਉਂਦਾ ਜਾ ਰਿਹਾ ਹੈ। ਬਹੁਤ ਅੱਛਾ ਜਿੱਥੇ ਆਪਾਂ ਪਿਛਲੇ 40-50 ਸਾਲਾਂ 'ਚ ਵੇਖਿਆ ਕਿ ਲਗਾਤਾਰ ਬਿਹਤਰ ਤੋਂ ਬਿਹਤਰ ਸਕਾਲਰਸ ਬਣ ਰਹੇ ਆ ਸਿੱਖਾਂ ਦੇ ਵਿੱਚੋਂ। ਇੱਕ ਜਿਵੇਂ ਯੂਰਪ 'ਚ ਕਿਸੇ ਸਮੇਂ ਰੈਨੇਸਾਂਸ ਦੀ ਸੋਚ ਆਈ ਸੀ, ਉਸ ਤਰੀਕੇ ਦਾ ਆਪਾਂ ਵੇਖ ਰਹੇ ਹਾਂ। ਹਾਲਾਂਕਿ ਆਪਾਂ ਬਹੁਤ ਛੋਟੇ ਉਸ ਸਤਰ ਤੇ ਹੈਗੇ ਆ, ਪਰ ਮੈਨੂੰ ਲੱਗਦਾ ਇਹ ਹੋਰ ਪ੍ਰਫੁੱਲਤ ਹੁੰਦਾ ਜਾ ਰਿਹਾ। ਉਸੇ ਲੜੀ ਦੇ ਵਿੱਚ ਹੀ ਦੋ ਆਪਣੇ ਸਕਾਲਰਸ ਹੈਗੇ ਆ, ਸਰਦਾਰ ਅਵਤਾਰ ਸਿੰਘ ਯੂਕੇ ਰਹਿੰਦੇ ਆ ਜਿਹੜੇ, ਤੇ ਸਰਦਾਰ ਜਸਬੀਰ ਸਿੰਘ ਨੇ ਵੀ ਬਹੁਤ ਕੰਮ ਕੀਤਾ ਹੈ। ਸਰਦਾਰ ਅਵਤਾਰ ਸਿੰਘ ਦੀ ਇੱਕ ਪੁਸਤਕ ਹੈਗੀ ਆ ਸਿੱਖ ਕੌਮਵਾਦ ਦਾ ਸੰਕਲਪ। ਇਹਦੇ ਬਾਰੇ ਆਪਾਂ ਅੱਜ ਵਿਚਾਰ ਚਰਚਾ ਕਰਨੀ ਆ। ਤੇ ਆ ਕਿਤਾਬ ਹੈਗੀ ਆ, ਇਹ ਰਿਲੀਜ਼ ਕੁਝ ਦਿਨ ਪਹਿਲਾਂ ਹੋਈ ਸੀ। ਅੱਜ ਜਿਹੜੇ ਆਪਣੇ ਨਾਲ ਸਕਾਲਰਸ ਹੈਗੇ ਆ ਜਾਂ ਚਿੰਤਕ ਆਏ ਹੈਗੇ ਆ, ਉਹ ਇਹਦੇ ਬਾਰੇ ਵਿਚਾਰ ਚਰਚਾ ਕਰਨਗੇ। ਪਿਛਲੇ ਤਕਰੀਬਨ 200-300 ਸਾਲਾਂ ਤੋਂ ਜਿੰਨੇ ਵੀ ਓਰੀਐਂਟਲ ਰਿਲੀਜਨਸ ਹੈਗੇ ਆ, ਜਿੰਨੇ ਵੀ ਕਹਿ ਲਓ ਕਿ ਵੀ ਜਿਵੇਂ ਇਸਲਾਮ ਆ ਜਾਂ ਸਿੱਖ ਹੈਗੇ ਆ, ਉਹਨਾਂ ਦੇ ਵਿੱਚ ਇੱਕ ਦੁਵਿਧਾ ਆਪਾਂ ਵੇਖਦੇ ਹਾਂ। ਇਸਲਾਮ ਦੇ ਵਿੱਚ ਵੀ ਇੱਕ ਉਮਾ ਹੈਗਾ, ਇੱਕ ਜਦੋਂ ਉਹ ਵੈਸਟਰਨ ਫਿਲਾਸਫੀ ਜਾਂ ਵੈਸਟਰਨ ਥਾਟ ਨਾਲ ਇੰਟਰੈਕਟ ਕੀਤੇ ਤਾਂ ਉਹਨਾਂ ਦੀਆਂ ਵੀ ਨੇਸ਼ਨ ਸਟੇਟਸ ਬਣੀਆਂ। ਉਸੇ ਤਰ੍ਹਾਂ ਆਪਣੇ ਵੀ ਇੱਕ ਚਰਚਾ ਪੈਰਲਲ ਚੱਲਦੀ ਆ ਕਿ ਵੀ ਅਸੀਂ ਪੰਥ ਹੈਗੇ ਆ ਕਿ ਕੌਮ ਹੈਗੇ ਆ, ਤੇ ਇਹ ਚਰਚਾ ਲਗਾਤਾਰ ਇੱਕ ਦੂਜੇ ਨਾਲ ਖਹਿੰਦੀ ਵੀ ਆਈ ਆ ਤੇ ਇੱਕ ਦੂਜੇ ਤੋਂ ਆਪਾਂ ਸਮਝਦੇ ਵੀ ਆਏ ਆ ਕਿ ਵੀ ਅਸੀਂ ਕੀ ਆ। ਕੁਛ ਇਹਨੂੰ ਪੰਥ ਦਾ ਡੈਫੀਨੇਸ਼ਨ ਦੇ ਘੇਰੇ 'ਚ ਲਿਆਉਂਦੇ ਆ, ਕੁਛ ਇਹਨੂੰ ਕੌਮ ਦੇ ਘੇਰੇ 'ਚ ਲਿਆਉਂਦੇ ਆ। ਸਿੱਖਾਂ ਦੀ ਜਿਹੜੀ ਪੋਜੀਸ਼ਨ ਆ ਉਹ ਇਸਲਾਮ ਦੇ ਮੁਕਾਬਲੇ ਇੱਕ ਯੂਨੀਕ ਪੋਜੀਸ਼ਨ ਆ, ਕਿਉਂਕਿ ਉਹ ਬਹੁਤ ਹੋਰ ਤਰੀਕੇ ਨਾਲ ਸਪਰੈਡ ਹੈਗੇ ਆ। ਅਸੀਂ ਇੱਕ ਏਰੀਆ ਦੇ ਵਿੱਚ ਵੀ ਮਹਿਦੂਦ ਹੈਗੇ ਆ ਲਾਰਜਲੀ, ਜਾਂ ਉਸੇ ਵਿੱਚੋਂ ਹੀ ਓਰੀਜਿਨੇਟ ਹੋ ਕੇ ਬਾਕੀ ਥਾਵਾਂ ਤੇ ਲਾਰਜਲੀ ਉਹਦੇ ਵਿੱਚੋਂ ਗਏ ਹੋਏ ਆ। ਐਕਸੈਪਸ਼ਨਸ ਹੁੰਦੀਆਂ ਹਰ ਇੱਕ ਜਗ੍ਹਾ, ਪਰ ਉਹਦੇ ਵਿੱਚੋਂ ਗਏ ਹੋਏ। ਸੋ ਜਦੋਂ 30 ਇਅਰਸ ਵਾਰ ਖਤਮ ਹੋਈ ਯੂਰਪ ਦੇ ਵਿੱਚ, ਤਾਂ ਇੱਕ ਨਵਾਂ ਮਾਡਲ ਖੜਾ ਹੋਇਆ ਜਿਹਨੂੰ ਵੈਸਟਫੀਲੀਅਨ ਮਾਡਲ ਕਹਿੰਦੇ ਹੈਗੇ ਆ। ਉਹ ਕੋਈ ਟਰੀਟੀ ਆਈ ਨਹੀਂ ਸੀਗੀ ਕਿ ਵੀ ਕੋਈ ਇਸ ਤਰੀਕੇ ਦੀ ਟਰੀਟੀ ਹੋਵੇ ਕਿ ਕਾਗਜ਼ਾਂ ਤੇ ਲਿਖੀ ਗਈ ਹੋਵੇ। ਜਰਮਨੀ ਦੇ ਦੋ ਸ਼ਹਿਰ ਮਨਸਟਰ ਤੇ ਆਸਬਰਗ ਦੇ ਵਿੱਚ ਉਹ ਲੋਕੀ ਪ੍ਰੋਟੈਸਟੈਂਟਸ ਤੇ ਕੈਥੋਲਿਕਸ ਤੇ ਵੱਖ-ਵੱਖ ਸਿਟੀ ਸਟੇਟਸ ਵਾਲੇ ਤੇ ਲੀਡਰਸ ਅੱਡ ਥਾਵਾਂ ਦੇ ਇਕੱਤਰ ਹੋਏ ਤੇ ਉਹਨਾਂ ਨੇ ਬੈਠ ਕੇ ਇੱਕ ਟਰੀਟੀਜ਼ ਇੱਕ ਦੂਜੇ ਨਾਲ ਸਾਈਨ ਕੀਤੀਆਂ, ਜਿਹਦੇ 'ਚੋਂ ਬੈਲੈਂਸ ਆਫ ਪਾਵਰ, ਜਿਹਨੂੰ ਅੱਜ ਦਾ ਮਾਡਰਨ ਵਰਲਡ ਆਰਡਰ ਕਹਿੰਦੇ ਆ, ਉਹ ਇਮਰਜ ਹੋਇਆ। ਤੇ ਉੱਥੋਂ ਹੀ ਜਿਹੜੀਆਂ ਲੈਂਗੁਏਜਸ ਬਾਰੇ ਜਿਹੜੀ ਸੋਚ ਬਣੀ ਸੀਗੀ ਜਾਂ ਜ਼ੁਬਾਨਾਂ ਬਾਰੇ ਜੋ ਸੋਚ ਬਣੀ ਸੀ, ਉਸੇ ਟਾਈਮ ਉਹ ਹੋਰ ਲੈਟਨ ਨੂੰ ਟੇਕ ਓਵਰ ਕਰਕੇ ਉਹ ਬਣਨ ਲੱਗੀਆਂ। ਤੇ ਉੱਥੇ ਇੱਕ ਨੈਸ਼ਨਲਿਜ਼ਮ ਦੀ ਭਾਵਨਾ ਜਾਗੀ, ਜਿਹਦੇ ਵਿੱਚ ਠੀਕ ਆ ਕੁਛ ਜ਼ੁਲਮ ਵੀ ਹੋਏ, ਕ੍ਰਸ਼ਿੰਗ ਵੀ ਹੋਈਆਂ, ਬਟ ਉਹਦੇ ਇਲਾਵਾ ਇੱਕ ਮੋਟੇ ਤੌਰ ਤੇ ਇੱਕ ਨੇਸ਼ਨ ਸਟੇਟ ਨੇ ਜਾਂ ਨੇਸ਼ਨਸ ਨੇ ਹੋਂਦ ਵਿੱਚ ਆਈਆਂ। ਤੇ ਅੰਗਰੇਜ਼ ਦੀ ਸਮਝ ਦੇ ਵਿੱਚ ਵੀ ਜਦੋਂ ਸਿੱਖਾਂ ਬਾਰੇ ਕਨਿੰਘਮ ਲਿਖਦੇ ਆ ਜਾਂ ਕੋਈ ਵੀ ਲਿਖਦੇ ਆ, ਤਾਂ ਉਹ ਇਹ ਲਿਖਦੇ ਆ ਕਿ ਸਿੱਖ ਨੇਸ਼ਨ ਦੇ ਤੌਰ ਤੇ ਉਹਨੂੰ ਟ੍ਰੀਟ ਕਰਦੇ ਹੈਗੇ ਆ। ਤਾਂ ਸਿੱਖ ਇੱਕ ਯੂਨੀਕ ਉਹ ਨੇਸ਼ਨ ਆ ਜਿਹੜੇ ਨੇਸ਼ਨਹੁੱਡ ਵੀ ਕਲੇਮ ਕਰਦੇ ਆ ਤੇ ਆਪਾਂ ਪੰਥ ਵੀ ਕਲੇਮ ਕਰਦੇ ਆ, ਰਿਲੀਜੀਅਸ ਆਈਡੀਓਲੋਜੀ ਵੀ ਕਲੇਮ ਕਰਦੇ ਆ ਇੱਕ ਪਾਰਟਿਕੂਲਰ ਟਾਈਪ ਦੀ, ਤੇ ਕੌਮ ਵੀ ਆਪਦੇ ਆਪ ਨੂੰ ਕਲੇਮ ਕਰਦੇ ਆ। ਇਹਨਾਂ ਸਾਰੀਆਂ ਜਿਹੜੀਆਂ ਗੁੰਝਲਾਂ ਨੂੰ, ਇਹਨਾਂ ਸਾਰੀਆਂ ਦੇ ਜਿਹੜੇ ਹੈਗੇ ਆ ਨਿਊਐਂਸਸ ਹੈਗੇ ਆ ਇਸ ਥਾਟ ਦੇ, ਅਸੀਂ ਕਿਵੇਂ ਇਸ ਮਾਡਰਨ ਥਾਟ ਨਾਲ ਇੰਟਰੈਕਟ ਕਿਵੇਂ ਅਸੀਂ ਪੰਥ ਤੋਂ ਕੌਮ ਹੋਏ ਜਾਂ ਕਿਉਂ ਅਸੀਂ ਕੌਮ ਹੈਗੇ ਆ, ਉਹਦੇ ਬਾਰੇ ਸਰਦਾਰ ਅਵਤਾਰ ਸਿੰਘ ਦੀ ਇਹ ਹੈਗੀ ਆ ਪੁਸਤਕ ਹੈਗੀ ਆ। ਪੁਸਤਕ ਤਾਂ ਇਹਨੂੰ ਮੈਂ ਕਹਿਣਾ ਗਲਤ ਕਹੂੰਗਾ, ਕਿਤਾਬ ਨੂੰ ਇਹ ਕਹੂੰਗਾ, ਇਹ ਤਾਂ ਆਲਮੋਸਟ ਰਿਸਰਚ ਹੈਗੀ ਆ। ਕੋਈ ਜਿਸ ਪੱਧਰ ਤੇ ਉਹਨਾਂ ਨੇ ਕੰਮ ਕੀਤਾ ਹੈਗਾ, ਜਿਹੜੇ ਉਹਨਾਂ ਦੇ ਫੁੱਟ ਨੋਟਸ ਆ ਜਾਂ ਜਿਹੜਾ ਉਹਨਾਂ ਨੇ ਰੈਫਰੈਂਸਿਸ ਦਿੱਤੇ, ਉਹ ਕਮਾਲ ਦੇ ਹੈਗੇ। ਤਾਂ ਇਹਦੇ ਬਾਰੇ ਅੱਜ ਵਿਚਾਰ ਚਰਚਾ ਹੈਗੀ ਆ। ਤੁਹਾਡਾ ਸਮਾਂ ਜ਼ਿਆਦਾ ਨਹੀਂ ਮੈਂ ਲਊਂਗਾ, ਕਿਉਂਕਿ ਆਪਣੇ ਕੋਲੇ ਬਹੁਤ ਹੀ ਵਧੀਆ ਸਕਾਲਰਸ ਹੈ ਇਸ ਚੀਜ਼ ਬਾਰੇ, ਜਿਨ੍ਹਾਂ ਨੇ ਪਿਛਲੇ 50 ਸਾਲ ਦਾ ਸਮਾਂ ਆਪ ਵੀ ਵੇਖਿਆ, ਵੇਰੀਅਸ ਇੰਟਰੈਕਸ਼ਨਸ ਵੇਖੀਆਂ ਹੈਗੀਆਂ। ਉਹਨਾਂ ਨੂੰ ਲੈਫਟ ਦੀਆਂ ਮੂਵਮੈਂਟਸ ਦੀ ਵੀ ਸਮਝ ਆ, ਉਹਨਾਂ ਨੂੰ ਨੇਸ਼ਨਸ ਦੀ ਵੀ ਸਮਝ ਆ। ਉਹਨਾਂ ਨੇ ਇਸ ਜੋ ਕੁਛ ਵੀ ਪਿਛਲੇ 50-60 ਸਾਲ 'ਚ ਪੰਜਾਬ 'ਚ ਵਾਪਰਿਆ, ਉਹ ਉਹਨਾਂ ਨੇ ਹੱਡੀ ਵੀ ਹੰਢਾਇਆ। ਤੇ ਉਹਦੇ ਇਲਾਵਾ ਉਹਨਾਂ ਨੇ ਉਹਦੀ ਇੱਕ ਥਿਓਰੈਟੀਕਲ ਅੰਡਰਸਟੈਂਡਿੰਗ ਵੀ ਰੱਖੀ ਆ, ਕਿਉਂਕਿ ਐਕਸਪੀਰੀਅੰਸ ਹੋਣਾ ਤੇ ਉਹਦੇ ਨਾਲ ਉਹਦੀ ਥਿਓਰੈਟੀਕਲ ਅੰਡਰਸਟੈਂਡਿੰਗ ਹੋਣੀ, ਇਹ ਬਹੁਤ ਕਮਾਲ ਦਾ ਇੱਕ ਕੰਬੀਨੇਸ਼ਨ ਹੁੰਦਾ। ਤਾਂ ਆਪਾਂ ਉਹਨਾਂ ਨੂੰ ਸ਼ੁਰੂ ਕਰਦੇ ਹਾਂ। ਤੇ ਸਰ ਗੁਰਮੀਤ ਸਿੰਘ ਸਿੱਧੂ, ਸਰ ਕਰਮਜੀਤ ਸਿੰਘ ਤੇ
ਸਰਦਾਰ ਅਜਮੇਰ ਸਿੰਘ। ਕੋਈ ਵੀ ਮੇਰੇ ਖਿਆਲ ਮੈਂ ਇਹਨਾਂ ਦਾ ਕੋਈ ਤਾਰੁਫ ਕਰਾਵਾਂ ਜਾਂ ਇਹਨਾਂ ਬਾਰੇ ਦੱਸਾਂ, ਇਹ ਤਾਂ ਆਪਣਾ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੋਊਗੀ। ਸਾਰੇ ਇਹ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਗੇ। ਸੋ ਆਪਾਂ ਇਹਨਾਂ ਤੋਂ ਵਿਚਾਰ ਸ਼ੁਰੂ ਕਰਦੇ ਹਾਂ ਤੇ ਇਹਨਾਂ ਤਿੰਨਾਂ ਦੇ ਵਿਚਾਰਾਂ ਤੋਂ ਬਾਅਦ ਜੇ ਆਪਾਂ ਨੂੰ ਲੱਗੂਗਾ ਤਾਂ ਆਪਾਂ ਇਹਦੇ ਬਾਰੇ ਵਿਚਾਰ ਚਰਚਾ ਜਾਂ ਕੋਈ ਸਵਾਲ ਕਰਨੇ ਹੋਣਗੇ ਤਾਂ ਆਪਾਂ ਉਹਦੇ ਬਾਰੇ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੋੜੀ ਜਿਹੀ ਮਤਲਬ ਪ੍ਰੋਬਲਮ ਇਹ ਕਿਤਾਬ ਤੋਂ ਪਹਿਲਾਂ ਦੀ ਗੱਲ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ। ਕੱਲ੍ਹ ਹੀ ਮੈਨੂੰ ਸ਼ਾਮ ਨੂੰ ਫੋਨ ਆਇਆ ਬਰਾੜ ਸਾਹਿਬ ਦਾ ਵੀ ਤੁਸੀਂ ਇਸ ਸਬਜੈਕਟ ਦੇ ਉੱਤੇ, ਕਿਤਾਬ ਦੇ ਉੱਤੇ ਬੋਲਣਾ। ਤੇ ਸੱਚੀ ਗੱਲ ਵੀ ਮੇਰੇ ਕੋਲ ਫਿਰ ਮੈਂ ਪਹਿਲਾਂ ਕਿਤਾਬ ਸਾਰੀ ਪੜ੍ਹੀ ਹੈ, ਚੰਗੀ ਤਰ੍ਹਾਂ ਪੜ੍ਹੀ ਹੈ, 413 ਪੇਜ ਦਾ ਸਾਰੇ ਪੇਜ ਵੇਖੇ ਸੀਗੇ। ਤੇ ਪਰ ਹੁਣ ਮੇਰੀ ਤਿਆਰੀ ਨਹੀਂ ਸੀ ਹੈਗੀ ਇੱਕਦਮ ਵੀ ਮੈਂ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ। ਉਹ ਕਿਤਾਬ ਬੜੀ ਇੰਟਰਸਟਿੰਗ ਸੀ ਤੇ ਅਵਤਾਰ ਹੋਣਾ ਨਾਲ ਪਹਿਲਾਂ ਵੀ ਕਈ ਵਾਰੀ ਕਈ ਥਾਵਾਂ ਦੇ ਉੱਤੇ ਨੇਸ਼ਨ ਦੇ ਸਵਾਲ ਦੇ ਉੱਤੇ ਡਿਸਕਸ਼ਨ ਹੁੰਦੀ ਰਹਿੰਦੀ ਸੀਗੀ। ਤੇ ਹੁਣ ਇਹ ਕਿਤਾਬ ਮਤਲਬ ਪੂਰੀ ਤਰ੍ਹਾਂ ਇੱਕ ਕਿਤਾਬ ਦੇ ਰੂਪ ਵਿੱਚ ਆਈ ਹੈ। ਤੇ ਹੋ ਸਕਦਾ ਵੀ ਮੈਂ ਕਈ ਸਾਰੀਆਂ ਬਿਮਾਰੀਆਂ ਨੇ ਮੈਨੂੰ ਘੇਰ ਰੱਖਿਆ, ਤੋ ਕਈ ਵਾਰੀ ਮੈਂ ਭੁੱਲ ਜਾਂਦਾ ਵਿੱਚੋਂ। ਤੇ ਉਸ ਕਰਕੇ ਮੈਂ ਚਾਹੁੰਦਾ ਸੀ ਵੀ ਜ਼ਬਾਨੀ ਤੁਹਾਡੇ ਨਾਲ ਸ਼ੇਅਰ ਕਰਾਂ ਇਹ ਸਾਰੀ ਕਿਤਾਬ ਦੇ ਬਾਰੇ, ਤੇ ਉਹ ਮੈਂ ਹੁਣ ਨਹੀਂ ਕਰ ਸਕਾਂਗਾ। ਮੈਂ ਇਸ ਕਿਤਾਬ ਦਾ ਰਿਵਿਊ ਕੀਤਾ, ਲੰਮਾ ਰਿਵਿਊ ਸੀਗਾ, ਅਖਬਾਰਾਂ 'ਚ ਛਪਿਆ ਵੀ ਸੀ। ਤੇ ਇਸ ਤੋਂ ਪਹਿਲਾਂ ਡਾਕਟਰ ਜਸਬੀਰ ਸਿੰਘ ਵਰਗਾ ਦੋ ਬੰਦੇ ਜਿਨ੍ਹਾਂ ਨੇ ਨੇਸ਼ਨ ਸਟੇਟ ਦੇ ਉੱਤੇ ਬਹੁਤ ਗੰਭੀਰ ਕੰਮ ਕੀਤਾ। ਇੱਕ ਹੈ ਅਵਤਾਰ ਸਿੰਘ ਜਿਨ੍ਹਾਂ ਉੱਤੇ ਆਪਾਂ ਅੱਜ ਕਿਤਾਬ ਦੇ ਉੱਤੇ ਬੋਲਣਾ। ਦੂਸਰੇ ਨੇ ਡਾਕਟਰ ਜਸਬੀਰ ਸਿੰਘ, ਡੈਨਮਾਰਕ 'ਚ ਰਹਿੰਦੇ ਨੇ। ਉਹਨਾਂ ਨੇ ਵੀ ਇੱਕ ਛੋਟੀ ਜਿਹੀ 100 ਪੇਜ ਦੀ ਕੋਈ 1 ਸਾਲ ਪਹਿਲਾਂ ਕਿਤਾਬ ਲਿਖੀ ਸੀ ਕੌਮਵਾਦ ਦੇ ਉੱਤੇ। ਛੋਟੀ ਜਿਹੀ ਕਿਤਾਬ ਹੈ ਔਰ ਹੁਣ ਉਹ ਇੱਕ ਉਸ ਨੂੰ ਵੱਡ ਆਕਾਰੀ ਰੂਪ ਦੇਣ ਵਾਸਤੇ ਅਗਲੇ ਕੁਝ ਮਹੀਨਿਆਂ 'ਚ ਪੰਜਾਬੀ 'ਚ ਵੀ ਤੇ ਅੰਗਰੇਜ਼ੀ ਵਿੱਚ ਵੀ ਸਾਡੇ ਸਾਹਮਣੇ ਕਿਤਾਬ ਆਏਗੀ। ਹੁਣ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਉਹਨਾਂ ਵੈਸਟਫੇਲੀਅਨ ਟ੍ਰੀਟੀ ਦੀ ਗੱਲ ਕੀਤੀ, ਜਿਹੜੇ ਮੁਲਕ ਅਸੀਂ ਵੇਖ ਰਹੇ ਹਾਂ ਅੱਜ ਸਾਡੇ ਸਾਹਮਣੇ 193 ਮੁਲਕ ਨੇ ਜਿਹੜੇ, ਉਹ ਜਿਨ੍ਹਾਂ ਨੂੰ ਅਸੀਂ ਨੇਸ਼ਨ ਸਟੇਟ ਕਹਿੰਦੇ ਹਾਂ, ਉਹ ਮੁਲਕ ਜਿਹੜੇ ਨੇ ਅਸਲ ਵਿੱਚ 1648 'ਚ ਇੱਕ ਬਹੁਤ ਯੂਰਪ ਦੇ ਵਿੱਚ ਇੱਕ ਸਮਝ ਲਓ ਵੀ ਖੂਨੀ ਜੰਗ ਸੀ। ਉਹਦੇ 'ਚ ਉਹਨਾਂ ਹਾਰ ਕੇ ਕਿਹਾ ਵੀ ਆਪਾਂ ਇਕੱਠੇ ਹੋਈਏ। ਤਾਂ ਉਹ ਜਦੋਂ ਇਕੱਠੇ ਹੋਏ ਤੇ ਕਈ ਸਾਲ ਤੋਂ ਬਾਅਦ ਇੱਕ ਟ੍ਰੀਟੀ ਹੋਣ ਚਾਹੀ ਜਿਹਨੂੰ ਵੈਸਟਫੇਲੀਅਨ ਟ੍ਰੀਟੀ ਬਰਾੜ ਸਾਹਿਬ ਨੇ ਦੱਸਿਆ। ਤੋ ਇਸ ਸੰਧੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ, ਮੇਨ ਗੱਲ ਜਿਹੜੀ ਆਪਾਂ ਅੱਜ ਵੇਖਦੇ ਹਾਂ, ਉਹ ਇਹ ਸੀ ਵੀ ਜਿਹੜੀਆਂ ਟੈਰੀਟੋਰੀਅਲ ਮਤਲਬ ਬਾਉਂਡਰੀਜ਼ ਪਹਿਲੀ ਵਾਰੀ ਹੋਂਦ ਦੇ ਵਿੱਚ ਆਈ, ਜਿਹੜੀਆਂ ਹੱਦਾਂ ਨੇ ਨਾ ਨੇਸ਼ਨ ਦੀਆਂ, ਉਹ ਪਹਿਲੀ ਵਾਰੀ ਸਾਹਮਣੇ ਆਈਆਂ ਸਾਡੇ। ਦੂਜੀ ਗੱਲ ਉਹਨਾਂ ਨੇ ਕਿਹਾ ਵੀ ਦੇਖੋ ਗੱਲ ਇਹ ਹੈ ਕਿ ਬਾਹਰਲਾ ਕੋਈ ਸਟੇਟ ਜਿਹੜੀ ਹੈ ਉਹ ਉਹਨਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦੇਗੀ, ਜਿਹੜੀ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਤੋ ਇੱਕ ਪ੍ਰਿੰਸੀਪਲ ਆਫ ਸੋਵਰੇਨਿਟੀ ਦਾ ਜਿਹੜਾ ਪ੍ਰਿੰਸੀਪਲ ਹੈ ਉਹ ਉਦੋਂ ਐਸਟੈਬਲਿਸ਼ ਹੋਇਆ। ਯਾਨੀ ਕਿ ਇਹ ਤੁਸੀਂ ਕਹਿ ਲਓ ਕਿ ਬਹੁਤਾ ਕਿਹਾ ਜਾਂਦਾ ਕਿ ਫ੍ਰੈਂਚ ਰੈਵੋਲੂਸ਼ਨ ਤੋਂ ਹੋਇਆ, ਲੇਕਿਨ ਅਸਲ ਵਿੱਚ ਫਾਊਂਡੇਸ਼ਨ ਜਿਹੜੀ ਸੀ ਉਹ ਰੱਖੀ ਕਿ ਕੋਈ ਬਾਹਰਲਾ ਮੁਲਕ ਉਹਦੇ 'ਚ ਦਖਲ ਅੰਦਾਜ਼ੀ ਨਹੀਂ ਕਰੇਗਾ। ਇਹ ਜਿਹੜੀ ਗੱਲ ਵੱਡੀ ਜਿਹੜੀ ਗੱਲ ਉਸ ਵੇਲੇ ਸਾਹਮਣੇ ਆਈ। ਦੂਜੀ ਗੱਲ ਸਾਹਮਣੇ ਆਈ ਕਿ ਜਿਹੜੇ ਇੰਟਰਨੈਸ਼ਨਲ ਲਾ ਜਿਹੜੇ ਨੇ ਬਾਅਦ ਵਿੱਚ ਹੋਂਦ ਵਿੱਚ ਆਏ, ਇੰਟਰਨੈਸ਼ਨਲ ਐਗਰੀਮੈਂਟਸ ਜਿਹੜੀਆਂ ਨੇ ਉਹ ਉਦੋਂ ਹੀ ਫਿਰ ਆਈਆਂ। ਤਾਂ ਜਿਹੜੇ ਹੁਣ ਅਸੀਂ ਜਿਹੜੇ ਮੁਲਕ ਵੇਖ ਰਹੇ ਹਾਂ ਉਹ ਉਸੇ ਫਾਊਂਡੇਸ਼ਨ ਦੀ ਉਹਦੀ ਨੀਂਹ ਨੇ, ਬੁਨਿਆਦ ਨੇ ਉਹ। ਹੁਣ ਮਤਲਬ ਅਗਲਾ ਸਵਾਲ ਇਹ ਸੀ ਕਿ ਨੇਸ਼ਨ ਕੀ ਹੈ, ਨੇਸ਼ਨ ਸਟੇਟ ਕੀ ਹੈ, ਐਥਨੀਜ਼, ਇਹ ਅਸੀਂ ਉਹਨੂੰ ਕੀ ਕਹਿੰਦੇ ਹਾਂ ਕਿ ਨੇਸ਼ਨ ਸਟੇਟ ਨੇਸ਼ਨ ਕੋਈ ਵੱਖਰੀ ਚੀਜ਼ ਹੈ, ਨੈਸ਼ਨਲ ਸਟੇਟ ਕੀ ਹੈ, ਸੋਵਰੇਨਿਟੀ ਕੀ ਹੈ। ਇੰਨੇ ਸਵਾਲ ਸੀ ਜਿਹਦੇ ਉੱਤੇ ਕਦੇ ਵੀ ਕੌਮ ਨੇ ਸੀਰੀਅਸ ਹੋ ਕੇ ਡਿਸਕਸ਼ਨ ਨਹੀਂ ਕੀਤੀ, ਵਿਚਾਰ ਨਹੀਂ ਕੀਤਾ। ਦੇਖੋ ਹੈਰਾਨੀ ਦੀ ਗੱਲ ਹੈ ਕਿ 1984 ਤੋਂ ਬਾਅਦ ਮਿਲੀਟੈਂਟ ਮੂਵਮੈਂਟ ਸ਼ੁਰੂ ਹੋ ਜਾਂਦੀ ਹੈ ਔਰ ਯੂਰਪ ਜਿਹੜਾ ਹੈ ਉਹ ਵੱਖ-ਵੱਖ ਰਾਜਾਂ ਦੇ ਵਿੱਚ ਸ਼ੇਅਰਡ ਸੋਵਰੇਨਿਟੀ ਸਾਡੇ ਸਾਹਮਣੇ ਹੋਂਦ ਵਿੱਚ ਆਉਂਦੀ ਹੈ। ਤੇ ਅਸੀਂ ਜਿਹੜੀ ਖਾਲਿਸਤਾਨ ਦੇ ਉੱਤੇ ਗੱਲ ਕਰਦੇ ਹਾਂ ਉਸ ਵੇਲੇ ਜਿਹੜਾ ਇੱਕ ਬਣਿਆ ਵੀ ਖਾਲਿਸਤਾਨ ਸਾਨੂੰ ਚਾਹੀਦਾ,
ਪੰਥਕ ਕਮੇਟੀ ਨੇ ਜਿਹੜਾ ਇਹ ਪਾਸ ਕੀਤਾ ਔਰ ਖਾਲਿਸਤਾਨ ਦੀ ਲਹਿਰ ਸ਼ੁਰੂ ਹੋਈ, ਪਰ ਕਦੇ ਵੀ ਕਿਸੇ ਵੀ ਪੜਾਅ ਉੱਤੇ ਕੋਈ ਸੀਰੀਅਸ ਕੰਮ ਜਿਹੜਾ ਸੀ ਨਹੀਂ ਹੋਇਆ। ਹਾਲਾਂਕਿ ਸਰਦਾਰ ਕਪੂਰ ਸਿੰਘ ਨੇ 1973 ਚ ਅਨੰਦਪੁਰ ਸਾਹਿਬ ਦਾ ਮਤਾ ਜਦੋਂ ਸਾਹਮਣੇ ਲਿਆਂਦਾ, ਉਹ ਸਟਾਰਟ ਵਿੱਚ ਹੀ ਵੇਅਰ ਐਜ਼ ਨੇਸ਼ਨ ਜਿਹੜੀ ਹੈ, ਉਹਨਾਂ ਕਹਿੰਦੇ ਨੇਸ਼ਨ ਜਿਹੜੀ ਸਿੱਖ ਨੇਸ਼ਨ ਹੈ, ਪੋਲੀਟੀਕਲ ਨੇਸ਼ਨ ਹੈ, ਇਹ ਅਨੰਦਪੁਰ ਸਾਹਿਬ ਦੇ ਮਤੇ ਦੀ ਪਹਿਲੀ ਲਾਈਨ ਹੈ। ਪਰ ਉਸ ਤੋਂ ਬਾਅਦ ਵੀ ਇਹ ਉਹਦੇ ਉੱਤੇ ਡਿਬੇਟ ਨਹੀਂ ਹੋਈ ਕਿ ਨੇਸ਼ਨ ਕੀ ਹੈ, ਨੇਸ਼ਨ ਸਟੇਟ ਕੀ ਹੈ, ਸਿੱਖਾਂ ਦੀ ਨੇਸ਼ਨ ਸਟੇਟ ਕਿਹੋ ਜਿਹੀ ਹੋਵੇਗੀ, ਕਦੇ ਕੋਈ ਡਿਬੇਟ ਨਹੀਂ ਚੱਲੀ। ਫਿਰ ਮੈਂ ਇੱਕ ਉਸ ਨੂੰ ਪੰਜਾਬੀ ਟ੍ਰਿਬਿਊਨ ਦੇ ਵਿੱਚ ਸੀਗਾ, ਤੇ ਪ੍ਰਿੰਸੀਪਲ ਗੰਗਾ ਸਿੰਘ ਢਿੱਲੋਂ ਉੱਥੋਂ ਆਏ ਅਮਰੀਕਾ ਤੋਂ, ਤੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇੱਕ ਸੈਮੀਨਾਰ, ਵੱਡਾ ਫੰਕਸ਼ਨ ਸੀਗਾ, ਤੇ ਉਹਦੇ ਵਿੱਚ ਸੀ ਕਿ ਸਿੱਖ ਨੇਸ਼ਨ, ਸਿੱਖ ਕੌਮ ਹਨ, ਇਹਦੇ ਉੱਤੇ ਜਿਹੜਾ ਸੈਮੀਨਾਰ ਹੋ ਰਿਹਾ ਸੀ, ਮੈਂ ਉਹ ਅਟੈਂਡ ਕੀਤਾ ਸੀ। ਕੁਦਰਤੀ ਮੈਨੂੰ ਮਤਲਬ ਅਖਬਾਰ ਵੱਲੋਂ ਕਵਰ ਕਰਨ ਵਾਸਤੇ ਕਿਹਾ ਗਿਆ ਸੀ ਵੀ ਉਹ ਜਿਹੜਾ ਸੈਸ਼ਨ ਹੈ ਤੁਸੀਂ ਕਵਰ ਕਰਨਾ ਹੈ। ਸੱਚੀ ਗੱਲ ਹੈ ਕਿ ਉਦੋਂ ਸਾਨੂੰ ਵੀ ਇਹ ਪਤਾ ਨਹੀਂ ਸੀ ਵੀ ਨੇਸ਼ਨ ਜਾਂ ਸਿੱਖ ਨੇਸ਼ਨ, ਬਸ ਇਹੀ ਸੀ ਵੀ ਸਿੱਖ ਕੌਮ ਨੇ, ਮਤਲਬ ਇਹ ਗੱਲ ਬੜੀ ਚੰਗੀ ਲੱਗਦੀ ਸੀ। ਤੇ ਉਹ ਫੰਕਸ਼ਨ ਜਿਹੜਾ ਸੀ ਕੰਟਰੋਵਰਸ਼ੀਅਲ ਬਣ ਗਿਆ। ਕੰਟਰੋਵਰਸ਼ੀਅਲ ਇੰਨਾ ਬਣ ਗਿਆ ਕਿ ਗਿਆਨੀ ਜੈਲ ਸਿੰਘ ਨੂੰ ਉਹਨਾਂ ਨੇ ਅਗਲੇ ਕੁਝ ਦਿਨਾਂ ਵਿੱਚ ਮਿਲਣਾ ਸੀ ਗੰਗਾ ਸਿੰਘ ਢਿੱਲੋਂ ਨੇ, ਤੇ ਗਿਆਨੀ ਜੈਲ ਸਿੰਘ ਨੇ ਇਨਕਾਰ ਕਰਤਾ ਉਹਨੂੰ ਮਿਲਣ ਵਾਸਤੇ, ਵੀ ਸਿਰਫ ਇਸ ਗੱਲ ਤੇ ਵੀ ਤੁਸੀਂ ਸਿੱਖਾਂ ਨੂੰ ਇੱਕ ਕੌਮ ਕਹਿੰਦੇ। ਵੇਖੋ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਮਤਲਬ ਧਰਮ ਯੁੱਧ ਮੋਰਚੇ ਦੇ ਲਾਗੇ ਚਾਗੇ ਸੀ ਜਦੋਂ ਇਹ ਚੱਲਿਆ। ਤਾਂ ਗੰਗਾ ਨਾ ਸਰਦਾਰ ਕਪੂਰ ਸਿੰਘ ਤੋਂ ਬਾਅਦ, ਨਾ ਸਰਦਾਰ ਗੰਗਾ ਸਿੰਘ ਢਿੱਲੋਂ ਤੋਂ ਬਾਅਦ ਕੋਈ ਡਿਬੇਟ ਨੇਸ਼ਨ ਦੇ ਉੱਤੇ ਚੱਲੀ। ਉਂਝ ਮਤਲਬ ਗੱਲਾਂ ਹੁੰਦੀਆਂ ਰਹੀਆਂ। ਇੱਕ ਮੈਂ ਮਤਲਬ ਤੁਹਾਡੇ ਸਾਰਿਆਂ ਨਾਲ ਇੱਕ ਰੋਸ, ਇੱਕ ਗਿਲਾ, ਉਹ ਇਹ ਹੈ ਕਿ ਢਾਡੀ ਜਿੰਨੇ ਨੇ, ਜਿੰਨੇ ਰਾਗੀ ਨੇ ਆਪਣੇ, ਜਿੰਨੇ ਆਪਣੇ ਪ੍ਰਚਾਰਕ ਨੇ, ਜਿਹੜੇ ਆਪਣੇ ਪੜ੍ਹੇ ਲਿਖੇ ਨੇ, ਜਿਹੜੇ ਵਿਦਵਾਨ ਨੇ, ਸਕਾਲਰ ਨੇ, ਉਹ ਵੀ ਮਤਲਬ ਕਦੀ ਕਹਿਣਗੇ ਦੇਖੋ ਜੀ ਇਹ ਨਿਹਚਲ ਰਾਜ ਜਿਹੜਾ ਹੋਣਾ ਚਾਹੀਦਾ ਹੈ, ਕਦੇ ਹਲੇਮੀ ਰਾਜ ਦੀ ਗੱਲ ਕਰਨਗੇ, ਕਦੇ ਮਤਲਬ ਖਾਲਸਾ ਰਾਜ ਦੀ ਗੱਲ ਕਰਨਗੇ, ਅਰਦਾਸ ਵਿੱਚ ਅਸੀਂ ਰਾਜ ਕਰੇਗਾ ਖਾਲਸਾ ਕੀਰੇ ਨਾ ਕੋਈ, ਇਹ ਗੱਲ ਮਤਲਬ ਕਰਦੇ ਆ। ਜਦੋਂ ਜਸਬੀਰ ਸਿੰਘ ਰੋਡੇ ਅਕਾਲ ਤਖਤ ਦੇ ਜਥੇਦਾਰ ਬਣੇ ਤੇ ਤਿਹਾੜ ਜੇਲ੍ਹ 'ਚ ਨਜ਼ਰਬੰਦ ਸੀ, ਤੇ ਉਹਨਾਂ ਨੂੰ ਮਤਲਬ ਕਿਹਾ ਵੀ ਤੁਸੀਂ ਖਾਲਿਸਤਾਨ ਤੋਂ ਹੇਠਾਂ ਆਓ, ਤਾਂ ਉਹਨਾਂ ਨੇ ਇੱਕ ਕਨਸੈਪਟ ਦਿੱਤਾ ਪੂਰਨ ਆਜ਼ਾਦੀ, ਯਾਨੀ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਪੂਰਨ ਆਜ਼ਾਦੀ 'ਚ ਹੋ ਗਈ। ਹੁਣ ਜਦੋਂ ਵੀ ਮੇਰੀ ਦੋ ਅਕਾਲ ਤਖਤ ਸਾਹਿਬ ਦੇ ਦੋ ਜਥੇਦਾਰਾਂ ਨਾਲ ਗੱਲ ਹੋਈ, ਮੈਂ ਕਿਹਾ ਵੀ ਤੁਸੀਂ ਇਹਦੇ ਬਾਰੇ ਕਲੀਅਰ ਤਾਂ ਹੋਵੋ ਵੀ ਨੇਸ਼ਨ ਕੀ ਹੈ, ਸਾਰੇ ਕੁਝ, ਲੇਕਿਨ ਉਹਨਾਂ ਨੇ ਵੀ ਗੱਲ ਸੁਣ ਕੇ ਮਤਲਬ ਇੱਕ ਤਰ੍ਹਾਂ ਦੀ ਅਣਸੁਣੀ ਕਰ ਦਿੱਤੀ। ਪਰ ਇਹ ਕੰਮ ਜਿਹੜਾ, ਇਹ ਕੰਮ ਅਵਤਾਰ ਸਿੰਘ ਨੇ, ਹੁਣ ਅਵਤਾਰ ਸਿੰਘ ਨੇ ਜਿਹੜੀ ਮਤਲਬ ਇਸ ਕਿਤਾਬ ਦੀ ਜਿਹੜੀ ਕਿੰਨੇ ਸਾਰੇ ਗੁਣਾਂ ਵਿੱਚੋਂ ਇੱਕ ਗੁਣ ਇਹ ਹੈ ਕਿ ਫੈਕਟ, ਇਮੋਸ਼ਨ, ਇਹ ਕੰਬੀਨੇਸ਼ਨ ਹੈ। ਯਾਨੀ ਕਿ ਜੇ ਉਹ ਤੁਹਾਨੂੰ ਲੱਗੇ ਨਾ ਕਿ ਤੁਸੀਂ ਬੋਰ ਹੋ ਜਾਓਗੇ, ਇਹ ਕਿਤਾਬ ਤੁਹਾਨੂੰ ਬੋਰ ਨਹੀਂ ਹੋਊਗੀ। ਜਿਵੇਂ ਵਿਲ ਡਿਊਰਾਨ ਦਾ ਨਾਵਲ ਹੈ ਸਟੋਰੀ ਆਫ ਫਿਲਾਸਫੀ, ਉਹ ਇੱਕ ਨਾਵਲ ਦੀ ਤਰ੍ਹਾਂ, ਇਹ ਕਿਤਾਬ ਵੀ ਮਤਲਬ ਉਸੇ ਤਰ੍ਹਾਂ ਨਾਵਲ ਦੀ ਤਰ੍ਹਾਂ ਹੈ। ਮੈਂ ਕਹਿੰਦਾ ਸਾਰਿਆਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ। ਹੁਣ ਸਰਦਾਰ ਅਜਮੇਰ ਸਿੰਘ ਉਹਨਾਂ ਨੇ 20ਵੀਂ ਸਦੀ ਦੀ ਸਿੱਖ ਰਾਜਨੀਤੀ ਪਹਿਲੀ ਕਿਤਾਬ ਇਹਨਾਂ ਦੀ ਹੋਂਦ ਵਿੱਚ ਆਈ, ਉਹਦੇ 'ਚ ਮਤਲਬ ਤੁਸੀਂ ਪੜ੍ਹੋਗੇ ਨਾ, ਉਹ ਕਿਤਾਬ ਵੀ ਇਸੇ ਤਰ੍ਹਾਂ ਹੀ, ਕਿਉਂਕਿ ਉਹ ਕਿਤਾਬ ਕਿਉਂ ਪਾਪੂਲਰ ਹੋ ਗਈ, ਕਿਉਂ ਸਾਡੇ ਦਿਲਾਂ ਵਿੱਚ ਛਾ ਗਈ, ਉਹ ਕਿਤਾਬ ਦੇ ਉਹਦਾ ਰੀਜ਼ਨ ਹੀ ਇਹ ਸੀ ਕਿ ਸਰਦਾਰ ਅਜਮੇਰ ਸਿੰਘ ਨੇ ਜਿਹੜੇ ਫੈਕਟ ਇਕੱਠੇ ਕੀਤੇ, ਉਹਨਾਂ ਨੂੰ ਜਜ਼ਬਿਆਂ ਦੇ ਨਾਲ ਜੋੜਿਆ। ਤਾਂ ਇਹ ਉਸੇ ਤਰ੍ਹਾਂ ਮਤਲਬ ਮੈਂ ਸਮਝਦਾ ਇਹ ਕਿਤਾਬ ਜਿਹੜੀ ਹੈ, ਇਹ ਕਿਤਾਬ ਜਿਹੜੀ ਪੜ੍ਹਨ ਵਾਲੀ ਹੈਗੀ। ਹੁਣ ਮੈਂ ਮਤਲਬ ਥੋੜ੍ਹਾ ਜਿਹਾ ਮਤਲਬ ਜਿਵੇਂ ਮੈਂ ਲਿਖਿਆ ਉਹ ਤੁਹਾਡੇ ਸਾਹਮਣੇ ਪੇਸ਼ ਕਰਦਾ। ਛੋਟੇ ਛੋਟੇ ਪੈਰਿਆਂ ਨੂੰ ਛੇਤੀ ਖਤਮ ਕਰੂੰਗਾ। ਜਦੋਂ ਆਪਣਾ ਕੋਈ ਇਹ ਕਵੇ
ਕਿ ਸਿੱਖ ਇਹ ਜਿਹੜਾ ਮੈਂ ਪਹਿਰੇ ਗੱਲ ਹੈ, ਇਹ ਅਵਤਾਰ ਸਿੰਘ ਦੀ ਕਿਤਾਬ ਦਾ ਜਿਹੜਾ ਮਤਲਬ ਸੈਂਟਰਲ ਆਈਡੀਆ ਨਾ, ਉਹਦੇ ਵਿੱਚੋਂ ਨਹੀਂ। ਜਦੋਂ ਆਪਣਾ ਕੋਈ ਇਹ ਕਵੇ ਕਿ ਸਿੱਖ ਇੱਕ ਕੌਮ ਹਨ, ਤਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਖਾਲਸਾ ਪੰਥ ਨੇ ਚਮਨ ਵਿੱਚ ਕਿੰਨੇ ਫੁੱਲ ਇੱਕੋ ਸਮੇਂ ਖਿੜ ਗਏ, ਜਾਂ ਇਉਂ ਵੀ ਲੱਗਦਾ ਹੈ ਕਿ ਭੁੱਲ ਚੁੱਕੇ ਅਤੀਤ ਅਤੇ ਰੁਲਦੇ ਵਰਤਮਾਨ ਦੇ ਵਲਵਲਿਆਂ ਦਾ ਕੋਈ ਸਾਂਝਾ ਦਰਬਾਰ ਲੱਗ ਗਿਆ, ਜਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਰਾਜ ਕਰਨ ਦੀ ਤਮੰਨਾ ਅਤੇ ਰੀਝ ਦੇ ਜਜ਼ਬੇ ਰਾਜ ਦੇ ਖੁੱਸ ਜਾਣ ਦਾ ਡੂੰਘਾ ਤੇ ਅਕਹਿ ਦਰਦ ਇੱਕੋ ਵੇਲੇ ਕਿਸੇ ਡੂੰਘੀ ਨੀਂਦ ਵਿੱਚੋਂ ਜਾਗ ਪਿਆ। ਯਾਨੀ ਇਹ ਕਿਤਾਬ ਤੁਹਾਨੂੰ ਮਤਲਬ ਇੱਕ ਡੂੰਘੀ ਨੀਂਦ ਵਿੱਚੋਂ ਜਗਾਉਂਦੀ ਹੈ ਇੱਕ ਵਾਰ। ਯਾਨੀ ਨੇਸ਼ਨ ਦਾ ਮਤਲਬ ਹੀ ਹੈ ਪੋਲਿਟਿਕਸ। ਨੇਸ਼ਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਰਾਜ ਦੀ ਗੱਲ ਨਾਲ ਉਹਦੇ ਵਿੱਚ ਨਿਹਤ ਹੈ। ਉਹਦੇ ਵਿੱਚ ਕੌਮ ਅਤੇ ਕੌਮਵਾਦ, ਯਾਨੀ ਨੇਸ਼ਨ ਤੇ ਨੈਸ਼ਨਲਿਜ਼ਮ ਦੇ ਸਾਰੇ ਵਿਦਵਾਨ ਆਪਸੀ ਮਤਭੇਦਾਂ ਦੇ ਬਾਵਜੂਦ ਇਹ ਗੱਲ ਮੰਨਦੇ ਨੇ, ਕਿਉਂਕਿ ਇਹ ਰੈਡੀਕਲ ਡਿਸਐਗਰੀਮੈਂਟਸ ਨੇ। ਨੇਸ਼ਨ ਦੇ ਸਵਾਲ ਦੇ ਉੱਤੇ ਜਦੋਂ ਡੈਫੀਨੇਸ਼ਨ ਹੁੰਦੀ ਹੈ ਵੀ ਅਵਤਾਰ ਨੇ ਐਂਥਨੀ ਸਮਿਥ ਮਤਲਬ ਬਹੁਤ ਵੱਡੇ ਸੋਸ਼ੀਓਲੋਜਿਸਟ ਨੇ, ਸਿੱਖਾਂ ਬਾਰੇ ਵੀ ਉਹ ਨੇੜੇ ਸਨ ਤੇ ਸ਼ਾਇਦ ਅਵਤਾਰ ਹੋਣੀ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਐਂਥਨੀ ਦਾ ਉਹਨਾਂ ਨੇ ਖਾਸ ਇਹਦੇ ਵਿੱਚ ਜ਼ਿਕਰ ਕੀਤਾ। ਕੌਮ ਅਤੇ ਕੌਮਵਾਦ ਦੇ ਸਾਰੇ ਵਿਦਵਾਨ ਆਪਸੀ ਮਤਭੇਦਾਂ ਦੇ ਬਾਵਜੂਦ ਇਹ ਗੱਲ ਮੰਨਦੇ ਨੇ ਤੇ ਹੈਰਾਨ ਵੀ ਨੇ, ਮੰਨਦੇ ਵੀ ਨੇ ਤੇ ਹੈਰਾਨ ਵੀ ਨੇ, ਤੇ ਇਸ ਸਵਾਲ ਦਾ ਜਵਾਬ ਵੀ ਲੱਭਦੇ ਨੇ ਕਿ ਆਖਿਰਕਾਰ ਕੌਮ ਸ਼ਬਦ ਨੇ ਸਾਰੀ ਦੁਨੀਆ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਨਹੀਂ ਲਿਆ। ਕੌਮ ਇੱਕ ਇਹੋ ਜਿਹਾ ਸ਼ਬਦ ਬਣ ਚੁੱਕਾ ਹੈ, ਇਹ ਧਿਆਨ ਨਾਲ ਸੁਣਿਓ, ਜਿਸ ਨੇ ਸਾਰੀਆਂ ਕੋਮਲ ਕਲਾਵਾਂ, ਜਿੰਨੇ ਫਾਈਨ ਆਰਟਸ ਨੇ, ਬਰੀਕ ਤੋਂ ਬਰੀਕ ਜਜ਼ਬੇ, ਆਸਾਂ, ਉਮੀਦਾਂ, ਮਾਣ, ਗੌਰਵ, ਅਣਖ, ਗੈਰਤ, ਨਾਦ, ਸੰਗੀਤ, ਅਹਿਸਾਸ, ਇੱਛਾਵਾਂ, ਵਫਾਦਾਰੀਆਂ, ਇਤਿਹਾਸ ਵਿੱਚ ਮਿਲੇ ਜ਼ਖਮ, ਹਸਰਤਾਂ ਤੇ ਪੀੜਾ ਨੂੰ ਆਪਣੇ ਵਿੱਚ ਸਮੋ ਲਿਆ। ਦੇਖੋ ਰਿਲੀਜਨ ਵੀ ਜਿਹੜਾ ਇੱਕ ਇਹੋ ਜਿਹੀ ਸਟੇਜ ਆ ਗਈ ਹੈ ਕਿ ਕੌਮ ਦੀ ਗੱਲ ਰਿਲੀਜਨ ਤੋਂ ਵੀ ਉੱਤੇ ਚਲੀ ਗਈ। ਮਤਲਬ ਹੈਰਾਨੀ ਵਾਲੀ ਗੱਲ ਇਹ ਹੈ। ਇੱਕ ਮੈਂ ਐਗਜ਼ਾਮਪਲ ਦੇਣੀ ਚਾਹੁੰਦਾ। ਮਸਲਨ ਕ੍ਰਿਕਟ ਦੇ ਵਿੱਚ ਪੁੱਛਣਗੇ ਮਤਲਬ ਵੀ ਉਹ ਆਪਣਾ ਕੋਈ ਬੰਦਾ ਹੈਗਾ ਉਹਦੇ 'ਚ, ਪਹਿਲੀ ਸਟੇਜ ਹੋਊਗੀ ਹਾਂ ਵੀ ਇੱਕ ਸਿੱਖ ਹੈਗਾ ਉਹਦੇ 'ਚ। ਫਿਰ ਜੇ ਵੀ ਉਹ ਸਾਬਤ ਸੂਰਤ ਹੈ, ਨਹੀਂ ਸਾਬਤ, ਕੋਈ ਸਾਬਤ ਸੂਰਤ ਹੈਗਾ, ਫਿਰ ਦੂਜਾ ਅਹਿਸਾਸ ਹੁੰਦਾ, ਅੱਛਾ ਉਹ ਸਾਬਤ ਸੂਰਤ ਹੈ। ਜੇ ਕੋਈ ਅੰਮ੍ਰਿਤਧਾਰੀ ਹੈ ਫਿਰ ਹੋਰ ਵੀ ਗੱਲ। ਇਹ ਤਿੰਨ ਤਰ੍ਹਾਂ ਦੇ ਅਹਿਸਾਸ ਉਸੇ ਵੇਲੇ ਮਤਲਬ ਸਾਡੇ ਮਨਾਂ 'ਚ ਆਉਂਦੇ। ਰਿਲੀਜਨ ਦੀ ਗੱਲ ਪਿੱਛੇ ਰਹਿ ਗਈ, ਕੌਮ ਦੀ ਗੱਲ ਜਿਹੜੀ ਹੈ ਬਾਅਦ 'ਚ ਆ ਗਈ। ਹੁਣ ਪਰ ਤੁਸੀਂ ਪੁੱਛੋਗੇ ਕਿ ਆਖਿਰਕਾਰ ਕੌਮ ਹੈ ਕੀ? ਕੌਮਵਾਦ ਕਹਿੰਦੇ ਕਿਸ ਨੂੰ? ਦੇਖੋ ਹਿੰਦੀ 'ਚ ਰਾਸ਼ਟਰ ਕਹਿੰਦੇ ਨੇ ਕੌਮ ਨੂੰ, ਤੇ ਕੌਮਵਾਦ ਨੂੰ ਰਾਸ਼ਟਰਵਾਦ ਕਹਿੰਦੇ। ਪਰ ਉਹਨਾਂ ਅਹਿਸਾਸ ਤੇ ਪਿਆਰ ਸਾਡੇ ਅੰਦਰ ਨਹੀਂ ਉਪਜਦਾ ਜਿੰਨਾ ਕੌਮ ਦੇ ਗੱਲ ਤੇ ਹੁੰਦਾ। ਰਾਸ਼ਟਰ ਕਰਕੇ ਗੱਲ ਨਹੀਂ ਆਉਂਦੀ। ਨੇਸ਼ਨ ਸਟੇਟ ਤੇ ਸਟੇਟ ਨੇਸ਼ਨ ਵਿੱਚ ਸਟਲ ਫਰਕ ਜਿਹੜਾ ਡਿਫਰੈਂਸ ਹੈ ਕੋਈ? ਫਿਰ ਤੁਸੀਂ ਇਹ ਸਵਾਲ ਕਰੋਗੇ ਕਿ ਭਾਰਤ ਦੀ ਜਿਹੜੀ ਨੇਸ਼ਨ ਸਟੇਟ ਸਾਡੀ ਇੰਡੀਆ ਦੀ ਹੈ, ਉਹਦਾ ਮੁਹਾਂਦਰਾ ਜਿਹੜਾ ਉਹ ਕਿੱਦਾਂ ਦਾ ਹੈ? ਕੀ ਇਹ ਇਨਵਿਜ਼ੀਬਲ ਹਿੰਦੂ ਸਟੇਟ ਹੈ ਜਿਸ ਨੇ ਅਜੇ ਸਾਹਮਣੇ ਆਉਣ ਦੀ ਗੱਲ ਨੂੰ ਅੱਗੇ ਪਾਇਆ ਹੋਇਆ? ਇਹੋ ਜਿਹੇ ਵੱਡੇ ਤੇ ਗੁੰਝਲਦਾਰ ਸਵਾਲਾਂ ਦੇ ਡੂੰਘੇ ਜਵਾਬਾਂ ਦਾ ਸਿਲਸਿਲਾ ਅੱਜ ਤੱਕ ਸ਼ੁਰੂ ਨਹੀਂ ਹੋਇਆ, ਇਸ ਕਿਤਾਬ ਦੇ ਨਾਲ ਆਰੰਭ ਹੁੰਦਾ। ਤੁਹਾਨੂੰ ਇਹ ਜਾਣ ਕੇ ਦੁੱਖ ਵੀ ਲੱਗੇਗਾ ਤੇ ਗੁੱਸਾ ਵੀ ਆਏਗਾ ਕਿ ਸਾਡੀ ਕੌਮ ਦੇ ਵਿਦਵਾਨਾਂ ਵਿੱਚ ਕੌਮ ਬਾਰੇ ਜਾਣਨ ਦੀ ਰਾਜਨੀਤਿਕ ਪਿਆਸ ਕਿਉਂ ਨਹੀਂ ਪੈਦਾ ਹੋਈ। ਉਦੋਂ ਵੀ ਅਸੀਂ ਵਿਚਾਰਾਂ ਦੀ ਲਹਿਰ ਨਹੀਂ ਚਲਾਈ ਜਦੋਂ ਸਰਦਾਰ ਕਪੂਰ ਸਿੰਘ ਨੇ ਅਨੰਦਪੁਰ ਸਾਹਿਬ ਮਤੇ ਦੇ ਪਹਿਲੇ ਪਹਿਰੇ 'ਚ ਹੀ ਐਲਾਨ ਕਰਤਾ ਸੀ ਕਿ ਸਿੱਖ ਬਕਾਇਦਾ ਇੱਕ ਮਾਨਤਾ ਪ੍ਰਾਪਤ ਰਾਜਨੀਤਿਕ ਕੌਮ ਹੈ ਜਿਸ ਦਾ ਆਰੰਭ ਖਾਲਸਾ ਪੰਥ ਦੇ ਜਨਮ ਨਾਲ ਹੀ ਹੋ ਗਿਆ ਸੀ। ਹੁਣ ਇੱਥੇ ਇੱਕ ਅਵਤਾਰ ਹੋਣੀ ਜਿਹੜੇ ਨੇ, ਇਹਨਾਂ ਦਾ ਡਿਫਰੈਂਸ ਹੈ।
ਇਹ ਕਹਿੰਦੇ ਨੇ ਵੀ ਖਾਲਸਾ ਪੰਥ ਦੇ ਜਨਮ ਨਾਲ ਹੀ ਸਿੱਖ ਨੇਸ਼ਨ ਦੀ ਗੱਲ ਇੱਥੋਂ ਹੀ ਸ਼ੁਰੂ ਹੁੰਦੀ, ਪਰ ਨੇਸ਼ਨ ਦਾ ਕਨਸੈਪਟ ਜਿਹੜਾ ਹੈ ਇਹ ਵੈਸਟਫੇਲੀਅਨ ਟ੍ਰੀਟੀ ਦੇ ਨਾਲ ਹੀ ਨਹੀਂ ਹੋਇਆ। ਇਹ ਮਤਲਬ ਸ਼ੁਰੂ ਤੋਂ ਹੀ ਮਤਲਬ ਕੌਮਾਂ ਜਿਹੜੀਆਂ ਨੇ ਆਪਣੀ ਜਦੋਂ ਹੀ ਉਹ ਹੋਂਦ ਵਿੱਚ, ਜਦੋਂ ਗਰੁੱਪਾਂ ਦੀ ਹੋਂਦ 'ਚ ਆ ਗਈਆਂ, ਉਸ ਵੇਲੇ ਹੀ ਇੱਕ ਕੌਮ ਦਾ ਅਹਿਸਾਸ, ਇੱਕ ਅਥਾਰਟੀ ਜਿਹੜੀ ਹੈ ਉਹ ਵਜੂਦ ਵਿੱਚ ਉਹਨਾਂ ਨੇ ਆ ਗਈ ਸੀ। 1981 ਦਾ ਸਾਲ ਚੜ੍ਹਿਆ ਜਦੋਂ ਇੱਕ ਉੱਘੇ ਅਮਰੀਕਨ ਸਿੱਖ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਆਲ ਇੰਡੀਆ ਐਜੂਕੇਸ਼ਨਲ ਕਾਨਫਰੰਸ ਦੀ 54ਵੀਂ ਵਰ੍ਹੇਗੰਢ ਦੇ ਮੌਕੇ ਚੰਡੀਗੜ੍ਹ 'ਚ ਇੱਕ ਸਮਾਗਮ ਦਰਮਿਆਨ ਆਪਣੇ ਪ੍ਰਧਾਨਗੀ ਭਾਸ਼ਣ 'ਚ ਐਲਾਨ ਕੀਤਾ ਕਿ ਸਿੱਖ ਇੱਕ ਵੱਖਰੀ ਕੌਮ ਨੇ। ਉਸ ਸਮੇਂ ਹੀ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਕੌਮ ਬਾਰੇ ਜਾਣਨ ਦਾ ਉਤਸ਼ਾਹ ਜ਼ਰੂਰ ਪੈਦਾ ਹੋਇਆ, ਪਰ ਗੰਗਾ ਸਿੰਘ ਢਿੱਲੋਂ ਵਿਰੁੱਧ ਇੰਨਾ ਰੌਲਾ ਪੈ ਗਿਆ, ਇੰਨਾ ਸ਼ੋਰ ਸ਼ਰਾਬਾ ਹੋਇਆ ਕਿ ਇਹ ਸ਼ੋਰ ਅਸਮਾਨ ਦੀਆਂ ਕੰਧਾਂ ਨਾਲ ਜਾ ਲੱਗਾ ਅਤੇ ਵਿਚਾਰੇ ਗੰਗਾ ਸਿੰਘ ਢਿੱਲੋਂ ਨੂੰ ਵਾਪਸ ਅਮਰੀਕਾ ਵੱਲ ਤੋਰ ਦਿੱਤਾ। ਹਾਲਾਂਕਿ ਉਸਨੇ ਅਜੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੱਲੋਂ ਆਏ ਸੱਦਾ ਪੱਤਰ, ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ, ਮਿਲਣਾ ਸੀਗਾ, ਪਰ ਸਾਰੇ ਜਣੇ ਮਿਲਣ ਤੋਂ ਜਵਾਬ ਦੇ ਗਏ। ਉਦੋਂ ਹੀ ਪਤਾ ਲੱਗਾ ਕਿ ਭਾਰਤ ਸਰਕਾਰ ਦੀਆਂ ਨਜ਼ਰਾਂ ਵਿੱਚ ਸਿੱਖ ਕੌਮ ਲਈ ਕੌਮ ਦਾ ਸ਼ਬਦ ਵਰਤਣਾ ਕਿੰਨਾ ਖਤਰਨਾਕ ਹੈ। ਮੈਂ ਇਤਫਾਕ-ਵਸ ਪੰਜਾਬੀ ਟ੍ਰਿਬਿਊਨ ਲਈ ਉਸ ਸਮੇਂ ਕਾਨਫਰੰਸ ਦੀ ਕਵਰੇਜ ਕੀਤੀ ਅਤੇ ਇਹ ਵੀ ਕਿਹਾ ਸੀ ਕਿ ਪਹਿਲੇ ਹੀ ਪਹਿਰੇ 'ਚ ਮੈਂ ਗਿਆ ਵੀ ਇਹ ਗੱਲ, ਇੰਟਰੋਡਕਸ਼ਨ ਜਿਹੜੀ ਪਹਿਲਾ ਮੇਰਾ ਜਿਹੜੀ ਮੈਂ ਆਰਟੀਕਲ ਦਿੱਤਾ ਵੀ ਇਹ ਗੱਲ ਜਿਹੜੀ ਹੈ ਇਹ ਦੂਰ ਤੱਕ ਜਾਵੇ। ਅੱਜ ਭਾਵੇਂ ਹਰ ਕੋਈ ਕੌਮ ਸ਼ਬਦ ਦੀ ਖੁੱਲ੍ਹ ਕੇ ਵਰਤੋਂ ਕਰ ਰਿਹਾ ਤੇ ਸਰਕਾਰਾਂ ਨੂੰ ਵੀ ਬਹੁਤਾ ਫਰਕ ਨਹੀਂ ਪੈਂਦਾ, ਪਰ ਜਦੋਂ ਤੁਸੀਂ ਕੌਮ ਦੇ ਡੂੰਘੇ ਤੇ ਗਹਿਰ ਗੰਭੀਰ ਅਰਥਾਂ ਦੀ ਨਦੀ ਵਿੱਚ ਤਰਨ ਲੱਗ ਜਾਓਗੇ ਤਾਂ ਬਗਾਨੇ ਤੁਹਾਨੂੰ ਉਸੇ ਨਦੀ 'ਚ ਡੁਬੋ ਕੇ ਸਾਹ ਲੈਣਗੇ। ਇੱਕ ਹੋਰ ਦੁੱਖ ਵੀ ਤੁਹਾਡੇ ਨਾਲ ਸਾਂਝਾ ਕਰਨ ਨੂੰ ਦਿਲ ਕਰ ਆਇਆ। ਇਹ ਅਵਤਾਰ ਇੱਥੇ ਬਾਰ-ਬਾਰ ਜ਼ਿਕਰ ਕਰ ਰਿਹਾ ਇਹਨਾਂ ਗੱਲ, ਜਿਸ ਦੁੱਖ ਵਿੱਚ ਰੋਸ, ਗਿਲੇ ਤੇ ਨਿਹੋਰੇ ਸ਼ਾਮਲ ਹਨ। ਸਾਡੀ ਕੌਮ ਦੇ ਪਹਿਲੇ ਤੇ ਦੂਜੇ ਦਰਜੇ ਦੇ ਰਾਜਸੀ ਆਗੂ, ਪ੍ਰਚਾਰਕ, ਕਥਾਵਾਚਕ ਅਤੇ ਵਿਦਵਾਨ ਅਤੇ ਇੱਥੋਂ ਤੱਕ ਕਿ ਡੂੰਘੀ ਵਿਦਵਤਾ ਵਿੱਚ ਰੰਗੇ ਬੁੱਧੀਜੀਵੀ, ਸੁਲਝੇ ਹੋਏ ਪੱਤਰਕਾਰ ਵੀ ਧਾਰਮਿਕ ਤੇ ਰਾਜਨੀਤਿਕ ਜਲਸਿਆਂ ਅਤੇ ਸੈਮੀਨਾਰਾਂ 'ਚ ਕੀ ਕਹਿੰਦੇ ਨੇ, ਕਦੇ ਹਲੇ ਮੀਰਾ, ਕਦੇ ਨਿਹਚਲ ਰਾਜ, ਕਦੇ ਬੇਗਮਪੁਰਾ, ਕਦੇ ਪੂਰਨ ਆਜ਼ਾਦੀ, ਕਦੇ ਕਨਫੈਡਰੇਸ਼ਨ, ਕਦੇ ਖਾਲਸਾ ਰਾਜ, ਕਦੇ ਸਿੱਖ ਹੋਮਲੈਂਡ ਵਰਗੀਆਂ ਗੱਲਾਂ ਕਰਦੇ ਹਨ ਤੇ ਇਹੋ ਜਿਹਾ ਰਾਜ ਕਾਇਮ ਕਰਨ ਦੀਆਂ ਇਛਾਵਾਂ ਦਾ ਪ੍ਰਗਟਾਵਾ ਵੀ ਕਰਦੇ। ਹੁਣ ਵੇਖੋ ਇਹ ਸਾਰੀਆਂ ਗੱਲਾਂ ਚੱਲਦੀਆਂ, ਤੁਸੀਂ ਮਾੜਾ ਜਿਹਾ ਇੱਕ ਡਿਬੇਟ 'ਚ ਪੈ ਜਾਓ ਉਹਨਾਂ ਦੇ ਨਾਲ, ਉਹ ਉਸੇ ਵੇਲੇ ਜਦੋਂ ਤੁਸੀਂ ਡਿਬੇਟ ਦੇ ਵਿੱਚ ਸਾਰੀ ਦੁਨੀਆ ਵਿੱਚ ਨੇਸ਼ਨ ਦੇ ਬਾਰੇ ਵਿੱਚ ਜਿਹੜੀ ਡਿਬੇਟਸ ਚੱਲ ਰਹੀਆਂ, ਜੇ ਆਪਾਂ ਉਸ ਡਿਬੇਟਸ ਨਾਲ ਨਹੀਂ ਜੋੜਦੇ ਤਾਂ ਫਿਰ ਆਪਾਂ ਇੱਥੇ ਇਕੱਲੇ ਰਹਿ ਜਾਵਾਂਗੇ। ਹੁਣ ਆ ਸਾਰੀਆਂ ਗੱਲਾਂ ਵੀ ਬੇਗਮਪੁਰਾ ਦੀ ਗੱਲ ਵਧੀਆ ਲੱਗਦੀ ਹੈ ਉਹਨਾਂ ਨੂੰ, ਯਾਨੀ ਕਿ ਇਸ ਕਹਿਣ ਦੇ ਨਾਲ ਸਟੇਟ ਨੂੰ ਵੀ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਹੀ ਇਹਦੀ ਗਹਿਰਾਈ ਜਾਓਗੇ, ਇਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੋਗੇ, ਇੱਕ ਉਹਦਾ ਸਿਧਾਂਤਕ ਗੱਲਾਂ ਸਾਹਮਣੇ ਲਿਆਓਗੇ ਉਹਦੀਆਂ, ਤਾਂ ਪ੍ਰੋਬਲਮ ਆਉਗੀ। ਪਰ ਹੁਣ ਕੌਮ ਅਤੇ ਕੌਮਵਾਦ ਬਾਰੇ ਅਤੇ ਇਹਨਾਂ ਸ਼ਬਦਾਂ ਨਾਲ ਜੁੜੇ ਹੋਰ ਵਰਤਾਰਿਆਂ ਤੇ ਸੀਰੀਅਸ ਟਰਮਸ ਜਿਹੜੀਆਂ ਦੇ ਨਾਲ ਅੱਧ ਕੱਚੀਆਂ ਗੱਲਾਂ, ਵੇਲਾ ਵਿਆ ਚੁੱਕੀਆਂ ਗੱਲਾਂ ਤੇ ਬਹੀਆਂ ਤਰੀਆਂ ਗੱਲਾਂ ਦਾ ਦੌਰ ਖਤਮ ਹੋ ਗਿਆ ਅਤੇ ਅਸੀਂ ਨੌਵੇਂ ਦੌਰ ਵਿੱਚ ਦਾਖਲ ਹੋ ਰਹੇ ਹਾਂ, ਜਿਸ ਦੀ ਸ਼ੁਰੂਆਤ ਅਵਤਾਰ ਸਿੰਘ ਇੰਗਲੈਂਡ ਨੇ ਆਪਣੀ ਪਲੇਠੀ ਦੀ ਪੁਸਤਕ ਸਿੱਖ ਕੌਮਵਾਦ ਦਾ ਸੰਕਲਪ ਵਿੱਚ ਕੀਤੀ ਹੈ। ਹੁਣ ਇਸ ਕਿਤਾਬ ਦੇ ਸਾਹਮਣੇ ਨਾ ਹਮ ਹਿੰਦੂ ਨਾ ਮੁਸਲਮਾਨ, ਹੁਣ ਇਹ ਗੱਲ ਬੜੀ ਦਿਲਚਸਪ ਹੈ। ਹੁਣ ਕਲੀਅਰ ਕਰਤਾ ਉਹਨੇ, ਅਵਤਾਰ ਨੇ, ਵੀ ਅਸੀਂ ਨਾ ਹਿੰਦੂ ਆ ਨਾ ਮੁਸਲਮਾਨ ਆ, ਸਾਡੇ ਦੋਹਾਂ ਨਾਲ ਸੰਬੰਧ ਨੇ, ਦੋਹਾਂ ਨਾਲ ਸਾਡੇ ਰਿਸ਼ਤੇ ਹੋਣਗੇ, ਉਹ ਵੱਖਰੇ ਹੋਣਗੇ, ਲੇਕਿਨ ਜਦੋਂ ਕੌਮ ਦੀ ਗੱਲ ਹੋ ਗਈ ਅਸੀਂ ਇੱਕ ਸੈਪਰੇਟ ਨੇਸ਼ਨ ਆ। ਤਾਂ ਮਤਲਬ ਉਹ ਸ਼ੁਰੂ 'ਚ ਹੀ ਦੋ ਗੱਲਾਂ ਕਰਦਾ। ਇੱਕ ਕਿਤਾਬ ਦੇ ਸ਼ੁਰੂ 'ਚ ਉਹ ਕਿਤਾਬ ਨੌਜਵਾਨਾਂ ਨੂੰ ਭੇਟ ਕਰਦਾ ਵੀ ਮੈਨੂੰ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਇਸ ਕਿਤਾਬ ਨੂੰ ਸੀਰੀਅਸ ਲੈ ਕੇ ਗੱਲ ਨੂੰ ਅੱਗੇ ਤੋਰੋਗੇ,
ਦੂਜੀ ਗੱਲ ਉਹਨੇ ਆਪਣਾ ਸੈਪਰੇਟ ਕਰਤਾ ਵੀ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ। ਹੁਣ ਇੱਥੇ ਮਤਲਬ ਜਦੋਂ ਸਾਨੂੰ ਕਿਹਾ ਜਾਂਦਾ ਤੁਸੀਂ ਹਿੰਦੂ ਧਰਮ ਦਾ ਹੀ ਹਿੱਸਾ ਹੋ, ਹਿੰਦੂ ਧਰਮ ਦਾ ਵਧੀਆ ਹਿੱਸਾ ਹੋ, ਇੱਕ ਟਾਹਣੀ ਦੇ ਦੋ ਫੁੱਲ ਹੋ, ਤਾਂ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਮਤਲਬ ਜਿਹੜੀਆਂ ਨੇ ਉਹ ਇਗਨੋਰ ਕਰ ਦਿੰਦਾ ਇਹਨਾਂ ਗੱਲਾਂ। ਇਸ ਕਿਤਾਬ ਦੇ 413 ਪੰਨੇ ਨੇ, 17 ਚੈਪਟਰ, 413 ਪੰਨੇ ਨੇ, 17 ਚੈਪਟਰ ਨੇ। ਅਤੇ ਗੰਭੀਰ ਪੁਸਤਕਾਂ ਨੂੰ ਪਾਠਕਾਂ ਦੇ ਵਿਹੜੇ 'ਚ ਲਿਆਉਣ ਵਾਲੀ ਸੰਸਥਾ ਰੀਥਿੰਕਸ ਬੁੱਕਸ ਵੱਲੋਂ ਇਹ ਕਿਤਾਬ ਛਾਪੀ ਗਈ। ਇਸ ਕਿਤਾਬ ਦੀ ਜਿਹੜੀ ਭੂਮਿਕਾ ਜਿਹੜੀ ਹੈ, ਮੈਂ ਜਿਵੇਂ ਮਤਲਬ ਡਾਕਟਰ ਜਸਵੀਰ ਸਿੰਘ ਦੀ ਗੱਲ ਕੀਤੀ, ਉਹ ਪੜ੍ਹਨ ਵਾਲੀ ਭੂਮਿਕਾ ਹੈ, ਉਹ ਡੈਨਮਾਰਕ ਦੇ ਜਿਹੜਾ ਵਿਦਵਾਨ ਹੈ ਡਾਕਟਰ ਜਸਵੀਰ ਸਿੰਘ, ਉਹਨਾਂ ਨੇ ਕੀਤੀ। ਹੁਣ ਇਹ ਮੈਂ ਕੋਈ ਕਿਤਾਬ ਦਾ ਅਕੈਡਮਿਕ ਰਿਵਿਊ ਨਹੀਂ ਕਰ ਕੀਤਾ, ਕੋਈ ਬਹੁਤ ਜ਼ਿਆਦਾ ਮਤਲਬ ਤੁਸੀਂ ਇਹ ਕਿਤਾਬ ਐਕਟਿਵਿਸਟ ਇੰਟਰੋਡਕਸ਼ਨ ਵੀ ਇਹਦੇ ਵਿੱਚ ਹੀ ਹੈ। ਜਿਨ੍ਹਾਂ ਬੰਦਿਆਂ ਨੂੰ ਮੈਂ ਰੀਝ ਹੈ ਜਾਣਨ ਦੀ ਵੀ ਯਾਰ ਬੁਨਿਆਦੀ ਗੱਲ ਕੀ ਸੀ, ਗੱਲ ਕਿੱਥੋਂ ਪੈਦਾ ਹੋਈ, ਇਹਨੂੰ ਦੁਨੀਆ ਦੇ ਜਿਹੜੇ ਚੱਲ ਰਹੀਆਂ ਡਿਬੇਟਸ ਨਾਲ ਕਿਵੇਂ ਜੋੜਿਆ ਜਾਵੇ, ਉਹ ਮਤਲਬ ਜਿਹੜੀ ਗੱਲ ਹੈ ਨਾ, ਉਹ ਫਿਰ ਐਕਟਿਵਿਸਟ ਵੀ ਇਹਨੂੰ ਪੜ੍ਹਨਾ ਚਾਹੀਦਾ। ਔਰ ਜਿਹੜੇ ਇੰਟਰੋਡਕਸ਼ਨ ਜਿਹੜੇ ਜਿਨ੍ਹਾਂ ਦੀ ਰੀਝ ਹੈ ਉਹ ਵੀ ਪੜ੍ਹਨਗੇ, ਸੀਰੀਅਸ ਬੰਦੇ ਵੀ ਜਿਹੜੇ ਇਹਨੂੰ ਪੜ੍ਹਨਗੇ। ਇਸ ਕਿਤਾਬ ਦੀ ਸਭ ਤੋਂ ਵੱਡੀ ਪ੍ਰਾਪਤੀ, ਇਹ ਕਿਤਾਬ ਤੁਹਾਡੇ ਅੰਦਰ ਪ੍ਰਭੂ ਸੰਪੰਨ ਸਿੱਖ ਸਟੇਟ, ਯਾਨੀ ਕਿ ਸੋਵਰਨ ਸਿੱਖ ਸਟੇਟ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਪ੍ਰਭੂ ਸੰਪੰਨ ਸਿੱਖ ਸਟੇਟ, ਇੰਗਲਿਸ਼ ਵਿੱਚ ਸੋਵਰਨ ਸਿੱਖ ਸਟੇਟ ਦਾ ਇੱਕ ਠੋਸ ਆਧਾਰ ਸਥਾਪਿਤ ਕਰਦੀ ਹੈ ਅਤੇ ਨਾਲ ਹੀ ਕੌਮ ਬਾਰੇ ਅਹਿਸਾਸ ਦਾ, ਫੀਲਿੰਗਸ ਦਾ, ਸੈਂਟੀਮੈਂਟਸ ਦਾ ਇੱਕ ਆਲਮ ਵੀ ਸਿਰਜਦੀ ਹੈ। ਇਹ ਪੁਸਤਕ ਬਹੁਤ ਸਾਰੇ ਭੁਲੇਖਿਆਂ ਨੂੰ ਦੂਰ ਕਰ ਦਿੰਦੀ ਹੈ, ਜੋ ਭੁਲੇਖੇ ਗਵਰਨਮੈਂਟ ਦੇ ਬਿਰਤਾਂਤਾਂ ਵਿੱਚ ਉਹ ਜੋ ਨੈਰੇਟਿਵ ਸਿਰਜਦੇ ਨੇ ਸਾਡੇ ਬਾਰੇ, ਜਾਂ ਜਿਹੜੇ ਸਰਕਾਰ ਪ੍ਰਸਤ ਵਿਦਵਾਨ ਨੇ ਉਹਨਾਂ ਵਿੱਚ, ਜਾਂ ਖੱਬੇ ਪੱਖੀ ਵਿਦਵਾਨਾਂ ਦੇ ਬਿਰਤਾਂਤਾਂ ਵਿੱਚ ਅਕਸਰ ਹੀ ਤੁਸੀਂ ਆਸਾਨੀ ਨਾਲ ਲੱਭ ਸਕੋ। ਹੁਣ ਇਸ ਕਿਤਾਬ ਦੇ ਨਾਲ ਲੈਫਟ ਖੱਬੇ ਪੱਖੀਆਂ ਉੱਤੇ, ਕਾਮਰੇਡਾਂ ਉੱਤੇ ਨਹੀਂ, ਮਾਰਕਸਿਜ਼ਮ ਬਾਰੇ ਉਹਦੀ ਕਿੰਨੀ ਕੁ ਸਮਝ ਹੈ ਅਵਤਾਰ ਦੀ, 32 ਪੇਜ। ਉਹ ਇਸ ਕਿਤਾਬ ਇਹ ਸਿੱਧ ਕਰਦਾ ਵੀ ਮਾਰਕਸਿਸਟਾਂ ਨੂੰ ਬਿਲਕੁਲ ਹੀ ਨਹੀਂ ਪਤਾ, ਮਾਰਕਸਿਜ਼ਮ ਬਾਰੇ ਪਤਾ ਹੋਏਗਾ ਪਰ ਉਹ ਨੇਸ਼ਨ ਕੀ ਚੀਜ਼ ਹੈ, ਨੇਸ਼ਨ ਦੀ ਗੱਲ ਜਿਹੜੀ ਹੈ ਉਹ ਕਲੀਅਰ ਕਰ ਹੀ ਨਹੀਂ ਸਕੇ। ਯਾਨੀ ਕਿ ਇਹ ਰਿਲੇਸ਼ਨ ਜਿਹੜਾ ਵੀ ਉਹਨਾਂ ਦੀ ਸਮਝ ਤੋਂ ਬਾਹਰ ਹੈ। ਦੂਜੀ ਗੱਲ, ਇਹ ਪੁਸਤਕ ਸੁਣੀਆਂ ਸੁਣਾਈਆਂ ਗੱਲਾਂ ਉੱਤੇ ਆਧਾਰਿਤ ਨਹੀਂ ਹੈ, ਸਗੋਂ ਠੋਸ ਦਲੀਲਾਂ ਤੇ ਹਵਾਲਿਆਂ ਤੇ। ਦੇਖੋ ਦਿਲਚਸਪ ਗੱਲ ਇਹ ਹੈ ਕਿ ਅਵਤਾਰ ਨੇ ਕੀ ਕੀਤਾ ਹੈ, ਉਹਦੀ ਇੱਕ ਜਿਹੜੀ ਖੂਬੀ ਇਹ ਮੈਨੂੰ ਲੱਗੀ ਹੈ ਕਿ ਜਿਹੜੀ ਗੱਲ ਮਤਲਬ ਉਹ ਕਹਿ ਰਿਹਾ ਹੈ, ਕਿਸੇ ਵਿਦਵਾਨ ਨੂੰ ਹਵਾਲਾ ਦਿੰਦਾ ਹੈ, ਕਿਸੇ ਸਕਾਲਰ ਦਾ ਹਵਾਲਾ ਦਿੰਦਾ ਹੈ, ਪਹਿਲਾਂ ਉਹਨੂੰ ਪੂਰੀ ਤਰ੍ਹਾਂ ਪੇਸ਼ ਕਰਦਾ ਵੀ ਆਹ ਉਹ ਬੰਦਾ ਗੱਲ ਕਹਿਣਾ ਚਾਹੁੰਦਾ। ਨਹੀਂ, ਪਹਿਲੇ ਚੈਪਟਰ 'ਚ ਹੀ ਦੁਨੀਆ ਭਰ ਦੇ ਸਕਾਲਰ ਜਿਹੜੇ ਨੇ ਉਹਨਾਂ ਨੇ ਨੇਸ਼ਨ ਨੂੰ ਕਿਵੇਂ ਵੇਖਿਆ, ਉਹ ਸਾਰੇ ਸਕਾਲਰ ਜਿਹੜੇ ਵੱਡੇ ਵੱਡੇ ਸਕਾਲਰ ਨੇ ਉਹਦੇ ਉੱਤੇ ਪੂਰਾ ਇੱਕ ਚੈਪਟਰ, ਪੂਰਾ ਕਾਂਡ ਉਹ ਦੱਸਿਆ ਵੀ ਐਂਡਰਸਨ ਕੀ ਕਹਿੰਦਾ, ਐਂਥਨੀ ਕੀ ਕਹਿੰਦਾ, ਪਾਲ ਬਰਾਸ ਕੀ ਕਹਿੰਦਾ, ਉਹਨਾਂ ਸਾਰਿਆਂ ਦਾ ਉਹਦੇ ਵਿੱਚ ਜ਼ਿਕਰ ਹੈ। ਫਿਰ ਉਹ ਆਪਣੀ ਗੱਲ ਜਿਹੜੀ ਸ਼ੁਰੂ ਕਰਦਾ। ਇਹ ਕਿਤਾਬ ਉਹਨਾਂ ਵੀਰਾਂ ਨੂੰ ਵੀ ਡਾਇਰੈਕਟ ਚੈਲੰਜ ਹੈ ਜੋ ਅਸਲ ਵਿੱਚ ਪ੍ਰਭੂ ਸੰਪੰਨ ਸਿੱਖ ਸਟੇਟ ਦੇ ਸੰਕਲਪ ਵੱਲ ਪਿੱਠ ਕਰਕੇ ਬੈਠੇ। ਹੁਣ ਇੱਕ ਗੱਲ, ਦੋਵੇਂ ਸਕਾਲਰ ਮਤਲਬ ਜਸਬੀਰ ਵੀ ਤੇ ਇਹ ਕਿਹਾ ਜਾਂਦਾ ਹੈ ਵੀ ਨੇਸ਼ਨ ਤਾਂ ਪਾਰ ਦੀ ਗੱਲ ਹੈ, ਬਿਯੋਂਡ ਹੈ, ਮਤਲਬ ਨੇਸ਼ਨ ਦੀ ਕੋਈ ਪਾਰ ਦੀ ਗੱਲ ਹੈ। ਜਾਂ ਮਤਲਬ ਜਦੋਂ ਖਾਲਿਸਤਾਨ ਦੀ ਗੱਲ ਆਵੇਗੀ ਤਾਂ ਫਿਰ ਜੋੜ ਦੇਣਗੇ ਇਹ ਤਾਂ ਖਾਲਿਸਤਾਨ ਇੱਕ ਟੈਰੀਟਰੀ ਨਹੀਂ ਹੋ ਸਕਦੀ, ਖਾਲਿਸਤਾਨ ਦਾ ਬ੍ਰਹਿਮੰਡ ਨਾਲ ਰਿਸ਼ਤਾ। ਹੁਣ ਇਹ ਇੰਨੀਆਂ ਹਾਸੋਹੀਣੀਆਂ ਗੱਲਾਂ ਕਿ ਤੁਸੀਂ ਜੇ ਬ੍ਰਹਿਮੰਡ ਨਾਲ ਇੱਕ ਸਾਂਝ ਪਾਉਣੀ ਹੈ, ਇੱਕ ਗਰੁੱਪ ਪੂਰਾ ਹੈਗਾ ਸਿੱਖਾਂ 'ਚ, ਇੰਟੈਲੈਕਚੁਅਲ ਗਰੁੱਪ ਹੈ, ਉਹ ਮਤਲਬ ਇਹ ਥੀਸਿਸ ਸਾਹਮਣੇ ਲੈ ਕੇ ਆਇਆ ਕਿ ਦੋ ਚਾਰ ਗੱਲਾਂ ਹੋਰ ਵੀ ਸੀਰੀਅਸ ਮਤਲਬ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ, ਔਰ ਹੈਰਾਨੀ ਹੁੰਦੀ ਉਹ ਕਹਿੰਦੇ ਨੇ ਕੋਈ ਨੇਸ਼ਨ ਪਾਰ ਦੀ ਗੱਲ, ਯਾਨੀ ਕਿ ਇਹਦਾ ਮਤਲਬ ਸਾਨੂੰ ਜਿਹੜੀ ਨੇਸ਼ਨ ਸਟੇਟ ਜਿਹੜੀ ਨਹੀਂ ਚਾਹੀਦੀ। ਹਾਲਾਂਕਿ ਉਹ ਖਾਲਿਸਤਾਨ ਦੇ ਸਮਰਥਕ ਨੇ, ਖਾਲਿਸਤਾਨ ਨੂੰ ਜੋ ਡਿਫਾਈਨ ਕਰਦੇ ਨੇ ਫਿਰ ਇਸ ਤਰ੍ਹਾਂ ਚਲੇਗਾ। ਮੈਂ 10ਵੀਂ ਕਲਾਸ 'ਚ ਪੜ੍ਹਦਾ ਸੀ ਤੇ
ਅਖਬਾਰਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਉਸ ਵੇਲੇ ਸੰਤ ਫਤਿਹ ਸਿੰਘ ਜਵਾਹਰ ਲਾਲ ਨਹਿਰੂ ਨੂੰ ਮਿਲਣ ਗਏ। ਜਵਾਹਰ ਲਾਲ ਨਹਿਰੂ ਨੂੰ ਮਿਲਣ ਗਏ, ਪੰਜਾਬੀ ਸੂਬੇ ਦੀ ਗੱਲ ਚੱਲ ਰਹੀ ਸੀ ਤੇ ਸਰਦਾਰ ਕਪੂਰ ਸਿੰਘ ਨੇ ਇੱਕ ਹੋਰ ਗੱਲ ਸਿੱਖ ਹੋਮਲੈਂਡ ਦੀ ਵੀ ਚਲਾਈ ਹੋਈ ਸੀ। ਤੇ ਹੋਇਆ ਕੀ ਕਿ ਜਦੋਂ ਨਹਿਰੂ ਉਹਦੇ ਮੁਤਾਬਕ ਨਹਿਰੂ ਜਵਾਹਰ ਲਾਲ ਨਹਿਰੂ ਰੋ ਪਏ, ਜਿਹਦਾ ਮਤਲਬ ਸੀ ਵੀ ਪੰਜਾਬੀ ਸੂਬਾ ਜੇ ਨਹੀਂ ਬਣ ਸਕਦਾ, ਤਾਂ ਉਹ ਸੰਤ ਫਤਿਹ ਸਿੰਘ ਵੀ ਇੰਨੇ ਭਾਵੁਕ ਹੋ ਗਏ, ਉਹਨਾਂ ਨੂੰ ਬਿਲਕੁਲ ਹੀ ਉਹਨਾਂ ਨੂੰ ਲੱਗਾ ਵੀ ਗੱਲ ਠੀਕ ਹੈ। ਬਾਹਰ ਆ ਕੇ ਪ੍ਰੈਸ ਕਾਨਫਰੰਸ ਹੋਈ, ਜਰਨਲਿਸਟ ਪੁੱਛਦੇ ਵੀ ਕੀ ਹੋਇਆ, ਕਹਿੰਦੇ ਪੰਜਾਬੀ ਸੂਬਾ ਕੋਈ ਸੇਬ ਨਹੀਂ ਹੈਗਾ ਜਿਹੜਾ ਲਾ ਲਾਂਗੇ ਦਰਖਤ। ਦੇਖੋ ਸਾਡਾ ਲੀਡਰ ਜਿਹੜਾ ਮਤਲਬ ਇਹ ਗੱਲ ਕਹਿ ਰਿਹਾ। ਫਿਰ ਇੱਕ ਵਾਰੀ ਮਤਲਬ ਇਹ ਪੁੱਛਿਆ ਵੀ ਸਿੱਖ ਹੋਮਲੈਂਡ ਕੀ ਹੋਇਆ, ਫਿਰ ਮਤਲਬ ਕੀ ਕਹਿੰਦੇ ਵੀ ਸਾਰਾ ਹਿੰਦੁਸਤਾਨ ਹੀ ਸਿੱਖ ਹੋਮਲੈਂਡ। ਯਾਨੀ ਕਿ ਤੁਸੀਂ ਆਪਣੀ ਗੱਲ ਨੂੰ ਮਤਲਬ ਇੱਥੋਂ ਤੱਕ ਲੈ ਜਾਂਦੇ, ਉਹ ਉਹਨਾਂ ਨੂੰ ਅਪੀਲ ਕਰਦੀ, ਉਹ ਐਨੀਮੀ ਨੂੰ ਅਪੀਲ ਕਰਦੀ ਹੈ ਵੀ ਤੁਸੀਂ ਏਦਾਂ ਕਹੀ ਜਾਵੋਗੇ। 1984 ਦੇ ਦਰਬਾਰ ਸਾਹਿਬ ਦੇ ਸਾਕੇ ਪਿੱਛੋਂ ਜਿਨ੍ਹਾਂ ਨੇ ਪੰਜਾਬੀ ਕੌਮ ਦਾ ਸੰਕਲਪ ਠੇਲਿਆ, ਜਦੋਂ ਮੈਂ ਵੀ ਉਹਦੇ ਸ਼ਾਮਲ ਸੀ, ਬਾਜੀ ਅਜਮੇਰ ਵੀ, ਡਾਕਟਰ ਗੁਰਪਤ ਸਿੰਘ ਵੀ, ਬਾਲੀ ਹੋਣੀ ਬੈਠੇ। ਇਹ ਤਾਂ ਤੁਹਾਡੀ ਗੱਲ ਪ੍ਰਚਾਰਨ ਵਾਲੇ ਸੀ। ਨਹੀਂ, ਤੁਹਾਡਾ ਬਹੁਤ ਵੱਡਾ ਰੋਲ ਸੀ। ਅੱਛਾ ਚਲੋ ਇਹ ਗੱਲਾਂ ਬਾਅਦ ਵਿੱਚ ਆਈਆਂ। ਇਹ ਉਦੋਂ ਮਤਲਬ ਪੰਜਾਬੀ ਕੌਮ ਦਾ ਕਨਸੈਪਟ ਆਇਆ ਵੀ ਕਿਉਂ ਦਰਬਾਰ ਸਾਹਿਬ ਦਾ ਸਾਕਾ, ਦਲਵੀਰ ਸਿੰਘ ਵੀ ਸੀਗੇ ਜਿਹੜੇ ਪੱਤਰਕਾਰ ਸੀ, ਉਦੋਂ ਕਨਸੈਪਟ ਆਇਆ ਵੀ ਸਿੱਖਾਂ ਨੂੰ ਕੀ ਦਿੱਤਾ ਜਾ ਰਿਹਾ। ਸਿੱਖ ਤਾਂ ਬਹੁਤ ਉਦਾਸ ਨੇ, ਤਾਂ ਫਿਰ ਉਸ ਉਦਾਸੀ ਚੋਂ ਪੰਜਾਬੀ ਕੌਮ ਦਾ ਸੰਕਲਪ ਨਿਕਲਿਆ। ਹੁਣ ਇਹ ਪੰਜਾਬੀ ਕੌਮ ਕਿਹੜੀ ਹੈ ਵੀ ਹਿੰਦੂਆਂ ਨੂੰ ਨਾਰ ਲਾਉਣਾ ਸੀ, ਯਾਨੀ ਹਿੰਦੂਆਂ ਤੋਂ ਅਸੀਂ ਮਤਲਬ ਜਿਹੜੇ ਨਾ ਉਹ ਸਫਾਈਆਂ ਦੇਣ ਲੱਗ ਪੈਣੇ ਉਸੇ ਵੇਲੇ ਵੀ ਅਸੀਂ ਆਹ ਗੱਲ ਨਾ ਯਾਰ ਹੋ ਜਾਏ, ਹਿੰਦੂ ਨਾਰਾਜ਼ ਨਾ ਹੋ ਜਾਣ। ਉਹ ਤੇ ਮੁਸਲਮਾਨ ਦੇ ਤੇ ਹੈ ਹੀ ਨਹੀਂ ਗੇ। ਤੇ ਪੰਜਾਬੀ ਕੌਮ ਦਾ ਕਨਸੈਪਟ ਜਿਹੜਾ ਇਹ ਮਤਲਬ ਸਿੱਖ ਪੰਥ ਨੇ ਇਹਨੂੰ ਮਤਲਬ ਮਾਨਤਾ ਨਹੀਂ ਦਿੱਤੀ, ਇਹ ਵੀ ਗੱਲ ਖਤਮ ਹੋ ਗਈ। ਪੰਜਾਬੀ ਕੌਮ ਦਾ ਕਨਸੈਪਟ ਵੀ ਬਾਅਦ ਵਿੱਚ ਮਤਲਬ ਖਾਲਿਸਤਾਨ ਦੇ ਉੱਤੇ ਮਤਲਬ ਸਾਰੀ ਕੌਮ ਆਈ। ਉਹ ਕਹਿੰਦੇ ਅਵਤਾਰ ਨੇ ਇਹਦੇ ਉੱਤੇ ਪੂਰਾ ਅਟੈਕ ਕੀਤਾ, ਇਹਦੇ ਉੱਤੇ ਪੂਰਾ ਹਮਲਾ ਕੀਤਾ। 1984 ਦੇ ਦਰਬਾਰ ਸਾਹਿਬ ਦੇ ਸਾਕੇ ਪਿੱਛੋਂ ਜਿਨ੍ਹਾਂ ਨੇ ਪੰਜਾਬੀ ਕੌਮ ਦਾ ਸੰਕਲਪ ਠੇਲਿਆ, ਲੇਖਕ ਉਹਨਾਂ ਨੂੰ ਵੀ ਭਟਕੇ ਹੋਏ ਇਤਿਹਾਸਕਾਰ ਅਤੇ ਮੌਕਾ ਪ੍ਰਸਤ ਖੁਦਗਰਜ਼ ਵਿਦਵਾਨ ਆਖਦਾ ਹੈ। ਮੈਂ ਇਨਵਰਟਰ ਕਮੈਂਟ ਜੋ ਕਈ ਕਿਸਮ ਦੀਆਂ ਵਿਆਖਿਆ ਪ੍ਰਣਾਲੀਆਂ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਿੱਖ ਕੌਮ ਨਹੀਂ ਮਹਿਜ਼ ਇੱਕ ਭਾਈਚਾਰਾ। ਲੇਖਕ ਪ੍ਰਸਿੱਧ ਯਹੂਦੀ ਵਿਦਵਾਨ ਸਾਈਮਨ ਡੁਬਨਾਓ ਦੇ ਸਿਧਾਂਤ ਨੂੰ ਸਿੱਖ ਪ੍ਰਸੰਗ ਵਿੱਚ ਰੱਖ ਕੇ ਐਲਾਨ ਕਰਦਾ ਕਿ ਸਿੱਖਾਂ ਦੀ ਕੌਮੀਅਤ, ਨੋਟ ਕਰਿਓ, ਧਰਮ ਦੇ ਗਲਾਫ ਵਿੱਚ ਲਪੇਟੀ ਹੋਈ ਹੈ ਅਤੇ ਧਰਮ ਤੋਂ ਬਿਨਾਂ ਸਿੱਖ ਕੌਮ ਦਾ ਤਸੱਵਰ ਵੀ ਨਹੀਂ ਕੀਤਾ ਜਾ ਸਕਦਾ। ਜਿਹੜੇ ਅਜਿਹਾ ਕਰਨ ਦੀ ਹਿਮਾਕਤ ਕਰ ਰਹੇ ਹਨ ਉਹ ਡੁਬਨਾਓ ਦੇ ਸ਼ਬਦਾਂ ਉਹਦਾ ਹਵਾਲਾ ਦੇ ਕੇ ਸਿੱਖ ਧਰਮ ਦੀ ਸਰਵ ਉੱਚਤਾ ਉੱਤੇ ਸਵਾਲ ਚੁੱਕ ਰਹੇ। ਤਾਂ ਪੰਜਾਬੀ ਕੌਮ ਦਾ ਵੀ ਕਨਸੈਪਟ ਜਿਹੜਾ ਅਵਤਾਰ ਸਿੰਘ ਹੋਣਾ ਰਿਜੈਕਟ ਕਰ। ਕੀ ਕੋਈ ਕੌਮ ਸਟੇਟ ਤੋਂ ਬਿਨਾਂ ਬਚ ਸਕਦੀ ਹੈ? ਜੇ ਉਹਦੇ ਕੋਲ ਸਟੇਟ ਨਹੀਂ, ਸਾਡੇ ਕੋਲ ਸਟੇਟ ਨਹੀਂ ਹੈਗੀ ਇਸ ਵੇਲੇ। ਮਤਲਬ ਇਸ ਵੇਲੇ 500 ਕੌਮਾਂ ਨੇ ਦੁਨੀਆ ਵਿੱਚ ਜਿਹੜੀਆਂ ਸਟੇਟਲੈਸ ਨੇ, ਜਿਨ੍ਹਾਂ ਕੋਲ ਆਪਣਾ ਰਾਜ ਨਹੀਂ, ਜੋ ਸੰਘਰਸ਼ ਕਰ ਰਹੀਆਂ ਨੇ। ਜਿਵੇਂ ਇੰਡੀਆ ਕੁਰਦ ਕਰ ਰਹੇ ਨੇ ਉੱਧਰ, ਆਪਾਂ ਇੱਥੇ ਸਟਰਗਲ ਕਰ ਰਹੇ ਹਾਂ, ਤਾਮਿਲ ਆਪਣੀ ਸਟਰਗਲ ਲੰਕਾ ਦੇ ਵਿੱਚ ਕਰ ਰਹੇ ਨੇ। ਤੋ ਇਸ ਤਰ੍ਹਾਂ ਦੀਆਂ 500 ਨੇ ਵੇਖੋ, ਮਤਲਬ ਜਿਹੜੀਆਂ ਸਟੇਟਾਂ ਜਿਹੜੀਆਂ ਵਿਦਆਊਟ ਸਟੇਟ, ਜਿਨ੍ਹਾਂ ਕੋਲ ਆਪਣੇ ਕੋਲ ਰਾਜ ਨਹੀਂ ਹੈਗਾ ਪਰ ਰਾਜ ਦੀ ਤਮੰਨਾ ਲਈ ਜੂਝ ਰਹੀਆਂ। ਅਵਤਾਰ ਸਿੰਘ ਕਹਿੰਦੇ ਬਚ ਸਕਦੀ ਹੈ ਬਸ਼ਰਤੇ ਉਹ ਕੌਮ ਆਪਣੇ ਅੰਦਰੂਨੀ ਖੋਰੇ ਨੂੰ ਖਤਮ ਕਰੇ ਤੇ ਜਾਂਬਾਜ਼ ਸੂਰਮਿਆਂ ਤੇ ਆਪਣੇ ਗੁਰੂਆਂ ਪਵਿੱਤਰ ਸੰਤ ਪੁਰਸ਼ਾਂ ਦੀ ਰਹਿਨਮਾਈ ਥੱਲੇ ਕੰਮ ਕਰੇ। ਹੁਣ ਇਹ ਇੱਕ ਸ਼ਰਤ ਹੈਗੀ ਹੈ ਵੀ ਜੇ ਤੁਸੀਂ ਆਪਣੇ ਸਿੰਬਲ ਸਾਂਭ ਕੇ ਰੱਖੇ ਹੋਏ, ਆਪਣੇ ਜਿਹੜੇ ਚਿੰਨ੍ਹ ਨੇ, ਨਿਸ਼ਾਨ ਨੇ, ਉਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਜਿਵੇਂ ਕਿ ਮੈਂ ਸਿੱਖਾਂ ਬਾਰੇ ਇਹ ਗੱਲ ਕਰਾਂਗਾ ਕਿ 1960 ਤੱਕ ਸਿੱਖ ਕੌਮ ਤਗੜੀ ਸੀ। ਮਤਲਬ ਜੋ ਤੁਸੀਂ ਇਤਿਹਾਸ ਵਿੱਚੋਂ ਜਾਓਗੇ, ਇਸ ਜਰਨੀ ਜਾਓਗੇ, ਤਾਂ 1960 ਤੱਕ ਸਿੱਖ ਕੌਮ ਜਿਹੜੀ ਸੀ ਉਹ
ਸਿਧਾਂਤਾਂ ਦੇ ਉੱਤੇ ਮਤਲਬ ਕਾਫੀ ਹੱਦ ਤੱਕ ਚੱਲ ਰਹੀ ਸੀ, ਜਿਵੇਂ ਕਿ ਆਪਾਂ ਵੀ ਐਕਸਪੀਰੀਅੰਸ ਦੇ ਵਿੱਚੋਂ ਵੀ ਵੇਖਿਆ। ਪਰ ਹੁਣ ਫਿਰ ਜਦੋਂ ਪੰਜਾਬੀ ਕੌਮ ਬਣਾਤਾ, ਜਦੋਂ ਸਾਰਾ ਕੁਝ ਇਹ ਬਦਲ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ, ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਕੁਝ ਬਦਲ ਗਿਆ, ਤਾਂ ਉਸ ਵੇਲੇ ਸਾਰਾ ਕੁਝ ਹੀ ਡਿਲੀਟ ਹੋ ਗਿਆ। ਅਕਾਲ ਤਖਤ ਸਾਹਿਬ ਵੀ ਡਿਲੀਟ ਹੋ ਗਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਡਿਲੀਟ ਹੋ ਗਈ। ਪਰ ਉਹ ਅਵਤਾਰ ਇਹ ਕਹਿੰਦਾ ਕਿ ਇਸ ਦਿਸ਼ਾ ਵਿੱਚ ਉਸ ਨੂੰ ਨਿਆਰੇ ਕੌਮੀ ਮਿੱਥਾਂ ਦੀ ਯਾਦ ਨੂੰ ਹਰ ਸਮੇਂ ਦਿਲ ਵਿੱਚ ਸਾਂਭ ਕੇ ਰੱਖਣਾ ਚਾਹੀਦਾ। ਇਹ ਨਿਸ਼ਾਨ ਉਸ ਕੌਮ ਨੂੰ ਬਾਕੀ ਦੀਆਂ ਕੌਮਾਂ ਨਾਲੋਂ ਵੱਖਰਾ ਦਰਸਾਉਂਦੇ ਹਨ। ਹੁਣ ਕਿਹੜੇ ਕਿਹੜੇ ਅਵਤਾਰ ਬਹੁਤ ਦਿਲਚਸਪ ਸੁਣਨ ਵਾਲੇ। ਉਹ ਕਹਿੰਦਾ ਨਿਆਰੇ ਬੋਲ ਬਾਲੇ ਕਾਇਮ ਰੱਖੋ, ਨਿਸ਼ਾਨਾਂ ਨੂੰ ਕਾਇਮ ਰੱਖੋ, ਲੈਂਗੁਏਜ ਨੂੰ ਆਪਣੀ ਨਾਲ ਸਾਂਭ ਕੇ ਰੱਖੋ, ਪਹਿਰਾਵਾ ਜਿਹੜਾ ਉਹਨੂੰ ਵੀ ਸਾਂਭ ਕੇ ਰੱਖੋ। ਫਿਰ ਅੱਗੇ ਤੋਂ ਲੈ ਲਾਉਂਦੇ ਖੇਤ, ਝਰਨੇ, ਨਦੀਆਂ, ਪਹਾੜ, ਪਗਡੰਡੀਆਂ, ਇੱਥੋਂ ਤੱਕ ਸਾਡਾ ਉਹਨਾਂ ਨਾਲ ਕਿੰਨਾ ਇਸ਼ਕ ਹੋ ਜਾਂਦਾ ਹੈ। ਸੂਏ, ਨਹਿਰਾਂ, ਕੱਸੀਆਂ, ਬੁੰਗੇ, ਹਵੇਲੀਆਂ, ਟੱਠੀਆਂ ਹੋਈਆਂ ਇਮਾਰਤਾਂ, ਖੰਡਰ ਸਾਡੀਆਂ ਯਾਦਾਂ ਵਿੱਚ ਇੱਕ ਇਲਾਹੀ ਚਿੰਨ੍ਹ ਬਣ ਗਿਆ। ਯਾਨੀ ਕਹਿੰਦੇ ਜੇ ਤੁਸੀਂ ਮਤਲਬ ਅਜੇ ਵੀ ਆਪਣੀ ਗੱਲ ਨੂੰ ਸਾਂਭ ਕੇ ਰੱਖਣਾ ਤਾਂ ਇਹਨਾਂ ਗੱਲਾਂ ਦੇ ਉੱਤੇ ਤੁਹਾਨੂੰ ਮਤਲਬ ਅਵਤਾਰ ਕਹਿੰਦੇ ਵੀ ਕਈ ਵਾਰੀ ਕੌਮਾਂ ਲੰਮੇ ਸਮੇਂ ਲਈ ਜਜ਼ਬੇ ਦੀ ਇਹੋ ਜਿਹੀ ਉਦਾਸ ਹਾਲਤ ਵਿੱਚੋਂ ਲੰਘਦੀਆਂ ਜਿਵੇਂ ਅਸੀਂ ਲੰਘ ਰਹੇ, ਜਿਸ ਨੂੰ ਇੱਕ ਵਿਦਵਾਨ ਡੌਰਨ ਮੈਂਡਰਸ ਪੈਸਿਵ ਨੈਸ਼ਨਲਿਜ਼ਮ ਕਹਿੰਦਾ। ਪੈਸਿਵ ਨੈਸ਼ਨਲਿਜ਼ਮ ਬਹੁਤ ਸੀਰੀਅਸ ਗੱਲ ਹੈ ਵੀ ਇੱਕ ਤਾਂ ਹੁੰਦਾ ਐਕਟਿਵ ਨੈਸ਼ਨਲਿਜ਼ਮ, ਜਾਂ ਹਿੰਦੂ ਧਰਮ ਦਾ ਜਿਹੜਾ ਉਹਨਾਂ ਛੇੜਿਆ ਐਗਰੈਸਿਵ ਨੈਸ਼ਨਲਿਜ਼ਮ, ਯਾਨੀ ਕਿ ਉਹਨਾਂ ਧੱਕੇ ਮਤਲਬ ਡੋਲਿਆਂ ਦੀ ਤਾਕਤ ਨਾਲ ਅਸੀਂ ਮਤਲਬ ਹਿੰਦੂ ਸਟੇਟ ਬਣਾਉਣੀ ਹੈ। ਉਹ ਪੈਸਿਵ ਨੈਸ਼ਨਲਿਜ਼ਮ ਦੇ ਵਿੱਚ ਤੁਸੀਂ ਰਹੋ। ਸਾਡੇ ਵਿੱਚ ਤੱਤੇ ਵੀ ਹੈਗੇ ਨੇ, ਠੰਡੇ ਵੀ ਹੈਗੇ ਨੇ, ਮਿਲਵਰਤਨੀ ਵੀ ਹੈਗੇ ਨੇ, ਸਰਕਾਰ ਨਾਲ ਮਿਲਵਰਤਨ ਕਰਕੇ ਚੱਲਦੇ ਵੀ ਇਹ ਸਾਰੀਆਂ ਲੇਅਰਸ ਨੂੰ ਕਿਵੇਂ ਤੁਸੀਂ ਨਾਲ ਰੱਖਣਾ। ਉਹ ਕਹਿੰਦੇ ਵੀ ਕਈ ਵਾਰ ਕੌਮ ਜਾਂ ਕੌਮਵਾਰ ਇਤਿਹਾਸਕ ਝਟਕਿਆਂ ਨਾਲ ਵੀ ਜਾਗਦਾ ਹੈ। ਹੁਣ ਵੱਡਾ ਇਤਿਹਾਸਕ ਜਿਵੇਂ ਹੁਣ ਅੱਜ ਆਪਾਂ 4 ਜੂਨ ਨੂੰ ਬੈਠੇ ਹਾਂ, ਤਾਂ ਮਤਲਬ ਇਹ ਦਿਨ ਜਿਹੜੇ ਕਿਹੋ ਜਿਹੇ ਨੇ ਵੀ ਇੱਕ ਬਹੁਤ ਘਟਨਾ ਜਿਹੜੀ ਸੀ, ਵੱਡੀ ਘਟਨਾ ਸੀ ਦਰਬਾਰ ਸਾਹਿਬ ਦੀ, ਤੇ ਉਹਨੂੰ ਕੋਟ ਕਰਦਾ। ਮਿਸਾਲ ਵਜੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਇਹੋ ਜਿਹਾ ਹੀ ਇੱਕ ਇਤਿਹਾਸਕ ਹਿਸਟੋਰੀਕਲ ਸ਼ੌਕ ਹੈ। ਅਵਤਾਰ ਸਿੰਘ ਕੌਮਵਾਦੀ ਜਜ਼ਬੇ ਬਾਰੇ ਟਿੱਪਣੀ ਕਰਦੇ ਕਹਿੰਦੇ ਹਨ ਕਿ ਕੌਮਾਂ ਵਿੱਚ ਕੌਮਵਾਦੀ ਜਜ਼ਬਾ ਬੇਸ਼ੱਕ ਕੁਝ ਸਮੇਂ ਲਈ ਮੱਠਾ ਪੈ ਜਾਵੇ, ਪਰ ਉਸ ਦੀ ਮੌਤ ਨਹੀਂ ਕਦੇ ਹੁੰਦੀ। ਇਹ ਜਿਹੜੀ ਮਤਲਬ ਦਰਬਾਰ ਸਾਹਿਬ ਦੀ ਘਟਨਾ ਹੈ ਵੀ ਜਿਹੜੇ ਸੰਤ ਜਰਨੈਲ ਸਿੰਘ ਸੈਂਟਰ ਦੇ ਵਿੱਚ ਉੱਭਰ ਕੇ ਆਉਂਦੇ ਨੇ ਵੀ ਇੱਕ ਲਕੀਰ ਖਿੱਚਦੀ, ਇਹ ਜਿਹੜੀ ਨਾ ਹਿੰਦੂ ਨਾਲੋਂ ਇੱਕ ਲਕੀਰ ਖਿੱਚੀ ਨਹੀਂ ਸੀ ਗਈ। ਇਸ ਘਟਨਾ ਨੇ ਲਕੀਰ, ਕਿਉਂਕਿ ਸਾਡਾ ਇਹ ਸੀ ਵੀ ਸਾਡਾ ਉਹਨਾਂ ਦਾ ਰਿਸ਼ਤਾ ਹੈ। ਹਾਲਤ ਇਹ ਹੈ ਕਿ ਅੱਜ ਵੀ ਜੇ ਆਪਾਂ ਨੂੰ ਕੋਈ ਫੈਸਲੇ ਦੀ ਘੜੀ ਆ ਜਾਵੇ ਤਾਂ ਅਸੀਂ ਹਿੰਦੂਆਂ ਨੂੰ ਪੂਰੀ ਤਰ੍ਹਾਂ ਟੁੱਟੇ ਨਹੀਂ ਹੈਗੇ, ਕਿਉਂਕਿ ਸਾਡਾ ਮਤਲਬ ਟਕਸਾਲ ਦਾ ਜਥੇਦਾਰ ਜਿਹੜਾ ਉੱਥੇ ਜਾ ਕੇ ਇਸ਼ਨਾਨ ਕਰਦੇ ਕੁੰਭ ਜਾ ਕੇ ਆਪਾਂ ਵੇਖਿਆ ਹੀ ਅਜੇ ਵੀ ਜੁੜੇ ਹੋਏ। ਤਾਂ ਇਹ ਸਾਰੀਆਂ ਗੱਲਾਂ ਮਤਲਬ ਇੱਕ ਸੰਤ ਜਰਨੈਲ ਸਿੰਘ ਨੇ ਜਿਹੜੀ ਇੱਕ ਡੀਪ ਲਕੀਰ ਖਿੱਚੀ ਨਾ, ਉਹ ਮਤਲਬ ਮਹਿਬੂਬ ਸਾਹਿਬ ਨੇ ਸਿਧਾਂਤ ਦੇ ਪੱਖ ਤੋਂ ਖਿੱਚਦੀ, ਹਰਿੰਦਰ ਸਿੰਘ ਮਹਿਬੂਬ ਨੇ ਸਿਧਾਂਤਕ ਪੱਖ ਤੋਂ ਖਿੱਚਦੀ, ਔਰ ਇੱਥੇ ਦੂਜੇ ਪੱਖ ਤੋਂ ਸੰਤ ਜਰਨੈਲ ਸਿੰਘ। ਪਰ ਅਜੇ ਵੀ ਅਸੀਂ ਮਤਲਬ ਡੋਬਦੇ ਰਹਿੰਦੇ। ਅਸਲ ਵਿੱਚ ਸਿੱਖ ਕੌਮ ਅੱਜ ਕੱਲ੍ਹ ਇਸ ਤਰ੍ਹਾਂ ਦੀ ਹਾਲਤ ਚੋਂ ਲੰਘ ਰਹੀ ਹੈ। ਜੇ ਕਿਸੇ ਕੌਮ ਨੇ ਸਦ ਜਾਗਤ ਅਵਸਥਾ ਵਿੱਚ ਰਹਿਣਾ, ਮਤਲਬ ਸੁਖਮਨੀ ਸਾਹਿਬ ਦੀ ਕੋਟ ਕਰਦਾ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਜਿਹੜਾ ਮਤਲਬ ਬ੍ਰਹਮ ਗਿਆਨੀ ਹੁੰਦਾ ਹਰ ਵੇਲੇ ਅਵੇਕਨਿੰਗ ਦੀ ਸਥਿਤੀ ਵਿੱਚ ਹੁੰਦਾ। ਉਸ ਨੂੰ ਅੰਦਰੂਨੀ ਤੇ ਬਾਹਰੀ ਸੁਰੱਖਿਆ ਕਵਚ ਮਜ਼ਬੂਤ ਰੱਖਣੇ ਚਾਹੀਦੇ ਹਨ। ਹਾਂ, ਅਗਲੀ ਕਾਮਰੇਡ ਭਰਾ ਵੀਰ ਜਿਹੜੇ ਨੇ ਕੌਮਾਂ ਨੂੰ ਕਿਵੇਂ ਵੇਖਦੇ ਨੇ, ਕਿਤਾਬ ਦੇ 32 ਪੰਨੇ ਜਿਵੇਂ ਪਹਿਲਾਂ ਦੱਸ ਚੁੱਕਾ ਇਸ ਵਿਸ਼ੇ ਉੱਤੇ ਨਿੱਠ ਕੇ ਬਹਿਸ ਕਰਦੇ। ਮੈਨੂੰ ਲੱਗਦਾ ਹੈ ਕਿ ਇਹ ਕਾਂਡ ਪੰਜਾਬ ਦੇ ਕਮਿਊਨਿਸਟ ਭਰਾਵਾਂ ਵਿੱਚ ਇਹ ਚੈਪਟਰ ਜਿਹੜਾ 32 ਉਹ ਵੀ ਪੜ੍ਹਨਗੇ ਜਦੋਂ ਦਿਲਚਸਪ ਬਹਿਸ ਦਾ ਕੇਂਦਰ ਬਣੇ, ਕਿਉਂਕਿ ਅਵਤਾਰ ਸਿੰਘ ਮਾਰਕਸ, ਐਂਗਲ, ਮਾਓ ਦੇ ਤੁੰਗ ਤੇ ਸਟਾਲਿਨ ਦੇ ਹਵਾਲਿਆਂ ਨਾਲ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹਨਾਂ ਰਾਜਸੀ ਵਿਦਵਾਨਾਂ ਨੇ
ਅਜਿਹਾ ਕੋਈ ਬੱਝਵਾਂ ਯਤਨ ਨਹੀਂ ਕੀਤਾ ਜਿਸ ਤੋਂ ਇਹਨਾਂ ਸਿਧਾਂਤਕਾਰਾਂ ਦੀ ਕੌਮੀ ਸਵਾਲ ਬਾਰੇ ਕਿਸੇ ਸਿਆਣਪ ਦਾ ਮੁਜ਼ਾਹਰਾ ਹੁੰਦਾ। ਲੇਖਕ ਸਟਾਇਰ ਕਰਦਾ, ਵਿਅੰਗ ਕਰਦਾ ਹੈ ਕਿ ਕਮਿਊਨਿਸਟ ਨੇਸ਼ਨ ਤੇ ਨੈਸ਼ਨਲਿਜ਼ਮ ਨੂੰ ਆਪਣੇ ਮਾਰਕਸਵਾਦੀ ਹਿੱਤਾਂ ਲਈ ਅਤੇ ਸੇਵਾ ਲਈ ਵਰਤਣ ਦੀ ਸਿਆਸੀ ਜਾਂਚ ਤੇ ਜੁਗਤ ਬਹੁਤ ਜਲਦੀ ਸਿੱਖ ਗਏ ਹਨ। ਇਸ ਲੇਖ ਵਿੱਚ ਲੇਖਕ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ 60 ਹਵਾਲੇ, ਹਾਲਾਂਕਿ ਮੈਂ ਥੋੜਾ ਸਹਿਮਤ ਨਹੀਂ ਹੈਗਾ ਕਿ ਅਵਤਾਰ ਦੀ ਮਾਰਕਸਿਜ਼ਮ ਬਾਰੇ ਡੀਪਰ ਸਟੱਡੀ ਹੋਏਗੀ, ਪਰ ਫਿਰ ਵੀ ਉਹਨਾਂ ਨੇ ਮਤਲਬ 60 ਹਵਾਲੇ ਦਿੱਤੇ ਨੇ ਤੇ ਕਰੀਬ 18 ਵਿਦਵਾਨਾਂ ਦੀਆਂ ਲਿਖਤਾਂ ਨੂੰ ਚੰਗੀ ਤਰ੍ਹਾਂ ਕੋਟ ਐਂਗਲ ਦੀਆਂ ਕੁਝ ਚਿੱਠੀਆਂ ਦਾ ਵੀ ਜ਼ਿਕਰ ਕੀਤਾ। ਉਹ ਦਿਲਚਸਪ ਗੱਲ ਹੈ, ਐਂਗਲ ਦੀਆਂ ਕੁਝ ਚਿੱਠੀਆਂ ਦਾ ਵੀ ਜ਼ਿਕਰ ਕੀਤਾ। ਵੈਸੇ ਕਿਤਾਬ ਦੇ 17 ਕਾਂਡ ਵਿੱਚੋਂ ਹਰ ਕਾਂਡ ਜਿਨ੍ਹਾਂ ਕਿਤਾਬਾਂ ਦੇ ਹਵਾਲੇ ਦਿੱਤੇ ਗਏ ਹਨ ਉਹ ਕਿਤਾਬਾਂ ਲੇਖਕ ਨੇ ਨਾ ਕੇਵਲ ਪੜ੍ਹੀਆਂ ਹਨ, ਸਗੋਂ ਉਹਨਾਂ ਦੇ ਵਿਚਾਰਾਂ ਨੂੰ ਆਪਣੇ ਅੰਦਰ ਵਸਾਉਣ ਤੇ ਰਸਾਉਣ ਪਿੱਛੋਂ ਹੀ ਆਪਣੇ ਵਿਚਾਰਾਂ ਨੂੰ ਉਸਨੇ ਮੌਲਿਕ ਸ਼ਕਲ ਦਿੱਤੀ। ਮੈਂ ਤੇ ਕਹਿਣਾ ਚਾਹੁੰਦਾ ਕਿ ਅਵਤਾਰ ਨੇ ਮੈਨੂੰ ਕਈ ਵਾਰੀ ਅਵਤਾਰ ਨਾਲ ਡਿਸਕਸ ਕੀਤੀ, ਤੂੰ ਇਹ ਕਿਤਾਬ ਜਿਹੜੀ ਲਿਖੀ ਹੈ ਕਿੰਨੀਆਂ ਕੁ ਪੜ੍ਹੀਆਂ ਕਿਤਾਬਾਂ। ਹੁਣ ਸੱਚੀ ਗੱਲ ਹੈ, ਉਹਦੇ ਨੈਸ਼ਨਲਿਜ਼ਮ ਦੇ ਉਹਦੀ ਅਲਮਾਰੀ ਦੇ ਵਿੱਚ 300 ਕਿਤਾਬਾਂ। ਤੁਸੀਂ ਦੇਖੋ ਮਤਲਬ ਉਹਨੇ ਕਿੰਨੀ ਮਿਹਨਤ ਕੀਤੀ ਹੈ। ਇਹਨਾਂ ਵਿੱਚੋਂ ਹਰ ਚੈਪਟਰ ਦੇ ਅਖੀਰ ਤੇ ਤੁਸੀਂ ਰੈਫਰੈਂਸ ਪੜ੍ਹੋਗੇ, ਗੱਲਾਂ ਹਵਾ 'ਚ ਨਹੀਂ ਉਹਨੇ ਕੀਤੀਆਂ। ਤੁਹਾਨੂੰ ਜੇ ਥੋੜੀ ਜਿਹੀ ਵੀ ਤੁਸੀਂ ਪੜ੍ਹਾਈ ਮਤਲਬ ਤੁਹਾਡਾ ਦਿਲਚਸਪੀ ਹੋਵੇ ਤਾਂ ਮੈਂ ਕਹਿੰਦਾ ਸੀ ਵੀ ਉਹਦੇ 'ਚ ਤੁਹਾਨੂੰ ਪਤਾ ਲੱਗੂਗਾ ਯਾਰ ਅਸੀਂ ਕਿੱਥੇ ਕਿੱਥੇ ਭਟਕ ਗਏ। ਇੱਕ ਮਤਲਬ ਜਿਹੜਾ ਵੀਕਨੈਸ ਇਸ ਕਿਤਾਬ ਦੀ, ਉਹ ਵੀਕਨੈਸ ਇਹ ਹੈ ਕਿ ਉਹ ਰੈਪੀਟੀਸ਼ਨ ਬਹੁਤ ਕਰ, ਯਾਨੀ ਕਿ ਜਿਹੜੀ ਗੱਲ ਉਹਨੇ ਪਹਿਲੇ ਚੈਪਟਰ 'ਚ ਕਹੀ ਹੈ ਉਹ ਗਾਂ 7ਵੇਂ 'ਚ ਫਿਰ ਮਿਲੇਗੀ, 8ਵੇਂ 'ਚ ਫਿਰ ਕਿਸੇ ਹੋਰ ਐਂਗਲ ਤੋਂ ਮਿਲੇਗੀ, ਤਾਂ ਉਹ ਦੁਹਰਾਓ। ਮੈਂ ਜਦੋਂ ਉਹਦੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਅਵਤਾਰ ਇਹ ਕਮਜ਼ੋਰੀ ਲੱਗੀ ਮੈਨੂੰ ਇਹਦੇ 'ਚ। ਉਹ ਇੱਕ ਗੱਲ ਬੜੀ ਵਧੀਆ ਜਵਾਬ ਦਿੰਦਾ, ਉਹ ਕਹਿੰਦਾ ਸੀ ਵੀ ਦੇਖੋ ਗੱਲ ਇਹ ਹੈ ਵੀ ਨੇਸ਼ਨ ਬਾਰੇ ਛੇਤੀ ਕਿਤੇ ਸਮਝ ਨਹੀਂ ਲੱਗਣੀ ਆਪਣੀ ਕੌਮ ਨੂੰ, ਕਿਉਂਕਿ ਪਹਿਲਾਂ ਕਿਸੇ ਨੇ ਕੀਤਾ ਹੀ ਨਹੀਂ। ਯਾਨੀ ਕਿ 2 ਸਬਜੈਕਟ ਨੇ, ਮੈਂ ਪਤਾ ਨਹੀਂ ਗਲਤ ਹੋ ਸਕਦਾ, 2 ਸਬਜੈਕਟ ਨੇ ਜਿਨ੍ਹਾਂ ਉੱਤੇ ਆਪਣੀ ਕੌਮ ਦੇ ਅੰਦਰ ਕੋਈ ਸੀਰੀਅਸ ਕਿਤਾਬਾਂ ਨਹੀਂ ਆਈਆਂ। ਇੱਕ ਇਹਦੇ ਨੈਸ਼ਨਲਿਜ਼ਮ ਤੇ ਇੱਕ ਫਿਲਾਸਫੀ। ਯਾਨੀ ਫਿਲਾਸਫੀ 'ਚ ਮੈਨੂੰ ਇੱਕੋ ਹੀ ਕਿਤਾਬ ਵਿਲ ਡਿਓਰਾਨ ਦੀ ਟ੍ਰਾਂਸਲੇਸ਼ਨ ਹੋਈ ਕਈ ਸਾਲ, 40-50 ਸਾਲ ਪਹਿਲਾਂ ਉਹ ਟ੍ਰਾਂਸਲੇਸ਼ਨ ਹੋਈ ਸੀ, ਕਿਤਾਬ ਕੀਤੀ ਸੀ ਇੱਕ ਕਾਲਜ ਦੇ ਪ੍ਰੋਫੈਸਰ ਨੇ, ਉਹਨਾਂ ਵਿਚਾਰਿਆਂ ਨੇ ਕੀਤੀ, ਬਹੁਤ ਵਧੀਆ ਟ੍ਰਾਂਸਲੇਸ਼ਨ ਪੰਜਾਬੀ ਦੇ ਜਿਹੜਾ ਉਹਨਾਂ ਨੇ ਕੀਤਾ। ਤੇ ਫਿਲਾਸਫੀ 'ਚ ਕੋਈ ਕਿਤਾਬਾਂ ਆਈਆਂ ਹੀ ਨਹੀਂ। ਤਾਂ ਫਿਰ ਇਹ ਕਿਤਾਬ ਜਿਹੜੀ ਹੈ ਸਾਡੇ ਅੰਦਰ ਮਤਲਬ ਇੱਕ ਮਾਣ ਵਾਲੀ ਗੱਲ ਹੈ ਵੀ ਇਹ ਕਿਤਾਬ ਅਵਤਾਰ ਲੈ ਕੇ ਆਇਆ। ਹਰ ਚੈਪਟਰ ਵਿੱਚ ਕੌਮ ਤੇ ਕੌਮ ਬਾਰੇ ਵਿਚਾਰ ਪੇਸ਼ ਕਰਦਿਆਂ ਲੇਖਕ ਬਹੁਤ ਬਰਹਾਓ ਕਰਦਾ ਹੈ, ਪਰ ਸ਼ਾਇਦ ਇਸ ਲਈ ਕਿ ਯੂਨੀਵਰਸਿਟੀਆਂ ਦੇ ਵਿਦਿਆਰਥੀ ਤੇ ਹੋਰ ਸਿੱਖ ਵਿਦਵਾਨਾਂ ਅੰਦਰ ਇਸ ਅਹਿਮ ਤੇ ਅਣਗੌਲੇ ਵਿਸ਼ੇ ਬਾਰੇ ਕਿਤਾਬਾਂ ਪੜ੍ਹਨ, ਸੋਚਣ ਤੇ ਮਹਿਸੂਸ ਕਰਨ ਦਾ ਇੱਕ ਮਾਹੌਲ ਪੈਦਾ ਕੀਤਾ ਅਵਤਾਰ ਨੇ। ਉਹ ਚਾਹੁੰਦਾ ਹੈ ਲੇਖਕ ਅੰਦਰ ਇਹ ਕਹਿਣ ਦੀ ਝਿਜਕ ਨਹੀਂ ਕਿ ਕੌਮ ਬਾਰੇ ਜੋ ਗੱਲਾਂ ਕੀਤੀਆਂ ਗਈਆਂ ਉਹ ਕਹਿੰਦਾ ਵੀ ਅੰਤਮ ਨਹੀਂ ਹੈਗੀਆਂ। ਇਹ ਕਿਤਾਬ ਫਾਊਂਡੇਸ਼ਨ ਹੈ, ਇਹ ਤੋਂ ਬਾਅਦ ਡਿਬੇਟ ਛਿੜੇਗੀ, ਕੁਐਸਚਨ ਉੱਠਣਗੇ ਵੀ ਦੱਸੋ ਤੁਸੀਂ ਮਤਲਬ ਜੀ ਜਿਹੜੀ ਨੇਸ਼ਨ ਸਟੇਟ ਬਣਾਉਣੀ ਹੈ ਉਹ 'ਚ ਅਦਰਸ ਆ ਕੀ, ਦੂਜਿਆਂ ਨੂੰ ਕੀ ਥਾਂ ਦਿਓ, ਤੁਸੀਂ ਥਾਂ ਦਿਓਗੇ ਨਹੀਂ, ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਮੁਤਾਬਕ ਚੱਲੋਗੇ ਨਹੀਂ, ਕੀ ਉਹਦੇ ਵਿੱਚ ਤੁਹਾਡਾ ਹੀ ਰਾਜ ਹੋਏਗਾ। ਇਹ ਸਾਰੇ ਸਵਾਲ ਜਿਹੜੇ ਨੇ ਵਾਇਲੈਂਸ ਦੇ ਉੱਤੇ ਵੀ ਕਿਤਾਬ ਦਾ ਇੱਕ ਪੂਰਾ ਦਾ ਪੂਰਾ ਚੈਪਟਰ ਵਾਇਲੈਂਸ ਨੂੰ ਮਤਲਬ ਉਹ ਕਹਿੰਦਾ ਵੀ ਜਿਹੜੀ ਵਾਇਲੈਂਸ ਜਿਹੜੀ ਹੈ ਹਿੱਤਾਂ ਦੇ ਮੁਤਾਬਕ ਹੋਵੇ, ਜਿੱਥੇ ਕੋਈ ਨੁਕਸਾਨ ਨਹੀਂ ਹੁੰਦਾ। ਜਿਵੇਂ ਨਾਮਧਾਰੀ ਲਹਿਰ, ਗਦਰ ਲਹਿਰ ਦਾ ਹਵਾਲਾ ਦਿੰਦਿਆਂ ਲੇਖਕ ਇਹ ਕਹਿਣਾ ਚਾਹੁੰਦਾ ਹੈ ਕਿ ਸਿੱਖਾਂ ਦੇ ਮਨੁੱਖੀ ਜੁਝਾਰੂਪਣ ਨੂੰ ਨੋਟ ਕਰਨ ਵਾਲੀ ਗੱਲ, ਉਹ ਕਹਿੰਦਾ ਜਿਹੜਾ ਹਿਊਮਨ ਜੁਝਾਰੂਪਣ ਹੈ ਨਾ ਸਾਡੇ, ਉਹਨੂੰ ਫੌਜੀ ਜੁਝਾਰੂਪਣ ਵਿੱਚ ਬਦਲਦਿਆਂ ਮਿਸਾਲਾਂ ਆਹ ਸਾਡੇ 'ਚ ਹੋਣੀ ਚਾਹੀਦੀ। ਜਿਹੜੀ ਸਾਡੇ 'ਚ ਜੁਝਾਰੂਪਣ ਹੈਗਾ ਕੱਲੇ 'ਚ, ਉਹਦੀ ਸ਼ਕਲ ਜਿਹੜੀ ਹੈ ਫੌਜੀ ਕਿਸਮ ਦੀ ਬਣ ਜਾਏ। ਕਿਹਨਾਂ ਉਹਨੂੰ ਕਿਤਾਬ ਪੜ੍ਹਨੀ ਚਾਹੀਦੀ। ਆਖਰੀ ਪੈਰਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਰੇ ਧੜਿਆਂ ਦੇ ਜਾਗਦੇ ਵਿਦਿਆਰਥੀਆਂ ਨੂੰ, ਆਜ਼ਾਦੀ ਲਈ ਲੜ ਰਹੀਆਂ ਜਥੇਬੰਦੀਆਂ ਨੂੰ, ਪਾਰਟੀਆਂ ਨੂੰ, ਪੜ੍ਹੇ ਲਿਖੇ ਆਗੂਆਂ ਨੂੰ,
ਰਾਜਨੀਤਿਕ ਸਕਾਲਰਸ਼ਿਪ ਵਿੱਚ ਨਿਪੁੰਨ ਪੰਜਾਬ ਦੀਆਂ ਤਮਾਮ ਰਾਜਨੀਤਿਕ ਪਾਰਟੀਆਂ ਲਈ ਲੜ ਰਹੀਆਂ ਜਥੇਬੰਦੀਆਂ, ਵਿਸ਼ੇਸ਼ ਕਰਕੇ ਅਕਾਲੀ ਦਲ ਦੇ ਉਹਨਾਂ ਆਗੂਆਂ ਨੂੰ ਜੋ ਬਹੁਤੀ ਵਾਰ ਕੌਮ ਤੇ ਕੌਮਵਾਦ ਬਾਰੇ ਨਿਆਣਿਆਂ ਵਰਗੀਆਂ ਗੱਲਾਂ ਕਰਦੇ ਨੇ, ਸੋਸ਼ਲ ਮੀਡੀਆ ਉੱਤੇ ਗੰਭੀਰ ਟਿੱਪਣੀਆਂ ਕਰਨ ਵਾਲਿਆਂ ਨੂੰ, ਪੰਜਾਬ ਦੇ ਇਤਿਹਾਸਕਾਰਾਂ ਨੂੰ, ਪੰਜਾਬ ਦੇ ਮਸਲਿਆਂ ਨਾਲ ਜੁੜੇ ਗੰਭੀਰ ਪੱਤਰਕਾਰਾਂ ਨੂੰ, ਲੇਖਕਾਂ ਨੂੰ ਵੇਲ ਕੱਢ ਕੇ ਇਹ ਕਿਤਾਬ ਪੜ੍ਹਨ ਦੀ ਲੋੜ ਹੈ, ਤਾਂ ਜੋ ਪੰਜਾਬ ਵਿੱਚ ਮਿਲਦੇ ਜੁਲਦੇ ਤੇ ਇੱਕ ਦੂਜੇ ਨਾਲ ਟਕਰਾਉਂਦੇ ਵਿਚਾਰਾਂ ਦਾ ਇੱਕ ਭਰਪੂਰ ਮੇਲਾ ਲੱਗ ਸਕੇ। ਕਿਤਾਬ ਉਹਨਾਂ ਰਾਜਨੀਤਿਕ ਅੱਖਾਂ ਵਿੱਚ ਵੀ ਝਾਕਣਾ ਚਾਹੁੰਦੀ ਹੈ। ਲਾਸਟ ਲਾਈਨ, ਕਿਤਾਬ ਉਹਨਾਂ ਰਾਜਨੀਤਿਕ ਅੱਖਾਂ ਵਿੱਚ ਵੀ ਝਾਕਣਾ ਚਾਹੁੰਦੀ ਹੈ ਜੋ ਇੱਕ ਕਤਰੇ ਵਿੱਚ ਸਮੁੰਦਰ ਦੇਖ ਸਕਣ ਦੀ ਯੋਗਤਾ ਰੱਖਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਆਪਾਂ ਨੂੰ ਮਤਲਬ ਇਸ ਗੱਲ ਤੇ ਟਿੱਪਣੀ ਕਰਨ ਦੀ ਮੇਰੀ ਤਾਂ ਸਮਰੱਥਾ ਹੀ ਹੈ ਨਹੀਂ ਕਿ ਸਰ ਨੇ ਜਿੰਨੀ ਡਿਟੇਲ 'ਚ ਆਪਾਂ ਨੂੰ ਸਾਰਾ ਕਿਤਾਬ ਬਾਰੇ ਦੱਸਿਆ। ਦੋ ਗੱਲਾਂ ਬਾਰੇ ਮੈਂ ਕਰਨਾ ਚਾਹੁੰਦਾ ਇਹਦੇ ਵਿੱਚੋਂ ਜੋ ਨਿਕਲੀਆਂ। ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜਿਹੜਾ ਸਰਦਾਰ ਕਪੂਰ ਸਿੰਘ ਨੇ ਅਨੰਦਪੁਰ ਸਾਹਿਬ ਦਾ ਮਤਾ ਲਿਖਿਆ ਸੀ, ਉਹਦੇ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਡਿਫਾਈਨ ਕੀਤਾ ਸੀਗਾ ਕਿ ਸਿੱਖਸ ਆਫ ਇੰਡੀਆ, ਇਹ ਬਹੁਤ ਇੰਪੋਰਟੈਂਟ ਆ, ਆਰ ਅ ਪੋਲੀਟੀਕਲ ਨੇਸ਼ਨ। ਸਿੱਖਸ ਇਨ ਇੰਡੀਆ ਆਰ ਹਾਂ ਪੋਲੀਟੀਕਲ ਨੇਸ਼ਨ। ਤੇ ਉਹ ਬੜਾ ਕਲੀਅਰ ਹੈਗਾ ਕਿ ਵੀ ਕਿਹੜੇ ਸਿੱਖਾਂ ਦੀ ਉਹ ਗੱਲ ਕਰਦੇ ਸੀ। ਸੋ ਉਹ ਬਹੁਤ ਨਖੇੜਾ ਉਹਨਾਂ ਨੇ ਕਰਤਾ ਵੀ ਜਦੋਂ ਆਪਾਂ ਪੰਥ ਤੇ ਕੌਮ ਦੀ ਗੱਲ ਕਰਦੇ ਹਾਂ ਤਾਂ ਉੱਥੇ ਉਹਨਾਂ ਨੇ ਇੱਕ ਸਟਲ ਜਿਹੇ ਤਰੀਕੇ ਨਾਲ ਕਰਤਾ। ਪਰ ਇਹਦੇ ਵਿੱਚ ਜਿਹੜਾ ਬਹੁਤ ਵੱਡਾ ਕੰਮ ਕੀਤਾ, ਹਾਲਾਂਕਿ ਆਪਾਂ ਮਾਰਕਸਿਸਟ ਨੂੰ ਡਿਨਾਈ ਕਰ ਰਹੇ ਹਾਂ ਉਹ ਰੋਲ ਦੇ, ਪਰ ਉਹ ਬਹੁਤ ਵੱਡਾ ਜਿਹੜਾ ਕੰਮ ਕੀਤਾ ਹੈਗਾ, ਅੱਗੇ ਆਉਣ ਵਾਲੀ ਸਮਝ ਆਪਣੀ ਜਿਹੜੀ ਨਖੇੜੀ ਹੈ ਇਸ ਗੱਲ ਬਾਰੇ ਜਾਂ ਸਮਝਾਇਆ ਸਾਨੂੰ, ਉਹ ਸਾਰੇ ਹੀ ਉਹਨਾਂ ਸਕਾਲਰਸ ਨੇ ਆਪਾਂ ਨੂੰ ਸਮਝਾਇਆ ਜਿਹੜੇ ਐਕਚੁਅਲੀ ਲੈਫਟ ਤੋਂ ਟ੍ਰੇਨਡ ਹੋ ਕੇ ਆਏ ਸੀ। ਤਾਂ ਇਹ ਉਹਨਾਂ ਦਾ ਬਹੁਤ ਦੇਣ ਆ ਆਪਾਂ ਨੂੰ, ਕਿਉਂਕਿ ਉਹਨਾਂ ਨੇ ਸੋਵੀਅਟ ਰਜੀਮ ਦੇ ਵਿੱਚ ਨੇਸ਼ਨਸ ਨੂੰ ਵੇਖਿਆ ਸੀ ਤੇ ਸਮਝਿਆ ਸੀ ਤੇ ਉੱਥੇ ਉਹਦੇ ਐਨਾਲਿਸਿਸ ਸੀਗੇ। ਤਾਂ ਉਹਨਾਂ ਨੇ ਹਿੰਦੁਸਤਾਨ ਨੂੰ ਜਾਂ ਭਾਰਤ ਨੂੰ ਉਸ ਰੂਪ 'ਚ ਵੇਖਿਆ, ਇੰਡੀਆ ਨੂੰ ਉਸ ਰੂਪ 'ਚ ਵੇਖਿਆ ਤੇ ਆਪਾਂ ਨੂੰ ਉਹਦੇ ਤੇ ਚਾਨਣਾ ਪਾਇਆ ਤੇ ਇੱਕ ਐਮਬ੍ਰੋਨਿਕ ਜਿਹੜੀ ਆਪਣੀ ਸਮਝ ਹੈਗੀ ਹੈ, ਜਿਹੜੀ ਪਹਿਲੀ ਸਮਝ ਆ ਉਹ ਬਣਾਉਣੀ ਸ਼ੁਰੂ ਕੀਤੀ। ਇਸ ਤੋਂ ਇਲਾਵਾ ਜਿਹੜੀ ਗੱਲ ਆਈ ਆ ਕਿ ਵੀ ਜਿਹੜੇ ਕੋਈ ਢਾਡੀ ਜਾਂ ਪ੍ਰਚਾਰਕ ਜਾਂ ਰਾਜਨੀਤਿਕ ਜਿਹੜੇ ਆਪਣੇ ਹੈਗੇ ਆ ਜਾਂ ਕਈ ਸਕਾਲਰਸ ਆ ਜਿਹੜੇ ਆਪਾਂ ਨੂੰ ਇਹ ਜਿਹੀਆਂ ਗੱਲਾਂ ਕਰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ, ਹਲੀਮੀ ਰਾਜ ਜਾਂ ਬੇਗਮਪੁਰਾ ਵਰਗੀ ਗੱਲ ਕਰਦੇ ਆ ਤੇ ਦੂਜੇ ਪਾਸੇ ਕੋਈ ਵੱਧ ਅਧਿਕਾਰਾਂ ਦੀ ਗੱਲ ਕਰਦਾ। ਜਦੋਂ ਇਹ ਐ ਬਰੋਡ ਜੀਆਂ ਮੋਕਲੀਆਂ ਟਰਮਸ ਦਿੰਦੇ ਆ, ਮੈਂ ਇਹ ਸਮਝਦਾ ਹਾਂ ਕਿ ਵੀ ਹੋ ਸਕਦਾ ਪਹਿਲਾਂ ਇਹ ਗੱਲਾਂ ਬਾਰੇ ਕਲੈਰਿਟੀ ਨਾ ਹੋਵੇ ਕੌਮ ਨੂੰ, ਬਟ ਹੁਣ ਇੱਕ ਪੈਸਿਵ ਨੈਸ਼ਨਲਿਜ਼ਮ ਕੌਮ ਦੇ ਵਿੱਚ ਹੈਗਾ। ਇਹ ਸਿਰਫ ਉਹਨਾਂ ਦੀ ਇੱਕ ਹਿਪੋਕ੍ਰੇਸੀ ਆ ਕਿ ਜਦੋਂ ਉਹ ਆਪਦੇ ਸਟੈਂਡ ਤੋਂ ਉਹਨਾਂ ਨੇ ਮੁੱਕਰਨਾ ਹੁੰਦਾ ਜਾਂ ਪਿਛਾਂਹ ਹਟਣਾ ਹੁੰਦਾ, ਪਰ ਲਾਰਜਰ ਪਾਪੂਲੇਸ਼ਨ ਨੂੰ ਉਹਨਾਂ ਨੇ ਉਸੇ ਭੰਬਲ ਭੂਸੇ 'ਚ ਰੱਖਣਾ ਹੁੰਦਾ, ਤਾਂ ਉਹ ਫਿਰ ਇਹ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਹੈਗੇ ਆ ਕਿ ਵੀ ਆਪਣਾ ਰਾਜ ਕਿੰਝ ਹੋਊਗਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਊਗਾ ਜਾਂ ਹਲੀਮੀ ਰਾਜ ਹੋਊਗਾ ਜਾਂ ਬੇਗਮਪੁਰਾ ਹੋਊਗਾ। ਉਹ ਬਿਲਕੁਲ ਕਲੀਅਰਲੀ ਪਾਪੂਲੇਸ਼ਨ ਨੂੰ ਦੱਸ ਨਹੀਂ ਸਕਦੇ ਹੁੰਦੇ ਕਿ ਅਸੀਂ ਤਾਂ ਥਿੜਕ ਚੁੱਕੇ ਹਾਂ ਆਪਦੀ ਗੱਲ ਤੋਂ ਤੇ ਪਿਛਾਂਹ ਹਟ ਚੁੱਕੇ। ਸੋ ਇਹ ਅਪੋਲੋਜੈਟਿਕ ਸਟੇਟਮੈਂਟਸ ਹੁੰਦੀਆਂ ਉਹਨਾਂ ਦੀਆਂ। ਇਸੇ ਤਰ੍ਹਾਂ ਹੀ ਵੱਧ ਅਧਿਕਾਰਾਂ ਵਾਲੀ ਗੱਲ ਆ। ਵੱਧ ਅਧਿਕਾਰਾਂ ਦਾ ਕੋਈ ਮੀਨਿੰਗ ਹੈ ਨਹੀਂਗਾ, ਇਹ ਬਹੁਤ ਬਰੋਡ ਟਰਮ ਆ ਕਿ ਟੋਲ ਬੈਰੀਅਰ ਤੋਂ ਟੋਲ ਟੈਕਸ ਹਟ ਜੇ, ਇਹ ਵੱਧ ਅਧਿਕਾਰ ਆ ਕਿ ਵੀ ਤੁਹਾਨੂੰ ਆਪਦਾ ਝੰਡਾ ਤੇ ਆਪਦਾ ਕੋਈ ਸੰਵਿਧਾਨ ਅੰਦਰ ਮਿਲੇ, ਇਹ ਵੱਧ ਅਧਿਕਾਰ ਆ। ਸੋ ਇਹ ਬਹੁਤ ਬਰੋਡ ਟਰਮਸ ਆ। ਆਪਾਂ ਨੂੰ ਇਹ ਜਿਹੀ ਲੀਡਰਸ਼ਿਪ ਤੋਂ ਸੁਚੇਤ ਰਹਿਣਾ ਚਾਹੀਦਾ ਜਿਹੜੀਆਂ ਬਹੁਤ ਵੇਗ ਟਰਮਸ 'ਤੇ ਗੱਲਾਂ ਕਰਦੀਆਂ, ਬਹੁਤ ਮੋਕਲੀਆਂ ਜਿਹੀਆਂ ਗੱਲਾਂ ਕਰਦੀਆਂ, ਕਿਉਂਕਿ ਉੱਥੇ ਆਪਣੇ ਕੋਲੇ ਨਾਲ ਧੋਖਾ ਹੋਣ ਦੀ ਇੱਕ ਗੁੰਜਾਇਸ਼ ਹੁੰਦੀ ਆ। ਸੋ ਇਹ ਦੋ ਹੀ ਗੱਲਾਂ ਮੈਂ ਕਰੂੰਗਾ, ਬਾਕੀ ਸਰ ਨੇ ਤਾਂ ਬਹੁਤ ਡਿਟੇਲ 'ਚ ਦੱਸਿਆ। ਮੇਰਾ ਖਿਆਲ ਇਹ ਆ ਕਿ ਵੀ ਪਹਿਲੀ ਸਿੱਖ ਜੰਗ ਜਿਹੜੀ ਹੋਈ ਸੀ ਉਹਦੇ 'ਚ ਅੰਗਰੇਜ਼ਾਂ ਦੀ ਇਹ ਫੀਲਿੰਗ ਸੀ ਕਿ ਸਿੱਖਾਂ 'ਚ ਨੈਸ਼ਨਲਿਜ਼ਮ ਦੀ ਘਾਟ ਸੀਗੀ, ਜਿਹਦਾ ਇੱਕ ਕਾਰਨ ਬਣਿਆ ਸੀਗਾ ਉਹ ਜੰਗ 'ਚ ਹਾਰਨਾ। ਪਰ ਅੱਜ ਦੇ ਜਿਹੜਾ ਓਵਰਆਲ ਜਿਹੜਾ ਯੂਥ ਹੈਗਾ ਉਹਦੇ ਵਿੱਚ ਇੱਕ ਪੈਸਿਵ ਨੈਸ਼ਨਲਿਜ਼ਮ ਤਾਂ ਡੈਫੀਨੇਟਲੀ ਹੈਗਾ, ਉਹ ਅਗਰੈਸਿਵ ਕਿਤੇ ਕਿਤੇ ਹੁੰਦਾ, ਪਰ ਨੈਸ਼ਨਲਿਜ਼ਮ ਦੀ ਭਾਵਨਾ ਦੀ ਘਾਟ ਮੇਰਾ ਖਿਆਲ ਇਸ ਟਾਈਮ ਸਿੱਖਾਂ 'ਚ ਹੈ ਨਹੀਂ ਗੀ। ਇੱਕ ਕਲੈਕਟਿਵ ਅਵਚੇਤਨ ਮਾਨਸਿਕ ਕੌਨਸ਼ੀਅਸਨੈਸ 'ਚ ਆਪਾਂ ਆਪਰੇਟ ਕਰਦੇ ਹਾਂ, ਜਿਹਦੇ 'ਚ ਤਕਰੀਬਨ ਸਿੱਖ ਪਾਪੂਲੇਸ਼ਨ ਆਪਰੇਟ ਕਰ ਰਹੀ ਹੈ ਤੇ ਉਹਦਾ ਬਿਲਕੁਲ ਗਰਾਊਂਡ ਦੀ ਪੋਲਿਟਿਕਸ ਦੇ ਉੱਤੇ ਵੇਖਣ ਨੂੰ ਵੀ ਆਪਾਂ ਨਜ਼ਰ ਵੀ ਆ ਰਿਹਾ। ਹਾਂ ਠੀਕ ਹੈ, 100% ਪਾਪੂਲੇਸ਼ਨ ਉਹ ਜੀ ਨਹੀਂ ਹੁੰਦੀ, ਪਰ ਲਾਰਜਰ ਚੰਕ ਨੇ ਹੀ ਡਿਫਾਈਨ ਕਰਨਾ ਹੁੰਦਾ ਕਿ ਕਿੱਧਰ ਜਾ ਰਹੀ ਹੈ। ਤੇ ਮੈਂ ਸਰਦਾਰ ਗੁਰਮੀਤ ਸਿੰਘ ਹਰਾਂ ਨੂੰ ਸੱਦਾ ਦੇਵਾਂਗਾ ਕਿ ਵੀ ਆਓ ਤੁਸੀਂ।
ਅਵਤਾਰ ਸਿੰਘ ਜੀ ਦੀ ਕਿਤਾਬ ਸਿੱਖ ਕੌਮ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ ਦੇ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਸਾਰੇ ਸਰੋਤਾ ਜਨ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣਾ ਸਮਾਂ ਘੱਟ ਲਊਂਗਾ, ਗੱਲਾਂ ਜੋ ਸਾਰ ਰੂਪ ਦੇ ਵਿੱਚ ਕਰਾਂਗਾ ਤਾਂ ਕਿ ਜਿਹੜੇ ਸਾਡੇ ਅਗਲੇ ਵਿਦਵਾਨ ਨੇ, ਕਿਉਂਕਿ 2 ਸੀਨੀਅਰ ਵਿਦਵਾਨਾਂ ਦੇ ਵਿੱਚ ਬੋਲਣਾ ਇੱਕ ਜੂਨੀਅਰ ਵਿਦਵਾਨ ਨੂੰ ਥੋੜ੍ਹਾ ਜਿਹਾ ਚੈਲੰਜ ਤਾਂ ਹੁੰਦਾ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਆਪਾਂ ਸਮਾਂ ਬਚਾਈਏ। ਸਾਰ ਰੂਪ 'ਚ ਜੇ ਆਪਾਂ ਗੱਲ ਕਰੀਏ ਕਿ ਇਹ ਕਿਤਾਬ ਨੂੰ ਅਸੀਂ ਸਿੱਖ ਸਟੱਡੀ ਦੇ ਵਿੱਚ ਕਿੱਥੇ ਪਲੇਸ ਕਰਦੇ ਹਾਂ, ਕੌਮ ਦੇ ਮਸਲੇ ਦੇ ਵਿੱਚ। ਹੁਣ ਤੱਕ ਜਿੰਨਾ ਅਸੀਂ ਸਿੱਖ ਸਟੱਡੀ ਦਾ ਜਾਂ ਸਿੱਖ ਲਿਟਰੇਚਰ ਪੜ੍ਹਦੇ ਹਾਂ, ਉਹਦੇ ਵਿੱਚ ਜ਼ਿਆਦਾਤਰ ਅਸੀਂ ਇਤਿਹਾਸਕ ਗੱਲਾਂ ਕਰਦੇ ਹਾਂ। ਜੇ ਮੈਂ ਸਰਦਾਰ ਅਜਮੇਰ ਸਿੰਘ ਜੀ ਦੀ ਲਿਖਤਾਂ ਦੀ ਵੀ ਗੱਲ ਕਰਾਂਗਾ, ਇਹਨਾਂ ਨੇ ਪੋਲੀਟੀਕਲ ਔਰ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਗੱਲਾਂ ਜ਼ਿਆਦਾ ਕੀਤੀਆਂ ਨੇ। ਤੇ ਜੇਕਰ ਸਾਡੇ ਕੋਲ ਘਾਟ ਹੈ ਤਾਂ ਉਹ ਸਿਧਾਂਤ ਦੀ ਘਾਟ ਹੈ। ਸਿਧਾਂਤ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਇਹ ਇੱਕ ਕਦਮ ਹੈ ਜਿਹੜਾ ਅਵਤਾਰ ਸਿੰਘ ਨੇ ਚੁੱਕਿਆ। ਦੂਸਰੀ ਜਿਹੜੀ ਗੱਲ, ਅਸੀਂ ਸਿਧਾਂਤ ਦੀ ਘਾਟ ਕਰਕੇ ਬਾਰ-ਬਾਰ ਸਰਦਾਰ ਕਪੂਰ ਸਿੰਘ ਦੀ ਆਪਾਂ ਗੱਲ ਕਰਦੇ ਹਾਂ, ਬਹੁਤ ਸਤਿਕਾਰ ਹੈ ਉਹਨਾਂ ਦਾ। ਅਨੰਦਪੁਰ ਸਾਹਿਬ ਦਾ ਮਤਾ ਲਿਖਿਆ ਜਾਂ ਹੋਰ ਹੈ। ਜਦੋਂ ਤੁਸੀਂ ਕਪੂਰ ਸਿੰਘ ਨੂੰ ਫਿਲਾਸਫੀ ਦੇ ਨਾਲ ਕੋਰਲੇਟ ਕਰਕੇ ਅੰਡਰਸਟੈਂਡ ਕਰੋਗੇ ਜਾਂ ਸਿੱਖ ਆਇਡੈਂਟੀਟੀ ਦੇ ਪ੍ਰਸੰਗ ਦੇ ਵਿੱਚ ਜਾ ਕੇ ਕਪੂਰ ਸਿੰਘ ਦੀ ਸਟੱਡੀ ਕਰੋਗੇ, ਤਾਂ ਤੁਹਾਡੇ ਸਰਦਾਰ ਕਪੂਰ ਸਿੰਘ ਦੇ ਉੱਪਰ ਬਹੁਤ ਵੱਡੇ ਕੁਐਸਚਨ ਲੱਗਣਗੇ। ਕਿਉਂਕਿ ਕਪੂਰ ਸਿੰਘ ਵੀ ਉੱਥੇ ਜਾ ਕੇ ਚੱਲ ਜਾਂਦੇ ਨੇ ਜਿੱਥੇ ਆਮ ਸਾਡੇ ਵੈਸਟਰਨ ਫਿਲਾਸਫੀ ਦੇ ਟ੍ਰੇਨਡ ਸਕਾਲਰ ਉੱਥੇ ਤੱਕ ਜਾਂਦੇ ਆ। ਖਾਲਸੇ ਨੂੰ, ਸਿੱਖ ਮਤ ਨੂੰ ਪਿਛਲੀ ਜਿਹੜੀ ਟ੍ਰੈਡੀਸ਼ਨ ਦੇ ਨਾਲ ਉਸ ਕੰਟੀਨਿਊਟੀ ਦੇ ਵਿੱਚ ਜੋੜ ਕੇ ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ ਤਾਂ ਸਾਡੇ ਵਿੱਚ ਉਹ ਕਲੈਰਿਟੀ ਨਹੀਂ ਆਵੇਗੀ। ਸੋ ਜਿਹੜਾ ਕਿਤਾਬ ਦਾ ਟਾਈਟਲ ਹੈ, ਇਹ ਗੱਲ ਕਲੀਅਰ ਕਰ ਦਿੰਦਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਦੂਸਰੀ ਗੱਲ, ਮੈਂ ਸ਼ੁਰੂ ਦੇ ਵਿੱਚ ਹੀ ਗੱਲ ਕਰਦਾ ਕਿ ਲੇਖ ਦੀ ਆਪਣੀ ਇੱਕ ਦੁਵਿਧਾ ਹੈ, ਆਪਣਾ ਇੱਕ ਸੰਕਟ ਹੈ। ਜਿਹੜਾ ਟਾਈਟਲ ਹੀ ਹੈ ਕਿਤਾਬ ਦਾ, ਇਹਦੇ ਵਿੱਚ 2 ਗੱਲਾਂ ਦੀ ਕੰਟਰਾਡਿਕਸ਼ਨ ਜਿਹੜੀ ਹੈ ਸਾਨੂੰ ਉਹਦੀ ਲਿਖਤ ਦੇ ਵਿੱਚੋਂ ਵੀ ਮਿਲੇਗੀ। ਇੱਕ ਕੌਮਵਾਦ ਦਾ ਸੰਕਲਪ, ਇੱਕ ਨਾ ਹਮ ਹਿੰਦੂ ਨਾ ਮੁਸਲਮਾਨ ਦਾ। ਜਿਹੜਾ ਕੌਮ ਦਾ ਸੰਕਲਪ ਹੈ ਉਹ ਨਾ ਹਮ ਹਿੰਦੂ ਨਾ ਮੁਸਲਮਾਨ ਦੇ ਕਨਸੈਪਟ ਤੋਂ ਇੰਟਾਇਰਲੀ ਡਿਫਰੈਂਟ ਹੈ। ਡਿਫਰੈਂਟ ਇਸ ਕਰਕੇ ਹੈ ਕਿਉਂਕਿ ਇਹਦੇ ਵਿੱਚ ਸਪਿਰਚੁਅਲਿਟੀ ਹੈ, ਅਧਿਆਤਮਿਕ ਮਸਲਾ ਹੈ। ਕੌਮ ਦੇ ਵਿੱਚ ਜਿੰਨੀ ਵੀ ਕੌਮ ਦੀ ਡਿਸਕਸ਼ਨ ਹੈ ਉਹਦੇ ਵਿੱਚੋਂ ਸਪਿਰਚੁਅਲਿਟੀ ਜਾਂ ਧਰਮ ਮਾਈਨਸ ਕੀਤਾ ਗਿਆ ਸੁਚੇਤ ਤੌਰ ਤੇ। ਤੁਸੀਂ ਜਿੰਨੇ ਵੀ ਸਕਾਲਰ ਨੇ ਨੇਸ਼ਨ ਦੀ ਥਿਊਰੀਜ਼ ਦਿੱਤੀਆਂ ਨੇ, ਕਿਉਂਕਿ ਜਿਹੜਾ ਨੇਸ਼ਨ ਦਾ ਕਨਸੈਪਟ ਅਸੀਂ ਜਾਣਦੇ ਹਾਂ ਕਿ ਮਾਡਰਨਿਟੀ ਦੇ ਨਾਲ ਡਿਵੈਲਪ ਹੁੰਦਾ, ਮਾਡਰਨ ਸਟੇਟ, ਈਵਨ ਸਟੇਟ ਦੀਆਂ ਜਿੰਨੀਆਂ ਥਿਊਰੀਜ਼ ਨੇ, ਉਹਨਾਂ ਥਿਊਰੀ ਦੇ ਵਿੱਚ ਤੁਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਪੜ੍ਹਿਆ ਹੋਣਾ ਕਿ ਸਟੇਟ ਦੇ 4 ਮੁੱਖ ਅੰਗ ਨੇ। ਸਾਨੂੰ ਰਟਾ ਦਿੱਤੀ ਗੱਲ। ਉਹਨਾਂ 4 ਅੰਗਾਂ ਦਾ ਜ਼ਿਕਰ ਸਰਦਾਰ ਕਰਮਜੀਤ ਸਿੰਘ ਨੇ ਕੀਤਾ। ਸੋਵਰਨਟੀ ਹੈ, ਗਵਰਨਮੈਂਟ ਹੈ, ਪਾਪੂਲੇਸ਼ਨ ਤੇ ਇਲਾਕਾ। ਸੋ ਜਦੋਂ ਤੁਸੀਂ ਇਹਨਾਂ 4 ਪੱਖਾਂ ਦੇ ਕੰਟੈਕਸਟ ਦੇ ਵਿੱਚ ਕਿਸੇ ਸਟੇਟ ਦੀ ਗੱਲ ਕਰੋਗੇ ਤਾਂ ਉਹਨਾਂ ਤੋਂ ਵੱਖਰੇ ਤਰੀਕੇ ਦੇ ਨਾਲ ਗੱਲ ਕਰੋਗੇ ਤਾਂ ਉਹਦੇ ਲਈ ਤੁਹਾਨੂੰ ਜ਼ੋਰ ਲਾਉਣਾ ਪਏਗਾ। ਜ਼ੋਰ ਲਗਾਓਗੇ ਫਿਰ ਤੁਸੀਂ ਸੰਕਟ ਦੇ ਵਿੱਚ ਵੀ ਫਸੋਗੇ, ਤੁਹਾਡੇ ਵਿੱਚ ਦੁਵਿਧਾ ਵੀ ਆਏਗੀ। ਇਹਦੇ ਲਈ ਫਿਰ ਸਾਡਾ ਵਾਰ-ਵਾਰ ਜਿਹੜਾ ਰੈਪੀਟੇਸ਼ਨ ਵੀ ਹੋਏਗਾ। ਸੋ ਜੇ ਮੈਂ ਅਵਤਾਰ ਸਿੰਘ ਦੀ ਰੀਡਿੰਗ ਦੀ ਗੱਲ ਕਰਾਂ ਤਾਂ ਉਹਨਾਂ ਦੀ ਵਰਥ ਰੀਡਿੰਗ, ਜਿੰਨੀ ਰੀਡਿੰਗ ਮੈਂ ਕਹਾਂਗਾ ਕਿ ਸਿੱਖ ਸਟੱਡੀ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਸਕਾਲਰ ਨੂੰ ਕਰਨੀ ਚਾਹੀਦੀ ਹੈ, ਉਸ ਤੋਂ ਵੀ ਵੱਧ ਉਹਨਾਂ ਨੇ ਇਹ ਕਿਤਾਬ ਲਿਖਣ ਦੇ ਲਈ ਆਪਣੀ ਰੀਡਿੰਗਸ ਕੀਤੀਆਂ ਨੇ। ਹੁਣ ਆਪਾਂ ਥੋੜ੍ਹਾ ਜਿਹਾ ਕੌਮ ਦੇ ਬਾਰੇ ਜਾਂ ਕੌਮਵਾਦ ਦਾ ਜਿਹੜਾ ਸੰਕਲਪ ਹੈ, ਥੋੜ੍ਹਾ ਇਸ ਪਾਸੇ ਵੱਲ ਜਾਈਏ ਕਿ ਜਿਹੜਾ ਮਨੁੱਖ ਹੈ, ਮਨੁੱਖ ਆਪਣੀ ਸੁਵਿਧਾ ਦੇ ਮੁਤਾਬਕ, ਆਪਣੀ ਲੋੜ ਦੇ ਮੁਤਾਬਕ ਆਪਣਾ ਗਿਆਨ, ਆਪਣਾ ਸਿਧਾਂਤ, ਆਪਣਾ ਚਿੰਤਨ ਡਿਵੈਲਪ ਕਰਦਾ। ਕੌਮ ਵੀ ਕੋਈ ਇੱਦਾਂ ਦਾ ਸੰਕਲਪ ਹੈ ਜਿੱਦਾਂ ਇੱਕ ਤਰੀਕੇ ਦੇ ਨਾਲ ਅਸੀਂ ਪਹਿਲਾਂ ਸ਼ੁਰੂ ਦੀ ਗੱਲ ਕਰੀਏ, ਆਮ ਤੌਰ 'ਤੇ ਅਸੀਂ ਕਹਿੰਦੇ ਟਰਾਈਬਲ, ਕਬੀਲੇ ਦੇ ਜੇਕਰ ਸਾਰੇ ਲੱਛਣ ਲਾਉਂਗੇ ਤਾਂ ਜਿਹੜੇ ਕੌਮ ਦੇ ਲੱਛਣ ਅਵਤਾਰ ਸਿੰਘ ਨੇ ਇੱਥੇ ਦਿੱਤੇ ਨੇ
ਜੇ ਤੁਸੀਂ ਟ੍ਰਾਈਬ ਦੀ ਸਟੱਡੀ ਕਰੋਗੇ ਤਾਂ ਉਹ ਸਾਰੇ ਕਰੈਕਟਰਿਸਟਿਕਸ ਤੁਹਾਨੂੰ ਕਬੀਲੇ ਦੇ ਵਿੱਚ ਮਿਲ ਜਾਣਗੇ। ਫਿਰ ਸੋਸ਼ੋਲੋਜੀਕਲੀ ਜਦੋਂ ਤੁਸੀਂ ਕਿਸੇ ਗਰੁੱਪ ਦੀ ਸਟੱਡੀ ਕਰਦੇ ਹਾਂ ਅਸੀਂ, ਜਾਂ ਕਮਿਊਨਿਟੀ ਦੀ ਸਟੱਡੀ ਕਰਦੇ ਹਾਂ, ਜਿਹੜੇ ਉਹਦੇ ਫੀਚਰਸ ਨੇ ਜਦੋਂ ਤੁਸੀਂ ਉਹਨਾਂ ਨੂੰ ਅਪਲਾਈ ਕਰੋਗੇ ਤਾਂ ਕੌਮ ਦੇ ਉੱਤੇ ਉਹੀ ਲਾਗੂ ਹੋਣਗੇ। ਜੇ ਆਪਾਂ ਮੇਨ 2 ਫੀਚਰ ਦੀ ਗੱਲ ਕਰੀਏ, ਆਮ ਤੌਰ ਤੇ ਅੱਜ ਦੇ ਕੰਟੈਕਸਟ ਦੀ ਗੱਲ ਕਰੀਏ, ਇੱਕ ਤਾਂ ਵੀ ਫੀਲਿੰਗ, ਆਪਣਤ, ਅਸੀਂ ਦੀ ਭਾਵਨਾ ਜਿਹੜੀ ਉਹ ਕਿਸੇ ਗਰੁੱਪ ਦੇ ਵਿੱਚ ਵੀ ਹੁੰਦੀ ਹੈ, ਕਬੀਲੇ ਦੇ ਵਿੱਚ ਵੀ ਤੇ ਕੌਮ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਦੂਸਰੀ ਹੈਗੀ ਹੈ ਕਿ ਜਿਹੜੀ ਸੈਲਫ ਐਂਡ ਅਦਰ, ਜਿਹਦੇ ਬਾਰੇ ਲਕੀਰ ਖਿੱਚਣ ਦੀ ਗੱਲ ਸਰਦਾਰ ਕਰਮਜੀਤ ਸਿੰਘ ਜੀ ਵੀ ਗੱਲ ਕਰ ਰਿਹਾ ਕਿ ਅਸੀਂ ਦੂਸਰਿਆਂ ਦੇ ਨਾਲੋਂ ਕਿਵੇਂ ਡਿਫਰੈਂਟ ਆ। ਤੇ ਇਸ ਕੰਟੈਕਸਟ ਦੇ ਵਿੱਚ ਜੇ ਅਸੀਂ ਅੱਜ ਦੇ ਪਰਸਪੈਕਟਿਵ ਦੇ ਵਿੱਚ ਜਾਂ ਅੱਜ ਦੀ ਜੋ ਥਿਓਰੈਟੀਕਲ ਲੋਕੀ ਚਿੰਤਾ ਕਰ ਰਹੇ ਨੇ, ਉਸ ਚਿੰਤਨ ਦੇ ਵਿੱਚ ਤੁਸੀਂ ਇਸ ਕਿਤਾਬ ਨੂੰ ਰੱਖ ਕੇ ਦੇਖੋਗੇ ਤਾਂ ਅੱਜ ਸਾਨੂੰ ਜਿਸ ਕਿਸਮ ਦੀਆਂ ਕਿਤਾਬਾਂ ਦੀ ਲੋੜ ਹੈ, ਮੈਂ ਪਹਿਲਾਂ ਹੀ ਗੱਲ ਕੀਤੀ ਹੈ, ਉਹਨਾਂ ਚਾਹੁੰਦੀ ਹੈ, ਪਰੰਤੂ ਸਾਨੂੰ ਥੋੜ੍ਹਾ ਭਵਿੱਖਮੁਖੀ ਵੀ ਸੋਚਣਾ ਚਾਹੀਦਾ ਕਿ ਜਿਹੜੀਆਂ ਕੌਮਾਂ, ਜਿਹੜੇ ਨੇਸ਼ਨ ਸਟੇਟ ਬਣਾਏ ਗਏ ਨੇ ਮਾਡਰਨਿਟੀ ਦੇ ਨਾਲ, ਉਹਨਾਂ ਦੇ ਸਾਹਮਣੇ ਕੀ ਸੰਕਟ ਹੈ। ਕੀ ਅਸੀਂ ਉਸੇ ਸੰਕਟ ਦੇ ਵਿੱਚ ਤਾਂ ਨਹੀਂ ਜਾ ਰਹੇ? ਜੇ ਇਸੇ ਗੱਲ ਨੂੰ ਬਚਣ ਦੇ ਲਈ ਕਈ ਵਾਰੀ ਕਈ ਬ੍ਰਹਿਮੰਡੀ ਸੰਕਲਪ ਵੀ ਆ ਜਾਂਦੇ ਆ ਸਾਡੇ ਸਾਹਮਣੇ। ਮਸਲਾ ਸਾਡੇ ਸਾਹਮਣੇ ਇਹ ਹੈ ਕਿ ਜਿਹੜੀ ਨੇਸ਼ਨ ਸਟੇਟ ਨੇ ਸਾਨੂੰ ਇੱਕ ਸੈਕੂਲਰ ਸਟੇਟ ਦਾ ਆਈਡੀਆ ਦਿੱਤਾ ਹੈ। ਸੈਕੂਲਰ ਦਾ ਮਤਲਬ ਇੰਡੀਅਨ ਸੈਕੂਲਰਿਜ਼ਮ ਨਹੀਂ ਹੈ। ਸੈਕੂਲਰ ਦਾ ਮਤਲਬ ਉਹ ਸਟੇਟ ਜਿਹਦਾ ਧਰਮ ਦੇ ਨਾਲ ਕੋਈ ਵਾਸਤਾ ਨਹੀਂ, ਜਿਹੜੀ ਧਰਮ ਦੇ ਨਾਲੋਂ ਆਪਣੇ ਆਪ ਨੂੰ ਅਲੱਗ ਕਰੇਗੀ। ਜਿਹੜੀ ਮਾਡਰਨ ਸਟੇਟ, ਜਿੰਨੀਆਂ ਵੀ ਆਪਾਂ ਥਿਓਰੀਜ਼ ਦੇਖਾਂਗੇ, ਉਹਨਾਂ ਦੇ ਵਿੱਚ ਧਰਮ ਮਾਈਨਸ ਰਿਹਾ। ਅਵਤਾਰ ਸਿੰਘ ਜੀ ਦੀ ਕਿਤਾਬ ਦੀ ਜਿਹੜੀ ਸਾਡੇ ਲਈ ਕੰਟਰੀਬਿਊਸ਼ਨ ਹੈ ਕਿ ਨੇਸ਼ਨ ਦੇ ਵਿੱਚੋਂ ਵਾਰ-ਵਾਰ ਧਰਮ ਦੀ, ਧਾਰਮਿਕ ਜਜ਼ਬਾਤਾਂ ਦੀ, ਧਾਰਮਿਕ ਫੀਲਿੰਗਸ ਦੀ, ਇੰਟਿਊਸ਼ਨ ਦੀ ਗੱਲ ਕਰ ਰਹੇ ਆ। ਸੋ ਇਸ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਕਿਤਾਬ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ। ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਉਹਨਾਂ ਨੇ ਨਤੀਜਾ ਕੱਢਿਆ, ਮੈਂ ਪਹਿਲਾਂ ਉਸ 'ਤੇ ਗੱਲ ਆਵਾਂ। ਉਹਨਾਂ ਨੇ ਕਿਹਾ ਕਿ ਵੀ ਜੇਕਰ ਸਿੱਖਾਂ ਦੇ ਕੋਲ ਸਟੇਟ ਆ ਜਾਂਦੀ ਹੈ ਤਾਂ ਇਹਨਾਂ ਦੇ ਵਿੱਚ ਡੈਮੋਕ੍ਰੈਟਿਕ ਕਦਰਾਂ ਡਿਵੈਲਪ ਹੋ ਜਾਣਗੀਆਂ। ਇਹ ਮੈਨੂੰ ਥੋੜ੍ਹਾ ਜਿਹਾ ਖਿਆਲ ਜਿਹੜਾ ਇਮੈਜਨਰੀ ਲੱਗਿਆ, ਵੀ ਕਾਲਪਨਿਕ ਹੈ, ਵੀ ਸਟੇਟ ਨਾਲ ਪਹਿਲਾਂ ਡੈਮੋਕ੍ਰੈਟਿਕ ਵੈਲਿਊਜ਼ ਕਿੱਦਾਂ ਆ ਜਾਣਗੀਆਂ। ਸਟੇਟ ਦਾ ਡੈਮੋਕ੍ਰੇਸੀ ਨੂੰ ਖਤਮ ਕਰ ਰਹੀ ਹੈ। ਜਿਹੜੀ ਮਾਡਰਨ ਸਟੇਟ ਦੀ ਗੱਲ ਕਰਦੇ ਆ, ਕਿ ਮਾਡਰਨ ਸਟੇਟ ਡੈਮੋਕ੍ਰੈਟਿਕ ਹੈ? ਤੁਹਾਡਾ ਸਾਰਿਆਂ ਦਾ ਸ਼ਾਇਦ ਉੱਤਰ ਹੋਏਗਾ ਕਿ ਨਹੀਂ, ਮਾਡਰਨ ਸਟੇਟ ਇਜ਼ ਨਾਟ ਏ ਡੈਮੋਕ੍ਰੈਟਿਕ ਸਟੇਟ। ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਚੱਲਦੇ ਹਾਂ ਅਸੀਂ। ਜੇ ਅਸੀਂ ਮਤਲਬ ਡੈਮੋਕ੍ਰੈਟਿਕ ਸਟੇਟ ਦੀ ਬਣਤਰ ਦੀ ਵੀ ਗੱਲ ਕਰੀਏ, ਵੋਟਿੰਗ ਸਿਸਟਮ ਦੀ ਵੀ ਗੱਲ ਕਰੀਏ, ਜਿਹੜੀ ਮਾਈਨੋਰਿਟੀ ਹੈ ਮੈਜੋਰਿਟੀ ਦੇ ਉੱਤੇ ਰਾਜ ਕਰਦੀ ਹੈ। ਸਿੰਪਲ, ਜਿਹਨੂੰ ਤੁਸੀਂ ਕਹਿੰਦੇ ਲੋਕਾਂ ਦੁਆਰਾ ਚੁਣਿਆ ਰਾਜ, ਮਤਲਬ ਸਿੰਪਲ ਆਰਗੂਮੈਂਟ ਦੇ ਤੌਰ 'ਤੇ ਅਸੀਂ ਇਹਨੂੰ ਡੈਮੋਕ੍ਰੇਸੀ ਜਿਹੜੀ ਹੈਗੀ ਆ ਇਹਦੇ ਨਾਲ ਨਹੀਂ ਆਉਣੀ। ਡੈਮੋਕ੍ਰੇਸੀ ਆਉਣੀ ਹੈ ਜਿਹੜੀਆਂ ਸਾਡੀਆਂ ਡੈਮੋਕ੍ਰੈਟਿਕ ਵੈਲਿਊਜ਼ ਦੇ ਨਾਲ। ਸਾਡੀ ਜਿਹੜੀ ਪ੍ਰੋਬਲਮ ਹੈ, ਖਾਸ ਕਰਕੇ ਸਿੱਖ ਜਿਹੜੇ ਸਕਾਲਰ ਦੀ ਵੀ ਕਹੀਏ, ਸਿੱਖ ਪੋਲੀਟੀਸ਼ੀਅਨ ਦੀ ਵੀ ਗੱਲ ਕਰੀਏ, ਵਿੱਚ ਸਾਡੇ ਰਾਗੀ ਢਾਡੀ ਵੀ ਸਾਰੇ ਉਹਦੇ ਵਿੱਚ ਸ਼ਾਮਲ ਨੇ। ਸਾਡੀ ਪ੍ਰੋਬਲਮ ਇੱਥੇ ਆ ਜਾਂਦੀ ਹੈ ਕਿ ਅਸੀਂ ਜੋ ਵੈਸਟਰਨ ਫਿਲਾਸਫੀ ਦੇ ਬਣਾਏ ਹੋਏ ਚੌਕਟੇ ਨੇ ਉਹਦੇ ਵਿੱਚ ਰੱਖ ਕੇ ਸਿੱਖ ਚਿੰਤਨ ਨੂੰ ਫਿੱਟਨ ਕਰਨ ਦਾ ਯਤਨ ਕਰਦੇ ਹਾਂ। ਜਿਸ ਤਰ੍ਹਾਂ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਵਾਂਗਾ, ਜਿਹੜੇ ਦਾ ਫਿਲਾਸਫੀ ਦੇ ਨਾਲ ਵਾਸਤਾ ਨਹੀਂ। ਫਿਲਾਸਫਰ ਰਿਲੀਜੀਅਸ ਫਿਲਾਸਫੀ ਦੇ ਵਿੱਚ 3 ਗੱਲਾਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ। ਪਹਿਲਾ ਮੈਟਾਫਿਜ਼ਿਕਸ, ਦੂਸਰਾ ਕੋਗਨਿਟਿਵ ਗਿਆਨ, ਪਹਿਲਾ ਜਿਹਨੂੰ ਆਪਾਂ ਕਹੀਏ ਤੱਤ ਸ਼ਾਸਤਰ, ਜਿਹੜਾ ਹੈਗਾ ਤੁਹਾਡਾ ਸੱਚ ਦੇ ਬਾਰੇ, ਤੱਥ ਦੇ ਬਾਰੇ ਕੀ ਹੈ। ਦੂਸਰਾ ਕੋਗਨਿਟਿਵ, ਕਿ ਤੁਹਾਡਾ ਗਿਆਨ ਮੀਮਾਂਸਾ। ਤੀਸਰੀ ਹੈਗੀ ਹੈ ਐਥੀਕਲ ਵੈਲਿਊਜ਼, ਐਥਿਕਸ। ਹੁਣ ਵੈਸਟਰਨ ਜਾਂ ਕ੍ਰਿਸਚਨ ਜਿਹੜੀ ਫਿਲਾਸਫੀ ਹੈ, ਉਹਨੇ ਐਥਿਕਸ ਨੂੰ ਤੀਸਰੇ ਨੰਬਰ 'ਤੇ ਰੱਖਿਆ। ਜੇ ਅਸੀਂ ਨਾ ਹਮ ਹਿੰਦੂ ਨਾ ਮੁਸਲਮਾਨ ਦੇ ਕੰਸੈਪਟ ਦੇ ਵਿੱਚ ਗੁਰਬਾਣੀ ਦੇ ਵਿੱਚੋਂ ਕੋਟ ਵੀ ਲਈਏ ਤਾਂ ਇੱਥੇ ਜਿਹੜੀਆਂ ਐਥਿਕ ਵੈਲਿਊਜ਼ ਨੇ ਸਿੱਖ ਮਤ ਦੇ ਵਿੱਚ ਉਹ ਪ੍ਰਾਇਮਰੀ ਨੇ। ਮਤਲਬ ਪੰਡਤ ਕਿੱਦਾਂ ਦਾ ਹੋਣਾ ਚਾਹੀਦਾ, ਮੁੱਲਾ ਕਿੱਦਾਂ ਦਾ ਹੋਣਾ ਚਾਹੀਦਾ, ਕਾਜੀ ਕਿੱਦਾਂ ਦਾ ਹੋਣਾ ਚਾਹੀਦਾ, ਸੰਨਿਆਸੀ ਕਿੱਦਾਂ ਦਾ ਹੋਣਾ ਚਾਹੀਦਾ, ਉਹਦੇ ਬਾਰੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਰੂਪ ਦੇ ਵਿੱਚ ਸਾਨੂੰ ਦੱਸਿਆ। ਤੇ ਉਹਦੇ ਮੁਤਾਬਕ ਅਸੀਂ ਦੇਖੀਏ ਵੀ ਸਿੱਖ ਕਿੱਦਾਂ ਦਾ ਹੋਣਾ ਚਾਹੀਦਾ। ਉੱਪਰ ਸੱਚ ਚਾਰ,
ਜਦੋਂ ਆਪਾਂ ਕਰੈਕਟਰ ਬਿਲਡਿੰਗ ਦੀ ਗੱਲ ਕਰਾਂਗੇ, ਉਹ ਸਾਡੇ ਡਿਸਕੋਰਸ ਦੇ ਵਿੱਚੋਂ ਮਾਈਨਸ ਹੋ ਰਹੀ ਹੈ। ਇਹ ਕਰੈਕਟਰ ਬਿਲਡਿੰਗ ਅਵਤਾਰ ਸਿੰਘ ਦੀ ਕਿਤਾਬ ਦੇ ਵਿੱਚੋਂ ਵੀ ਮਾਈਨਸ ਹੈ। ਭਾਵੇਂ ਫੀਲਿੰਗ ਦੀ ਗੱਲ ਕਰਦੇ ਨੇ, ਜਦ ਤੱਕ ਅਸੀਂ ਉਸ ਪਾਸੇ ਵੱਲ ਨੂੰ ਨਹੀਂ ਵਧਾਂਗੇ, ਉਦੋਂ ਤੱਕ ਅਸੀਂ ਸਿੱਖ ਆਇਡੈਂਟੀਟੀ ਦੇ ਬਾਰੇ ਉਹੀ ਸੰਕਟ ਆਏਗਾ ਕਿ ਜੋ ਅੱਜ ਅਸੀਂ ਚੱਲ ਰਹੇ ਹਾਂ। ਹੁਣ ਮੈਂ ਥੋੜ੍ਹਾ ਜਿਹਾ ਕਿਤਾਬ ਦੇ ਬਾਰੇ 2-4 ਹੋਰ ਗੱਲਾਂ ਕਰਕੇ ਆਪਣੀ ਗੱਲ ਨੂੰ ਸਮੇਟਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਕਿਤਾਬ ਦੇ ਕਿਸੇ ਕੌਮ ਦੀ ਜਿਹੜੀ ਉਤਪਤੀ ਹੈ, ਉਹਦਾ ਵਿਕਾਸ ਹੈ, ਇਤਿਹਾਸ ਹੈ, ਸਿਧਾਂਤ ਹੈ, ਇਹਦੇ ਬਾਰੇ ਸਰਦਾਰ ਅਵਤਾਰ ਸਿੰਘ ਨੇ ਬਹੁਤ ਡਿਟੇਲ ਦੇ ਵਿੱਚ ਡਿਸਕਸ ਕੀਤਾ। ਡਿਸਕਸ ਕਰਦੇ ਕਰਦੇ ਉਹ ਜਿਹੜੀ ਚੀਜ਼ ਨੂੰ ਹਾਈਲਾਈਟ ਕਰਦੇ ਨੇ, ਉਹ ਯਹੂਦੀਆਂ ਦੀ ਗੱਲ ਹਾਈਲਾਈਟ ਕਰਦੇ ਆ ਕਿ ਯਹੂਦੀਆਂ ਦੇ ਵਿੱਚ ਇਹ ਗੱਲ ਭਰੀ ਗਈ ਹੈ ਕਿ ਉਹ ਆਪਣੇ ਆਪ ਨੂੰ ਚੂਜ਼ਨ ਔਰ ਸਪੈਸ਼ਲ ਪੀਪਲ ਸਮਝਦੇ ਆ। ਸਿੱਖਾਂ ਦੇ ਵਿੱਚ ਇਹ ਭਾਵਨਾ ਕਿਉਂ ਨਹੀਂ ਆ ਰਹੀ? ਇਹਦਾ ਵੀ ਕਾਰਨ, ਇਸ ਪ੍ਰਸ਼ਨ ਦਾ ਜਿਹੜਾ ਉੱਤਰ ਹੈ, ਸਾਨੂੰ ਫਿਲਾਸਫੀ ਨੇ ਦੇਣਾ ਹੈ, ਨਾ ਕਿ ਜਿੱਦਾਂ ਸਰਦਾਰ ਕਰਮਜੀਤ ਸਿੰਘ ਜੀ ਵੀ ਚਿੰਤਾ ਕਰ ਰਹੇ ਸੀ। ਤੁਸੀਂ ਸਾਰੇ ਚਿੰਤਤ ਹੋਵੋਗੇ ਇਸ ਗੱਲ ਤੇ ਵੀ ਸਿੱਖ ਭਲਾ ਯਹੂਦੀਆਂ ਦੀ ਤਰ੍ਹਾਂ ਕਿਉਂ ਨਹੀਂ ਸੋਚਦੇ, ਉਹ ਚੂਜ਼ਨ ਪੀਪਲ ਕਿਉਂ ਨੇ? ਕਿਉਂਕਿ ਉਹ ਇੱਕ ਪ੍ਰੋਫਿਟ ਦੇ ਵਿਚਾਰ ਦੇ ਨਾਲ ਆਪਣੇ ਆਪ ਨੂੰ ਕਮਿਟਡ ਸਮਝਦੇ ਆ। ਦੋਨਾਂ ਦੇ ਵਿੱਚ ਇੱਕ ਸਿਮਿਲਰਿਟੀ ਹੈ। ਜਿਹੜਾ ਪੋਲੀਥੀਜ਼ਮ ਤੋਂ ਬਾਅਦ ਮੋਨੋਥੀਜ਼ਮ ਦਾ ਜਿਹੜਾ ਕੰਸੈਪਟ ਹੈ, ਉਹ ਫਸਟ ਟਾਈਮ ਅਰਾਈਵ ਰਿਲੀਜਨ ਦੇ ਵਿੱਚ ਜੂਡਾਇਜ਼ਮ ਦੇ ਨਾਲ ਆਉਂਦਾ ਹੈ। ਪਰੰਤੂ ਇੱਥੇ ਵੀ ਜਦੋਂ ਅਸੀਂ ਮੋਨੋਥੀਜ਼ਮ ਦੀ ਗੱਲ ਕਰਦੇ ਹਾਂ, ਪੋਲੀਥੀਜ਼ਮ ਦੇ ਵਿੱਚ ਜਿੱਥੇ ਦੇਵੀ ਪੂਜਾ ਜਾਂ ਹੋਰ ਸਾਰਾ ਕੁਝ ਚੱਲ ਰਿਹਾ ਸੀਗਾ, ਇੱਕ ਓਂਕਾਰ ਦਾ ਜਿਹੜਾ ਕੰਸੈਪਟ, ਸੰਕਲਪ, ਸਿਧਾਂਤ ਪਹਿਲੀ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਹੈ। ਪਰੰਤੂ ਜਦੋਂ ਅਸੀਂ ਇਸ ਮੋਨੋਥੀਜ਼ਮ ਨੂੰ ਵਿਆਖਿਆ ਕਰਦੇ ਹਾਂ, ਜਿੰਨੀਆਂ ਫਿਲਾਸਫੀ ਦੀਆਂ ਕਿਤਾਬਾਂ ਨੇ, ਉਹਨਾਂ ਦੇ ਵਿੱਚ ਸਾਰਿਆਂ ਨੇ ਕਿਹਾ ਕਿ ਜਿਹੜਾ ਸਿੱਖ ਹੈ ਇੱਕ ਮੋਨੋਥਿਸਟਿਕ ਰਿਲੀਜਨ ਹੈ। ਜਦੋਂ ਤੁਸੀਂ ਇਸ ਮੋਨੋਥਿਸਟਿਕ ਰਿਲੀਜਨ ਨੂੰ ਕੰਪੇਅਰ ਕਰੋਗੇ ਇਸਲਾਮ ਦੇ ਨਾਲ, ਜੂਡਾਇਜ਼ਮ ਦੇ ਨਾਲ, ਈਵਨ ਕ੍ਰਿਸਚੈਨਿਟੀ ਦੇ ਨਾਲ, ਤਾਂ ਫਿਰ ਕ੍ਰਾਈਸਿਸ ਹੈ, ਕਿਉਂਕਿ ਅਸੀਂ ਟਰਮ ਉੱਥੋਂ ਲੈ ਲਈ। ਜਿਹੜਾ ਸਾਡਾ ਕੰਸੈਪਟ ਹੈ, ਹਰ ਆਪੇ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤੁਧ ਭਾਵੇ ਨਾਨਕਾ ਸਾਈ ਗੱਲ ਚੰਗੀ। ਜਿਹੜਾ ਉਹ ਇੱਕ ਜਿਹੜਾ ਜਿਹਨੂੰ ਸਿੰਪਲ ਅਸੀਂ ਕਹਿੰਦੇ ਕਿ ਇੱਕ ਰੱਬ ਦੇ ਵਿੱਚ ਵਿਸ਼ਵਾਸ ਕਰਦੇ ਆ, ਉਹ ਰੱਬ ਸਾਡਾ ਇਕਹਿਰਾ ਨਹੀਂ ਹੈ, ਉੱਦਾਂ ਦਾ ਰੱਬ ਨਹੀਂ ਹੈ। ਜਾਂ ਜਿੱਦਾਂ ਦੇ ਤੁਸੀਂ ਪਰਮ ਸੱਤ ਦੀ ਗੱਲ ਕਰਦੇ ਹੋ, ਉੱਦਾਂ ਦਾ ਪਰਮ ਸੱਤ ਗੁਰਮਤਿ ਦਾ ਪਰਮ ਸੱਤ ਨਹੀਂ ਹੈ। ਸੋ ਯਹੂਦੀਆਂ ਦੇ ਲਈ ਇੱਕ ਗੱਲ 'ਤੇ ਕਮਿਟਡ ਹੋਣਾ ਸੌਖਾ ਹੈ। ਜਿਹੜੀਆਂ ਸਾਡੀਆਂ ਡੈਮੋਕ੍ਰੇਟਿਕ ਵੈਲਿਊਜ਼ ਦੀ ਅਵਤਾਰ ਸਿੰਘ ਗੱਲ ਕਰਦਾ, ਮੈਂ ਉਸੇ ਗੱਲ 'ਤੇ ਆਪਣਾ ਜਿਹੜਾ ਰਿਮਾਰਕਸ ਦੇਣਾ ਚਾਹਾਂਗਾ ਕਿ ਉਹ ਡੈਮੋਕ੍ਰੇਟਿਕ ਵੈਲਿਊਜ਼ ਸਟੇਟ ਨਾਲ ਨਹੀਂ ਆਉਣੀਆਂ, ਉਹ ਡੈਮੋਕ੍ਰੇਟਿਕ ਵੈਲਿਊ ਸਾਡੀਆਂ ਉਸ ਸੱਤ ਦੇ ਨਾਲ, ਉਸ ਸੱਚ ਦੇ ਨਾਲ ਜੁੜ ਕੇ ਆਉਂਦੀਆਂ ਨੇ। ਹੁਣ ਜਿਹੜੀ ਸਟੇਟ ਹੈ, ਰਾਜੇ, ਤਖਤ, ਗੁਰਬਾਣੀ ਦੇ ਵਿੱਚ ਤਾਂ ਰੁਲਦੇ ਦਿਖਦੇ ਨੇ, ਢੱਠਦੇ ਦਿਖੇ ਆ। ਜਿਹੜੀ ਦੁਨਿਆਵੀ ਸਟੇਟ ਦੀ ਗੱਲ ਹੈ, ਗੁਰਬਾਣੀ ਦੇ ਮੁਤਾਬਕ ਉਹ ਸਟੇਟ ਨਹੀਂ ਹੈ। ਇਸ ਤਰ੍ਹਾਂ ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਮੈਨੂੰ ਡਾਕਟਰ ਗੁਰਪ੍ਰੀਤ ਸਿੰਘ ਯਾਦ ਆਉਂਦੇ ਨੇ, ਉਹਨਾਂ ਨੇ ਬਹੁਤ ਖੂਬਸੂਰਤ ਗੱਲ ਕਹੀ ਸੀ, ਹੈ ਤਾਂ ਮੇਰੇ ਨਾਲ ਨਿੱਜੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਕੋਈ ਆਪਣਾ ਮਕਾਨ ਬਣਾਉਣ ਲਈ ਪਲਾਟ ਖਰੀਦ ਲਿਆ, ਤਾਂ ਉਹਨਾਂ ਦਾ ਇੱਕ ਛੋਟਾ ਜਿਹਾ ਕਮੈਂਟ ਸੀ, ਕਹਿੰਦੇ ਵੀ ਕੈਪੀਟਲ ਏ ਦੇ ਵਿੱਚ ਕੈਪੀਟਲ ਚਾਹੀਦੀ। ਪਰੰਤੂ ਉਹਨਾਂ ਨੇ ਜਿਹੜਾ ਆਪਣਾ ਥੀਸਿਸ ਦਿੱਤਾ ਹੈ ਕੈਪੀਟਲ ਦੇ ਲਈ, ਉਹਨਾਂ ਨੇ ਬਸਮਾਦੀ ਪੂੰਜੀ ਦਾ ਕੰਸੈਪਟ ਦਿੱਤਾ। ਜਿੱਦਾਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ, ਵੀ ਸਟੇਟ ਦਾ ਜਿਹੜਾ ਸਿੱਖ ਮਤ ਦਾ ਕੰਸੈਪਟ ਹੈ, ਜੇ ਉਹੀ ਗੱਲ ਵੀ ਕੈਪੀਟਲ ਏ ਦੇ ਵਿੱਚ ਕੈਪੀਟਲ ਚਾਹੀਦੀ ਹੈ, ਨੇਸ਼ਨ ਏ ਦੇ ਵਿੱਚ ਨੇਸ਼ਨ ਚਾਹੀਦੀ ਹੈ। ਸੋ ਅਵਤਾਰ ਸਿੰਘ ਨੇ ਨੇਸ਼ਨ ਏ ਦੇ ਵਿੱਚ ਨੇਸ਼ਨ ਦੀ ਗੱਲ ਕੀਤੀ ਹੈ। ਪਰੰਤੂ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਵੀ ਕੀ ਸਾਡੇ ਕੋਲੇ ਇਸ ਨੇਸ਼ਨ, ਜਿਹੜੀ ਕਰੰਟ ਮਾਡਰਨ ਨੇਸ਼ਨ ਸਟੇਟ ਹੈ, ਇਹ ਤੋਂ ਕੋਈ ਵੱਖਰਾ ਸਾਡੇ ਕੋਲੇ ਹੈ ਸਟੇਟ, ਜਾਂ ਇਸ ਤੋਂ ਐਡਵਾਂਸ ਸਟੇਟ ਹੈ? ਜਿੰਨੇ ਦੁਨੀਆ ਦੇ, ਕਿਉਂਕਿ ਮੈਂ ਧਰਮ ਦਾ ਵਿਦਿਆਰਥੀ ਹਾਂ, ਜਿੰਨੇ ਦੁਨੀਆ ਦੇ ਪ੍ਰਮੁੱਖ ਧਰਮ ਨੇ,
ਉਹਨਾਂ ਕੋਲੇ ਆਪਣੇ ਰਾਜ ਨੇ ਤਕਰੀਬਨ, ਪਰੰਤੂ ਇਕੱਲੇ ਸਿੱਖ ਨੇ ਜਿਨ੍ਹਾਂ ਕੋਲ ਆਪਣਾ ਰਾਜ ਨਹੀਂ। ਉਹਦਾ ਨਹੀਂ ਸਟੇਟ, ਨੇਸ਼ਨ ਸਟੇਟ ਜਿਹਦੀ ਗੱਲ ਕਰਾਂਗੇ, ਪਰੰਤੂ ਸਿੱਖਾਂ ਕੋਲੇ ਇਸ ਰਾਜ ਤੋਂ ਵੱਡਾ ਰਾਜ ਹੈ, ਵੱਡੀ ਸਟੇਟ ਹੈ, ਉਹ ਸਟੇਟ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜਦੋਂ ਤੱਕ ਸਿੱਖਾਂ ਕੋਲੇ ਗੁਰੂ ਹੈ ਤਾਂ ਸਿੱਖ ਗੁਰੂ ਦੇ ਕਰਕੇ ਇਕੱਠੇ ਹੈ, ਗੁਰੂ ਦੇ ਲਈ ਇਕੱਠੇ ਹੈ, ਗੁਰੂ ਮੱਤ ਦੇ ਲਈ। ਗੁਰੂ ਮੱਤ ਨੇ ਸਿੱਖਾਂ ਨੂੰ ਜੋੜਨਾ, ਨਾ ਕਿ ਅਸੀਂ ਸਟੇਟ ਦੇ ਨਾਲ ਗੱਲ ਕਰੀਏ। ਅੱਜ ਵਿਸ਼ਵ ਦੇ ਵਿੱਚ ਰਹਿੰਦਾ ਹਰ ਸਿੱਖ ਗੁਰੂ ਮੱਤ ਦੀ ਗੱਲ ਆਉਂਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਹੈ, ਉਹਨਾਂ ਦੇ ਕੰਸਰਨ ਜਿਹੜੀ ਆਪਾਂ ਵਿਊ, ਅਸੀਂ ਦੀ ਜਿਹੜੀ ਭਾਵਨਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਆਉਣੇ, ਗੁਰੂ ਦੇ ਲੜ ਲੱਗ ਕੇ ਆਉਣੀ। ਹੁਣ ਜਿਹੜੀਆਂ ਆਪਾਂ ਡੈਮੋਕ੍ਰੇਟਿਕ ਵੈਲਿਊਜ਼ ਦੀ ਗੱਲ ਕਰਦੇ ਹਾਂ, ਜੋ ਡੈਮੋਕ੍ਰੇਟਿਕ ਵੈਲਿਊ ਸਾਨੂੰ ਗੁਰੂ ਸਾਹਿਬ ਸਿਖਾ ਕੇ ਗਏ ਨੇ, ਕੀ ਅਸੀਂ ਉਹਨਾਂ ਡੈਮੋਕ੍ਰੇਟਿਕ ਵੈਲਿਊ ਦੇ ਉੱਤੇ ਪਹਿਰਾ ਦਿੰਦੇ ਹਾਂ? ਕੀ ਸਾਡੀ ਲੀਡਰਸ਼ਿਪ ਉਹਨਾਂ ਵੈਲਿਊਜ਼ ਨੂੰ ਮੰਨਦੀ ਹੈ, ਉਹਨਾਂ ਤੇ ਖੜਦੀ ਹੈ? ਜ਼ਿਆਦਾਤਰ ਸਾਡਾ ਜਿਹੜਾ ਇਸ ਪ੍ਰਸ਼ਨ ਦਾ ਉੱਤਰ ਨਾ ਵਾਚਕ ਹੋਏਗਾ ਕਿ ਨਹੀਂ। ਫਿਰ ਅਸੀਂ ਕੌਮ ਨੂੰ ਕੀ ਇਸ ਨੇਸ਼ਨ ਸਟੇਟ ਦੇ ਕੰਟੈਕਸਟ 'ਚ ਸਮਝਣਾ ਹੈ ਜਾਂ ਆਪਣੀ ਆਇਡੈਂਟੀਟੀ ਦੇ ਕੰਟੈਕਸਟ 'ਚ ਸਮਝਣਾ ਹੈ? ਆਮ ਤੌਰ ਤੇ ਕੀ ਹੈ ਕਿ ਸਾਡੇ ਕੋਲ ਹੁਣ ਤੱਕ ਵੀ ਫਿਲਾਸਫੀਕਲੀ ਜਿਹੜੇ ਕੁਐਸਚਨ ਸਾਡੇ ਸਾਹਮਣੇ ਪੈਦਾ ਹੁੰਦੇ ਆ ਸਿੱਖ ਆਇਡੈਂਟੀਟੀ ਦੇ, ਉਹਨਾਂ ਨੂੰ ਅਸੀਂ ਉਸ ਤਰੀਕੇ ਦੇ ਨਾਲ ਐਡਰੈਸ ਨਹੀਂ ਹੋ ਰਹੇ। ਇੱਥੇ ਮਹਿਬੂਬ ਜੀ ਦੀ ਗੱਲ ਕਰਦੇ ਆ, ਜਦੋਂ ਪ੍ਰੋਫੈਸਰ ਹਰਿੰਦਰ ਮਹਿਬੂਬ ਨੂੰ ਪੜ੍ਹਦੇ ਆ ਤਾਂ ਸਾਡੀ ਪਾਠਕ ਦੀ ਜਿਹੜੀ ਸੋਚ ਆ ਥੋੜ੍ਹੀ ਇਸਲਾਮਿਕ ਹੋ ਜਾਂਦੀ ਹੈ। ਜਦੋਂ ਤੁਸੀਂ ਦੂਸਰਿਆਂ ਨੂੰ ਪੜ੍ਹੋਗੇ ਉਹ ਤੁਹਾਨੂੰ ਇੱਦਾਂ ਹੀ ਬਣਾ ਦਿੰਦੇ ਵੀ ਜਿਵੇਂ ਸਿੱਖ ਤੇ ਹਿੰਦੂ 'ਚ ਕੋਈ ਫਰਕ ਹੀ ਨਹੀਂ ਹੈ। ਜਿਹੜਾ ਇਹ ਕੰਸੈਪਟ ਆ, ਨਾ ਹਮ ਹਿੰਦੂ ਨਾ ਮੁਸਲਮਾਨ, ਥੋੜ੍ਹਾ ਜਿਹਾ ਸਾਨੂੰ ਇਹਦੇ ਬਾਰੇ ਵੀ ਡਿਟੇਲ ਦੇ ਵਿੱਚ ਸਮਝਣ ਦੀ ਲੋੜ ਹੈ, ਕਿਉਂਕਿ ਦੁਨੀਆ ਦੇ ਜਿੰਨੇ ਵੀ ਧਰਮ ਨੇ ਉਹਨਾਂ ਦੇ ਦੋ ਹੀ ਕੈਟਾਗਰੀ ਨੇ, ਇੱਕ ਇਬਰਾਹਿਮਿਕ ਧਰਮ ਹੈ, ਦੂਸਰੇ ਸ਼ਰਮਿਕ ਧਰਮ ਨੇ। ਜਿਹੜਾ ਸਿੱਖ ਮਤ ਹੈ ਇਹਨਾਂ ਦੋਨਾਂ ਦੇ ਵਿਚਕਾਰ ਆਪਣੀ ਆਇਡੈਂਟੀਟੀ ਨੂੰ ਮੇਨਟੇਨ ਰੱਖਦਾ ਹੈ ਤੇ ਗੁਰੂ ਸਾਹਿਬ ਨੇ ਰੱਖ ਕੇ ਵਿਖਾਈ ਹੈ। ਅਸੀਂ ਕੀ ਕਰਦੇ ਹਾਂ? ਸਾਡੀ ਪੋਲੀਟਿਕਸ ਵੀ ਅੱਜ ਉਸੇ ਦਾਇਰੇ ਦੇ ਵਿੱਚ ਘੁੰਮ ਰਹੀ ਹੈ ਕਿ ਸਾਨੂੰ ਪੋਲਰਾਈਜ਼ ਕਰਨ ਵਾਸਤੇ, ਸਾਨੂੰ ਡਿਵਾਈਡ ਕਰਨ ਵਾਸਤੇ, ਜਾਂ ਫਿਰ ਜਿਹੜੀ ਸਾਡੀ ਸਿੱਖ ਮਤ ਦਾ ਪ੍ਰੋਬਲਮ ਕਿੱਥੇ ਆ ਗਈ ਕਿ ਜਿੱਥੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਅਸੀਂ ਉਸੇ ਚੀਜ਼ 'ਚ ਫੇਰ ਆ ਗਏ। ਖਾਸ ਤੌਰ ਤੇ ਆਪਾਂ ਪੂਜਾ ਦੀ ਗੱਲ ਕਰਦੇ ਹਾਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਰਸ਼ਿਪ ਆਬਜੈਕਟ ਤੋਂ ਅੱਗੇ ਨਹੀਂ ਸਮਝਦੇ। ਵਰਸ਼ਿਪ ਹੋਣੀ ਜ਼ਰੂਰੀ ਹੈ, ਰਿਲੀਜੀਅਸਲੀ ਠੀਕ ਹੈ, ਪਰੰਤੂ ਇੱਕ ਪੂਜਾ ਪੱਧਤੀ ਤੱਕ ਵੀ ਅਸੀਂ ਇਕੱਲਾ ਦਰਸ਼ਨ ਕਰ ਲਈ ਸਾਡੇ ਬਸ ਹੁਣ ਅਸੀਂ ਸਾਰਾ ਦਿਨ ਜੋ ਮਰਜ਼ੀ ਕਰੀਏ। ਪਰੰਤੂ ਜਿਹੜੀ ਫਿਲਾਸਫੀ ਹੈ, ਜਿਹੜਾ ਗਿਆਨ ਹੈ ਔਰ ਜਿਹੜੀਆਂ ਵੈਲਿਊਜ਼ ਨੇ ਉਹਦੇ ਬਾਰੇ ਕਦੇ ਚਰਚਾ ਨਹੀਂ ਹੁੰਦੀ। ਸਾਡੇ ਜਿਹੜੇ ਸਿੱਖ ਪ੍ਰਚਾਰਕ ਵੀ ਨੇ ਉਹ ਜ਼ਿਆਦਾਤਰ ਜਿਹੜੇ ਸਿੱਖ ਨਹੀਂ ਹੈ ਉਹਨਾਂ ਨੂੰ ਐਡਰੈਸ ਕਰਦੇ ਰਹਿਣਗੇ। ਜਿਹੜੇ ਸਿੱਖ ਨੇ ਵੀ ਉਹਨਾਂ ਦੀਆਂ ਵੈਲਿਊਜ਼ ਕਿੱਥੇ ਨੇ, ਉਹਨਾਂ ਦੇ ਬਾਰੇ ਕੋਈ ਗੱਲ ਹੀ ਨਹੀਂ ਕਰਦੇ। ਮਤਲਬ ਉਹੀ ਅੱਜ ਵੱਡਾ ਲੀਡਰ ਬੜਾ ਫਿਰਦੇ ਆ ਜਿਹੜਿਆਂ ਨੇ ਸਿੱਖੀ ਕਦਰਾਂ ਦਾ ਘਾਣ ਕੀਤਾ, ਵਿਆਖਿਆ ਦੇ ਪੱਖੋਂ ਵੀ, ਆਪਣੀ ਅਪੀਅਰੈਂਸ ਦੇ ਪੱਖੋਂ ਵੀ। ਘੱਟੋ ਘੱਟ ਜਿਹੜਾ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਜਾਂ ਕਾਲਜ ਦਾ ਪ੍ਰੋਫੈਸਰ ਹੈ ਉਹਨੂੰ ਇਹ ਤਾਂ ਪਤਾ ਮੈਨੂੰ ਕਿੱਥੇ ਖੜਨਾ ਚਾਹੀਦਾ, ਕਿੱਥੇ ਜਾਣਾ ਚਾਹੀਦਾ। ਜੇ ਕਿਸੇ ਸੰਸਥਾ ਦਾ ਮੁਖੀ ਆਪਣੀ ਮਰਜ਼ੀ ਦੇ ਨਾਲ ਜਿੱਥੇ ਮਰਜ਼ੀ ਤੁਰਿਆ ਫਿਰੇ, ਉਹਨੂੰ ਕੋਈ ਪਰਵਾਹ ਹੀ ਨਹੀਂ ਹੈ ਤੇ ਕੌਮ ਉਹਨੂੰ ਕੋਈ ਕੁਐਸਚਨ ਹੀ ਨਹੀਂ ਕਰਦੀ, ਭਾਈ ਤੁਸੀਂ ਕੀ ਕਰਦੇ ਹੋ। ਜੇ ਅਸੀਂ ਬਾਣਾ ਪਾਇਆ, ਜੇ ਅਸੀਂ ਗੁਰੂ ਦੇ ਪ੍ਰਚਾਰਕ ਕਹਾਉਂਦੇ ਹਾਂ ਤਾਂ ਸਾਡੀ ਕੋਈ ਕੁਛ ਨਾ ਕੁਛ ਤਾਂ ਸਾਨੂੰ ਤਿਆਗ ਕਰਨਾ ਪਊਗਾ, ਛੱਡਣਾ ਪਏਗਾ। ਇਹ ਕਿਉਂ ਨਹੀਂ ਕਰਦੇ? ਕਿਉਂਕਿ ਸਾਡੇ ਵਿੱਚ ਉਹ ਜਿਹੜੀ ਨੇਸ਼ਨ ਦੀ ਜਾਂ ਆਇਡੈਂਟੀਟੀ ਦੀ ਉਹ ਭਾਵਨਾ ਨਹੀਂ ਹੈ। ਕਾਰਨ ਕੀ ਹੈ ਕਿ ਜਿਹੜਾ ਮੈਂ ਪਹਿਲਾਂ ਗੱਲ ਕੀਤਾ ਵੀ ਸਾਡਾ ਜਿਹੜਾ ਪਰਮ ਸੱਤ ਦੇ ਪ੍ਰਤੀ ਉੱਦਾਂ ਦਾ ਇਕਹਿਰਾ ਮੋਨੋਥਿਸਟਿਕ ਵਿਚਾਰ ਨਹੀਂ ਹੈ, ਥੋੜ੍ਹੇ ਜਿਹੇ ਅਸੀਂ ਪੋਲਰਿਸਟਿਕ ਵੀ ਹਾਂ। ਨਾਲ ਦੀ ਨਾਲ ਅਸੀਂ ਫਿਰ ਉਸ ਪਾਸੇ ਵੱਲ ਨੂੰ ਵੀ ਇੱਕ ਆਰਗੂਮੈਂਟ ਆਉਂਦਾ, ਉਹਦੇ ਨਾਲ ਦੀ ਨਾਲ ਸਾਡੇ ਸਾਹਮਣੇ ਕਾਊਂਟਰ ਆਰਗੂਮੈਂਟ ਆਉਂਦਾ ਕਿ ਇਹ ਫਿਲਾਸਫੀਕਲ ਬੈਲੈਂਸ ਕਿਵੇਂ ਬਣੇ, ਕਿ ਸਾਡੇ
ਦੂਜੇ ਧਰਮਾਂ ਦੇ ਨਾਲ ਸਾਡੇ ਸੰਬੰਧ ਕਿੱਦਾਂ ਦੇ ਹੋਣ, ਕੀ ਉਹ ਸਾਡੀ ਰਾਜਨੀਤੀ ਤੈਅ ਕਰੇਗੀ ਜਾਂ ਸਾਡੀ ਫਿਲਾਸਫੀ ਤੈਅ ਕਰੇਗੀ? ਅਸੀਂ ਸੰਬੰਧ ਸਾਡੀ ਰਾਜਨੀਤੀ ਤੋਂ ਤੈਅ ਕਰਦੇ ਹਾਂ। ਪ੍ਰੋਬਲਮ ਇੱਥੇ ਆ ਕੇ ਸਾਡੇ ਪੋਲੀਟੀਸ਼ੀਅਨ ਡਿਸਾਈਡ ਕਰਦੇ ਆ ਕਿ ਤੁਹਾਡੇ ਦੂਜਿਆਂ ਨਾਲ ਸੰਬੰਧ ਕੀ ਹੈ। ਜਦੋਂ ਉਹਨਾਂ ਦੀ ਮਤਲਬ ਗੱਦੀ ਖਤਰੇ ਦੇ ਵਿੱਚ ਤਾਂ ਪੰਥ ਖਤਰੇ 'ਚ ਹੋ ਜਾਂਦਾ। ਜੇ ਗੱਦੀ ਠੀਕ ਹੈ ਤਾਂ ਪੰਥ ਨੂੰ। ਹੁਣ ਪ੍ਰੋਬਲਮ ਜਿਹੜੀ ਆਪਾਂ ਇੱਥੇ ਫੇਸ ਕਰਦੇ ਆ ਜਾਂ ਫਿਲਾਸਫਿਕਲੀ ਸਾਨੂੰ ਫੇਸ ਕਰਨੀ ਚਾਹੀਦੀ ਹੈ ਕਿ ਸਿੱਖ ਅਕਾਦਮਿਕਤਾ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਦੀ ਘਾਟ ਹੈ। ਇਸ ਕਰਕੇ ਕਿਤਾਬ ਉਹਨਾਂ ਨੌਜਵਾਨਾਂ ਨੂੰ ਐਡਰੈਸ ਕੀਤੀ ਹੈ। ਮੈਂ ਯੂਨੀਵਰਸਿਟੀ ਦੇ ਵਿੱਚ ਕਈ ਵਾਰੀ ਆਪਣੇ ਸਟੂਡੈਂਟ ਨੂੰ ਹਾਸੇ 'ਚ ਕਹਿੰਦਾ ਹੁੰਦਾ ਕਿ ਜੇਕਰ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਲਾਇਬ੍ਰੇਰੀ ਦੇ ਵਿੱਚ ਆਹ 2 ਕਿਤਾਬਾਂ ਲੱਭ ਕੇ ਲੈ ਕੇ ਆਉਣੀਆਂ ਨੇ, ਕੋਈ ਨਹੀਂ ਖੜਾ ਹੁੰਦਾ। ਜਿਵੇਂ ਕਹਾਂ ਆਹ ਕਾਗਜ਼ ਇੱਥੋਂ ਦਿੱਲੀ ਫੜਾ ਕੇ ਆਉਣਾ, 10 ਖੜੇ ਹੋ ਜਾਣਗੇ। ਸਾਡੀ ਪ੍ਰੋਬਲਮ ਇੱਥੇ ਹੈ। ਅਸੀਂ ਯਹੂਦੀਆਂ ਦੀ ਗੱਲ ਕਰਦੇ ਹਾਂ। ਯਹੂਦੀਆਂ ਦੀਆਂ ਐਥੀਕਲ ਵੈਲਿਊ ਦੇ ਵਿੱਚ ਐਜੂਕੇਸ਼ਨ ਪ੍ਰਾਇਮਰੀ ਹੈ। ਸਾਡੀਆਂ ਵੈਲਿਊ ਦੇ ਵਿੱਚ ਲੰਗਰ ਪ੍ਰਾਇਮਰੀ ਹੈ। ਅਸੀਂ ਲੰਗਰ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ। ਠੀਕ ਹੈ, ਲੰਗਰ ਬਹੁਤ ਇੰਪੋਰਟੈਂਟ ਹੈ, ਪਰੰਤੂ ਅਸੀਂ ਕਦੇ ਸੋਚਿਆ ਵੀ ਲੰਗਰ ਕਿਹਦੇ ਲਈ ਹੈ? ਜਿਹੜੀ ਸੰਗਤ ਗੁਰਦੁਆਰੇ ਇਕੱਤਰ ਹੁੰਦੀ ਹੈ, ਗੁਰੂ ਦਾ ਨਾਮ ਸਿਮਰਨ ਕਰਦੀ ਹੈ, ਸੇਵਾ ਕਰਦੀ ਹੈ, ਉਹਨਾਂ ਦੇ ਲਈ ਲੰਗਰ ਹੈ, ਨਾ ਕਿ ਟ੍ਰੈਫਿਕ ਰੋਕ ਕੇ ਜਾਂ ਤੁਸੀਂ ਉੱਥੇ ਐਕਸੀਡੈਂਟ ਕਰਾਉਣ ਦੀ ਸਿਚੁਏਸ਼ਨ 'ਚ ਆ ਜਾਓਗੇ ਅਸੀਂ ਲੰਗਰ ਚਲਾ ਰਹੇ ਹਾਂ। ਲੰਗਰ ਜਿਹੜਾ ਸਾਨੂੰ ਗਿਆਨ ਦਾ ਲੰਗਰ, ਉਸ ਪਾਸੇ ਵੱਲ ਅਸੀਂ ਜਾ ਹੀ ਨਹੀਂ ਰਹੇ। ਕਿਤਾਬਾਂ ਦੀ ਗੱਲ ਕਰ ਲਓ, ਕਿੰਨੇ ਕੁ ਲੋਕ ਨੇ ਜਦੋਂ ਕਿਤਾਬ ਖਰੀਦਦੇ ਆ ਤੇ ਪੜ੍ਹਦੇ, ਜਾਂ ਇਹ ਕਿਤਾਬ ਨੂੰ ਪਹਿਲਾਂ ਕਿੰਨੇ ਕੁ ਪੜ੍ਹਨਗੇ? ਕੁਐਸਚਨ ਇੱਥੇ ਆ ਜਾਂਦਾ। ਜੇ ਮੈਂ ਕਹਾਂ ਵੀ ਇਹ ਕਿਤਾਬ ਦੇ ਲਈ ਅਸੀਂ ਕੋਈ ਮਤਲਬ ਕਿਤਾਬਾਂ ਦਾ ਲੰਗਰ ਲਾਉਣਾ, ਕੋਈ ਬੰਦਾ ਤਿਆਰ ਨਹੀਂ ਹੋਏਗਾ। ਬਾਕੀ ਲੰਗਰ ਲਾਉਣ ਦੇ ਲਈ ਜਿੰਨੀ ਮਰਜ਼ੀ ਸੇਵਾ ਕਰ ਲਓ। ਸਾਡੀ ਅਵਚੇਤਨ ਦੇ ਵਿੱਚ ਜਿਹੜੀ ਗੱਲ ਪੈ ਚੁੱਕੀ ਹੈ, ਉਹਨੂੰ ਅੱਜ ਦੇ ਕੰਟੈਕਸਟ ਦੇ ਵਿੱਚ, ਅੱਜ ਦੀ ਦੁਨੀਆ ਦੇ ਕੰਟੈਕਸਟ ਦੇ ਵਿੱਚ ਲੈ ਕੇ ਆਉਣ ਦੀ ਲੋੜ ਹੈ। ਜਿੱਥੋਂ ਤੱਕ ਮਾਡਰਨ ਸਟੇਟ ਦੀ ਆਪਾਂ ਗੱਲ ਕਰਦੇ ਹਾਂ, ਵੈਲਿਊ ਦੇ ਥੋੜਾ ਕੰਪੈਰੀਜ਼ਨ 'ਚ ਕਰਕੇ ਦੇਖੋ, ਇਹਨਾਂ ਨੇ ਲੀਗਲ ਰੈਸ਼ਨਲ ਅਥਾਰਟੀ ਦਿੱਤੀ ਹੈ। ਸ਼ਾਇਦ ਤੁਹਾਡੇ ਵਿੱਚੋਂ ਵੀ ਕੋਈ ਵਕੀਲ ਹੋਣਗੇ ਕਿ ਕਾਨੂੰਨ ਦਾ ਰਾਜ ਹੋਏਗਾ, ਤੇ ਉਹ ਵਕੀਲ ਦਾ ਤੁਹਾਡਾ ਇੱਕੋ ਕੇਸ ਦੇ ਵਿੱਚ ਬਦਲ ਜਾਂਦਾ ਵੀ ਹਾਈ ਕੋਰਟ ਦੇ ਵਿੱਚ ਜਿਹਨੇ ਡਿਫੈਂਡ ਕੀਤਾ ਸੁਪਰੀਮ ਕੋਰਟ ਦੇ ਦੂਸਰੀ ਧਿਰ ਦੇ ਨਾਲ ਹੋ ਸਕਦਾ। ਵੀ ਕੀ ਤੁਸੀਂ ਇੱਦਾਂ ਜਸਟਿਸ ਦਿਓਗੇ? ਕੀ ਇੱਦਾਂ ਡੈਮੋਕ੍ਰੈਟਿਕ ਵੈਲਿਊਜ਼ ਹੋਣਗੀਆਂ? ਜਿਹੜੀਆਂ ਵੈਲਿਊ ਸਾਨੂੰ ਸਪਿਰਚੁਅਲਿਟੀ ਨੇ ਦੇਣੀਆਂ ਨੇ, ਅਧਿਆਤਮਿਕਤਾ ਨੇ ਦੇਣੀਆਂ ਨੇ, ਉਸ ਪਾਸੇ ਵੱਲ ਸਾਡਾ ਧਿਆਨ ਥੋੜਾ ਜਿਹਾ ਘਟਦਾ ਜਾ ਰਿਹਾ। ਇਸ ਪਾਸੇ ਵੱਲ ਜੇਕਰ ਇੱਦਾਂ ਦੀਆਂ ਕਿਤਾਬਾਂ ਆਉਣਗੀਆਂ, ਸ਼ਾਇਦ ਆਪਾਂ ਇਸ ਪਾਸੇ ਵੱਲ ਚੱਲੀਏ। ਜਿਹੜਾ ਹੁਣ ਉਹਨਾਂ ਦਾ ਨਿਚੋੜ ਹੈ, 3 ਪੁਆਇੰਟ ਅਵਤਾਰ ਸਿੰਘ ਨੇ ਦਿੱਤੇ ਨੇ, ਜਿਹੜੇ ਕਿ ਮੈਂ ਨੋਟ ਕੀਤੇ ਨੇ। ਪਹਿਲੀ ਗੱਲ ਤਾਂ ਕਿ 19ਵੀਂ ਸਦੀ ਦੀ ਗੱਲ ਕੀਤੀ ਹੈ ਕਿ ਉਦੋਂ ਜ਼ਿਆਦਾਤਰ ਸਟੇਟ ਆਈ ਹੈ। ਫਿਰ ਕੌਮ ਸਟੇਟ ਸਿਰਜਦੀ ਹੈ, ਜਿਹੜਾ ਉਹਨਾਂ ਦਾ ਆਪਣਾ ਥੀਸਿਸ ਹੈ। ਫਿਰ ਜਿਹੜੀ ਕੌਮ ਸਟੇਟ ਸਿਰਜਦੀ ਹੈ, ਉਹ ਡੈਮੋਕ੍ਰੈਟਿਕ ਜਿਹੜਾ ਫੇਥ ਤੇ ਚੱਲ ਪੈਂਦੀ ਹੈ। ਹੁਣ ਕੁਐਸਚਨ ਤਾਂ ਸਾਡਾ ਫਿਰ ਉਹੀ ਆ ਜਾਣਾ ਵੀ ਪਹਿਲਾਂ ਤੁਸੀਂ ਡੈਮੋਕ੍ਰੈਟਿਕ ਬਣਨਾ ਜਾਂ ਪਹਿਲਾਂ ਸਟੇਟ ਬਣਾਉਣੀ ਹੈ। ਜੇ ਪਹਿਲਾਂ ਸਟੇਟ ਬਣਾ ਕੇ ਫੇਰ ਕਹੋਗੇ ਡੈਮੋਕ੍ਰੇਸੀ, ਮੈਨੂੰ ਨਹੀਂ ਲੱਗਦਾ ਫਿਰ ਡੈਮੋਕ੍ਰੇਸੀ ਆਏਗੀ। ਪਹਿਲਾਂ ਡੈਮੋਕ੍ਰੈਟਿਕ ਵੈਲਿਊਜ਼ ਫਸਟ ਨੇ, ਉਹ ਸਾਡੇ ਕੋਲ ਆਉਣਗੀਆਂ ਜੇ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ। ਸੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਘੱਟ ਸਮੇਂ ਦੇ ਵਿੱਚ ਆਪਣੀ ਗੱਲ ਕਰੂੰਗਾ, ਮੇਰੀਆਂ ਗੱਲਾਂ ਮਤਲਬ ਇੰਨੀਆਂ ਕੀ ਨੇ। ਜੇ ਕੋਈ ਕੁਐਸਚਨ ਹੋਏਗਾ ਤਾਂ ਆਪਾਂ ਉਦੋਂ ਡਿਸਕਸ ਕਰਾਂਗੇ। ਤੇ ਤੁਸੀਂ ਮੇਰੀਆਂ ਗੱਲਾਂ ਧਿਆਨ ਨਾਲ ਸੁਣੇ। ਇੱਕ ਵਾਰੀ ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਇਸ ਟੌਪਿਕ ਨੂੰ ਲਈਏ ਕਿ ਸਿੱਖ ਕੌਮਵਾਦ ਦਾ ਸੰਕਲਪ ਤੇ ਅੱਗੇ ਨਾ ਹਮ ਹਿੰਦੂ ਨਾ ਮੁਸਲਮਾਨ, ਇਸ ਚੀਜ਼ ਦਾ ਜਿਹੜੀ ਓਰੀਜਨ ਹੈਗੀ ਆ, ਉਹ ਵੀ ਨੇਸ਼ਨ ਸਟੇਟ ਦੀ ਓਰੀਜਨ ਤੋਂ ਕੁਛ ਚਿਰ ਪਹਿਲਾਂ 'ਚ ਪਈ ਹੈਗੀ ਆ। ਫਰਾਂਸ ਦਾ ਜਿਹੜਾ ਰਾਜਾ ਸੀ ਉਹ ਕੈਥੋਲਿਕ ਸੀਗਾ, ਤੇ ਉਦੋਂ ਜਿਹੜੀ 30 ਈਅਰ ਵਾਰ ਹੋਈ ਸੀ ਉਹ ਬੇਸਿਕਲੀ ਕੈਥੋਲਿਕਸ ਤੇ ਪ੍ਰੋਟੈਸਟੈਂਟਸ ਦੇ ਵਿੱਚ ਹੋਈ ਸੀ। ਤੇ
ਉਹਨਾਂ ਦਿਨਾਂ ਦੇ ਵਿੱਚ ਹੀ ਕੈਥੋਲਿਕਸ ਦਾ ਇੱਕ ਜਿਹੜਾ ਪ੍ਰੀਸਟ ਸੀਗਾ, ਇੱਕ ਪਾਦਰੀ ਸੀ, ਉਹ ਰਾਜੇ ਕੋਲੇ ਸਟੇਸ਼ਨ ਸੀਗਾ। ਉਹਦਾ ਨਾਂ ਸੀਗਾ, ਉਸ ਮੰਕ ਦਾ ਨਾਂ ਸੀ ਰਿਸ਼ਲੂ। ਰਿਸ਼ਲੂ ਨੇ 1616 ਦੇ ਵਿੱਚ ਮੰਕ ਤੋਂ ਸ਼ਿਫਟ ਹੋ ਕੇ ਉਹ ਰਾਜੇ ਦਾ ਫੋਰਨ ਅਫੇਅਰਸ ਦਾ ਐਡਵਾਈਜ਼ਰ ਬਣ ਗਿਆ ਤੇ ਲੇਟਰ ਉਹਦਾ ਵਾਰ ਦਾ ਵੀ ਐਡਵਾਈਜ਼ਰ ਰਿਹਾ। ਉਹ ਪਹਿਲਾ ਸਮਾਂ ਸੀ ਜਦੋਂ ਸਟੇਟ ਨੇ ਆਪਦੇ ਆਪ ਨੂੰ ਇੱਕ ਧਾਰਮਿਕ ਥਾਟ ਤੋਂ ਵਖਰੇਵਾਂ ਲਿੱਤਾ। ਤੇ ਰਿਸ਼ਲੂ ਨੇ ਫਰਾਂਸ ਦੇ ਰਾਜੇ ਨੂੰ, ਜਿਹੜਾ ਕੈਥੋਲਿਕ ਸੀਗਾ, ਉਹਨੂੰ ਇਹ ਸਮਝਾਈ ਗੱਲ ਕਿ ਵੀ ਤੇਰਾ ਜਿਹੜਾ ਝਗੜਾ ਹੈ ਉਹ ਫਰਾਂਸ ਦਾ ਝਗੜਾ ਹੈ ਬਾਕੀਆਂ ਨਾਲ, ਨਾ ਕਿ ਕੈਥੋਲਿਕਸ ਦਾ ਤੇ ਪ੍ਰੋਟੈਸਟੈਂਟਸ ਦਾ ਝਗੜਾ ਹੈ। ਤਾਂ ਤੂੰ ਆਪਦੀ ਜਿਹੜੀ ਪਾਲਿਸੀ ਆ, ਜਿਹੜੀ ਆਪਦੀ ਥਾਟ ਹੈਗੀ ਆ, ਉਹਨੂੰ ਕੈਥੋਲਿਕ ਚਰਚ ਦੇ ਹਿਸਾਬ ਨਾਲ ਨਾ ਚਲਾ, ਹਾਲਾਂਕਿ ਫਰਾਂਸ ਦੇ ਇੰਟਰਸਟਸ ਦੇ ਹਿਸਾਬ ਨਾਲ, ਫ੍ਰੈਂਚ ਪੀਪਲ ਦੇ ਇੰਟਰਸਟਸ ਦੇ ਹਿਸਾਬ ਨਾਲ ਚਲਾ। ਤਾਂ ਉਹਦੇ ਵਿੱਚ ਇਹ ਖਾਸ ਸਿਚੁਏਸ਼ਨ ਆਈ ਜਿਹਨੂੰ ਆਪਾਂ ਅੱਜ ਕੱਲ੍ਹ ਨੈਸ਼ਨਲ ਇੰਟਰਸਟ ਵਰਡ ਕਹਿੰਦੇ ਹਾਂ। ਉਹਨੇ ਪਹਿਲੀ ਵਾਰ ਇਹ ਵਰਡ ਦਿੱਤਾ ਸੀ ਰੀਜ਼ਨ ਦੀ ਅਟੈਕ, ਕਿ ਜੋ ਨੈਸ਼ਨਲ ਇੰਟਰਸਟ ਆ ਉਹਨੇ ਗਵਰਨ ਕਰਨਾ ਹੈ ਕੀ ਹੈਗਾ। ਪਰ ਜਿਵੇਂ ਮੈਂ ਆਪਦੀ ਗੱਲ ਦੀ ਸ਼ੁਰੂਆਤ 'ਚ ਗੱਲ ਕੀਤੀ ਕਿ ਹਰੇਕ ਨੇਸ਼ਨ ਦੀਆਂ ਆਪਦੀਆਂ ਯੂਨੀਕ ਪ੍ਰੈਪੋਜੀਸ਼ਨਸ ਆ, ਤੇ ਜਦੋਂ ਅਸੀਂ ਨੇਸ਼ਨ ਸਟੇਟ ਦੀ ਗੱਲ ਕਰਦੇ ਹਾਂ, ਨੇਸ਼ਨ ਦੀ ਗੱਲ ਕਰਦੇ ਹਾਂ, ਤਾਂ ਆਪਾਂ ਜ਼ਿਆਦਾ ਜਿਹੜੀ ਆਪਦੀ ਥਾਟ ਚੱਕਦੇ ਹਾਂ ਉਹ ਵੈਸਟਰਨ ਤੋਂ ਉਹਦਾ ਕ੍ਰਿਟਿਸਿਜ਼ਮ ਚੱਕਦੇ ਹਾਂ, ਜਿਹੜੇ ਵੈਸਟਰਨ ਮੁਲਕ ਹੈਗੇ ਕਿ ਉਹ ਕਿਵੇਂ ਕਰ ਰਹੇ ਆ। ਅੱਜ ਹਰੇਕ ਨੇਸ਼ਨ ਇੱਕ ਯੂਨੀਕ ਨੇਸ਼ਨ ਆ, ਉਹਦੀ ਯੂਨੀਕ ਥਾਟ ਬਣੂਗੀ। ਤੇ ਜਿਵੇਂ ਅੱਜ ਦੀ ਡੇਟ ਦੇ ਵਿੱਚ ਇਸੇ ਜਹਿਦ ਦਾ ਜਿਹੜਾ ਹੈਗਾ ਜਾਂ ਇਸੇ ਚੀਜ਼ ਨੂੰ ਰਿਜ਼ੋਲਵ ਕਰਨ ਵਾਸਤੇ ਦੋ ਬਹੁਤ ਵੱਡੇ ਪ੍ਰਾਇਮਰੀ ਨੇਸ਼ਨਸ ਆ ਜਿਹੜੇ ਕਰ ਰਹੇ ਆ, ਈਰਾਨ ਤੇ ਟਰਕੀ, ਜਿਹੜੇ ਆਪਦੇ ਕਨਸਟੀਟਿਊਸ਼ਨਸ ਨੂੰ ਇਸ ਤਰੀਕੇ ਨਾਲ ਫਰੇਮ ਕਰ ਰਹੇ ਆ ਕਿ ਜਿਹਦੇ ਵਿੱਚ ਰਿਲੀਜਨ, ਜਿਹੜਾ ਉਹਨਾਂ ਦਾ ਧਾਰਮਿਕ ਫਿਲਾਸਫੀ ਹੈ, ਜਿਵੇਂ ਸਰ ਨੇ ਗੱਲ ਕੀਤੀ, ਉਹਦਾ ਤੇ ਮਾਡਰਨ ਨੇਸ਼ਨ ਸਟੇਟ ਦੇ ਵਿੱਚ ਇੱਕੋ ਤਰੀਕਾ ਹੋ ਜਾਏ। ਕਿਉਂਕਿ ਆਪਾਂ ਜਦੋਂ ਗੱਲ ਕਰਦੇ ਹਾਂ ਨੋਰਮੇਟਿਵ ਹੁੰਦੀ ਆ, ਉਹ ਇੱਕ ਆਸ਼ਰਿਤ ਬਿਹੇਵੀਅਰ ਤੇ ਬੇਸਡ ਹੁੰਦੀ ਆ, ਤੇ ਫਿਲਾਸਫੀ ਨੇ ਕਿਸ ਤਰੀਕੇ ਦੀ ਸਟੇਟ ਫਾਰਮ ਕਰਨੀ, ਉਹ ਜ਼ਰੂਰੀ ਨਹੀਂ ਕਿ ਪ੍ਰੈਗਮੈਟਿਕ ਸਟੇਟ ਉਸ ਏਜ ਦੇ ਵਿੱਚ ਕੰਮ ਕਰ ਰਹੀ ਹੋਵੇ। ਤਾਂ ਆਪਾਂ ਨੂੰ ਕਿਤੇ ਮਾਡਲਸ ਡਿਵੈਲਪ ਕਰਨੇ ਪੈਂਦੇ ਆ, ਕਿਉਂਕਿ ਅਸੀਂ ਇੰਟਰਨੈਸ਼ਨਲ ਰਿਲੇਸ਼ਨਸ ਕਿਵੇਂ ਡਿਵੈਲਪ ਕਰਨੇ ਆ, ਆਪਦੇ ਸਮਾਜ ਨੂੰ ਕਿਵੇਂ ਰਨ ਕਰਨਾ, ਤਾਂ ਉਹ ਉਸ ਨੋਰਮੇਟਿਵ ਬਿਹੇਵੀਅਰ ਤੋਂ ਥੋੜਾ ਜਿਹਾ ਹਟ ਕੇ ਹੁੰਦੀ ਆ, ਬਟ ਆਪਾਂ ਬੇਸਿਕਲੀ ਉਹਦੇ ਨੇੜੇ ਜਾਣਾ ਹੁੰਦਾ। ਤਾਂ ਹਰੇਕ ਸਟੇਟ ਦੀਆਂ ਆਪਦੀਆਂ ਇਸ਼ੂਜ਼ ਹੁੰਦੇ ਆ, ਹਰੇਕ ਨੇਸ਼ਨ ਦੇ ਆਪਦੇ ਇਸ਼ੂਜ਼ ਹੁੰਦੇ ਆ। ਫॉर ਐਗਜ਼ਾਮਪਲ, ਦੂਜਾ ਐਗਜ਼ਾਮਪਲ ਉਹਦੇ ਵਿੱਚ ਮੈਂ ਦਊਂਗਾ ਜਿਬਰਾਲਟਰ ਨੇ ਬਿਲਕੁਲ ਹੀ ਨਵੇਂ ਸੋਲਿਊਸ਼ਨਸ ਕੱਢੇ ਹੋਏ ਹੈਗੇ ਆਪਦੇ ਆਪ ਨੂੰ। ਸੋ ਆਪਣੀ ਸਟੱਡੀ ਨੂੰ ਵਾਸਟਰ ਕਰਨ ਦੀ ਲੋੜ ਆ ਕਿ ਵੀ ਆਪਾਂ ਕਿਸ ਤਰੀਕੇ ਦੇ ਆਪਦੇ ਮਾਡਲਸ ਡਿਵੈਲਪ ਕਰ ਸਕਦੇ ਹਾਂ। ਹਾਂ, ਡੈਫੀਨੇਟਲੀ ਆਪਣਾ ਮਾਡਲ ਕੋਈ ਡਿਫਰੈਂਟ ਹੋਊਗਾ, ਯੂਨੀਕ ਹੋਊਗਾ, ਆਪਣੀ ਸਿਚੁਏਸ਼ਨ ਦੇ ਹਿਸਾਬ ਨਾਲ ਹੋਊਗਾ, ਪਰ ਹਰੇਕ ਕੌਮਾਂ ਨੂੰ, ਹਰੇਕ ਨੇਸ਼ਨ ਨੂੰ ਤੇ ਹਰੇਕ ਜਿਹੜਾ ਗਰੁੱਪ ਹੁੰਦਾ ਉਹਨੂੰ ਆਪਦੀਆਂ ਚੈਲੰਜਸ ਆ। ਫॉर ਐਗਜ਼ਾਮਪਲ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਜੈਨੀਆਂ ਨੂੰ ਬਹੁਤ ਵੱਡੇ ਚੈਲੰਜਸ ਹੈਗੇ ਆ। ਉਹ ਆਪਣੇ ਜਿੰਨੇ ਗਿਣਤੀ 'ਚ ਆ, ਬਟ ਇੱਕ ਏਰੀਆ 'ਚ ਕਿਉਂਕਿ ਕੰਸੈਂਟਰੇਟਡ ਨਹੀਂ, ਤਾਂ ਉਹਨਾਂ ਦੇ ਆਪਦੇ ਚੈਲੰਜਸ ਹੈਗੇ। ਸੋ ਉਹ ਚੈਲੰਜਸ ਵੱਖ-ਵੱਖ ਹੋਣਗੇ। ਤੇ ਮੇਰਾ ਖਿਆਲ ਜਿਹੜੀ ਇਹ ਬੁੱਕ ਹੈ ਲਾਰਜਲੀ ਨੋਰਮੇਟਿਵ ਬਿਹੇਵੀਅਰ ਤੋਂ ਹਟ ਕੇ ਜੋ ਅੱਜ ਦਾ ਏਜ ਆ ਉਹਦੇ ਵਿੱਚ ਆਪਾਂ ਕਿਵੇਂ ਇੰਟਰੈਕਟ ਕਰਨਾ ਹੈ ਨਾ, ਉਹਦੇ IRs ਕੀ ਹੋਣਗੇ ਜਾਂ ਉਹਦੇ 'ਚ ਸਾਡੀ ਥਿੰਕਿੰਗ ਕੀ ਹੋਊਗੀ, ਤਾਂ ਉਹ ਉਹਦੇ ਉੱਤੇ ਬੇਸਡ ਆ। ਪਰ ਆਪਾਂ ਹੁਣ ਸਰਦਾਰ ਅਜਮੇਰ ਸਿੰਘ ਹਰਾਂ ਤੋਂ ਉਹਨਾਂ ਦੇ ਵਿਊਜ਼ ਲਵਾਂਗੇ। ਤੇ ਸਰ ਨੇ ਬਹੁਤ, ਜਿਵੇਂ ਪਹਿਲਾਂ ਕਿਹਾ ਕਿ ਜਿਵੇਂ ਬਹੁਤ ਐਸੇ ਥਿੰਕਰਸ ਆਪਣੇ 'ਚ ਆਏ ਆ ਜਿਨ੍ਹਾਂ ਨੇ ਆਪਾਂ ਨੂੰ ਐਕਚੁਅਲੀ ਨੇਸ਼ਨ ਤੇ ਨੇਸ਼ਨ ਸਟੇਟ ਤੇ ਕਿਵੇਂ ਨੇਸ਼ਨਸ ਕੈਦ ਹੋਏ ਰਹੇ ਕਿਸੇ ਥਾਵਾਂ 'ਤੇ, ਕਿਵੇਂ ਇੱਥੇ ਵੀ ਉਹ ਕੌਮੇ ਤਾਂ ਕੈਦ ਹੈਗੀਆਂ, ਉਹਨਾਂ ਬਾਰੇ ਗੱਲਾਂ ਕੀਤੀਆਂ। ਤੇ ਬਹੁਤ ਵੱਡਾ ਰੋਲ ਰਿਹਾ ਇਹਨਾਂ ਦਾ ਤੇ ਇਹਨਾਂ ਦੇ ਹੋਰ ਸਾਥੀਆਂ ਦਾ ਕਿ ਉਹਨਾਂ ਨੇ ਜਿਹੜਾ ਆਪਾਂ ਨੂੰ, ਚਾਹੇ ਉਹ ਕ੍ਰਿਟੀਕ ਹੋਣ ਚਾਹੇ ਉਹਦੇ ਪੈਰੋਕਾਰ ਹੋਣ, ਉਹਨਾਂ ਨੇ ਆਪਣੀ ਇੱਕ ਥਾਟ ਡਿਵੈਲਪ ਕਰਨ 'ਚ ਆਪਾਂ ਨੂੰ ਬਹੁਤ ਹੈਲਪ ਕੀਤੀ ਆ ਜਾਂ ਏਡ ਕੀਤੀ ਆ। ਤੇ ਸ਼ਾਇਦ ਇਹ ਕਿਤਾਬ ਵੀ ਉਹਨਾਂ ਥਿੰਕਿੰਗਸ ਤੋਂ ਹੀ ਅੱਗੇ ਨਿਕਲ ਕੇ ਆਈ ਹੈਗੀ ਆ। ਜੇ ਉਹ ਇੱਕ ਪੌੜੀ ਦਰ ਪੌੜੀ ਆਪਾਂ ਚੱਲਦੇ ਹਾਂ, ਇਦੋਂ ਬਿਹਤਰ ਕਹਿਣ ਵਾਲੇ ਆਉਣਗੇ, ਬਿਹਤਰ ਆਪਣੇ ਤੋਂ ਸੁਣਨ ਵਾਲੇ ਆਉਣਗੇ ਆਉਣ ਵਾਲੇ ਸਮੇਂ 'ਚ। ਤਾਂ ਆਪਾਂ ਉਸ ਸਰ ਤੋਂ ਆਪਾਂ ਸੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹੋ ਜਿਹਾ ਪ੍ਰੋਗਰਾਮ ਬਹੁਤ ਮੈਂ ਘੱਟ ਦੇਖੇ ਨੇ ਕਿ ਜਿਹੜੇ ਪਹਿਲਾਂ ਦੋਵੇਂ ਬੁਲਾਰੇ ਬੋਲ ਕੇ ਗਏ। ਜਿਵੇਂ ਮੈਨੂੰ ਵੀ ਜਿਵੇਂ ਬਹੁਤ ਸਵਾਦ ਆਇਆ ਵੀ ਬੜਾ ਕੁਛ ਨਵਾਂ ਸਿੱਖ ਰਹੇ ਹਾਂ ਤੇ ਨਵੀਆਂ ਗੱਲਾਂ ਸੁਣ ਰਹੇ ਹਾਂ ਤੇ ਬੜੇ ਠੀਕ ਟੋਨ ਦੇ ਵਿੱਚ ਗੱਲਾਂ ਹੋ ਰਹੀਆਂ। ਜਿਹੜਾ ਜਿਹਾ ਮਸਲਾ ਸੰਜੀਦਾ, ਉਸ ਤਰ੍ਹਾਂ ਦੀ ਸੰਜੀਦਗੀ ਦੇ ਨਾਲ ਮਸਲੇ ਉੱਠ ਰਹੇ ਨੇ। ਪਰ ਜਿੰਨੀਆਂ ਵੀ ਇੱਥੇ ਗੱਲਾਂ ਆਈਆਂ, ਉਹ ਜੋ ਸਾਡੀ ਅੱਜ ਦੀ ਸਥਿਤੀ ਹੈ, ਕੌਮ ਦੀ ਹਾਲਤ ਹੈ, ਉਹਦੇ ਉੱਤੇ ਹੀ ਉਹ ਕੋਈ ਰੌਸ਼ਨੀ ਪਾ ਰਹੀਆਂ ਇਸ ਵਿੱਚ ਵੀ ਆਹ ਗੱਲ ਕਿਉਂ ਨਹੀਂ ਆ ਰਹੀ, ਆਹ ਕਿਉਂ ਆ ਰਹੀ ਹੈ, ਇਹਨੂੰ ਐਂ ਕਿਉਂ ਕਹਿ ਰਹੇ ਹਾਂ, ਐਂ ਕਿਉਂ ਨਹੀਂ ਕਹਿ ਰਹੇ।
ਸੋ ਇਹ ਸਾਰੀਆਂ ਗੱਲਾਂ ਨੂੰ ਆਪਾਂ ਨੂੰ ਸਮਝਣਾ ਪੈਣਾ। ਪਰ ਮੈਨੂੰ ਹੁਣ ਮਤਲਬ ਜਿਹੜਾ ਹੁਕਮ ਹੋਇਆ ਵੀ 20 ਮਿੰਟਾਂ ਦੇ ਅੰਦਰ ਅੰਦਰ ਗੱਲ ਖਤਮ ਕਰਨੀ ਪੈਣੀ ਹੈ। ਵੀ ਕੋਈ ਗੱਲ ਨਹੀਂ। ਨਹੀਂ ਕੁਛ ਹੈ ਮਤਲਬ ਪ੍ਰਬੰਧ ਕੰਮ। ਹਾਂ ਉਹ ਸੀ ਵੀ ਲੰਚ ਖਰਾਬ ਹੁੰਦਾ, ਉਹੀ ਲੰਗਰ ਵਾਲਾ ਗੱਲ ਵੀ ਲੰਗਰ ਮ ਇੰਪੋਰਟੈਂਟ ਹੈ ਇੱਕ ਵਿਚਾਰ। ਨਹੀਂ ਚਲੋ ਕੋਈ ਗੱਲ ਲੰਗਰ ਤਾਂ ਰੋਜ਼ ਹੀ ਖਾਂਦੇ ਆ, ਕੱਲ ਤਾਂ ਇੱਕ ਖਾਸ ਬੰਦੇ ਬੈਠੇ ਆ। ਕੋਈ ਗੱਲ ਤਾਂ ਲੇਟ ਹੋ ਜਾਂਦੀ ਹੈ। ਗੱਲ ਸ਼ੁਰੂ ਕਰੀਏ। ਮੈਂ ਤਾਂ ਥੋੜਾ ਘਬਰਾ ਗਿਆ ਸੀ ਕਿਉਂਕਿ ਮੈਥੋਂ ਇਸ ਤਰ੍ਹਾਂ ਔਖਾ ਹੁੰਦਾ ਵੀ ਫਟਾਫਟ ਜਾ ਤੁੱਥ ਮੁੱਥ ਜਾ ਕਰਕੇ ਗੱਲ ਕਰ ਦਿੱਤੀ ਜਾਵੇ, ਹੈ ਨਾ। ਕਿਹੜਾ ਸਾਰੇ ਬੰਦੇ ਜਿਹੜੇ ਜਿਨ੍ਹਾਂ ਨੂੰ ਮੈਂ ਜਾਣਦਾ ਬਿਨਾਂ ਲੰਗਰ ਤੋਂ ਵੀ 4 ਵਜੇ ਤੱਕ ਬਹਿ ਸਕਦੇ ਹਾਂ ਬਹਿ ਸਕਦੇ, ਪਤਾ ਨਹੀਂ ਆਪਾਂ ਤਾਂ ਬਹਿ ਜਾਂਦੇ ਸੀ। ਚਲੋ ਠੀਕ ਹੈ ਠੀਕ ਹੈ। ਮੈਂ ਨਾ ਬਹੁਤਾ ਉਸ ਤਰ੍ਹਾਂ ਦਾ ਕੋਈ ਸਿਧਾਂਤਕ ਗੱਲਾਂ ਨਹੀਂ ਕਰਨੀਆਂ। ਮੈਂ ਜਿਵੇਂ ਕਿੱਥੋਂ ਗੱਲ ਸ਼ੁਰੂ ਕੀਤੀ ਸੀ ਵੀ ਜੋ ਸਾਡੀ ਅੱਜ ਹਕੀਕਤ ਹੈ, ਅਸਲੀਅਤ ਹੈ, ਉਹਦੇ 'ਚੋਂ ਕੁਝ ਗੱਲਾਂ ਉੱਠ ਰਹੀਆਂ ਨੇ ਤੇ ਉਹਨਾਂ ਨੂੰ ਆਪਾਂ ਨੂੰ ਕਿਵੇਂ ਜੇ ਦੇਖਣਾ ਚਾਹੀਦਾ। ਉਹਦੇ 'ਚ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਨਾ ਕਿ ਜਿਹੜਾ ਕੌਮਵਾਦ ਦਾ ਸੰਕਲਪ ਹੈ ਇਹ ਰਚਿਆ ਕਦੋਂ ਗਿਆ? ਇਹ ਰਚਿਆ ਗਿਆ ਕਿ ਮਾਡਰਨਿਟੀ ਨਾਲ, ਆਧੁਨਿਕਤਾ ਨਾਲ। ਪਰ ਕੀ ਆਪਾਂ ਇਹ ਕਹੀਏ ਕਿ ਜਦੋਂ ਇਹ ਸੰਕਲਪ ਆਇਆ ਉਹਦੀ ਕੌਮ ਦੀ ਹਕੀਕਤ ਆਈ? ਹੁਣ ਆਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਿਹੜਾ ਕੌਮਵਾਦ ਜਜ਼ਬੇ ਦੇ ਰੂਪ 'ਚ ਇਹ ਮੁੱਢ ਕਦੀਮੀ ਜਜ਼ਬਾ ਹੈ। ਇਹ ਤਾਂ ਜਿਵੇਂ ਕੁਝ ਸਾਡੀਆਂ ਚੀਜ਼ਾਂ ਜੰਮਦਿਆਂ ਦੇ ਨਾਲ ਹੀ ਆ ਜਾਂਦੀਆਂ ਨਾ, ਉਹ ਇਹ ਨਹੀਂ ਕਿ ਉਹ ਡੈਫੀਨੇਸ਼ਨਾਂ ਪੜ੍ਹ ਕੇ ਕਿਤੋਂ ਉਹ ਗੱਲਾਂ ਆਉਂਦੀਆਂ, ਉਹ ਤਾਂ ਖੂਨ ਦੇ ਵਿੱਚ ਹੀ ਹੁੰਦੀਆਂ। ਤੁਸੀਂ ਸਕੂਲ ਦੇ ਵਿੱਚ ਦੇਖ ਲਓ, ਜਿੱਥੇ ਮੈਚ ਹੋਊ ਚੌਥੀ ਤੇ ਪੰਜਵੀਂ ਦਾ, ਭਾਵੇਂ ਚੌਥੀ ਵਾਲੇ ਨਾਲ ਖੜੇ ਹੋਣਗੇ, ਪੰਜਵੀਂ ਵਾਲੇ ਪੰਜਵੀਂ, ਆਪਦੀ ਧਿਰ ਨਾਲ ਖੜਨਾ। ਸੋ ਇਹ ਬੜਾ ਮੁੱਢ ਕਦੀਮੀ ਜਜ਼ਬਾ ਹੈ। ਇਸ ਕਰਕੇ ਅਸੀਂ ਇੱਥੇ ਗੜਬੜ ਕੀ ਹੋਈ, ਸਾਡੇ ਜਿਹੜਾ ਸਾਰਾ ਕਨਫਿਊਜ਼ਨ ਹੈ ਉਹ ਇਹ ਹੈ ਕਿ ਅਸੀਂ ਲੱਗ ਗਏ ਸਿਧਾਂਤਾਂ ਤੇ, ਪਰਿਭਾਸ਼ਾ ਤੇ। ਪਰਿਭਾਸ਼ਾ ਤੋਂ ਹਕੀਕਤ ਨੂੰ ਸਮਝਣ ਤੁਰਨਾ ਪੁੱਠਾ ਪਾਸਾ ਹੁੰਦਾ। ਇਹ ਵੀ ਹਕੀਕਤ ਤੋਂ ਪਰਿਭਾਸ਼ਾ ਵੱਲ ਨੂੰ ਜਾਣਾ। ਹੁਣ ਇਹਦੇ 'ਚ ਮੌਜੇ ਤੁੰਗ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਸੀ। ਉਹ ਕਹਿੰਦਾ ਵੀ ਤੁਸੀਂ ਜੁੱਤੀ ਬਣਾਉਣੀ ਹੈ, ਪਹਿਲਾਂ ਪੈਰ ਦਾ ਮੇਚ ਦੇ ਕੇ ਜੁੱਤੀ ਬਣਾਓਗੇ ਕਿ ਪਹਿਲਾਂ ਜੁੱਤੀ ਬਣਵਾ ਲਓਗੇ, ਫਿਰ ਪੈਰ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਵੱਢ ਕੱਟ ਕੇ ਫਿੱਟ ਕਰਨਾ? ਕਿਉਂਕਿ ਪੈਰ ਇੱਕ ਹਕੀਕਤ ਹੈ। ਸੋ ਇਹ ਸਾਡੇ ਅਕਸਰ ਦੁਖਾਂਤ ਵਾਪਰਦਾ ਹੈ। ਜਿਹੜਾ ਯੂਨੀਵਰਸਿਟੀਆਂ ਦੇ ਵਿਦਵਾਨ ਜਿਹੜੇ ਅੱਜ ਤੱਕ ਜੋ ਚੱਲਿਆ ਜਿਵੇਂ ਨਾ, ਉਹ ਤੁਰਦੇ ਉੱਥੋਂ ਹੈ। ਪਰਿਭਾਸ਼ਾ ਕੀ ਕਹਿੰਦੀ ਹੈ, ਸਿਧਾਂਤ ਕੀ ਕਹਿੰਦਾ ਹੈ, ਉਹ ਠੀਕ ਹੈ, ਉਹ ਰੌਸ਼ਨੀ ਲਓ ਉੱਥੋਂ, ਪਰ ਉਹਦੇ ਵਿੱਚ ਉਹ ਬੰਦੇ ਬਹੁਤ ਬੁਰੀ ਤਰ੍ਹਾਂ ਫਸ ਜਾਂਦੇ। ਸਾਡਾ ਖੁਦ ਆਪਦਾ ਵਿਕਾਸ ਇਸ ਤਰ੍ਹਾਂ ਹੋਇਆ ਕਿਉਂਕਿ ਸਾਡੀ ਤਾਂ ਸਾਰੀ ਟ੍ਰੇਨਿੰਗ ਜਿਹੜੀ, ਕਿਉਂਕਿ ਅਸੀਂ ਮਾਰਕਸਿਸਟ ਪਰੰਪਰਾ 'ਚੋਂ ਆਏ, ਸਾਡੀ ਤਾਂ ਸਾਰੀ ਟ੍ਰੇਨਿੰਗ ਹੀ ਇਹੀ ਸੀ। ਪਹਿਲਾਂ ਸਿਧਾਂਤ ਕੀ ਕਹਿੰਦਾ ਹੈ, ਉਹ ਤੋਂ ਖੜ ਕੇ ਫਿਰ ਹਕੀਕਤ ਦੇਖ ਵੀ ਕੌਮ ਆ ਹੁੰਦੀ ਹੈ, ਉਹਦੇ 'ਚ ਫਿਰ ਸਿੱਖ ਕੌਮ ਬਣਦੀ ਹੈ ਕਿ ਨਹੀਂ ਬਣਦੀ। ਉੱਥੋਂ ਉਹਦਾ ਹੱਲ, ਉਹਦਾ ਆਨਸਰ ਉੱਥੋਂ ਲੱਭਣ ਦੀ ਕੋਸ਼ਿਸ਼ ਕਰਨੀ। ਸੋ ਇਹ ਬੰਦੇ ਨੂੰ, ਚੰਗੇ ਭਲੇ ਬੰਦੇ ਨੂੰ, ਇਹ ਜਿਹੜੀ ਬਿਮਾਰੀ ਹੈ ਨਾ ਕਿ ਤੁਸੀਂ ਜੋ ਪੜ੍ਹ ਲਿਆ ਉਹਦੇ ਫਿਰ ਮੁੜ ਕੇ ਨਾ ਇੱਕ ਜੂੜ ਪਾ ਲੈਂਦੇ ਹੋ ਪੈਰਾਂ ਨੂੰ, ਕਿੰਨਾ ਚਿਰ ਉਹਦੇ 'ਚੋਂ ਨਿਕਲਣਾ ਬੜਾ ਔਖਾ ਹੁੰਦਾ ਵਾ। ਸੋ ਮੇਰੀ ਤਾਂ ਆਪਦੀ ਜ਼ਿੰਦਗੀ ਦੀ ਜਿਹੜੀ ਸਾਰੀ ਜੱਦੋ-ਜਹਿਦ ਜੀ ਆ ਉਹ ਇਸ ਤਰ੍ਹਾਂ ਦੀ ਹੈ, ਕਿਉਂਕਿ ਬਹੁਤ ਪੱਕੀ ਉਸ ਟ੍ਰੈਡੀਸ਼ਨ 'ਚੋਂ ਆਏ ਤੇ ਇੱਕ ਆਦਤ ਹੀ ਇਹ ਬਣ ਗਈ ਸੀ ਚੀਜ਼ਾਂ ਨੂੰ ਦੇਖਣ ਦੀ। ਅਸੀਂ ਸਿਆਣੇ ਕਿਉਂ ਲੱਗਣ ਲੱਗ ਗਏ, ਮੈਂ ਹੋਇਆ ਜਾਂ ਮਾਲੀ, ਅਸੀਂ ਉਧਰੋਂ ਆਏ। ਅਸੀਂ ਤਾਂ ਆਪ ਸਿੱਖਾਂ ਦੇ ਬੰਦਿਆਂ ਨੂੰ ਦੇਖ ਦੇਖ ਕੇ ਹੈਰਾਨ ਹੁੰਦੇ ਸੀ ਵੀ ਮੁੱਢਲੀਆਂ ਜਿਹੀਆਂ ਗੱਲਾਂ ਦਾ ਵੀ ਨਹੀਂ ਪਤਾ ਵੀ ਉਹ ਪਰ ਉਂਝ ਉਹਨਾਂ 'ਚ ਜਜ਼ਬਾ ਹੈਗਾ, ਇਸ ਗੱਲ 'ਚ ਕੋਈ ਰੌਲਾ ਨਹੀਂ। ਇਸ ਕਰਕੇ ਜਿਹੜੇ ਸਾਡੇ ਸਿੱਖ ਹਿਸਟੋਰੀਅਨ ਵੀ ਹੈ, ਉਹਦੇ 'ਚ ਤੁਸੀਂ ਕਰਮ ਸਿੰਘ ਹਿਸਟੋਰੀਅਨ ਲੈ ਲਓ, ਡਾਕਟਰ ਗੰਡਾ ਸਿੰਘ ਲੈ ਲਓ, ਡਾਕਟਰ ਫੌਜਾ ਸਿੰਘ ਲੈ ਲਓ,
ਆਪਣਾ ਪ੍ਰਿੰਸੀਪਲ ਤੇਜਾ ਸਿੰਘ ਲੈ ਲਓ, ਈਵਨ ਖੁਸ਼ਵੰਤ ਸਿੰਘ ਲੈ ਲਓ। ਅਸੀਂ ਇਹਨਾਂ ਨੂੰ ਉੱਥੋਂ ਖੜ ਕੇ ਥਿਉਰੀ ਤੋਂ ਬੜਾ ਇੱਕ ਟੋਟਲ ਜ਼ਿਆਦਾ ਰਿਜੈਕਸ਼ਨ ਵਾਲੀ ਗੱਲ ਬਣ ਜਾਂਦੀ ਵੀ ਇਹਨਾਂ ਨੂੰ ਤਾਂ ਆਹ ਨਹੀਂ ਪਤਾ, ਇਹਨਾਂ ਨੇ ਤਾਂ ਆਹ ਕਹਿਤਾ, ਇਹਨਾਂ ਨੇ ਤਾਂ ਆਹ ਕਹਿਤਾ। ਉਹ ਉਹਨਾਂ ਦੀਆਂ ਬੜੀਆਂ ਉੱਥੇ ਵੀਕਨੈਸ ਸਾਰੀਆਂ ਦਿਸਦੀਆਂ ਹਨ। ਪਰ ਮੈਂ ਹੁਣ ਇੱਕ ਗੱਲ ਦੇਖਦਾ ਕਿ ਸਾਰੇ ਬੰਦੇ 'ਚ ਜਜ਼ਬਾ ਹੋ ਸੀ, ਈਵਨ ਖੁਸ਼ਵੰਤ ਸਿੰਘ 'ਚ ਵੀ ਸੀ। ਐਵੇਂ ਨਹੀਂ ਸੀ ਅਸਤੀਫਾ ਦੇਤਾ ਜਾਂ ਆਪਦਾ ਮੈਡਲ ਵਾਪਸ ਕਰਤਾ। ਜਦੋਂ ਬੋਲਦਾ ਸੀ ਕਿਤੇ, ਜਦੋਂ ਉਹਦੇ ਅੰਦਰੋਂ ਜਾਗਦਾ ਸੀਗਾ ਨਾ, ਤੇ ਇਸੇ ਕਰਕੇ ਜਿਹੜੀ ਇਹਦੀ ਹੈਗੀ ਆਪਣੀ ਕਿਤਾਬ ਦੀ ਸਟਰੈਂਥ, ਜਿੱਥੇ ਉਹਨੇ ਜਾ ਕੇ ਅਵਤਾਰ ਸਿੰਘ ਨੇ ਇਹ ਲਿਆਂਦਾ ਹੈ ਵੀ ਜਿਹੜਾ ਧਰਮ ਹੈ ਉਹ ਤੋਂ ਤੋੜ ਕੇ ਜੇ ਕੌਮ ਨੂੰ ਦੇਖੋਗੇ ਨਾ, ਸਿੱਖਾਂ ਨੂੰ, ਫਿਰ ਤੁਹਾਨੂੰ ਗੱਲਾਂ ਨਹੀਂ ਸਮਝ ਆਉਣਗੀਆਂ ਵੀ ਧਰਮ ਦਾ ਇਹਦੇ 'ਚ ਬਹੁਤ ਵੱਡਾ ਰੋਲ ਹੈ। ਧਰਮ ਤੋਂ ਤੋੜ ਕੇ ਨਹੀਂ, ਜਿਹੜਾ ਸਾਨੂੰ ਕੀਤਾ ਗਿਆ ਵੀ ਤੁਸੀਂ ਸੈਕੂਲਰ ਭਾਸ਼ਾ 'ਚ ਗੱਲ ਕਰੋ। ਮੈਂ ਤੁਹਾਨੂੰ ਇੱਕ ਪਰਸਨਲ ਮਤਲਬ ਇੰਸੀਡੈਂਟ ਦੱਸਦਾ, ਮੈਨੂੰ ਬੜੀ ਹੈਰਾਨੀ ਹੋਈ ਸੀ। ਕੋਈ ਬਹੁਤਾ ਟਾਈਮ ਨਹੀਂ ਹੋਇਆ, ਮੇਰਾ 20 ਸਾਲ ਹੋਏ ਆ। ਗੁਰੂ ਗੋਬਿੰਦ ਸਿੰਘ ਕਾਲਜ ਜਿਹੜਾ ਹੈਗਾ ਆਪਣਾ 26 ਸੈਕਟਰ ਵਾਲੇ, ਉੱਥੇ ਕੋਈ ਸੈਮੀਨਾਰ ਸੀ ਤੇ ਮੈਨੂੰ ਪਹਿਲੀ ਵਾਰ ਕਿਸੇ ਕਾਲਜ 'ਚ ਕਿਸੇ ਨੇ ਬੁਲਾਇਆ, ਉਦੋਂ ਹਿਸਟਰੀ ਡਿਪਾਰਟਮੈਂਟ ਵਾਲਿਆਂ ਨੇ। ਚਲੋ ਮੈਂ ਬੋਲਿਆ ਤੇ ਜਦੋਂ ਮੈਂ ਘੰਟਾ ਕੁ ਬੋਲਿਆ ਹੂੰ, ਬੋਲ ਕੇ ਜਦੋਂ ਮੈਂ ਬੈਠਾ, ਜਿਹੜਾ ਬੰਦਾ ਪ੍ਰਧਾਨਗੀ ਕਰ ਰਿਹਾ ਸੀ, ਪੰਜਾਬੀ ਦਾ ਪ੍ਰਸਿੱਧ ਲੇਖਕ ਸੀ, ਉਹ ਕਹਿੰਦਾ ਵੀ ਮੈਂ ਹੈਰਾਨ ਹੋਇਆ, ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਪਰ ਇੱਕ ਗੱਲ ਜਿਹੜੀ ਇੱਥੇ ਹੋਣੀ ਨਹੀਂ ਸੀ ਚਾਹੀਦੀ, ਇਸ ਸਟੇਜ ਤੇ ਸੰਤ ਭਿੰਡਰਾਂਵਾਲੇ ਦਾ ਨਾਂ ਨਹੀਂ ਸੀ ਆਉਣਾ ਚਾਹੀਦਾ। ਜਿਵੇਂ ਕੋਈ ਪਵਿੱਤਰਤਾ ਭੰਗ ਹੋ ਗਈ ਇੰਸਟੀਚਿਊਸ਼ਨ ਦੀ ਨਾ, ਕਾਲਜ ਦੀ, ਵੀ ਇੰਨਾ ਵਰਜਿਤ। ਹੁਣ ਉਹਨੂੰ ਕੋਈ ਪਰਸਨਲ ਚਿੜ ਥੋੜਾ ਹੈ, ਉਹਦੇ ਮਨ 'ਚ ਬਣਾਈ ਦਿੱਤੀ ਗੱਲ। ਇਸ ਕਰਕੇ ਜਦੋਂ ਅਸੀਂ ਕਿਤੇ ਕੌਮ ਦੀ ਗੱਲ ਕਰਦੇ ਸੀ, ਉਹਦੇ 'ਚ ਅਸੀਂ ਕਿਤੇ ਧਰਮ ਦਾ ਵਿੱਚ ਦਖਲ ਨਾ ਆਏ, ਵੀ ਫੇਰ ਤਾਂ ਉਹ ਕਮਜ਼ੋਰ ਹੋ ਜੂ ਸਾਰਾ ਪੈਂਤੜ। ਇਹ ਤਾਂ ਫਿਰ ਤੁਸੀਂ ਧਾਰਮਿਕ ਬਣ ਗਏ। ਇਹ ਸੈਕੂਲਰਿਜ਼ਮ ਨੇ ਸਾਡੇ ਜਿਹੜਾ ਬਹੁਤ ਅਪਾਹਜ ਕੀਤਾ। ਸਾਡੇ ਕੋਲ ਟੈਲੈਂਟ ਬਹੁਤ ਸੀਗਾ। ਇਹ ਬੰਦੇ ਐਵੇਂ ਨਹੀਂ ਸੀ ਜਿਨ੍ਹਾਂ ਦਾ ਮੈਂ ਪਹਿਲਾਂ ਨਾਮ ਲਿਆ, ਸਾਰੇ ਸਕਾਲਰ ਬਹੁਤ ਕੰਮ ਕੀਤਾ, ਪਰ ਆ ਇੱਕ ਮਨ ਦੇ ਉੱਤੇ ਹੋਣ ਕਰਕੇ ਉਹਨਾਂ ਤੋਂ ਉਹ ਕੰਮ ਨਹੀਂ ਹੋ ਸਕਿਆ। ਹੁਣ ਇਹ ਜਿਹੜਾ ਫਰਕ ਹੈ, ਤੁਸੀਂ ਸਾਰਿਆਂ 'ਚ ਦੇਖ। ਸਿੱਧੂ ਮੂਸੇਵਾਲਾ ਮਤਲਬ ਬਿਲਕੁਲ ਉਹ ਜਿਵੇਂ ਸਿੱਖ ਨੈਸ਼ਨਲਿਜ਼ਮ ਦਾ ਉਹ ਤੇ ਝਲਕਦਾ ਸਾਰਾ ਕੁਝ, ਪਰ ਅਗਲਾ ਕਹਿੰਦਾ ਕਾਂਗਰਸ ਚਲਾ ਗਿਆ। ਪਰ ਰਿਐਲਿਟੀ ਸਾਨੂੰ ਕਿਸ ਤਰ੍ਹਾਂ ਉਹ ਕਰਦੀ ਹੈ, ਤੇ ਅਸੀਂ ਉਹ ਮੋਟੇ ਜਿਹੇ ਫਾਰਮੂਲੇ ਜੇ ਬਣਾ ਲੈਂਦੇ ਹਾਂ ਵੀ ਆਹ ਹੈ ਨਹੀਂ, ਆਏ ਨਹੀਂ। ਸੋ ਬੜੇ ਰੂਪਾਂ ਦੇ ਵਿੱਚ ਇਹ ਮੈਨੀਫੈਸਟ ਹੁੰਦਾ ਜਿਹੜਾ ਜਜ਼ਬਾ ਹੈ। ਇਹ ਮੈਂ ਦੇਖਿਆ ਰੀਸੈਂਟ ਪੀਰੀਅਡ 'ਚ, ਖਾਸ ਕਰਕੇ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੇ ਜਦੋਂ ਸਾਰੇ ਘਟਨਾ ਵਾਪਰੀ ਹੈ, ਜਿਹੜੇ ਬੰਦੇ ਖਾਲਸਾ ਰਾਜ ਤੋਂ ਪਿੱਛੇ ਹਟ ਰਹੇ, ਉਹਨਾਂ ਨੇ ਉਹ ਤਕਰੀਬਨ ਦੋਹਾਂ ਦੇ ਖਿਲਾਫ ਹੋਏ। ਮਤਲਬ ਸਿੱਧੂ ਮੂਸੇਵਾਲੇ ਨੂੰ ਤਾਂ ਮੌਜ ਨਾਲ ਵੀ ਕਿਸ ਕਿਸਮ ਦਾ ਗਾਇਕ ਸੀਗਾ, ਉਹਦੇ ਬਾਰੇ ਬੜੇ ਸ਼ਬਦ ਉਸ ਤਰ੍ਹਾਂ ਦੇ ਵਰਤੇ ਵੀ ਹਥਿਆਰਾਂ ਦੀ ਗੱਲ, ਫੋਕਰਪਣਾ, ਲਲਕਾਰਾ ਮਾਰਨਾ, ਇਸ ਤਰ੍ਹਾਂ ਦਾ। ਮੈਨੂੰ ਲੱਗਦਾ ਉਹ ਇਕੱਲੇ ਉਹ ਵਿਅਕਤੀ ਦਾ ਲਲਕਾਰਾ, ਉਹ ਕੌਮ ਦੀ ਜਿਹੜੀ ਪੇਨ ਹੈ ਨਾ ਇੱਕ, ਉਹ ਬੜੇ ਰੂਪਾਂ ਦੇ ਵਿੱਚ ਪ੍ਰਗਟ ਹੁੰਦੀ ਹੈ। ਮੈਨੂੰ ਇਹ ਲੱਗਦਾ ਜੇ ਆਪਾਂ ਇਹ ਦੇਖਣ ਲੱਗ ਜਾਈਏ ਇਸ ਤਰ੍ਹਾਂ ਵੀ ਇੱਕ ਕੌਮ ਦੀ ਵੱਡੀ ਪੇਨ ਹੈ, ਉਹ ਕਦੇ ਕਿਸੇ ਰੂਪ 'ਚ ਪ੍ਰਗਟ ਹੁੰਦੀ ਆ, ਕਦੇ ਕੋਈ ਜਥੇਦਾਰ ਨਕੰਮਾ ਜਿਹਾ ਵੀ ਬੜਾ ਸੋਹਣਾ ਬੋਲ ਜਾਂਦਾ। ਅਸੀਂ ਬਲੈਕ ਐਂਡ ਵਾਈਟ 'ਚ ਜਿਹੜਾ ਦੇਖਣ ਦੀ ਸਾਰੀ ਚੀਜ਼ ਹੈ ਵੀ ਤੁਸੀਂ ਆਹ ਕੀ ਕਰਤਾ, ਇਹ ਗੱਲ ਤੋਂ ਥੋੜਾ ਜਿਹਾ ਮੈਨੂੰ ਲੱਗਦਾ ਨਾ, ਸਾਡੀ ਜਿਹੜੀ ਸਾਰੀ ਟ੍ਰੇਨਿੰਗ ਹੋਈ ਹੈ, ਸਾਡੇ 'ਚੋਂ ਹੈ ਹੀ ਇੰਨੀ ਫਲੈਕਸੀਬਿਲਿਟੀ। ਜਾਂ ਅਸੀਂ ਟੋਟਲ ਖਿਲਾਫ ਹਾਂ ਜਾਂ ਟੋਟਲ ਕਿਸੇ ਦੇ ਪੱਖ 'ਚ, ਪਰ ਰਿਐਲਿਟੀ ਨੇ ਸਾਨੂੰ ਇਸ ਤਰ੍ਹਾਂ ਚੱਲਣ ਨਹੀਂ ਦੇਣਾ। ਇੰਨੀ ਪਿਓਰ ਫਾਰਮ ਸਾਡੇ ਕੋਲ ਕੁਛ ਨਹੀਂ, ਜਾਂ ਤਾਂ ਫਿਰ ਸਭ ਨੂੰ ਰੱਦੀ ਜਾਵਾਂਗੇ। ਤੇ ਇੱਕ ਵਰਗਾ ਨੂੰ ਪਸੰਦ ਬੜਾ ਆਉਂਦਾ ਸਾਰਾ ਕੁਛ।
ਹਾਂ, ਹੁਣ ਇਹ ਵੀ ਸਾਡੇ 'ਚ ਬੜਿਆ ਕਿਵੇਂ ਸਾਰਾ ਕੁਝ। ਮੈਨੂੰ ਲੱਗਦਾ ਕਿ ਜਿਹੜਾ ਸਿੱਖ ਰਾਜ ਦੇ ਖਤਮ ਹੋਣ ਤੋਂ ਪਹਿਲਾਂ ਇਹੋ ਜਿਹਾ ਕੋਈ ਕਨਫਿਊਜ਼ਨ ਹੈ ਨਹੀਂ ਸੀ ਵੀ ਰਾਜ ਲੈਣਾ ਕਿ ਨਹੀਂ ਲੈਣਾ, ਆਪਦਾ ਰਾਜ ਕਾਇਮ ਕਰਨਾ ਕਿ ਨਹੀਂ ਕਰਨਾ। ਕਿਤੇ ਵੀ ਮੇਰਾ ਨਹੀਂ ਖਿਆਲ ਕੋਈ ਇਹ 'ਤੇ ਬਹਿਸ ਜਾਂ ਮਨ 'ਚ ਗੱਲ ਵੀ ਉੱਠੀ ਹੋ। ਬਾਅਦ 'ਚ ਹੀ ਕਿਉਂ ਉੱਠੀ ਭਲਾ, ਇਹਦਾ ਜਵਾਬ ਹੋਣਾ ਚਾਹੀਦਾ ਸਾਡੇ ਕੋਲ। ਜੇ ਤਾਂ ਆਪਾਂ ਕਹੀਏ ਵੀ ਸਾਡੇ ਤਾਂ ਜੀ ਗੁਰੂ ਗ੍ਰੰਥ ਸਾਹਿਬ ਚੋਂ ਨਹੀਂ ਨਿਕਲਦਾ, ਤੇ ਉਹ ਬੰਦੇ ਤਾਂ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਮਤਲਬ ਤਾਂ ਪੈਰੋਕਾਰ ਸੀਗੇ ਸਾਡੇ ਨਾਲੋਂ ਕਿਤੇ ਵੱਧ। ਜੇ ਗੁਰੂ ਇਹ ਹੋਵੇ ਵੀ ਸਾਡੀ ਗੁਰਬਾਣੀ ਸਾਨੂੰ ਇਸ ਪਾਸੇ ਨਹੀਂ ਤੋਰਦੀ, ਫਿਰ ਉਹ ਰਾਜ ਕਿਵੇਂ ਸਿਰਜਿਆ ਜਾਂਦਾ ਐਡਾ ਵੱਡਾ। ਸਾਰੀ ਕੌਮ ਨੂੰ ਤੋਰਿਆ, ਉਦੋਂ ਸਾਰੀ ਕੌਮ ਨੂੰ ਪ੍ਰੇਰਿਤ ਕੀਤਾ। ਸੋ ਇਸ ਕਰਕੇ ਨਾ ਆਪਾਂ ਇਹਦੀਆਂ ਕਿਤੇ ਰੂਟਸ ਲੱਭੀਏ ਵੀ ਗੱਲ ਕਿੱਥੋਂ ਗੜਬੜ ਕਿੱਥੋਂ ਜਾ ਕੇ ਹੋਇਆ। ਜਦੋਂ ਸਿੱਖ ਰਾਜ ਖਤਮ ਹੋਇਆ ਤਾਂ ਲੰਮਾ ਚਿਰ ਜਦੋਂ ਰਹੀ ਸਾਡੀ ਗੁਲਾਮੀ, ਉਹਦੇ 'ਚ ਲੜਨਾ ਔਖਾ ਹੋ ਗਿਆ। ਆਖਰੀ ਦਮ ਜਿਹੜਾ ਆਖਰੀ ਹੰਬਲਾ ਮਾਰਿਆ ਉਹ ਤਾਂ ਭਾਈ ਮਹਾਰਾਜ ਸਿੰਘ ਨੇ ਮਾਰਿਆ। ਮਤਲਬ ਉਹਦੀ ਅਰੈਸਟ ਤੋਂ ਤੇ ਉਹਦੀ ਸ਼ਹਾਦਤ ਤੋਂ ਬਾਅਦ ਮੁੜ ਕੇ ਕਿਸੇ 'ਚ ਹਿੰਮਤ ਜੀ ਐਂ ਲੱਗਦਾ ਸੀ ਪੋਸੀਬਲ ਨਹੀਂ, ਇਹ ਹੋ ਨਹੀਂ ਸਕਣਾ, ਇਹ ਨਹੀਂ ਵੀ ਚੰਗਾ ਨਹੀਂ ਸੀ ਲੱਗਦਾ। ਜਿਹਨੂੰ ਮੈਂ ਕਿਵੇਂ ਦੇਖਦਾ, ਜਜ਼ਬਾ ਪਿਆ ਪਰ ਉਹ ਬਹੁਤ ਨਿਖਰਵੇਂ ਰੂਪ 'ਚ ਰੂਪਮਾਨ ਨਹੀਂ ਹੋ ਰਿਹਾ। ਜਜ਼ਬੇ ਦੀ ਸਬੂਤ ਇਹ ਹੈ, ਜਦੋਂ ਮਾੜਾ ਜਿਹਾ ਪਤਾ ਲੱਗਿਆ ਮਹਾਰਾਜਾ ਦਲੀਪ ਸਿੰਘ ਆ ਰਿਹਾ, ਤੁਸੀਂ ਦੇਖੋ ਕਿਹੋ ਜਿਹੇ ਬੰਦੇ ਉੱਠ ਗਏ ਉਹਦਾ ਕਰਨ ਦਾ। ਇੱਕਦਮ ਜਿਵੇਂ ਸਾਰਾ ਕੁਝ ਗੈਲਵਨਾਈਜ਼ ਹੋ ਗਿਆ ਹੁੰਦਾ ਨਾ, ਉਹ ਜਾਗ ਪਈ ਗੱਲ। ਹੁਣ ਇੱਥੇ ਆ ਕੇ ਜਿਹੜੀ ਆਪਣੀ ਸਿੰਘ ਸਭਾ ਲਹਿਰ ਹੈ, ਉਹਨੂੰ ਵੀ ਅਸੀਂ ਕਿਵੇਂ ਜੇ ਦੇਖਣਾ ਹੈ। ਇਹ ਮੈਨੂੰ ਲੱਗਦਾ ਹੈ, ਮੈਂ ਵੀ ਪਹਿਲਾਂ ਜਿਵੇਂ ਇਹ ਸੀ ਵੀ ਜਾਂ ਰਿਜੈਕਸ਼ਨ ਤੇ ਜਾਂ ਐਕਸੈਪਟੈਂਸ। ਹੁਣ ਮੈਨੂੰ ਲੱਗਦਾ ਵੀ ਇਹ ਜਦੋਂ ਸਾਰੀਆਂ ਗੱਲਾਂ ਦੇ ਸੰਦਰਭ 'ਚ ਦੇਖੀਏ, ਹੋਇਆ ਕਿ ਉਦੋਂ ਕੌਮ 'ਚ ਵੀ ਯਾਰ ਅਜੇ ਰਾਜ ਵਾਲੀ ਅਟੈਂਪਟ ਨਾ ਕਰੋ। ਇਹ ਨਹੀਂ ਕਿ ਜੀ ਨਹੀਂ ਸੀ ਕਰਦਾ ਵੀ ਕੰਮ ਖਰਾਬ ਕਰ ਲਾਂਗੇ। ਦੁਸ਼ਮਣ ਤਾਕਤਵਰ ਹੈ ਸਾਡੇ, ਅਸੀਂ ਬੜੇ ਕਮ ਅਜੇ ਕੀ ਕਰੋ। ਇੱਕ ਤਾਂ ਐਜੂਕੇਸ਼ਨ ਨੂੰ ਉਹ ਐਮਪਾਵਰਮੈਂਟ ਕਹਿੰਦੇ ਸੀ, ਜਿਹਦੇ ਰਾਹੀਂ ਸਾਡੇ ਉਹ। ਦੂਜਾ ਧਰਮ ਸੁਧਾਰ, ਕਿ ਜਿੰਨਾ ਕੁਛ ਸਾਡੇ ਰਲ ਗੱਡ ਹੋ ਗਿਆ, ਹਿੰਦੂਇਜ਼ਮ ਦਾ ਗਲਬਾ ਪੈ ਗਿਆ, ਵੀ ਉਹ ਸਾਡੀ ਤਾਂ ਪਿਓਰਟੀ ਤਾਂ ਰਹੀ ਨਹੀਂ। ਸੋ ਆਹ ਦੋ ਪੱਖਾਂ ਤੋਂ ਕੌਮ ਨੂੰ ਤਕੜਾ ਕਰ ਲਓ, ਫਿਰ ਆਪਣੇ ਆਪ ਹੀ ਉਹ ਸਾਰੀਆਂ ਗੱਲਾਂ ਤਾਂ ਆ ਹੀ ਜਾਣੀਆਂ। ਹੁਣ ਸਿੰਘ ਸਭਾ ਲਹਿਰ ਦਾ ਆ ਇੱਕ ਤਰਕ ਸੀ। ਆਪਾਂ ਕੀ ਦੇਖਦੇ ਹਾਂ ਵੀ ਜਦੋਂ ਬਾਬਾ ਗੁਰਦਿੱਤ ਸਿੰਘ ਨੂੰ ਉੱਥੋਂ ਜੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਉਹ ਕਰਾਰ ਦਿੱਤਾ ਵੀ ਸਾਡਾ ਨਹੀਂ, ਸਿੱਖ ਨਹੀਂ ਉਹ। ਇਹ ਗੱਲਾਂ ਭਾਈ ਦਿੱਤ ਸਿੰਘ ਹੋਰਾਂ ਨੇ ਵੀ ਕੀਤੀ। ਈਵਨ ਗਦਰੀਆਂ ਬਾਰੇ ਵੀ ਉਹ ਬੋਲੇ ਵੀ ਇਹ ਗਲਤ ਕਰ ਰਹੇ, ਆਪਦੇ ਆਪ ਨੂੰ ਉਹਨਾਂ ਨੂੰ ਡਿਸੋਸ਼ੀਏਟ ਕਰ ਰਹੇ। ਹੁਣ ਆਪਾਂ ਇਹ ਮੰਨ ਲਈਏ ਵੀ ਭਾਈ ਗੁਰਮੁਖ ਸਿੰਘ, ਭਾਈ ਦਿੱਤ ਸਿੰਘ ਜਾਂ ਜਵਾਹਰ ਸਿੰਘ, ਉਹਨਾਂ ਦੇ ਮਨ 'ਚ ਕੋਈ ਸਿੱਖੀ ਦਾ ਦਰਦ ਹੀ ਨਹੀਂ। ਦੂਜੀ ਗੱਲ, ਜਦੋਂ ਇਹ ਪਤਾ ਲੱਗਿਆ ਕਿ ਮਹਾਰਾਜਾ ਦਲੀਪ ਸਿੰਘ ਆ ਰਿਹਾ, ਤਾਂ ਜਿਹੜੀ ਸਿੰਘ ਸਭਾ ਲਹਿਰ 'ਚ ਇੱਕ ਸਿਧਾਂਤਕ ਡਿਵੀਜ਼ਨ ਹੋ ਗਈ ਸੀ ਵੀ ਲਾਹੌਰ ਦੀ ਸਿੰਘ ਸਭਾ ਤੇ ਅੰਮ੍ਰਿਤਸਰ ਵਾਲੀ, ਜਿਹੜੇ ਬਾਬਾ ਖੇਮ ਸਿੰਘ ਬੇਦੀ ਤੇ ਦੂਜਾ ਸੀਗੇ ਸੰਧਾ ਵਾਲੀ। ਹਾਂਜੀ, ਹੁਣ ਉਹ ਦੂਜੇ ਨੂੰ ਪੂਰੇ ਹਿੰਦੂਵਾਦ ਦੇ ਪ੍ਰਭਾਵ ਹੇਠ, ਜਿਹੜਾ ਖੇਮ ਸਿੰਘ ਬੇਦੀ ਹੈ ਉਵੇਂ ਮਤਲਬ ਛਾਤਰ ਸਭ ਕੁਝ ਕਰਦਾ। ਪਰ ਜਦੋਂ ਪਤਾ ਲੱਗਿਆ ਵੀ ਮਹਾਰਾਜਾ ਦਲੀਪ ਸਿੰਘ ਆ ਰਿਹਾ, ਹੁਣ ਬੇਦੀ ਦਾ ਤਾਂ ਇਹ ਹੋ ਗਿਆ ਵੀ 500 ਮੇਰੇ ਕੋਲ ਘੋੜਾ ਹੈਗਾ, ਘੋੜ ਸਵਾਰ ਹੈ, ਤੇ ਜਿੱਦੇ ਸੁਨੇਹਾ ਉਹ ਮੈਂ ਤਿਆਰ। ਤੇ ਸੰਧਾ ਵਾਲਿਆ ਜਾ ਕੇ ਪਾਂਡੀਚਰੀ ਬਹਿ ਗਿਆ ਸੀ
ਪਾਂਡੀਚੇਰੀ ਅੰਗਰੇਜ਼ਾਂ ਦੇ ਅਧੀਨ ਨਹੀਂ ਸੀ ਉਦੋਂ। ਮੇਰਾ ਖਿਆਲ ਫ੍ਰੈਂਚ ਕਲੋਨੀ ਸੀ। ਹੁਣ ਉਹ ਬੰਦੇ ਜਿਨ੍ਹਾਂ ਨੂੰ ਅਸੀਂ ਪਿਛਾਂਹ ਖਿੱਚੂ ਕਹਿੰਦੇ ਆ, ਉਹ ਰਾਜ ਦੀ ਵਾਲੀ ਗੱਲ ਤੇ ਇੱਕਦਮ ਹਰਕਤ ਚ ਆ ਗਏ। ਜਿਨ੍ਹਾਂ ਨੂੰ ਅਸੀਂ ਅੱਜ ਮਤਲਬ ਕਹਿੰਦੇ ਆ ਵੀ ਉਹ ਤਾਂ ਯਾਰ ਪਹਿਲਾਂ ਹੱਕ ਸੰਭਾਲਣਾ ਚਾਹੁੰਦੇ ਸੀ, ਉਹ ਉਹਦੇ ਉਲਟ ਕਰ ਗਏ। ਸੋ ਇਹਨੂੰ ਬਾਈਨਰੀ ਚ ਦੇਖਣਾ ਚੀਜ਼ਾਂ ਨੂੰ, ਮੈਨੂੰ ਇਹ ਲੱਗਦਾ ਕਿ ਮੈਂ ਤਾਂ ਆਪਦੇ ਤਜਰਬੇ ਨਾਲ ਜੋੜ ਕੇ ਵੀ ਦੇਖਦਾ, ਅਸੀਂ ਨਾ ਰਿਜੈਕਸ਼ਨ ਨੂੰ ਬਹੁਤ ਇੱਥੇ ਵੀ ਘੱਟ ਆ, ਇੱਥੇ ਵੀ ਘੱਟ ਆ, ਇੱਥੇ ਵੀ ਘੱਟ। ਇਹ ਆਈ ਹੈ ਕਮਿਊਨਿਸਟਾਂ ਚੋਂ। ਇਹ ਸਿੱਖ ਸੱਭਿਆਚਾਰ 'ਚ ਇਹ ਗੱਲ ਹੈ ਨਹੀਂ ਸੀ। ਉਹ ਬੜੇ ਫਲੈਕਸੀਬਲ ਜਿਹੇ, ਆਪਾਂ ਨੂੰ ਲੱਗਦਾ ਵੀ ਉਹਨਾਂ ਦਾ ਕੁਛ ਸਿਧਾਂਤ ਹੀ ਕੋਈ ਨਹੀਂ, ਵੀ ਉਹ ਐਂ ਵੀ ਕਰੀ ਜਾਂਦੇ, ਐਂ ਵੀ ਕਰੀ ਜਾਂਦੇ ਆ। ਜਿਵੇਂ ਆਹੀ ਆ ਬੜੀ ਆਪਾਂ ਇੱਕ ਹੋਰ ਤਰ੍ਹਾਂ ਦੀ ਉਦਾਹਰਨ ਲੈ ਲਈਏ, ਗਿਆਨੀ ਹਰਪ੍ਰੀਤ ਸਿੰਘ ਆ ਵੀ ਜਦ ਬੀਜੇਪੀ ਵਾਲਾ ਨਾਲ ਉਹ ਵੀ ਰੱਖੀ ਜਾਂਦਾ ਹੈ ਤੇ ਉਂਝ ਵੀ ਮਤਲਬ ਇੱਧਰੋਂ ਵੀ ਕਦੇ ਕਦੇ ਬੜਾ ਸੋਹਣਾ ਕੰਮ ਕਰ ਜਾਂਦਾ ਹੈ। ਇਹ ਕੌਮ ਦੀ ਅੱਜ ਸਥਿਤੀ ਹੈ। ਹੁਣ ਅਸੀਂ ਇਹ ਗੱਲਾਂ ਸਾਨੂੰ ਟੋਲਰੇਟ ਕਰਨੀਆਂ ਪੈਣੀਆਂ। ਟੋਲਰੇਸ਼ਨ ਮੈਂ ਕਹਿਣਾ ਇਹ ਨਹੀਂ ਵੀ ਯਾਰ ਉਹ ਠੀਕ ਹੈ, ਵਧੀਆ ਕਰ ਰਿਹਾ, ਵੀ ਬਹੁਤ ਸੋਹਣਾ ਕਰ ਰਿਹਾ, ਪਰ ਜੇ ਹੋ ਰਹੀਆਂ ਇਹ ਜਿਹੀਆਂ ਇਹ ਤੇ ਨਾ ਫਿਰ ਜਿਹੜੀ ਸਾਡੀ ਸਾਰੀ ਸ਼ਕਤੀ ਆ ਉਹ ਖਿੰਡ ਬਹੁਤ ਰਹੀ ਵੀ ਕਿੰਨਾ ਉਹ ਵੀ ਗਲਤ, ਉਹ ਵੀ ਗਲਤ, ਉਹ ਵੀ ਗਲਤ। ਹੁਣ ਜਿਵੇਂ ਹਰਨਾਮ ਸਿੰਘ ਧੁੰਮਾ ਹੀ ਹੈ, ਹੁਣ ਇੱਕ ਪਾਸੇ ਤਾਂ ਜਿਸ ਰਾਹ ਪੈ ਗਿਆ ਉਹ ਤਾਂ ਕੁੰਭ ਤੇ ਜਾਣਾ ਸਾਰਾ ਕੁਛ, ਉਹ 'ਚ ਤਾਂ ਇਹ ਵੀ ਇਹ 'ਚ ਕੋਈ ਸਿੱਖਿਆ ਵਾਲੀ ਗੱਲ ਹੀ ਨਹੀਂ। ਪਰ ਜਿਸ ਤਰ੍ਹਾਂ ਉਹਨੇ ਉੱਥੇ ਸ਼ਹੀਦਾਂ ਦੀ ਯਾਦਗਾਰ ਬਣਾਈ ਅੜ ਕੇ ਪ੍ਰਕਰਮਾਂ ਦੇ ਵਿੱਚ, ਉੱਥੇ ਇਹ ਹੈ ਵੀ ਉੱਥੇ ਉਹਦੀ ਪੂਰੀ ਕਮਿਟਮੈਂਟ ਹੈ, ਉਹਦਾ ਨਿੱਜੀ ਫਾਇਦਾ ਉਹਦੇ 'ਚ ਕੀ ਸੀ। ਮਤਲਬ ਮੈਂ ਉਹ ਸਾਰੇ ਪ੍ਰੋਸੈਸ ਦਾ ਇੱਕ, ਕਿਉਂਕਿ ਮੈਂ ਵਿੱਚ ਸ਼ਾਮਲ ਸੀ ਜਦੋਂ ਉਹ ਜਦੋਂ ਇਹ ਆਈ ਨਾ ਗੱਲ ਵੀ ਯਾਦਗਾਰ ਬਣਾਉਣੀ ਹੈ, ਅਕਾਲੀ ਦਲ ਨੇ ਆਪਦੀ ਇੱਕ 5 ਮੈਂਬਰੀ ਕਮੇਟੀ ਬਣਾਤੀ, ਜਿਸ 'ਚ ਪ੍ਰਿਥੀਪਾਲ ਕਪੂਰ ਵੀ ਸੀ, ਜਸਪਾਲ ਸਿੰਘ ਵੀ ਸੀ, ਬਾਬਾ ਧੁੰਮਾ, ਰਜਿੰਦਰ ਸਿੰਘ ਮਹਿਤਾ, ਇੱਕ ਸ਼ਾਇਦ ਕੋਈ ਹੋਰ, ਵੀ ਜਿਹੜੀ ਇਹ ਗਾਈਡ ਕਰੂ ਵੀ ਇਹ ਕਿੱਥੇ ਬਣਨੀ। ਇੱਧਰੋਂ ਮਤਲਬ ਦਲ ਖਾਲਸਾ ਦੇ ਇਨੀਸ਼ੀਏਟਿਵ ਤੇ ਇੱਕ ਪੰਥਕ ਕਮੇਟੀ ਬਣ ਗਈ ਵੀ ਕਿੱਥੇ ਬਣੂ। ਇਹ ਹੁਣ ਸਟਰਗਲ ਚੱਲਣੀ ਹੈ ਨਾ ਵੀ ਕਿੱਥੇ ਬਣੇ ਤੇ ਕਿਵੇਂ, ਕਿਹੋ ਜਿਹੀ ਬਣੇ। ਉਹਦੇ 'ਚ ਉਹਨਾਂ ਨੇ ਮਤਲਬ ਸਰਦਾਰ ਗੁਰਤੇਜ ਸਿੰਘ, ਪ੍ਰੋਫੈਸਰ ਜਗਮੋਹਨ ਸਿੰਘ, ਇੱਕ ਮੈਨੂੰ, ਇੱਕ ਦਰਸ਼ੀ, ਇਹ 4 ਮੈਂਬਰ ਉਹ ਪੈਰਲਲ ਬਣਾਤੇ। ਉਹ 'ਚ ਫਿਰ ਸਾਨੂੰ ਜਦੋਂ ਪਤਾ ਲੱਗਿਆ ਜਾ ਕੇ, ਇਹ ਧੁੰਮਾ ਹੀ ਦੱਸਦਾ ਸੀ ਵੀ ਜਿਹੜੀ ਸਾਡੀ 4 ਮੈਂਬਰੀ ਕਮੇਟੀ ਹੈ ਨਾ ਉਹਦੇ 'ਚ ਪ੍ਰਿਥੀਪਾਲ ਕਪੂਰ ਤੇ ਜਸਪਾਲ ਸਿੰਘ ਇਹ ਜ਼ੋਰ ਲਾ ਰਹੇ ਨੇ ਵੱਡੇ ਬਾਦਲ ਦੇ ਕਹਿਣ ਤੇ ਵੀ ਕਿਸੇ ਲੁਕਵੀਂ ਦੀ ਜਗ੍ਹਾ ਤੇ ਪ੍ਰਕਰਮਾਂ 'ਚ, ਵੀ ਉਹ ਬਾਬਾ ਟੱਲ ਵਾਲੀ ਜਗ੍ਹਾ ਵੱਲ ਕਿਤੇ ਨਾ, ਤੇ ਬਹਾਨਾ ਇਹ ਵੀ ਉਦੋਂ ਉੱਥੇ ਸੰਸਕਾਰ ਹੁੰਦੇ ਰਹੇ 18ਵੀਂ ਸਦੀ 'ਚ। ਹੁਣ ਧੁੰਮਾ ਸਾਨੂੰ ਇਹ ਲਗਾਤਾਰ ਇਨਫੋਰਮੇਸ਼ਨ ਦੇਈ ਜਾਂਦਾ ਵੀ ਉਹਨਾਂ ਬੰਦਿਆਂ ਨੂੰ ਕਿਸ ਤਰ੍ਹਾਂ ਨਿਊਟਰਲਾਈਜ਼ ਕਰ ਲਓ। ਸਰ ਸਾਨੂੰ ਇਨਫੋਰਮੇਸ਼ਨ ਮਿਲਦੀ, ਅਸੀਂ ਮੈਂ ਤੇ ਗੁਰਤੇਜ ਸਿੰਘ ਇੱਥੇ ਆਏ ਪਟਿਆਲੇ ਪੰਜਾਬੀ ਯੂਨੀਵਰਸਿਟੀ 'ਚ, ਉਦੋਂ ਸੀਗਾ ਜਸਪਾਲ ਸਿੰਘ, ਕੁਦਰਤੀ ਉਹਦੇ ਕੋਲ ਪ੍ਰਿਥੀਪਾਲ ਕਪੂਰ ਆਇਆ ਬੈਠਾ। ਚਲੋ ਅਸੀਂ ਉਹਦੇ ਨਾਲ ਗੱਲਬਾਤ ਕੀਤੀ, ਬੜੀ ਸੋਹਣੇ ਮਾਹੌਲ 'ਚ ਗੱਲਬਾਤ ਹੋ ਗਈ, ਮਤਲਬ ਉਹ ਕਨਵਿੰਸ ਹੋ ਗਏ। ਮਤਲਬ ਕਨਵਿੰਸ ਤਾਂ ਭਾਵੇਂ ਨਾ ਹੋਏ, ਹੁਣ ਨਿਊਟਰਲਾਈਜ਼ ਹੋ, ਉਹ ਕਹਿੰਦੇ ਠੀਕ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ। ਮਤਲਬ ਐਂ ਕਈ ਵਾਰ ਚੀਜ਼ਾਂ, ਹੁਣ ਮੈਂ ਤਾਂ ਕਹਿਣਾ ਨਾ ਵੀ ਉਹੀ ਧੁੰਮਾ ਹੈ, ਕੁਛ ਗੱਲਾਂ ਤੇ ਉਹ ਪੂਰਾ ਕਮਿਟਡ ਹੈ। ਉਹ ਜਿਵੇਂ ਸੰਤ ਭਿੰਡਰਾਂ ਵਾਲੇ ਦੀ ਸ਼ਹਾਦਤ ਤੇ ਜਾਂ ਉੱਥੇ ਜਿਹੜੀ ਜੰਗ ਹੋਈ, ਉਹਨਾਂ ਨੂੰ ਉਹ ਕਦੇ ਵੀ ਉਸ ਤਰ੍ਹਾਂ ਨਹੀਂ ਕਰਨਗੇ ਵੀ ਯਾਰ ਉਹਨਾਂ ਤੇ ਕੋਈ ਆਂਚ ਆ, ਪਰ ਬਾਕੀ ਸਾਰਾ ਅਮਲ ਦੂਜੀ ਤਰ੍ਹਾਂ ਚੱਲਦੀ ਜਾਊਗਾ। ਮੈਨੂੰ ਇਸੇ ਵੀ ਇਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਇਸ ਤਰ੍ਹਾਂ ਦੇ ਇੱਕ ਫਰੇਮਵਰਕ ਵਿੱਚ ਦੇਖਾਂਗੇ ਤਾਂ ਸਾਡਾ ਚੱਲਣ ਦਾ ਨਜ਼ਰੀਆ ਥੋੜਾ ਬਦਲੂਗਾ। ਇਹ ਲਕੀਰਾਂ ਐਡੀਆਂ ਪੱਕੀਆਂ ਜਿਹੀਆਂ ਉਹ ਖਿੱਚ ਕੇ ਆਏ ਨਹੀਂ ਵੀ ਯਾਰ ਫਿਰ ਤਾਂ ਕੋਈ ਸਿਧਾਂਤ ਹੀ ਨਾ ਹੋਇਆ, ਸਿਧਾਂਤ ਰੱਖੋ, ਪਰ ਥੋੜੀ ਬਿਹੇਵ ਸਾਰੇ ਕੁਝ 'ਚੋਂ ਫਲੈਕਸੀਬਿਲਿਟੀ ਆ ਗਈ। ਅੱਛਾ ਚਲੋ, ਮੈਂ ਸਿੰਘ ਸਭਾ ਲਹਿਰ ਤੇ ਤਾਂ ਸੀ ਕਿ ਇੱਥੇ ਚੱਲਦੀ ਇਹੀ ਹੈ ਵੀ ਜਾਂ ਤਾਂ ਉਹਨੂੰ ਵੀ ਯਾਰ ਉਹ ਤਾਂ ਰਾਜ ਵਾਲੇ ਨਹੀਂ ਸੀ, ਉਹ ਤਾਂ ਦੂਜੇ ਹੀ ਸੀਗੇ, ਤੇ ਜਾਂ ਫਿਰ ਦੂਜੀ ਤਰ੍ਹਾਂ ਚੱਲਦੇ। ਸੋ ਇਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਹੈ। ਹੁਣ ਜਦੋਂ ਆਪਾਂ ਅੱਜ ਤੇ ਆਉਣੇ ਆ ਨਾ,
ਉਹਨੂੰ ਆਪਾਂ ਇੱਕ ਹਿਸਟੋਰੀਕਲ ਡਿਵੈਲਪਮੈਂਟ ਦੇਖੀਏ। ਉਸ ਤੋਂ ਬਾਅਦ ਹੁਣ ਸਿੰਘ ਸਭਾ ਲਹਿਰ ਨੇ ਤਾਂ ਪੋਜੀਸ਼ਨ ਲੈ ਲਈ, ਹੁਣ ਜਿਹੜੀ ਉਹਨਾਂ ਨੇ ਐਜੂਕੇਸ਼ਨ ਲਿਆਂਦੀ ਤੇ ਧਰਮ ਦਾ ਸੁਧਾਰ ਲਿਆਂਦਾ, ਐਕਚੁਅਲੀ ਤਾਂ ਉਹ ਕੌਮਵਾਦ ਨੂੰ ਸਰਵ ਕਰ ਰਹੀਆਂ ਦੋਵੇਂ ਚੀਜ਼ਾਂ, ਉਹਦੇ ਅਗੇਂਸਟ ਨਹੀਂ ਜਾ ਰਹੀਆਂ। ਉਹਨਾਂ ਇਸ ਵੀ ਜੇ ਪੜ੍ਹਾਈ ਤੋਂ ਬਿਨਾਂ ਅਸੀਂ ਲੜ ਨਹੀਂ ਸਕਾਂਗੇ। ਇਹ ਜਿੱਡੀ ਵੱਡੀ ਲੜਾਈ, ਜਿੰਨੀ ਸਾਡੀ ਛੋਟੀ ਗਿਣਤੀ ਹੈ, ਜਿਹੋ ਜਿਹਾ ਦੁਸ਼ਮਣ, ਇਹ ਤਾਂ ਆਪਾਂ ਨੂੰ ਵੀ ਪਤਾ ਹੈ, ਕਿਉਂਕਿ ਜੇ ਤੁਹਾਡੇ ਕੋਲੇ ਮਤਲਬ ਪੜ੍ਹੀ ਲਿਖੀ ਲੀਡਰਸ਼ਿਪ ਨਹੀਂ, ਆਰੀਆ ਸਮਾਜ ਦਾ ਹਮਲਾ ਬੜਾ ਤੇਜ਼ ਸੀ ਉਦੋਂ ਇੱਕ ਆਰੀਆ ਸਮਾਜ ਵੀ ਉਹ ਤੋਂ ਬਚਾਉਣਾ, ਜੇ ਸਿੱਖੀ ਨਾ ਰਹੀ ਤੇ ਰਾਜ ਕੀ ਤੁਹਾਡਾ ਹੋ ਜੂ ਭਲਾ। ਮਤਲਬ ਕਿੱਡਾ ਵੱਡਾ ਲੌਜਿਕ ਉਹਨਾਂ ਕੋਲੇ ਏਸੀ, ਉੱਥੋਂ ਉਹ ਠੀਕ ਲੱਗਦੇ ਆ। ਦੂਜੇ ਪਾਸੇ ਉਹਨਾਂ ਨੂੰ ਇਹ ਵੀ ਜੇ ਆਉਂਦਾ ਮਹਾਰਾਜ ਦਲੀਪ ਸਿੰਘ 13 ਰਾਜ ਲੈ ਲਓ, ਦੇਖ ਕੇ ਜਾਊ। ਸੋ ਦੋਵੇਂ ਚੀਜ਼ਾਂ 'ਚ ਦਮ ਹੈਗਾ। ਆਪਾਂ ਜਿਹੜੇ ਕਰਦੇ ਆ ਨਾ ਬਾਈਨਰੀ 'ਚ ਦੇਖਣਾ, ਇੱਕ ਠੀਕ ਹੈ ਇੱਕ ਗਲਤ ਹੈ, ਇੰਨੀ ਰਿਐਲਿਟੀ ਐ ਹੁੰਦੀ ਨਹੀਂ, ਇੰਨੀ ਪਿਓਰ ਫਾਰਮ ਵੀ ਜਾਂ ਪੂਰੀ ਠੀਕ ਹੋਵੇ ਜਾਂ ਪੂਰੀ ਗਲਤ ਹੋਵੇ। ਇਹ ਵੀ ਇੱਕ ਪੱਛਮੀ ਨਜ਼ਰੀਆ ਹੀ ਹੈ ਸਾਡੇ, ਇਹ ਕਿਤੇ ਗੁਰਬਾਣੀ ਦੇ ਵਿੱਚ ਇਹ ਹੈ ਨਹੀਂ, ਉੱਥੇ ਰਿਜੈਕਟ। ਈਵਨ ਜਿਹੜੀ ਮਤਲਬ ਗੁਰਭਗਤ ਸਿੰਘ ਨੇ ਵੀ ਲਿਖਿਆ ਬਈ ਗੁਰੂ ਸਾਹਿਬ ਨੇ ਕਿਸੇ ਵੀ ਧਰਮ ਨੂੰ ਤਿਰਸਕਾਰਿਆ, ਹਾਂ ਲਿਮਿਟੇਸ਼ਨ ਦਿਖਾਤੀ। ਹੁਣ ਤਾਂ ਸ਼ਬਦ ਇਹ ਵਰਤਿਆ ਵੀ ਥਕਾਤੇ ਉਹਨੇ, ਉਹ ਵੀ ਟੋਟਲ ਐਗਜ਼ਾਸਟ ਕਰਤੇ। ਆਪਣੇ ਹੁੰਦਾ ਵੀ ਐਂ ਗੰਡਾਸਿਆਂ ਨੂੰ ਵੱਢ ਕੇ ਕਰਾ ਨਾ, ਫੇਰ ਗੱਲ ਬਣਦੀ। ਸੋ ਆਹ ਗੱਲ ਜਿਹੜੀ ਸੀਗੀ ਨਾ ਆਪਣੇ ਮਤਲਬ ਵੀ ਸਿੰਘ ਸਭਾ ਲਹਿਰ ਵਾਲਾ ਜਿਹੜਾ ਸਰਾ ਹੈਗਾ ਸਿਲਸਿਲਾ ਜਾ, ਇਹਨੂੰ ਹੁਣ ਇਸ ਤਰ੍ਹਾਂ ਦੇਖਣਾ ਚਾਹੀਦਾ। ਦੋਵਾਂ ਦੀਆਂ ਗੱਲਾਂ 'ਚ ਦਮ ਸੀਗਾ, ਦੋਵੇਂ ਆਪਦੀ ਜਗ੍ਹਾ ਸੱਚੇ ਸੀ, ਕਿਉਂਕਿ ਕੌਮ ਦੀ ਹਕੀਕਤ ਇਹ ਸੀ ਤੇ ਉਹ ਉਸ ਤਰ੍ਹਾਂ ਚੱਲੇ। ਚਲੋ ਜੀ, ਉਸ ਤੋਂ ਬਾਅਦ ਜਿਹੜਾ ਆਪਣਾ ਲਹਿਰਾਂ ਉੱਠੀਆਂ ਪਹਿਲੀਆਂ, ਕਿਉਂਕਿ ਪਹਿਲਾਂ ਹੁਣ ਇਹਦੇ 'ਚ ਜੇ ਆਪਾਂ ਅਵਤਾਰ ਸਿੰਘ ਦੀ ਕਿਤਾਬ ਦੀ ਗੱਲ ਕਰੀਏ ਤਾਂ ਉਸੇ ਭਾਸ਼ਾ 'ਚ ਮੈਂ ਇਹ ਕਹਿ ਸਕਦਾ, ਨੈਸ਼ਨਲਿਜ਼ਮ ਸਿੱਖ ਮਰਿਆ, ਖਤਮ ਨਹੀਂ ਸੀ ਹੋਇਆ, ਪੈਸਿਵ ਹੋ ਗਿਆ। ਇਟ ਵਾਜ਼ ਪੈਸਿਵ ਨੈਸ਼ਨਲਿਜ਼ਮ। ਹੁਣ ਉਹਨੂੰ ਐਕਟੀਵੇਟ ਕਿਵੇਂ ਜੇ ਹੁੰਦਾ, ਹੁਣ ਉਹਦੇ 'ਚ ਆਪਾਂ 4 ਲਹਿਰਾਂ ਵੱਡੀਆਂ ਆ ਜਾਂਦੀਆਂ ਇਹ ਸਪੀਡ ਦੇ ਵਿੱਚ। ਇੱਕ ਕੂਕਾ ਵਾਲੀ, ਇੱਕ ਗਦਰ ਲਹਿਰ, ਇੱਕ ਬੱਬਰ ਲਹਿਰ, ਬੱਬਰ ਅਕਾਲੀ। ਹਾਂ, ਤਿੰਨ ਹੀ ਸਮਝ ਲਓ। ਮਤਲਬ ਇਹ 3 ਵਾਪਰਦੀਆਂ ਐਸ ਇੱਕ ਮਾਹੌਲ ਦੇ ਵਿੱਚ। ਹੁਣ ਜਿਹੜੀ ਕੂਕਾ ਲਹਿਰ ਹੈ ਉਹਦਾ ਵੀ ਕੋਈ ਵੱਡਾ ਇੰਪੈਕਟ ਨਹੀਂ ਪਿਆ, ਗਦਰ ਲਹਿਰ ਦਾ ਵੀ ਨਹੀਂ ਪਿਆ, ਬੱਬਰ ਅਕਾਲੀ ਲਹਿਰ ਦਾ ਵੀ। ਆਪਾਂ ਕਹੀਏ ਨਾ ਵੀ ਕੌਮ ਤੇ ਇੱਕ ਵੱਡਾ ਅਸਰ ਪਾਤਾ ਹੋਵੇ, ਗੱਲਾਂ ਤਿੰਨੇ ਵੱਡੀਆਂ ਸੀਗੀਆਂ। ਉਹਦੇ 'ਚ ਮੈਨੂੰ ਇਹ ਲੱਗਦਾ ਵੀ ਜਿਹੜੀ ਤਾਂ ਕੂਕਾ ਲਹਿਰ ਹੈ ਉਹਦੀ ਜਿਹੜੀ ਇੱਕ ਇਨਹਰੈਂਟ ਵੀਕਨੈਸ ਸੀ, ਉਹ ਤਾਂ ਬਹੁਤ ਹੀ ਸਨਾਤਨੀ ਪ੍ਰਭਾਵ ਤੇ ਬਹੁਤ ਤਾਕਤਵਰ ਸੀ। ਜੋ ਇਸ਼ੂ ਲਿਆ ਉਹਨਾਂ ਨੇ ਗਾਵਾਂ ਵਾਲਾ, ਜਿੱਥੋਂ ਐਡੀ ਵੱਡੀ ਮਤਲਬ ਗੱਲ ਤੁਸੀਂ ਐਕਸੈਂਚੁਏਟ ਕਰਤੀ, ਉਹਦੀ ਐਡੀ ਅਪੀਲ ਨਹੀਂ ਸੀ ਹੋ ਸਕਦੀ। ਸੋ ਇਸ ਕਰਕੇ ਉਹਦੇ ਚੋਂ ਜਿਵੇਂ ਕੁਛ ਉਹ ਨਿਕਲਿਆ ਨਾ, ਉਹਨੂੰ ਅਪਰੋਪਰੀਏਟ ਕਰਨਾ ਸਭ ਤੋਂ ਸੌਖਾ ਹੈ ਇੰਡੀਅਨ ਸਟੇਟ ਨੂੰ ਤੇ ਹਿੰਦੂ ਨੂੰ, ਦੂਜੀਆਂ ਲਹਿਰਾਂ ਦੇ ਮੁਕਾਬਲੇ। ਉਹ ਤਾਂ ਸਿੱਧਾ ਹੀ ਉਹਨਾਂ ਦੇ ਜਾਂਦਾ ਹੀ ਉਹਨਾਂ ਦੇ ਖਾਤੇ 'ਚ ਆਉਂਦਾ। ਉਸ ਤੋਂ ਬਾਅਦ ਜਿਹੜੀ ਗਦਰ ਲਹਿਰ, ਹੁਣ ਗਦਰ ਲਹਿਰ ਤੇ ਬੱਬਰ ਅਕਾਲੀ ਲਹਿਰ, ਇਹਨਾਂ ਦਾ ਵੀ ਜੇ ਆਪਾਂ ਇਹਦੀ ਆਬਜੈਕਟਿਵ ਜੀ ਸਟੱਡੀ ਕਰੀਏ, ਇਹ ਥੋੜੇ ਸੈਕਸ਼ਨਾਂ ਨੂੰ ਪ੍ਰਭਾਵਿਤ ਕਰ ਸਕੀ। ਹਾਲਾਂਕਿ ਗੁਲਾਮੀ ਤਾਂ ਪਈ ਸੀ, ਇਹ ਗੱਲ ਕੀ ਸੀ ਇਹਦੇ 'ਚ ਆਪਾਂ ਇੱਕ ਐਕਟਿਵਿਸਟ ਦੇ ਤੌਰ ਤੇ ਵੀ ਦੇਖੀਏ ਤਾਂ ਇਹ ਹੈ ਵੀ ਸਭ ਕੁਝ ਪਿਆ ਹੁੰਦਾ। ਕਈ ਵਾਰ ਸਭ ਲੋਕ ਤੰਗ ਵੀ ਹੁੰਦੇ ਆ, ਕੋਈ ਬੰਦਾ ਚਾਹੀਦਾ ਜਿੱਥੇ ਰੋਲ ਆਫ ਮਹਾਨਾਇਕ। ਸਿੱਖਾਂ ਦੇ ਸੰਬੰਧ 'ਚ ਤਾਂ ਮੇਰੀ ਇਹ ਧਾਰਨਾ, ਜਿਸ ਕਿਸਮ ਦੀਆਂ ਹਾਲਤਾਂ 'ਚ ਘਿਰੇ ਪਏ, ਇੱਥੇ ਨਾਇਕ ਨਾਲ ਵੀ ਗੁਜ਼ਾਰਾ ਨਹੀਂ। ਮਹਾਨਾਇਕ ਉਹ ਆਪਾਂ ਨੂੰ 18ਵੀਂ ਸਦੀ ਤੋਂ ਬਾਅਦ ਨਹੀਂ ਮਿਲਿਆ। ਅਟੈਂਪਟਸ ਹੋਈ ਗਈਆਂ,
ਕਰਤਾਰ ਸਿੰਘ ਸਰਾਭਾ 'ਚ ਇਹ ਪੋਟੈਂਸ਼ੀਅਲ ਸੀ, ਮੈਂ ਕਹਿੰਦਾ, ਪਰ ਉਹ ਪੋਟੈਂਸ਼ੀਅਲ ਖਿੜ ਨਹੀਂ ਸਕਿਆ। ਉਹਦਾ ਉਂਝ ਦੇਖੀਏ ਜਿਹਨੂੰ ਵੀ ਮਿਲਦਾ ਤੁਰਿਆ ਜਾਂਦਾ ਬੰਦੇ ਨੂੰ ਮਰਨ ਵਾਸਤੇ ਤਿਆਰ ਕਰ ਲੈਂਦਾ, ਜਿਹਦਾ ਮਤਲਬ ਕਿੰਨਾ ਪੋਟੈਂਸ਼ੀਅਲ ਸੀਗਾ। ਉਹ ਮੈਂ ਬਾਅਦ 'ਚ ਗੱਲ ਕਰੂੰ ਕਿ ਕ੍ਰਿਜ਼ਮੈਟਿਕ ਲੀਡਰ ਕੀ ਹੁੰਦਾ ਹੈ ਤੇ ਉਹਦੀ ਕੌਮ ਨੂੰ ਕਿੰਨੀ ਲੋੜ। ਸਾਡੇ ਵਰਗੀ ਕੌਮ ਨੂੰ ਜਿਹੜੀ ਬਹੁਤ ਪੱਖਾਂ ਤੋਂ ਹੈਂਡੀਕੈਪਡ ਹੈ, ਤੇ ਉਹ ਸਰਾਭੇ ਨੂੰ ਉਹ ਮੌਕਾ ਨਹੀਂ ਮਿਲਿਆ। ਲੋਕਾਂ ਨਾਲ ਤਾਂ ਉਹਦਾ ਵਾਹ ਹੀ ਨਹੀਂ ਪਿਆ, ਉਹ ਤਾਂ ਆਉਂਦਾ ਹੀ ਅੰਡਰਗਰਾਊਂਡ ਤੇ। ਉਹ ਤਾਂ ਫਿਰ ਇੱਕ ਸਾਜ਼ਿਸ਼ਾਂ ਹੀ ਆ ਨਾ, ਵੀ ਉਹ ਆਪਾਂ ਕਹਿ ਲਓ ਵੀ ਬਗਾਵਤਾਂ ਕਰਵਾਉਣੀਆਂ, ਉਹ 'ਚ ਕੋਈ ਉਸਦੀ ਗੱਲ ਤਾਂ ਹੋ ਨਹੀਂ। ਪਰ ਮੈਂ ਮੇਰੀ ਰੀਡਿੰਗ ਹੈ ਉਹ ਉਸ ਇੱਕੋ ਹੀ ਬੰਦਾ ਸੀ ਜਿਹਦੇ 'ਚ ਪੋਟੈਂਸ਼ੀਅਲ ਸੀ। ਉਹ ਮਨ ਲੋਕਾਂ ਨੂੰ ਉਹ ਕਰ ਸਕਦਾ ਸੀ ਬਹੁਤ। ਦੂਜਾ, ਉਸ ਤੋਂ ਬਾਅਦ ਆਪਾਂ ਦੇਖੀਏ ਕਿੰਨੇ ਅਕਾਲੀ ਮੋਰਚੇ ਚੱਲੇ, ਪੰਜਾਬੀ ਸੂਬੇ ਦਾ ਚੱਲਿਆ, ਕਿੰਨੇ ਸੰਘਰਸ਼ ਚੱਲੇ। ਸੂਰਬੀਰਾਂ ਦੀ ਕਮੀ, ਕੁਰਬਾਨੀਆਂ ਦੀ ਕਮੀ, ਮਤਲਬ ਕਮਾਲ ਦੀ ਗੱਲ ਦਿਖਾਈ ਹੈ। ਸਿੱਖ ਕਿਰਦਾਰ ਦੀਆਂ ਕਿੱਡੀਆਂ ਝਲਕਾਂ ਪੇਸ਼ ਕੀਤੀ ਸਾਰੇ ਅਕਾਲੀ ਮੋਰਚਿਆਂ 'ਚ। ਪਰ ਥੋੜ੍ਹ ਕਿਹੜੀ ਚੀਜ਼ ਦੀ ਹੈ, ਕਿਸੇ ਵੀ ਇਹ ਸਾਰੇ ਭੀੜ ਦੇ ਵਿੱਚ ਕੋਈ ਮਹਾਨਾਇਕ ਨਹੀਂ। ਗੱਲ ਪਈ ਹੈ, ਲੜ ਰਹੀ ਹੈ ਕੌਮ, ਪੂਰਾ ਦਰਦ ਹੈ, ਸਭ ਕੁਛ ਹੈ, ਕੁਰਬਾਨੀਆਂ ਦੇ ਰਹੀ ਹੈ, ਲਹੂ ਡੋਲ ਰਹੀ ਹੈ, ਪਰ ਇੱਕ ਉਹ ਮਹਾਨਾਇਕ ਉਹ ਚਾਹੀਦਾ ਹੁੰਦਾ ਬੰਦਾ, ਜੇ ਕਰਮਜੀਤ ਸਿੰਘ ਦੇ ਸ਼ਬਦ ਵਰਤਦੇ ਹੋਣ, ਜਿਹੜਾ ਝੰਜੋੜ ਕੇ ਕੌਮ ਨੂੰ ਜਗਾ ਦੇ। ਉਦੋਂ ਇੱਕਦਮ ਉਹ ਝੰਜੋੜਨ ਵਾਲੀ ਸ਼ਖਸੀਅਤ, ਉਹ ਜਾ ਕੇ 1978 'ਚ ਹੀ ਆਪਾਂ ਕਹਿ ਸਕਦੇ ਹਾਂ, ਜਦੋਂ ਬਹੁਤ ਲੰਮਾ ਪੀੜ ਹੈ ਇਹਦੇ, ਜਿੱਥੇ ਇਹ ਪੈਸਿਵ ਨੈਸ਼ਨਲਿਜ਼ਮ ਦਾ ਦੌਰ ਜਿਹਾ ਹੈ, ਕਨਫਿਊਜ਼ਨ ਵੀ ਹੈ, ਆਈਡੀਓਲੋਜੀਕਲ ਕਨਫਿਊਜ਼ਨ ਵੀ ਬਹੁਤ ਹੈ। ਇਹ ਗੱਲ ਕਹਿਣੀ ਹੈ ਕਿ ਨਹੀਂ ਕਹਿਣੀ, ਉਸ ਤੋਂ ਉਹ ਸਭ ਕੁਛ ਵੀ ਹੈ। ਉੱਥੇ ਸਾਡੇ ਵਿਦਵਾਨਾਂ ਨੂੰ ਮਾਰ ਪਈ ਹੈ, ਇੰਟਲੈਕਚੁਅਲਸ ਨੂੰ। ਚਲੋ ਇਹ ਫਿਰ ਆਪਣਾ ਜਿਹੜਾ ਸੀਗਾ ਸੰਤ ਭਿੰਡਰਾਂਵਾਲੇ, ਹੁਣ ਉਸ ਨੇ ਆ ਕੇ ਕੀ ਫਰਕ ਕੀ ਪਾਤਾ, ਜਾਂ ਵਾਧੂ ਚੀਜ਼ ਕਿਹੜੀ ਸੀ? ਮੈਨੂੰ ਇਹ ਲੱਗਦਾ ਕਿ ਵਾਧੂ ਚੀਜ਼ ਇਹੀ ਸੀ ਕਿ ਉਹਦੇ 'ਚੋਂ ਕ੍ਰਿਜ਼ਮਾ ਸੀ। ਜੇ ਤੁਸੀਂ ਸੰਸਾਰ ਦਾ ਇਤਿਹਾਸ ਦੇਖੋ ਨਾ, ਇਸ ਦਾ ਬਹੁਤ ਵੱਡਾ ਫਰਕ ਪੈਦਾ ਹੋ। ਕਿਸੇ ਇਹੋ ਜਿਹੇ ਵਿਅਕਤੀ ਨੂੰ ਉਡੀਕ ਰਿਹਾ ਹੁੰਦਾ ਸਮਾਂ ਤਿਆਰ ਹੈ। ਉਹ ਮਤਲਬ ਹੁਣ ਕਿਸੇ ਦੇ ਲੱਖ ਉਹਦੇ ਪ੍ਰਤੀ ਪ੍ਰੈਜੂਡਿਸ ਹੋ ਸਕਦੇ ਆ, ਨਹੀਂ ਇਸ ਸਾਰੇ ਵਰਤਾਰੇ ਦੀ ਕੋਈ ਵਿਆਖਿਆ ਨਹੀਂ ਹੋ ਸਕਦੀ। ਇੱਕਦਮ ਆ ਕੇ ਉਹਨੇ ਕਿਵੇਂ ਕਰਤਾ ਸਾਰਾ ਕੁਛ। ਸੋ ਉਹਦੇ 'ਚ ਮੈਨੂੰ ਇਹ ਲੱਗਦਾ ਕਿ ਸਾਨੂੰ ਅੱਜ ਦੀ ਸਿਚੁਏਸ਼ਨ 'ਚ ਵੀ, ਅੱਜ ਵੀ ਜੋ ਕੁਛ ਚੱਲ ਰਿਹਾ ਤੇ ਗਾਂ ਨੂੰ ਵੀ ਜੋ ਚੱਲਣਾ ਹੈ, ਮੈਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਦੀ ਅਸੀਂ ਹਾਲਤ 'ਚ ਘਿਰੇ ਪਏ ਹਾਂ, ਆਈਡੀਓਲੋਜੀਕਲ ਹਮਲੇ ਕਿੰਨੇ, ਬ੍ਰਾਹਮਣਵਾਦ ਦਾ, ਹਿੰਦੂਵਾਦ ਦਾ, ਕਾਮਰੇਡਾਂ ਦਾ, ਸਾਰਾ ਜਿਹੜਾ ਜਿੰਨਾ ਕੁਛ ਸਾਡੇ ਉਹ ਕੀਤਾ ਪਿਆ। ਦੂਜੀ ਗੱਲ, ਇੰਡੀਅਨ ਸਟੇਟ ਜਿਹੜੀ ਪਾਵਰਫੁਲ, ਜਿਹੜੀ ਸਾਡੀ ਛੋਟੀ ਗਿਣਤੀ ਹੈ, ਤੇ ਜਿੰਨੀਆਂ ਇਹਦੇ ਵਿੱਚ ਕਨਫਿਊਜ਼ਨਾਂ ਤੇ ਡਿਵੀਜ਼ਨ, ਇਹਦੇ 'ਚੋਂ ਆਮ ਬੰਦਾ ਨਹੀਂ ਕੋਈ ਕੱਢ ਸਕਦਾ। ਕੋਈ ਆਗੂ ਚਾਹੀਦਾ ਹੈ, ਆਗੂ ਵਾਲੀਆਂ ਯੋਗਤਾਵਾਂ ਹੈਗੀਆਂ ਬੰਦਿਆਂ 'ਚ, ਹੋਰ ਵੀ ਹੋਣਗੀਆਂ। ਸਾਨੂੰ ਕੋਈ ਮਹਾਨਾਇਕ ਚਾਹੀਦਾ, ਉਹਨਾਂ ਚਿਰ ਸਾਨੂੰ ਐਂ ਚੱਲਣਾ ਪਊ, ਐਂ ਨਹੀਂ ਵੀ ਬੈਠ ਜੀਏ। ਵੱਡੀ ਪ੍ਰਾਪਤੀ ਦੀ ਤੁਸੀਂ ਝਾਕ ਨਾ ਰੱਖੋ, ਹੁਣ ਤਾਂ ਪਾਸਾ ਪਲਟ ਗਿਆ। ਹੁਣ ਜਿਹੜਾ ਕ੍ਰਿਜ਼ਮੈਟਿਕ ਲੀਡਰ ਹੈ, ਮੈਂ ਉਹਦੇ ਕੁਝ ਕਰੈਕਟਰਿਸਟਿਕਸ ਨੋਟ ਕੀਤੇ, ਤੁਸੀਂ ਦੇਖਿਓ ਮਤਲਬ ਉਹਦਾ ਫਰਕ ਕੀ ਪੈਂਦਾ। ਇੱਕ ਤਾਂ ਜਿਵੇਂ ਬੰਦਿਆਂ ਨੇ, ਕਿਉਂਕਿ ਹੈ ਤਾਂ ਇਹ ਕੋਈ ਨਵੀਂ ਚੀਜ਼ ਤਾਂ ਹੈ ਨਹੀਂ। ਮੇਰੇ ਖਿਆਲ 'ਚ ਤਾਂ ਹਰ ਗੁਰੂ 'ਚ ਕ੍ਰਿਸ਼ਮਾ ਸੀ, ਹਰ ਗੁਰੂ 'ਚ ਇਹ, ਹਰ ਪੈਗੰਬਰ 'ਚ ਹੀ ਹੁੰਦੀ, ਪਰ ਇਹਨੂੰ ਥਿਓਰਾਈਜ਼ ਨਹੀਂ ਸੀ ਕਿਸੇ ਨੇ ਕੀਤਾ। ਇਹ ਫਿਰ ਮੈਕਸ ਵੈਬਰ ਨੇ ਜਾਂ ਮਾਰਟਨ ਦੇ ਆਈ, ਉਹਨਾਂ ਨੇ ਇਹਨੂੰ ਚਲੋ ਡਿਫਾਈਨ ਕਰਤਾ ਵੀ ਇੱਕ ਕੁਛ ਲੀਡਰਾਂ 'ਚ ਆਹ ਕੁਛ ਹੁੰਦਾ, ਜਿਹੜਾ ਸਾਡੇ ਗੁਰੂਆਂ 'ਚ ਸੀ ਗਈ, ਜਾਂ ਹੋਰ ਦੁਨੀਆ ਦੇ ਵੀ
ਜਿੰਨੇ ਪੈਗੰਬਰ ਹੋਏ ਹੋਣਗੇ, ਹੋਰ ਲੀਡਰ ਹੋਏ ਹੋਣਗੇ, ਉਹਨਾਂ 'ਚ ਵੀ ਕਿਤੇ ਹੋਊ। ਮੇਰਾ ਖਿਆਲ ਸ਼ਾਇਦ ਸਿਕੰਦਰ 'ਚ ਵੀ ਹੋਣਾ ਤੇ ਕਿਤੇ ਅਬਦਾਲੀ 'ਚ ਵੀ ਹੋਣਾ। ਇੱਕ ਮੈਂ ਕ੍ਰਿਜ਼ਮੈਟਿਕ ਹਸਤੀ ਵਿੱਚ ਕੈਪਟੀਵੇਟਿੰਗ ਕੁਆਲਿਟੀ ਹੁੰਦੀ ਹੈ ਜਿਸ ਨਾਲ ਲੋਕ ਉਸ ਵੱਲ ਖਿੱਚੇ ਜਾਂਦੇ। ਇਹ ਨਹੀਂ ਵੀ ਉਹਨੂੰ ਕਲੈਰਿਟੀ ਕਿੰਨੀ ਕੁ ਹੈ ਜੀ, ਉਹ ਮਤਲਬ ਉਹਦੀ ਸਿਧਾਂਤ ਕਿੰਨੀ ਕੁ ਹੈ, ਪਤਾ ਨਹੀਂ। ਮਤਲਬ ਉਹਦੀ ਨਾ ਉਹ ਹਸਤੀ ਇਹੀ ਜਿਹੀ ਹੁੰਦੀ ਹੈ ਵੀ ਉਹ ਇੱਕਦਮ ਬੰਦੇ ਉਹਦੇ ਵੱਲ ਖਿੱਚੇ ਜਾਂਦੇ। ਇਹ ਕੁਆਲਿਟੀ ਚਾਹੀਦੀ ਹੈ ਸੰਤਾਂ 'ਚ। ਇੱਕੋ ਵਾਰ ਗਿਆ ਬੰਦਾ ਬਸ, ਜਿਵੇਂ ਆਪਾਂ ਗੁਰੂਆਂ 'ਚ ਕਹਿੰਦੇ ਸੀ ਨਾ, ਉਹ ਹੁੰਦੀ ਤਾਂ ਇਹੀ ਆ। ਉਹ ਐਂ ਥੋੜਾ ਵੀ ਕੋਈ ਵੱਡੀ ਲੰਮੀ ਚੌੜੀ ਗੱਲਬਾਤ ਹੁੰਦੀ ਹੈ। ਦੂਜੀ ਗੱਲ, ਕ੍ਰਿਜ਼ਮੈਟਿਕ ਲੀਡਰ ਧਾਰਮਿਕ ਹੋਵੇ ਜਾਂ ਰਾਜਸੀ, ਸੌਖ ਨਾਲ ਹੀ ਆਮ ਲੋਕਾਂ ਦੀ ਹਮਾਇਤ ਹਾਸਲ ਕਰ ਲੈਂਦਾ ਤੇ ਉਹਨਾਂ ਅੰਦਰ ਅਮਲ ਲਈ ਉਤਸ਼ਾਹ ਪੈਦਾ ਕਰਦਾ। ਕੱਲੀ ਹਮਾਇਤ ਨਹੀਂ, ਤੋੜ ਲੈਂਦਾ ਫਿਰ ਉਹਨਾਂ। Those who exhibit charisma evoke strong positive emotions in people, such as admiration, excitement, and desire to work. ਪਰ ਉਹਨਾਂ ਪ੍ਰਤੀ ਲੋਕਾਂ 'ਚ ਪੋਜ਼ਿਟਿਵ ਇਮੋਸ਼ਨ ਪੈਦਾ ਹੋ, ਉਹ ਸ਼ੰਕੇ ਸ਼ੌਂਕੇ ਸਭ ਖਤਮ ਹੋ ਜਾਂਦੇ। Charisma often transcends rational appeal. It is more emotional and intuitive connection people feel. Charisma refers to a compelling attractiveness or charm that can inspire devotion, enthusiasm, and loyalty in others. ਬਿਮਾਰ ਬਟਾਂਗੇ ਵੀ ਇਸ ਤਰ੍ਹਾਂ ਪਿੱਛੇ ਲੱਗਦੇ, ਉਹ ਸ਼ੰਕੇ ਜੇ ਖਤਮ ਹੋ ਜਾਂਦੇ। ਸੋ ਇਹ ਜਿਹੜੀ ਸਾਡੀ ਹੁਣ ਹਾਲਤ ਹੈ ਨਾ, ਉਹ ਇਹ ਹੈ ਕਿ ਕੌਮ ਦੀ ਜਿਹੜੀ ਯਰਨਿੰਗ ਹੈ, ਉਹ ਤਾਂ ਇਹ ਵੀ ਕੋਈ ਇਹੋ ਜਿਹਾ, ਉਹ ਫਿਰ ਜਿਹਦੇ ਚੋਂ ਵੀ ਦਿਸਦੀ ਹੈ ਕਿਤੇ ਕੌਮ ਉਲਾਰ ਹੋ ਜਾਂਦੀ, ਉਹਨੇ ਜੋਗਾ ਹੋਵੇ ਨਾ ਹੋਵੇ। ਬਲਦੀਪ ਸਿੱਧੂ ਦਾ ਵਰਤਾਰਾ ਸਮਝ 'ਚ ਹੀ ਨਹੀਂ ਆ ਸਕਦਾ ਕਿਸੇ ਵੀ ਰੈਸ਼ਨਲ ਵਿਆਖਿਆ ਵੀ ਐਡਾ ਉਹਨੇ ਆ ਕੇ ਇੱਕਦਮ ਕੀ ਕਰਤਾ। ਜਦੋਂ ਊਂ ਕੱਢਣ ਲੱਗੋ ਮਤਲਬ ਵੀ ਉਹ 'ਚ ਤਾਂ ਨੁਕਸ ਸੀ ਜੀ, ਉਹਦੇ 'ਚ ਕਿੰਨਾ ਕੁ ਸੀ, ਉਹ ਫਲਾਨਾ ਕਿੰਨਾ ਕੁ ਸੀ। ਮੈਨੂੰ ਇਹ ਲੱਗਦਾ ਵੀ ਇਹ ਤਾਂ ਵਾਹਿਗੁਰੂ ਦੀ ਕੋਈ ਬਖਸ਼ਿਸ਼ ਹੀ ਹੁੰਦੀ ਹੈ ਨਾ, ਉਹਦੇ 'ਚੋਂ ਸੀ ਕੁਛ, ਪਰ ਉਹ ਬੜੀ ਪ੍ਰੀ ਮੈਚੋਰ ਉਹਦੀ ਡੈਥ ਹੋ ਗਈ। ਜੇ ਟੈਸਟ ਹੋਣਾ ਸੀ ਬਹੁਤ ਕੁਛ। ਤੇ ਇਹ ਜਰਨਿੰਗ ਕੌਮ ਦੀ ਜਿਹੜੀ ਹੈ, ਉਹ ਅਜੇ ਅੱਜ ਵੀ, ਕਿਉਂਕਿ ਪੇਨ ਬਹੁਤ ਹੈ, ਜੋ ਕੁਝ ਵਾਪਰ ਰਿਹਾ ਉਹ ਡਿਸਟਰਬ ਬੜਾ ਕਰਦਾ ਹੁੰਦਾ। ਬੰਦੇ 25-25 ਸਾਲ ਜੇਲ੍ਹਾਂ 'ਚ ਬੈਠੇ ਹੋਣਗੇ, ਇੰਨਾ ਕੈਲਸਨੈਸ ਵੀ ਕੁਛ ਵੀ ਨਾ ਹੋਵੇ। ਤੇ ਜਿਵੇਂ ਰਾਮ ਰਹੀਮ ਜਿਹਨੂੰ ਮਤਲਬ ਵੀ ਚੌਥੇ ਦਿਨ ਤੁਸੀਂ ਚੱਕ ਕੇ ਉਹਨੂੰ ਭੇਜ ਦਿੰਦੇ ਹੋ ਕਿ ਸਾਡੇ ਬੰਦੇ, ਮਤਲਬ ਇਹ ਤਾਂ ਉਦਾਹਰਨ ਆ ਨਾ, ਕੀ ਕੁਛ ਦੇਖ ਰਹੇ ਨੇ। ਇਹਦੇ ਨਾਲ ਇੱਕ ਲਾਵਾ ਤਾਂ ਬਣੀ ਜਾਂਦਾ ਨਾ ਬੰਦਿਆਂ 'ਚ, ਉਹਦੇ 'ਚੋਂ ਫਿਰ ਉਹ ਜਰਨ ਹੁੰਦਾ। ਉਹ ਇੱਕ ਫੈਕਟਰ ਹੈ ਅੰਮ੍ਰਿਤਪਾਲ ਸਿੰਘ ਦਾ ਏਡਾ ਛੇਤੀ ਇੰਨਾ ਪਾਪੂਲਰ ਹੋ ਜਾਣਾ। ਉਂਝ ਤੁਸੀਂ ਉਹਦਾ ਐਨਾਲਿਸਿਸ ਕਰਨ ਲੱਗ ਜਾਓ ਤਾਂ ਬੰਦਾ ਜਿਵੇਂ ਨਾ ਛਿੱਲ ਕੇ ਜੇ ਬੰਦੇ ਨੂੰ ਵਿੱਚੋਂ ਕੁਛ ਵੀ ਨਹੀਂ ਨਿਕਲਦਾ ਭਾਵੇਂ, ਪਰ ਇੱਕ ਸੈਟਿੰਗ ਦੇ ਵਿੱਚ ਰੱਖ ਕੇ ਦੇਖੋ, ਉਹ ਕੌਮ ਕਿਤੇ ਉਹਦੇ 'ਚੋਂ ਵੀ ਲੱਗਿਆ, ਮਤਲਬ ਕੋਈ ਗੱਲ ਤਾਂ ਹੈ, ਮਤਲਬ ਹੋਰ ਕਿਸੇ 'ਚੋਂ ਕਿਉਂ ਨਾ ਲੱਗ ਗਿਆ। ਕੋਈ ਇਹ ਤਾਂ ਗੱਲ ਗ੍ਰਾਂਟ ਕਰਨੀ ਪਊ, ਕੁਛ ਤਾਂ ਹੈ ਨਾ, ਬਹੁਤ ਮਤਲਬ ਹੋ ਸਕਦਾ ਬਿਲਕੁਲ ਹੀ ਕੁਛ ਵੀ ਨਾ ਨਿਕਲੇ ਮੁੜ ਕੇ, ਪਰ ਕੌਮ ਤਾਂ ਕਿ ਰਾਹ ਚਾਹੁੰਦੀ ਹੈ। ਸੋ ਇਹ ਇੱਕ ਸਿਚੁਏਸ਼ਨ ਹੈ ਸਾਡੇ ਵਾਸਤੇ, ਜਿਹੜਾ ਕੌਮਵਾਦ ਦੀ ਗੱਲ ਜਿੱਥੇ ਆਪਣੀ ਆਉਂਦੀ ਹੈ ਨਾ, ਤਾਂ ਕੌਮਵਾਦ ਦੇ ਵਿੱਚ ਜਜ਼ਬਾ ਪਿਆ ਹੁੰਦਾ, ਉਸ ਨੂੰ ਸਾਰੇ ਨੂੰ ਤੋੜਨ ਵਾਸਤੇ ਜਿੰਨਾ ਚਿਰ ਉਹ ਕੋਈ ਟੂਲ ਨਹੀਂ ਤੁਹਾਡੇ ਕੋਲੇ, ਉਹ ਪੈਸਿਵ ਜਿਹਾ ਹੋਇਆ ਜਾਂਦਾ ਜਾਂ ਖਿੰਡਿਆ। ਉਦੋਂ ਗੁਰਮੀਤ ਸਿੰਘ ਸਾਡੇ ਨਾਲ ਹੀ ਸੀ, ਮਤਲਬ ਇਹ ਮੈਨੂੰ ਲੈ ਕੇ ਗਿਆ ਵੀ ਆਪਾਂ ਮਿਲੀਏ ਅਵਤਾਰ। ਚਲੋ ਜੀ, ਇਹ ਕਾਲਜ ਛੱਡਤਾ ਤੇ ਫੜਿਆ ਗਿਆ, ਲਹਿਰ ਦੇ ਵਿੱਚ ਸੀ। ਫਿਰ ਇੱਥੇ ਬਹੁਤ ਟੌਰਚਰ ਹੋਇਆ, ਜੇਲ੍ਹ 'ਚ ਵੀ ਰਿਹਾ ਤੇ ਘਰੋਂ ਕੋਈ ਬਹੁਤਾ ਤਕੜਾ ਨਹੀਂ ਉਸ ਤਰ੍ਹਾਂ ਦਾ। ਫਿਰ ਬਾਹਰ ਆ ਕੇ ਇਸੇ ਵੀ ਰੁਜ਼ਗਾਰ, ਰੋਟੀ ਕਿਵੇਂ ਖਾਈਏ, ਫਿਰ ਇਹ ਅਜੀਤ ਦੇ ਵਿੱਚ ਸਬ ਐਡੀਟਰ ਦੇ ਤੌਰ ਤੇ ਕੰਮ ਕਰਨ ਲੱਗ ਗਿਆ।
ਉੱਥੇ ਕੁਛ ਚਿਰ ਕੰਮ ਕੀਤਾ। ਪਰ ਆਹ ਕੰਡੀਸ਼ਨਾਂ ਚੋਂ ਨਿਕਲ ਕੇ ਵੀ ਕੋਈ ਉਸ ਤਰ੍ਹਾਂ ਦੀ ਸਹੂਲਤ ਨਹੀਂ ਵੱਡੀ, ਕਿਸੇ ਯੂਨੀਵਰਸਿਟੀ 'ਚ ਨਹੀਂ ਗਿਆ। ਇੱਕ ਗੱਲ ਮੈਂ ਥੋੜੀ ਐਡ ਕਰਦਾ ਸਾਰੇ ਬੈਠੇ, ਇਹਨਾਂ ਦਾ ਪਰਿਵਾਰ ਨਿਤਨੇਮੀ ਪਰਿਵਾਰ, ਸਵੇਰੇ 2 ਵਜੇ ਜਾਗਣਾ, ਪਾਣੀ ਦਾ ਪਾਠ। ਇਹ ਮੈਂ ਇਹਨਾਂ ਦਾ ਪਰਿਵਾਰ ਪਹਿਲੀ ਵਾਰ ਦੇਖਿਆ। ਹਾਂ, ਆਪਾਂ ਪਹਿਲੀ ਵਾਰ ਦੇਖਿਆ ਸੀ। ਇਹਦੀ ਮਾਤਾ ਵੀ ਤੇ ਗਾਂ ਪ੍ਰਚਾਰ ਵੀ ਕਰਦੇ ਸੀ, ਸਿੱਖੀ ਦਾ ਪ੍ਰਚਾਰ ਕਰਨਾ। ਹੁਣ ਉਹ ਇੱਕ ਗੱਲ ਬੈਕਗਰਾਉਂਡ ਪਈ ਹੈ। ਆਪਾਂ ਨੇ ਘਰੇ ਵੀ ਇੱਕ ਵਾਰ ਮੀਟਿੰਗ ਕੀਤੀ ਸੀ। ਉਹ ਇੱਕ ਵਾਰ ਮੀਟਿੰਗ ਕੀਤੀ ਸੀ। ਹਾਂਜੀ, ਦੋ ਦਿਨ ਰਹੇ ਸੀ, 2 ਦਿਨ ਹੀ ਰਹਿੰਦੇ ਹੁੰਦੇ ਸੀ ਆਪਾਂ ਉਦੋਂ ਮੀਟਿੰਗਾਂ 'ਚ। ਤੇ ਉਹਦੇ 'ਚ ਹੁਣ ਮੈਨੂੰ ਇਹ ਵੀ ਇੱਕ ਤਾਂ ਸਿੱਖੀ ਦੀ ਇਹਦੇ ਜੋ ਸੰਸਕਾਰ ਪਏ ਹੈ ਨਾ, ਜਿਹੋ ਜਿਹਾ ਪਰਿਵਾਰ ਇੱਕ ਲਹਿਰ ਦੇ ਵਿੱਚ ਰਿਹਾ ਤੇ ਉਹ ਸਾਰਾ ਕੁਛ ਸੀ। ਫਿਰ ਰੋਜੀ ਵਾਸਤੇ ਜਿਸ ਅਦਾਰੇ 'ਚ ਜਾ ਕੇ ਕੰਮ ਕਰਨਾ ਪਿਆ, ਅਜੀਤ, ਉਹਦਾ ਜੋ ਰੋਲ ਸੀ ਸਾਰਾ, ਉਹ ਵੀ ਤਾਂ ਇੱਕ ਟੌਰਚਰ ਹੀ ਹੈਗਾ ਨਾ। ਮਤਲਬ ਤੁਹਾਨੂੰ ਯਾਰ ਇੱਕ ਕਰਨਾ ਪੈ ਰਿਹਾ ਹੈ। ਇਹਨੇ ਜ਼ਿੰਦਗੀ ਦੀ ਉਹ ਸਾਰੀ ਜਿਹੜੀ ਇੱਕ ਹਾਰਸ਼ ਰਿਐਲਿਟੀ ਹੈ ਉਹ ਦੇਖੀ। ਚਲੋ ਮੁੜ ਕੇ ਉੱਤੇ ਚਲਾ ਗਿਆ, ਇੰਗਲੈਂਡ ਚਲਾ ਗਿਆ, ਤੋਂ ਵਿਆਹ ਹੋ ਗਿਆ ਸੀ, ਬੱਚੇ ਹੋ ਗਏ, ਕਾਫੀ ਦੇਰ ਤੱਕ ਇਹਨੂੰ ਮਤਲਬ ਜਿਵੇਂ ਰੋਟੀ ਉੱਤੇ ਪਤਾ ਹੀ ਹੈ ਬਾਹਰ ਜੋ ਕੁਝ ਕਰਨਾ ਪੈਂਦਾ। ਪਰ ਤੁਸੀਂ ਦੇਖੋ, ਮੈਂ ਹੈਰਾਨ ਹੋਇਆ ਜਿਵੇਂ ਇਹਨੇ ਸਾਲਾਂ ਬੱਧੀ ਨਿੱਠ ਕੇ ਨਾ ਮਤਲਬ ਅਧਿਐਨ ਕੀਤਾ। ਉਹ ਹੁਣ ਕਮਿਟਮੈਂਟ ਹੈ ਅੰਦਰ ਵੀ ਕੁਛ ਕਰਨਾ ਹੈ। ਫਿਰ ਇਹ ਪਰਵਾਹ ਨਹੀਂ ਕੀਤੀ ਵੀ ਕਿਸੇ ਨਾਲ ਦੋਸਤੀ ਹੈ ਜਾਂ ਕੀ ਹੈ, ਲਿਹਾਜ਼ ਕੋਈ। ਉਹ ਉਸ ਤਰ੍ਹਾਂ ਚੱਲੀ ਗਿਆ। ਮੇਰੇ ਨਾਲ ਵੀ ਕੁਛ ਡਿਫਰੈਂਸ ਹੁੰਦੇ ਰਹੇ ਉਸ ਤਰ੍ਹਾਂ, ਪਰ ਮੇਰੇ ਨਾਲ ਲਗਾਤਾਰ ਹੀ ਸੰਬੰਧ ਬੜੇ ਠੀਕ ਰਹੇ। ਤਾਂ ਇਹ ਜਿਹੜੀ ਗੱਲ ਹੈ ਵੀ ਉਹਨੇ ਇੰਨਾ ਪੜ੍ਹ ਲੈਣਾ, ਇਹ ਨਿਕਲਿਆ ਉਹਦੀ ਕਮਿਟਮੈਂਟ 'ਚੋਂ। ਦੂਜੀ ਗੱਲ ਜਿਹੜੀ ਗੁਰਮੀਤ ਸਿੰਘ ਨੇ ਇੱਥੇ ਉਠਾਈ ਸੀ, ਐਥੀਕਲ ਕਰੈਕਟ, ਉਹ ਹੈ ਵੀ ਉਹ ਐਥਿਕਸ ਦਾ ਬਹੁਤ, ਮਤਲਬ ਉਹ ਕੋਈ ਦੂਜਿਆਂ ਵਰਗਾ ਬੰਦਾ ਝੂਠ ਬੋਲਦਾ ਹੋਵੇ, ਕੋਈ ਫਰਾਡ ਕਰਨਾ ਹੋਵੇ, ਉਹਦਾ ਸਾਰੀ ਜਿਹੜੀ ਜੀਵਨ ਹੈ ਨਾ ਉਹਦੇ ਪਰਿਵਾਰ ਲਈ। ਵੈਸੇ ਤਾਂ ਇਹਨੇ ਵਿਅਕਤੀਗਤ ਸਵਾਲ ਨਹੀਂ ਉਠਾਇਆ। ਗੁਰਮੀਤ ਨੇ ਕਿਹਾ ਵੀ ਇਹਦੇ ਵਿੱਚ ਜਿਵੇਂ ਉਹ ਇੰਟਰਪ੍ਰੀਟ ਕਰ ਰਿਹਾ, ਹਾਂ ਉਹ ਪ੍ਰੋਬਲਮ ਕੀ ਹੈ? ਹਾਂ ਨਹੀਂ, ਉਹ ਵੀ ਮੈਂ ਦੱਸਦਾ ਉਹ ਕੀ ਹੈ। ਉਹ ਹੈਗੀ ਹੈ ਵਿਸ਼ਫੁਲ ਥਿੰਕਿੰਗ। ਜਿਹੜਾ ਉਹ ਕਹਿੰਦਾ ਨਾ ਵੀ ਜਿਹੜੀ ਸਿੱਖ ਸਟੇਟ ਹੋਊ ਉਹ ਐਂ ਹੋਊ, ਉਹ ਤੁਹਾਡੀ ਇੱਛਾ ਨਾਲ ਤਾਂ ਹੋਣੀ ਨਹੀਂ। ਉਹਦੇ ਵਾਸਤੇ ਤਾਂ ਪਹਿਲਾਂ ਤੋਂ ਯਤਨ ਕਰਨੇ ਪੈਣਗੇ। ਗਰੰਟੀ ਤਾਂ ਹੋਊ ਨਾ ਵੀ ਕੌਣ ਬੰਦੇ ਜਿਹੜੇ ਸਿੱਖ ਸਟੇਟ ਸਿਰਜ ਰਹੇ। ਇਹ ਸਾਡੀ ਸਿਚੁਏਸ਼ਨ ਦਾ ਸਭ ਤੋਂ ਉਦਾਸ ਪਹਿਲੂ ਇਹ ਹੈ ਵੀ ਇਹ ਇਸ ਪੱਖੋਂ ਸਾਡੇ ਨਹੀਂ ਉਸ ਤਰ੍ਹਾਂ। ਉਹ ਜੋ ਸਿੱਖ ਕਿਰਦਾਰ ਕੀ ਮੰਗ ਕਰਦਾ ਹੈ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਜਦੋਂ ਮੈਂ ਸਰਦਾਰ ਜਗਜੀਤ ਸਿੰਘ ਨੂੰ ਮਿਲਿਆ, ਬਜ਼ੁਰਗ ਜਿਨ੍ਹਾਂ ਨੇ ਉਹ ਸਿੱਖ ਇਨਕਲਾਬ ਕਿਤਾਬ ਲਿਖੀ ਹੈ ਨਾ, ਤੇ ਮੈਂ ਬਹੁਤ ਪ੍ਰਭਾਵਿਤ ਹੋਇਆ ਸਕਾਲਰਸ਼ਿਪ ਤੋਂ ਵੀ। ਬਾਕੀ ਜਿਹੜੇ ਉਹਨਾਂ ਦੇ ਵਿੱਚ ਕਰਮਜੀਤ ਸਿੰਘ ਨੇ ਮਿਲਾਇਆ, ਕਰਮਜੀਤ ਸਿੰਘ ਨੇ ਮੈਨੂੰ ਮਿਲਾਇਆ ਸੀ ਉਹਨਾਂ ਨਾਲ। ਤੇ ਉਹ ਉਹਨਾਂ ਨੇ ਕਿਤਾਬ ਲਿਖੀ ਉਦੋਂ, ਜਾਤ ਪਾਤ ਤੇ ਸਿੱਖ, ਉਹਦੇ ਵਿੱਚੋਂ ਹੀ ਕੱਢੀ ਸਿੱਖ ਇਨਕਲਾਬ 'ਚ। ਉਸ ਤੇ ਉਹਨਾਂ ਨੂੰ ਕਿਤੇ ਆ ਗਿਆ ਵੀ ਕਿਸੇ ਨੇ ਸਨਮਾਨਿਤ ਕਰਨਾ। ਤੇ ਮੈਂ ਗਿਆ ਤੇ ਮੈਨੂੰ ਕਹਿੰਦੇ ਵੀ ਆ ਕਿਸੇ ਦਾ ਸੱਦਾ ਆਇਆ ਵੀ ਮੈਂ ਸਨਮਾਨਿਤ ਕਰਨਾ ਹੈ, ਤੇ ਮੈਂ ਸਨਮਾਨ ਕਿਤੋਂ ਲੈਣਾ ਨਹੀਂ, ਮੇਰਾ ਜ਼ਿੰਦਗੀ ਦਾ ਅਸੂਲ। ਤੇ ਉਹਦਾ ਸੀ ਵੀ ਮੈਂ ਕਿਸੇ ਵੀ ਸਮਾਗਮ ਤੇ ਜਾਣਾ ਹੀ ਨਹੀਂ। ਵੀ ਇਹ ਜਿਹੜਾ ਸਾਰੀ ਜਦੋਂ ਇਹ ਪੁੱਸ ਪੈਗੀ ਨਾ ਕਿਸੇ ਵਿਦਵਾਨ ਨੂੰ, ਮਾਨ ਸਨਮਾਨ ਸਰੋਪੇ ਜੇ ਲੈਣ ਦੀ, ਤੇ ਇਹ ਕਰਪਟ ਕਰਦੀ ਹੈ। ਉਹ ਕਹਿੰਦਾ ਮੈਂ ਨਹੀਂ ਜਾਣਾ। ਮੈਂ ਕਿਹਾ ਚੱਲ ਇੱਕ ਅੱਧੀ ਵਾਰ ਤੱਕ। ਕਹਿੰਦਾ ਨਾ, ਜਦੋਂ ਇੱਕ ਵਾਰ ਤੁਸੀਂ ਚਲੇ ਗਏ, ਇੱਥੇ ਇੱਕ ਤੇ ਥੋੜਾ ਖੜਨੀ ਹੈ। ਕਹਿੰਦਾ ਮੇਰੇ ਤਾਂ ਸਿੱਧੀ ਗੱਲ ਹੈ, ਜਿੱਥੇ ਤੰਬੂ ਕਨਾਤ ਲੱਗੀ ਹੈ ਨਾ ਕੋਈ, ਮੈਂ ਉੱਥੇ ਵੜਨਾ ਹੀ ਨਹੀਂ। ਅੱਛਾ, ਮੈਨੂੰ ਇਸ ਚੀਜ਼ ਨੇ ਇੰਪ੍ਰੈਸ ਬਹੁਤ ਕੀਤਾ। ਮੈਂ ਯਾਰ ਕਰੈਕਟਰ ਤਾਂ ਆ ਹੋਣਾ ਚਾਹੀਦਾ, ਤੇ ਮੈਨੂੰ ਵੀ ਐਂ ਲੱਗਿਆ ਯਾਰ ਬੰਦਾ ਤਾਂ ਐ ਹੋਣਾ ਚਾਹੀਦਾ ਹੈ। ਤੇ ਸੱਚੀ ਮੈਨੂੰ ਐਂ ਲੱਗਾ ਮੈਂ ਵੀ ਆਪਾਂ ਵੀ ਚੱਕਰ 'ਚ ਪੈਣਾ। ਪਰ ਤੁਸੀਂ ਦੇਖੋ ਜਦੋਂ ਮੁੜ ਕੇ ਦਬਾਅ ਪੈਂਦਾ ਸਿਚੁਏਸ਼ਨ ਦਾ, ਹੈ ਨਾ। ਹੁਣ ਮੇਰਾ ਉਹਦੇ ਨਾਲ ਇੱਕ ਫਰਕ ਹੈ ਜਗਜੀਤ ਸਿੰਘ ਨਾਲ, ਮੈਂ ਐਕਟਿਵਿਸਟ। ਹੁਣ ਉਹ ਤਾਂ ਅਫੋਰਡ ਕਰ ਸਕਦਾ, ਪਰ ਤੁਸੀਂ ਨਹੀਂ। ਪਰ ਉਂਝ ਮੈਂ ਜਿਹੜੀ ਗੱਲ ਕਹਿਣੀ ਆ ਵੀ ਜਿਹੜਾ ਉਹਨੇ ਇੰਨਾ ਸਖਤ ਬਣਾਇਆ ਸੀ
ਇਹ ਵਾਕਈ ਕਰਪਟ ਕਰਦੀਆਂ ਚੀਜ਼ਾਂ। ਜਦੋਂ ਤੁਹਾਨੂੰ ਮਾਣ ਪ੍ਰਸ਼ੰਸਾ ਵਡਿਆਈ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਕੋਈ ਕਮਜ਼ੋਰੀਆਂ ਆ ਵੜਦੀਆਂ ਬੰਦਿਆਂ ਦੇ ਵਿੱਚ। ਸੋ ਜਿਹੜੀ ਗੁਰਮੀਤ ਸਿੰਘ ਨੇ ਗੱਲ ਕੀਤੀ ਹੈ ਨਾ, ਐਥੀਕਲ, ਯਾਰ ਸਿੱਖ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਇਹ ਕੰਮ ਬਹੁਤ ਔਖਾ ਹੈ। ਐਵੇਂ ਤਾਂ ਨਹੀਂ ਕਿਹਾ ਖੰਨਿਓ ਕੀ ਵਾਰ ਹੈ ਨਾ। ਅੱਜ ਦੀ ਦੁਨੀਆ 'ਚ ਜਿੱਥੇ ਮਟੀਰੀਅਲਿਜ਼ਮ ਇੰਨਾ ਹੈ ਤਾਂ ਪੈਰ ਪੈਰ ਤੇ ਚੀਜ਼ਾਂ ਕਰਪਟ ਕਰਨ ਵਾਲੀਆਂ। ਮਾੜੀ ਜਿਹੀ ਆਫਰ ਆ ਗਈ, ਆਹ ਤੁਸੀਂ ਦੇਖੋ ਜਿਹੜਾ ਜਥੇਦਾਰ ਬਣਿਆ ਹੁਣ ਅਕਾਲ ਤਖ਼ਤ ਦਾ, ਹੈ ਨਾ, ਮਤਲਬ ਵੀ ਕਿੰਨੀ ਬਦਨਾਮ ਧਿਰ ਹੈ, ਕੀ ਕੁਛ ਉਹਦੇ ਨਾਲ ਹੋਈ ਜਾਂਦਾ ਹੈ ਨਾ। ਅਕਾਲ ਤਖ਼ਤ ਤੇ ਕੀ ਕੁਛ ਹੋਇਆ ਵੀ ਇਹ ਤਾਂ ਸੋਚ ਲਓ ਜੇ ਕਿਹਦੇ ਵੱਲੋਂ ਆਫਰ ਆ ਰਹੀ ਹੈ ਤੇ ਮੇਰੇ ਤੇ ਅਸਰ ਕੀ ਪਊ ਭਲਾ। ਨਾ ਆ ਦਰੰਗੇ ਮਾਰਦਾ ਗਿਆ ਅਗਲਾ, ਵੀ ਕਰਾ ਮਿਲੇ ਸਹੀ, ਪਰ ਭੁੱਖਾਂ ਕਿੰਨੀਆਂ। ਸੋ ਉਸ ਪੱਖੋਂ ਤਾਂ ਇਹ ਹੈ ਕਿ ਇਹ ਕੰਮ ਗੁਰਮੀਤ ਸਿੰਘ ਬਹੁਤ ਔਖਾ ਹੈ। ਚਾਹੀਦਾ ਹੈ ਆਈਡਲੀ ਇਹ ਚੀਜ਼ ਚਾਹੀਦੀ ਹੈ। ਤੇ ਇਸ ਕਰਕੇ ਇਹ ਉਹਦੀ ਵਿਸ਼ਫੁਲ ਥਿੰਕਿੰਗ ਹੈ ਅਵਤਾਰ ਸਿੰਘ ਦੀ, ਵੀ ਜਿਹੜੀ ਸਿੱਖ ਸਟੇਟ ਹੋ ਤੇ ਵੀ ਉਹ ਤਾਂ ਬੜੀ ਡੈਮੋਕ੍ਰੇਟਿਕ ਹੋ। ਪਰ ਜੇ ਆਹ ਅੱਜ ਦੀ ਸਿਚੁਏਸ਼ਨ 'ਚ ਆਪਾਂ ਸੋਚੀਏ, ਮੈਂ ਤਾਂ ਕਹਿਣਾ ਵੀ ਬੰਦਿਆਂ ਨੇ ਮੁੜ ਕੇ ਕਿੰਨਾ ਚਿਰ ਇਸ ਰਾਹ ਨਹੀਂ ਪੈਣਾ ਵੀ ਇਹੀ ਜੀ ਸਟੇਟ ਨਾ ਹੋਣੀ ਚੰਗੀ। ਹੁਣ ਸਿੱਖ ਮੈਨੂੰ ਇੱਕ ਪੂਰਾ ਕਰ ਲੈਣ ਦਿਓ ਇੱਕ ਮਿੰਟ। ਹੁਣ ਮੈਂ ਇੱਥੇ ਸਿੱਖ ਦੀ ਫਿਰ ਦੁਬਦਾ ਕੀ ਹੈ, ਇਹ ਗੱਲਾਂ ਸਾਡੇ ਕਿਉਂ ਉੱਠ ਰਹੀਆਂ ਤੇ ਮੇਰਾ ਖਿਆਲ ਜਦੋਂ ਇਹ ਗੁਰਮੀਤ ਸਿੰਘ ਕਹਿ ਰਿਹਾ ਸੀ ਕਿਸੇ ਇੱਕ ਨੂੰ ਵੀ ਉਹ ਗੱਲ ਗਲਤ ਨਹੀਂ ਲੱਗੀ ਨਾ। ਕਾਮਰੇਡਾਂ 'ਚ ਇਸ ਗੱਲ ਤੇ ਬਹਿਸ ਚੱਲ ਪਈ, ਇਹ ਤਾਂ ਟੈਕਟਿਕਸ ਹੈ ਜੀ, ਕੇਰਾਂ ਲੈ ਲਓ ਬਾਅਦ 'ਚ ਦੇਖ ਲਾਂਗੇ। ਉਹਦੇ 'ਚ ਇਹ ਵੀ ਜੋ ਸਾਡੇ ਗੁਰੂਆਂ ਨੇ ਸਾਡੇ ਸਾਹਮਣੇ ਸਿਰਜਤੇ ਮਾਪਦੰਡ ਤੇ ਸਿੱਖ ਦਾ ਗੁਰੂ ਨਾਲ ਜੋ ਰਿਸ਼ਤਾ ਹੈ, ਇਹ ਹੋਰ ਕਿਸੇ ਮੁਸਲਮਾਨਾਂ ਤੋਂ ਬਿਨਾਂ ਮੇਰਾ ਖਿਆਲ ਕਿਸੇ ਨੂੰ ਸ਼ਾਇਦ ਸਮਝ ਨਹੀਂ। ਹੁਣ ਸਿੱਖ ਦੀ ਆਹ ਇੱਕ ਦੁਬਦਾ, ਇੱਕ ਪਾਸੇ ਗੁਰੂ ਨਾਲ ਟੋਟਲ ਕਮਿਟਡ ਹੈ, ਇਹ ਨਹੀਂ ਕਹਿ ਸਕਦਾ ਵੀ ਮੈਨੂੰ ਕੋਈ ਪਰਵਾਹ ਨਹੀਂ, ਇਹ ਕਹਿ ਕੇ ਨਹੀਂ ਕਰੂਗਾ, ਅਮਲ 'ਚ ਕਰੀ ਜਾਵੇ। ਉੱਥੇ ਜਾ ਕੇ ਉਹ ਨਤਮਸਤਕ ਹੋਊ ਤੇ ਮੇਰਾ ਖਿਆਲ ਸ਼ਰਮਸ਼ਾਰ ਵੀ ਬਣ ਘੜੀ ਦੀ ਘੜੀ। ਚਲੋ ਜਿਹੜੇ ਜ਼ਿਆਦਾ ਹੀ ਗਾਹਾਂ ਲੰਘ ਜਾਂਦੇ ਨੇ ਬਸ਼ਰਮੀ, ਉਹਨਾਂ ਤੋਂ ਉਹ ਵੀ ਹੋ ਜਾਂਦਾ। ਤੇ ਇਸ ਕਰਕੇ ਮਤਲਬ ਸਿੱਖ ਦੀ ਜਿਹੜੀ ਅੱਜ ਆਪਾਂ ਨੂੰ ਹੋ ਰਹੀ ਹੈ, ਇੱਕ ਪਾਸੇ ਰਾਜ ਵਾਸਤੇ ਲੜ ਰਿਹਾ ਵੀ ਯਾਰ ਜਿਵੇਂ ਮਰਜ਼ੀ ਆ ਜੇ, ਉਹ ਵੀ ਐਵੇਂ ਨਹੀਂ, ਉਹ ਰਾਜ ਦੀ ਕਿਸੇ ਭੁੱਖ ਚੋਂ ਨਹੀਂ, ਉਹ ਹੈ ਵੀ ਆਪਦੇ ਆਪ ਨੂੰ ਬਚਾਉਣਾ। ਤੁਸੀਂ ਬਚਾ ਤਾਂ ਹੋ ਯਾਰ, ਘੇਰਾ ਐਡਾ ਤਕੜਾ, ਹਮਲੇ ਐਡੇ ਨੇ, ਉਹ ਸਭ ਕੁਛ ਇੰਨਾ ਹੋ ਰਿਹਾ ਵੀ ਰਾਜ ਤੋਂ ਬਿਨਾਂ ਆਪਾਂ ਬਚਣਾ ਨਹੀਂ। ਸੋ ਇਹ ਸਿਚੁਏਸ਼ਨ ਨੂੰ ਦੇਖਣਾ ਚਾਹੀਦਾ। ਸੋ ਇਸ ਚੀਜ਼ ਨੂੰ ਕਿਵੇਂ ਜੇ ਆਪਾਂ ਇੱਕ ਚੀਜ਼ ਨੂੰ ਇੰਨਾ ਆਈਡਲਾਈਜ਼ ਕਰਕੇ ਵੀ ਯਾਰ ਪਹਿਲਾਂ ਤੋਂ ਮਤਲਬ ਸਰਕਾਰ ਤੋਂ ਬਿਨਾਂ, ਹਾਂ, ਤੇ ਇਸ ਕਰਕੇ ਮਤਲਬ ਉਹਨਾਂ ਦਾ ਇਹ ਜਿਹੜਾ ਹੈਗਾ ਵੀ ਰਾਜ ਦੀ ਅੱਜ ਇੰਨੀ ਉੱਠਣੀ ਗੱਲ, ਤੇ ਉਹਦਾ ਇੱਕ ਆਧਾਰ ਪਿਆ ਹੈ। ਹੁਣ ਕਈ ਕਹਿੰਦੇ ਨੇ ਵੀ ਤਾਂ ਬਾਹਰ ਹੀ ਹੈ ਜੀ ਸਿਰਫ ਗੱਲ, ਬਾਹਰਲੇ ਸਿੱਖਾਂ 'ਚ, ਇਹ ਬੜੀ ਗਲਤ ਧਾਰਨਾ। ਬਾਹਰ ਖੁੱਲ੍ਹ ਹੈ, ਆਜ਼ਾਦ ਹੈ, ਇੱਥੇ ਬੰਦੇ ਡਰਦੇ ਆ, ਫੀਅਰ ਹੈ। ਇੱਥੇ ਉਹ ਫੀਅਰ ਚੁੱਕਿਆ ਜਾਵੇ, ਤੁਸੀਂ ਦੇਖੋ ਮਤਲਬ ਫਿਰ ਕਿਉਂ। ਤਾਂ ਇਸ ਕਰਕੇ ਜਦੋਂ ਕਿਤੇ ਰਾਜ ਵਾਲੀ ਗੱਲ ਆਉਂਦੀ ਹੈ ਤਾਂ ਇੱਕਦਮ ਕੌਮ ਦੇ ਵਿੱਚੋਂ ਛਿੜਦੀ ਹੈ ਤਰੰਗ, ਤੇ ਇਹ ਹੁਣ ਮਰਨੀ ਨਹੀਂ। ਮੇਰੀ ਧਾਰਨਾ ਇਹ ਹੈ, ਇਹ ਮਰਨੀ ਨਹੀਂ। ਤੇ ਪਰ ਇਹਨੂੰ ਹੁਣ ਕਿਵੇਂ ਜੇ ਕਰਨਾ ਹੈ, ਤੇ ਉਹਦੇ 'ਚ ਮੇਰੀ ਧਾਰਨਾ ਇਹ ਹੈ ਕਿ ਜਿੰਨਾ ਚਿਰ ਕੋਈ ਰੂਹਾਨੀ ਹਸਤੀ ਨਹੀਂ ਇਹੀ ਜਿਹੀ ਹੁੰਦੀ, ਇਹ ਆਪਣੇ ਵਰਗੇ ਬੰਦਿਆਂ ਦਾ ਕੰਮ ਹੈ ਵੀ ਆਪਾਂ ਲੋਕਾਂ ਦੇ ਕਿਰਦਾਰ ਸੋਚ ਤਾਂ ਬਦਲ ਦਿਆਂਗੇ, ਵੀ ਮਨ ਚਾਹ ਕਨਫਿਊਜ਼ਨ ਉਹ ਦੂਰ ਕਰ ਦੇਵਾਂਗੇ, ਹੈ ਨਾ, ਕਿਰਦਾਰ ਬਦਲ ਦਿਆਂਗੇ। ਇਹ ਤਾਂ ਕੋਈ ਆਪ ਹੋਇਆ ਜਿਹੀ ਹੋਵੇ ਜਿਹਨੂੰ ਦੇਖ ਕੇ ਬੰਦੇ ਬਦਲ ਜਾਂਦੇ ਆ। ਸਿੱਖੀ ਦਾ ਪ੍ਰਚਾਰ ਤਾਂ ਉਸ ਤਰ੍ਹਾਂ ਹੀ ਹੋਇਆ। ਪ੍ਰਿੰਸੀਪਲ ਤੇਜਸਵੀ ਨੇ ਕਿਹਾ ਨਾ, ਸਿੱਖੀ ਲੈਕਚਰਾਂ ਨਾਲ ਨਹੀਂ ਪੈਂਦੀ। ਤੇ ਮੈਨੂੰ ਗੱਲ ਹੀ ਕਹਿ ਰਿਹਾ ਸੀ, ਕਹਿੰਦਾ ਜੀ ਇਹ ਜਥੇਦਾਰ ਕੰਮ ਇੱਕ ਤਾਂ ਚੰਗਾ ਕਰ ਰਿਹਾ, ਧਰਮ ਪ੍ਰਚਾਰ ਤੇ ਬਹੁਤ ਜ਼ੋਰ ਦੇ ਰਿਹਾ। ਮੈਂ ਕਿਹਾ ਉਹ ਧਰਮ ਕਿਹੋ ਜਿਹੇ ਬੰਦੇ ਸਿੱਖ ਪੈਦਾ ਹੋਣਗੇ ਬੰਦਾ, ਹੈ ਨਾ, ਉਹ ਤਾਂ ਬਥੇਰੇ ਕਰੀ ਜਾਂਦੇ ਨੇ,
ਸੋ ਇੱਥੇ ਉਹ ਹੈ ਵੀ ਜਿਹੜਾ ਦੇਖ ਕੇ ਬੰਦੇ ਉਸ ਜੀਵਨ ਨੂੰ ਦੇਖ ਕੇ ਉਹੇ ਜਿਹੇ ਬਣ ਜਾਣ, ਉਹ ਕੰਮ ਔਖਾ। ਸੋ ਇਸ ਮੌਕੇ ਸਾਡਾ ਜਿਹੜਾ ਸਭ ਤੋਂ ਵੱਡਾ ਸੋਕਾ ਪਿਆ ਹੋਇਆ ਹੈ ਉਹ ਹੈਗਾ ਇਸ ਖੇਤਰ ਰੂਹਾਨੀ। ਮੇਰੀ ਲਾਈਫ 'ਚ ਮੈਂ ਇਹ ਪਹਿਲੀ ਵਾਰ ਦੇਖ ਰਿਹਾ ਵੀ ਇੱਕ ਵੀ ਨਹੀਂ ਦਿਸ ਰਿਹਾ, ਨਹੀਂ ਦਿਸਦੇ ਹੁੰਦੇ ਸੀ ਬੰਦੇ। ਤੋ ਇਹ ਹੁਣ ਜਿਹਦਾ ਮਤਲਬ ਵੈਸੇ ਤਾਂ ਇਹ ਗਲੋਬਲ ਫਨੋਮਨਾ ਹੈ, ਜਿੰਨਾ ਕੁਛ ਜੋ ਗਾਜ਼ਾ 'ਚ ਹੋ ਰਿਹਾ ਹੈ, ਜੋ ਬਾਕੀ ਥਾਵਾਂ ਤੇ ਹੋ ਰਿਹਾ, ਵੀ ਬੰਦਿਆਂ ਨੂੰ ਕੋਈ ਫਰਕ ਹੀ ਨਹੀਂ ਬਹੁਤਾ ਪੈ ਰਿਹਾ। ਇਹ ਸਾਡੇ ਵੇਂਦਿਆਂ ਚੀਜ਼ਾਂ ਬਦਲ ਗਈਆਂ। ਕਰਮਜੀਤ ਸਿੰਘ ਯਾਦ ਹੋਣਾ ਜਦੋਂ ਮਾਈ ਲਾਈ ਦੀ ਘਟਨਾ ਵੀਤਨਾਮ ਦੀ ਹੋਈ ਸੀ 1968 ਚ, ਵੀ ਪਿੰਡ ਤੇ ਬੰਬ ਸੁੱਟ ਤੇ ਬੱਚੇ ਮਰ ਗਏ ਸੀਗੇ, ਸਾਰੀ ਦੁਨੀਆ ਉੱਪਰ ਉੱਠੀ ਸੀਗੀ। ਹੁਣ ਗੱਲ ਹੀ ਕੁਛ ਕਵਿਤਾਵਾਂ ਲਿਖੀਆਂ ਗਈਆਂ। ਹਾਂ, ਸੋ ਹੁਣ ਉਹ ਗੱਲਾਂ ਮਤਲਬ ਸੋ ਸਮਾਂ ਬੜਾ ਉਸ ਤਰ੍ਹਾਂ ਦਾ ਭਿਆਨਕ ਹੈ। ਉਹਦੇ 'ਚ ਫਿਰ ਉੱਡਾ ਹੀ ਕੋਈ ਮਹਾਬਲੀ ਚਾਹੀਦਾ, ਕ੍ਰਿਜ਼ਮੈਟਿਕ। ਹਾਂ, ਉਹ ਜਦੋਂ ਆ ਗਿਆ ਤੁਸੀਂ ਦਿਨਾਂ 'ਚ ਸਿਚੁਏਸ਼ਨ ਬਦਲ ਦਿੱਤੀ, ਜਿਹਨੂੰ ਮੇਰਾ ਵਿਸ਼ਵਾਸ ਹੈ, ਕਿਉਂਕਿ ਬਾਕੀ ਸਭ ਕੁਝ ਪਿਆ ਗੁਰੂ ਨਾਲ ਅਟੁੱਟ ਸ਼ਰਧਾ ਸਿੱਖ ਦੀ, ਤੇ ਇੱਧਰੋਂ ਪੋਲੀਟੀਕਲ ਮਾਹੌਲ ਜਿਸ ਕਿਸਮ ਦਾ ਹੋ ਰਿਹਾ ਉਹ ਪੇਨ ਪੂਰੀ ਪਈ। ਤੇ ਇਹ ਤਾਂ ਹੁਣ ਚਲੋ ਆਪਾਂ ਨਹੀਂ ਕੁਛ ਕਰਦੇ। ਮੇਰਾ ਮਤਲਬ ਕੁਛ ਇਹ ਗੱਲਾਂ ਸੀਗੀਆਂ, ਤੇ ਕੁਛ ਗੱਲਾਂ ਹੋਰ ਨੇ ਜੇ ਆਪਾਂ ਕਹੀਏ ਤਾਂ ਕਰ ਸਕਦੇ ਕਿ ਨਹੀਂ। ਹੁਣ ਆਪਾਂ ਇੱਥੇ ਵੀ ਇਹਨੂੰ ਵਾਈਂਡ ਅਪ ਕਰ ਸਕਦੇ ਹਾਂ। ਹਾਂ, ਇੱਕ ਜਿਹੜਾ ਅਵਤਾਰ ਸਿੰਘ ਨੇ ਇਹਦੇ 'ਚ ਇਹ ਕਿਹਾ, ਰਾਜਸੀ ਗੁਲਾਮੀ ਤੇ ਭੂਗੋਲਿਕ ਉਜਾੜਾ। ਇਹ ਜਿਹੜੇ ਨਾ ਦੋ ਤੱਤ ਕੌਮ ਦੀ ਹੋਂਦ ਤੇ ਹਸਤੀ ਲਈ ਖਤਰਾ ਬਣ ਜਾਂਦੇ। ਜਦੋਂ ਕਿਸੇ ਕੌਮ ਨੂੰ ਆਪਦੇ ਘਰ ਤੋਂ ਉੱਜੜਨਾ ਪਏ, ਉਹਦਾ ਸਰਵਾਈਵ ਕਰਨਾ ਬਹੁਤ ਔਖਾ ਕੌਮ ਦੇ ਤੌਰ ਤੇ। ਦੂਜਾ ਗੁਲਾਮੀ, ਲੰਮੀ ਗੁਲਾਮੀ ਜੋ ਤੁਸੀਂ ਭੋਗਦੇ ਹੋ, ਵੀ ਤੁਹਾਡੇ ਅੰਦਰੋਂ ਕੌਮਵਾਦ ਬਚ ਰਹੂ। ਬੰਦੇ ਬਿਲਕੁਲ ਸਮਝੌਤੇ ਤੇ ਵੀ ਆ ਜਾਂਦੇ। ਹੋਇਆ ਵਾਪਰਿਆ, ਜੇ ਆਪਾਂ ਦੁਨੀਆ ਦਾ ਇਤਿਹਾਸ ਦੇਖੀਏ ਵੀ ਕਿਸੇ ਮੌਕੇ ਲੜੇ ਤੇ ਮੁੜ ਕੇ ਭੁੱਲ ਭੁਲਾ ਹੀ ਗਏ। ਇਹਦੇ 'ਚ ਜਿਹੜੀ ਇਹਨੇ ਬਹੁਤ ਕਮਾਲ ਦੀ ਗੱਲ ਕਹੀ ਹੈ, ਉਹਨੇ ਲਿਖਿਆ, ਪਰ ਇਤਿਹਾਸਕ ਤਜਰਬੇ ਨੇ ਦਰਸਾ ਦਿੱਤਾ ਹੈ ਕਿ ਜੇਕਰ ਰੂਹਾਨੀ ਸਰੋਤ ਤਕੜੇ ਹੋਣ ਫਿਰ ਕੌਣ ਜਿੰਦਾ। ਇਹ ਮੈਂ ਦੇਖਿਆ ਬਾਹਰ ਜਾ ਕੇ। ਹੁਣ ਜਿਹੜੇ ਪਰਿਵਾਰ ਤੀਜੀ ਚੌਥੀ ਪੀੜ੍ਹੀ ਵੀ ਹੋ ਗਈ ਬਾਹਰ, ਜਿਹੜੇ ਕਦੇ ਇੱਥੇ ਆਏ ਵੀ ਨਹੀਂ, ਅਗਲਾ ਕਹਿੰਦਾ ਤੈਨੂੰ ਕੀ ਪਤਾ, ਤੂੰ ਕਦੇ ਪੰਜਾਬ 'ਚ ਗਿਆ ਤਾਂ ਹੈ ਨਹੀਂ। ਆਹ ਜਿਹੜੇ ਰੂਹਾਨੀ ਸਰੋਤ ਹੈ ਨਾ, ਗੁਰੂ ਨਾਲ ਜਿਹੜੇ ਜੁੜੇ ਹੋਏ, ਬਸ ਉਹਨਾਂ ਨੂੰ ਦਰਬਾਰ ਸਾਹਿਬ ਪਤਾ ਇੱਥੇ ਹੈ, ਸਾਡੇ ਇਹ ਇੰਸਟੀਟਿਊਸ਼ਨ ਦਾ ਪਤਾ ਹੈ, ਤੇ ਗੁਰੂ ਸਾਹਿਬ ਨਾਲ ਜੁੜੇ ਹੋਏ ਨੇ। ਇਹ ਸਾਡੀ ਜਿਹੜੀ ਗੱਲ ਹੈ, ਜੇ ਇਹ ਨਾ ਹੋਵੇ ਆਪਾਂ ਹੁਣ ਤੱਕ ਕਹਾਣੀ ਖਤਮ ਹੋ ਚੁੱਕੀ ਸੀ, ਸਭ ਕੁਛ ਕਰ। ਦੂਜੀ ਗੱਲ, ਉਹ ਕਿਉਂ ਜ਼ੋਰ ਦੇ ਰਿਹਾ ਅਵਤਾਰ ਇਸ ਗੱਲ ਦੇ ਉੱਤੇ, ਜਰਾ ਇੱਥੋਂ ਗੱਲ, ਜਿਹੜਾ ਜੇ ਅਸੀਂ ਇੱਥੋਂ ਕਮਜ਼ੋਰ ਪੈ ਗਏ ਨਾ ਕੌਮਵਾਦ ਦੇ ਮਾਮਲੇ 'ਚ, ਸਾਡਾ ਸਭ ਕੁਝ ਜਾਊ। ਉਹਦੇ 'ਚ ਉਹਨੇ ਕਿਹਾ, ਵੱਡੀਆਂ ਕੌਮਾਂ ਦਰਮਿਆਨ ਘਿਰੀਆਂ ਹੋਈਆਂ ਛੋਟੀਆਂ ਕੌਮਾਂ ਦੇ ਅਜੋਕੇ ਸੰਸਾਰ ਵਿੱਚ ਕੌਮਵਾਦ ਮੁਕਤੀ ਦਾ ਇੱਕ ਨਵਾਂ ਫਲਸਫਾ ਬਣ ਚੁੱਕਾ ਹੈ। ਕੱਲੀ ਗੁਰਬਾਣੀ ਨਹੀਂ ਬਚਾ ਸਕਦੀ, ਕੱਲੀ ਗੁਰਬਾਣੀ। ਮਤਲਬ ਬੰਦਾ ਬਹੁਤ ਧਾਰਮਿਕ ਹੋ ਕੇ ਵੀ ਬਿਲਕੁਲ ਗੁਲਾਮੀ ਨੂੰ ਕਬੂਲ ਕਰ ਸਕਦਾ, ਉਹਨੂੰ ਚੁੱਭਦੀ ਵੀ। ਇੱਥੇ ਜਿਹੜਾ ਸਾਡੇ ਫਰਕ ਹੈ। ਦੂਜੀ ਗੱਲ, ਉਹ ਗੁਰਬਾਣੀ ਦਾ ਨਹੀਂ ਕੋਈ ਮਤਲਬ ਕਸੂਰ, ਵੀ ਸਾਡੀ ਧਾਰਮਿਕਤਾ ਉਹ ਹੈ ਹੀ ਨਹੀਂ। ਇਸ ਤੇ ਉਹਨੇ ਕਾਫੀ ਜ਼ੋਰ ਲਾਇਆ ਇਸ ਗੱਲ ਦੇ ਉੱਤੇ, ਵੀ ਜਿਹੜਾ ਰਾਜਸੀ ਅਹਿਮੀਅਤ ਕਿਸੇ ਧਰਮ ਨੂੰ ਸਿਰਫ ਇੱਕ ਧਾਰਮਿਕ ਫਲਸਫੇ ਤੇ ਧਰਮ ਦੇ ਤੌਰ ਤੇ ਦੇਖਣਾ, ਤੇ ਉਹਦੇ ਜਿਹੜਾ ਰਾਜਸੀ ਪੱਖ ਹੈ ਉਹਨੂੰ ਛੱਡ ਦੇਣਾ, ਜਿਹੜਾ ਕਿ ਯਤਨ ਕੀਤਾ ਜਾ ਰਿਹਾ ਹੈ। ਸੋ ਕਿਉਂਕਿ ਇੱਕ ਤਾਂ ਸੈਕੂਲਰਿਜ਼ਮ ਦਾ ਉਹ ਅਸਰ ਇੰਨਾ ਹੈ, ਯਾਰ ਧਰਮ ਵਾਲੀ ਗੱਲ ਨਾ ਲਿਓ। ਮੈਂ ਕਹਿੰਦਾ ਪੰਜਾਬੀ ਕੌਮ ਦਾ ਤੁਸੀਂ ਜੋ ਮਰਜ਼ੀ ਕਰੀ ਚਲੋ, ਕੋਈ ਖਤਰਾ ਨਹੀਂ ਆ।
ਕਿਉਂਕਿ ਤੁਹਾਡੇ ਅੰਦਰ ਉਹ ਕੁਝ ਨਹੀਂ ਜਗਾ ਸਕਦਾ। ਸੋ ਸਿੱਖ ਧਰਮ ਦਾ ਜਿਹੜਾ ਹੈਗਾ ਇਹ ਰਾਜਸੀ ਅਹਿਮੀਅਤ ਇਹਨੂੰ ਸਮਝਣਾ ਬਹੁਤ। ਤਜਰਬੇ ਨੇ ਦਰਸਾ ਦਿੱਤਾ ਹੈ ਕਿ ਨਿਰੋਲ ਧਾਰਮਿਕ ਜਜ਼ਬਾ ਕੌਮੀ ਮੁਕਤੀ ਦਾ ਸੰਦ ਨਹੀਂ ਬਣ ਸਕਦਾ। ਹਾਲਾਂਕਿ ਮੈਂ ਤਾਂ ਧਾਰਮਿਕ ਬਹੁਤ ਹਾਂ, ਪੰਜਾਂ ਬਾਣੀਆਂ ਸਭ ਕੁਝ ਕਰਦਾ, ਉਹ ਕਹਿੰਦਾ ਵੀ ਰਾਜਸੀ ਹਥਿਆਰ ਤੋਂ ਬਗੈਰ ਤੁਸੀਂ ਨਹੀਂ ਲੜ ਸਕੋਗੇ। ਇਹ ਉਹਦਾ ਸਾਰਾ ਯਤਨ ਜਿਹੜਾ ਕਿਤਾਬ ਲਿਖਣ ਦਾ ਪ੍ਰੋਜੈਕਟ ਹੀ ਹੈ, ਉਹ ਇਹ ਵੀ ਬੰਦਿਆਂ ਨੂੰ ਇੱਥੋਂ ਆ ਕੇ ਕੀਤਾ ਜਾਵੇ। ਫਿਰ ਇੱਕ ਉਹਨੇ ਨਵੀਂ ਗੱਲ ਜਿਹੜੀ ਲਿਆਂਦੀ ਹੈ, ਉਹਦੇ 'ਚ ਹੈ ਵੀ ਜਿਹੜੀਆਂ ਸ਼ਹਾਦਤਾਂ ਤੇ ਤੁਹਾਡੇ ਘੱਲੂਘਾਰੇ ਇਹਨਾਂ ਦਾ ਰੋਲ ਕੀ ਹੈ। ਉਹਨੇ ਇੱਕ ਕੋਈ ਫ੍ਰੈਂਚ ਸਕਾਲਰ ਹੈ, ਲੇਡੀ ਹੈ, ਉਹ ਉੱਥੇ ਸੋਰਬੋਨ ਯੂਨੀਵਰਸਿਟੀ ਜਿਹੜੀ ਦੁਨੀਆ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਹੈ, ਉੱਥੇ ਉਹ ਐਕਸਪਰਟ ਆਫ ਜੂਇਜ਼ਮ, ਜੂਇਸ਼ ਕਮਿਊਨਿਟੀ ਦੀ ਉਹ ਹੈ। ਉਹਨੇ ਲਿਖਿਆ, ਉਹ ਕਹਿੰਦੀ ਵੀ ਜਿਹੜੀ ਇੰਨੀ ਪੇਨ ਤੋਂ ਨਿਕਲੂ ਕੋਈ ਕੌਮ, ਉਹ ਇਟਸ ਇਨ ਇਟਸੈਲਫ ਹੀ ਉਹਦੀ ਆਇਡੈਂਟੀਟੀ ਦਾ ਹੋਏ ਤਕੜਾ ਹੋ ਆਧਾਰ ਬਣ ਗਈ। ਜਿਹੜੀ ਪਛਾਣ ਦੀ ਗੱਲ ਹੈ ਨਾ, ਵੱਖਰੀ ਪਛਾਣ, ਵੀ ਤੁਹਾਨੂੰ ਸ਼ਹਾਦਤਾਂ ਤੇ ਤੁਹਾਡੇ ਤੋਂ ਹੋਏ ਜ਼ੁਲਮ, ਇਹ ਤੁਹਾਡੀ ਪਛਾਣ ਘੜੀ ਤੁਰੇ ਜਾਂਦੇ ਕੁਝ ਕਰ। ਸੋ ਇਹ ਜਿਹੜੀ ਗੱਲ ਲਿਆਉਂਦੇ ਨੇ ਬੰਦੇ ਕਈ ਅੱਜ ਵੀ, ਜਿਹੜੀ ਤਾਂ ਮੋਡਰਨਿਟੀ ਨੇ ਲਿਆਂਦੀ ਜੀ, ਆਇਡੈਂਟੀਟੀ ਵਾਲੀ ਗੱਲ, ਆਇਡੈਂਟੀਟੀ ਤਾਂ ਸਾਡੇ ਹੈ ਹੀ ਨਹੀਂ, ਉਹ ਬੜੀ ਗੁੰਮਰਾਹਕੁਨ। ਇਹ ਸਾਡੇ ਇਹ ਆਪਦੇ ਆਪ 'ਚ ਹੀ ਮਤਲਬ ਇੱਕ ਵੱਖਰੀ ਪਛਾਣ ਘੜਦਾ ਜਿਹੜਾ ਸਾਰਾ ਸਿਲਸਿਲਾ ਚੱਲਦਾ। ਦੂਜੀ ਗੱਲ ਜਿਹੜੀ ਕਰਮਜੀਤ ਸਿੰਘ ਨੇ ਵੀ ਉਠਾਈ ਹੈ, ਜਿਹੜੀ ਬਹੁਤ ਅਹਿਮ ਹੈ, ਵੀ ਇੱਕ ਭੂਗੋਲਿਕ ਕਿਸੇ ਨਾਲ ਜੋੜਨਾ ਵੀ ਕੀ ਸਿੱਖ ਜਿਹੜੀ ਕੌਮਵਾਦ ਹੈ ਉਹ ਕਿਸੇ ਭੂਗੋਲਿਕ ਖੇਤਰ ਨਾਲ ਜੁੜਿਆ ਹੋਇਆ ਹੈ ਕਿ ਨਹੀਂ। ਸੋ ਇਹ ਵਿਆਖਿਆ ਅੱਜ ਕਾਫੀ ਆ ਰਹੀ ਹੈ। ਬੰਦੇ ਨੂੰ ਮੋਡਰਨਿਟੀ ਨਾਲ, ਵੀ ਇਹ ਤਾਂ ਮੋਡਰਨਿਟੀ ਨੇ ਲਿਆਂਦਾ ਹੈ ਜੀ, ਸਾਡਾ ਤਾਂ ਇਹ ਧਰਮ ਇਹੋ ਜਿਹਾ ਹੀ ਨਹੀਂ ਸੀ, ਇਸ ਕਰਕੇ ਕੌਮ ਸ਼ਬਦ ਵੀ ਨਾ ਵਰਤੋ ਤੇ ਇਹਨੂੰ ਪੰਥ ਹੀ ਕਹੋ। ਤੇ ਉਹ ਕਾਫੀ ਉਹਦੇ ਵਿੱਚ ਅਪੀਲ ਹੈ ਬੰਦਿਆਂ ਨੂੰ, ਉਹ ਲੱਗਦੀ ਹੈ ਗੱਲ ਬੜੀ ਠੀਕ ਹੈ। ਤੇ ਜੋ ਕਹਿੰਦੇ ਨਾ ਵੀ ਸਾਰੇ ਹਿੰਦੁਸਤਾਨ ਦੇ ਜਿਹੜੇ ਨਿਮਾਣੇ ਤੇ ਲਤਾੜੇ ਆ, ਅਸੀਂ ਤਾਂ ਉਹਨਾਂ ਦੀ ਤਰ੍ਹਾਂ ਬਣਨਾ, ਕਿੰਨੀ ਚੰਗੀ ਲੱਗਦੀ ਹੈ ਬੰਦਿਆਂ ਨੂੰ ਗੱਲ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਪਈ ਹੈ। ਇੱਥੇ ਇੱਕ ਵੱਡਾ ਫਿਲਸੋਫੀਕਲ ਕੁਐਸਚਨ ਹੈ, ਯੂਨੀਵਰਸਲਿਜ਼ਮ ਤੇ ਪਾਰਟੀਕੂਲਰਿਜ਼ਮ। ਇਹਨੂੰ ਕਾਉਂਟਰਪੋਜ਼ ਕਰ ਦਿੰਦੇ ਆ ਵੀ ਜਿਹੜਾ ਸਿੱਖ ਧਰਮ ਹੈ ਯੂਨੀਵਰਸਲਿਜ਼ਮ ਦਾ ਧਰਮ, ਸਰਬੱਤ ਦਾ ਭਲਾ, ਕਿਸੇ ਇੱਕ ਥਾਂ ਤਾਂ ਗੱਲ ਹੀ ਨਹੀਂ ਕਰਦਾ ਹੈ, ਇੱਕ ਵਰਗ ਦੀ ਤਾਂ ਗੱਲ ਹੀ ਨਹੀਂ ਕਰਦਾ। ਸੋ ਇਹ ਹੈ ਵੀ ਇਸ ਦਾ ਯੂਨੀਵਰਸਲਿਸਟ ਹਾਂ ਅਸੀਂ, ਪਾਰਟੀਕੂਲਰਿਸਟ ਨਹੀਂ। ਪਾਰਟੀਕੂਲਰਿਸਟ ਦਾ ਬੜਾ ਤੰਗ ਨਜ਼ਰੀ ਜੀ ਉਹ ਆ ਜਾਂਦੀ ਹੈ। ਇਹਦਾ ਜਵਾਬ ਸਰਪ੍ਰਾਈਜ਼ਿੰਗਲੀ ਮੌਜੇ ਤੋਂ ਮੈਨੇ ਦਿੱਤਾ, ਕਿਉਂਕਿ ਉਹ ਫਿਲਾਸਫਰ ਵੀ ਸੀ, ਉਹਨੇ ਤਾਂ ਆਪਦੀ ਉਸ ਜੋ ਦਿੱਤਾ, ਮਤਲਬ ਇੱਕ ਹਿਸਾਬ ਨਾਲ ਉਹਨੇ ਮਾਰਕਸ ਦਾ ਕ੍ਰਿਟੀਕ ਵੀ ਦਿੱਤਾ। ਉਹਦੀ ਇਹ ਹੈਗੀ ਆ ਟੂਕ, ਕਹਿੰਦਾ ਯੂਨੀਵਰਸਲ ਰਿਜ਼ਾਈਡਸ ਇਨ ਪਾਰਟੀਕੂਲਰ। ਹਵਾ 'ਚ ਥੋੜਾ ਹੋ ਯੂਨੀਵਰਸਲ, ਕਿਤੇ ਮੈਨੀਫੈਸਟ ਤਾਂ ਹੋਊ ਨਾ, ਸਰਬੱਤ ਦਾ ਭਲਾ ਹੈ, ਨਹੀਂ ਤਾਂ ਉਹ ਇੱਕ ਹਵਾ 'ਚ ਹੈ। ਯੂਨੀਵਰਸਲ ਰਿਜ਼ਾਈਡਸ ਇਨ ਪਾਰਟੀਕੂਲਰ, ਇਹਦਾ ਮਤਲਬ ਤੁਸੀਂ ਇੱਕ ਥਾਂ ਤੇ ਕਿਤੇ ਆਪਦਾ ਕਾਇਮ ਕਰੋਗੇ, ਪਰ ਤੁਹਾਡੀ ਦ੍ਰਿਸ਼ਟੀ ਯੂਨੀਵਰਸਲਿਸਟ ਹੋ। ਇਹ ਨਹੀਂ ਵੀ ਉੱਥੇ ਹੀ ਖਚਤ ਹੋ ਗਈ ਬਸ, ਵੀ ਅਸੀਂ ਕੀ ਲੈਣਾ ਹੋਰ ਕਿਸੇ ਤੋਂ। ਜਿੱਥੇ ਯਹੂਦੀਆਂ ਦਾ ਤੇ ਸਾਡਾ ਫਰਕ ਹੈ, ਕਿਉਂਕਿ ਮੈਂ ਹਰਿੰਦਰ ਸਿੰਘ ਮਹਿਬੂਬ ਤੋਂ ਇੱਕ ਵਾਰ ਪੁੱਛਿਆ ਸੀ, ਸਾਨੂੰ ਬੜੇ ਸ਼ੰਕੇ ਸੀ ਨਾ ਜਦੋਂ ਇੱਧਰ ਨੂੰ ਆਏ ਨਵੇਂ, ਮੈਂ ਕਿਹਾ ਵੀ ਯਾਰ ਜ਼ੁਲਮ ਤਾਂ ਉਹਨਾਂ ਤੇ ਵੀ ਬਹੁਤ ਹੋਏ ਆ, ਆਪਣਿਆਂ ਨੂੰ ਆਪਣੇ ਤੋਂ ਵੱਧ ਹੋਏ ਜਾਂ ਜਿਵੇਂ ਉਹ ਕਹਿੰਦੇ ਨਾ, ਤੇ ਮੁੜ ਕੇ ਪਰ ਉਹ ਵਿਕਟਮ ਟਰਨਿੰਗ ਇਨਟੂ ਅ ਵਿਕਟਿਮਾਈਜ਼ਰ, ਵੀ ਇਹ ਕਿਤੇ ਟ੍ਰੈਜਡੀ ਸਾਡੇ ਨਾਲ ਵੀ ਤਾਂ ਨਹੀਂ ਵਾਪਰ ਜੀ। ਮਹਿਬੂਬ ਸਾਹਿਬ ਦਾ ਇੱਕ ਅੰਦਾਜ਼ ਜਿਹਾ ਸੀ, ਚੁੱਪ, ਕਹਿੰਦਾ ਉਹ ਜਦੋਂ ਲੜ ਰਹੇ ਸੀ ਨਾ, ਉਹਨਾਂ ਕੋਲ ਕੋਈ ਵੱਡਾ ਵਿਜ਼ਨ ਨਹੀਂ ਸੀ, ਬਸ ਵਿਕਟਮਹੁੱਡ ਦੇ ਖਿਲਾਫ ਹੀ ਲੜ ਰਹੇ ਸੀ। ਅਸੀਂ ਜਦੋਂ ਲੜਦੇ ਹਾਂ ਸਾਡੇ ਕੋਲ ਵਿਜ਼ਨ ਬਹੁਤ ਵੱਡਾ ਹੈ,
ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਇਹ ਕਰਨੀ ਨਹੀਂ ਦੇਣਾ, ਸਾਨੂੰ ਜ਼ਾਲਮ ਨਹੀਂ ਬੰਦਾ ਉੱਥੇ ਤਾਂ ਸ਼ਰਮਸ਼ਾਰ ਹੋਊ ਨਾ, ਕੋਈ ਵੀ ਹੈ। ਉਹਨਾਂ ਦੇ ਕੋਈ ਇਹੋ ਜਿਹੀ ਉੱਥੇ ਉਹ ਹੈ ਨਹੀਂ। ਸੋ ਹੁਣ ਗਰੰਟੀਆਂ ਤਾਂ ਹੋ ਨਹੀਂ ਸਕਦੀਆਂ, ਆਪਾਂ ਕਹੀਏ ਵੀ ਗਰੰਟੀ ਦਿਓ, ਪਰ ਇੱਕ ਗਰੰਟੀ ਹੈ ਵੀ ਸਿੱਖ ਜਿੰਨਾ ਮਰਜ਼ੀ ਨਿੱਗਰ ਜੇ ਉਹ ਐਂ ਨਹੀਂ ਕਹੂ ਮੈਨੂੰ ਨਹੀਂ ਕੋਈ ਪ੍ਰਵਾਹ ਗੁਰਬਾਣੀ ਦੀ, ਉੱਥੋਂ ਉਹ ਐਂ ਨਹੀਂ ਕਰ ਸਕਦਾ। ਬਾਕੀ ਗੱਲਾਂ ਤੋਂ ਬਸ ਆਹ ਚੀਜ਼ ਹੈ, ਜਦੋਂ ਉਹ ਇੱਕ ਤਾਕਤ ਬਣੀ ਹੋਈ ਰਹੂਗੀ ਤਾਂ ਸਿੱਖ ਦਾ ਜਿਹੜਾ ਸਾਰਾ ਹੈਗਾ ਉਹਨੂੰ ਐਥਿਕਸ ਦੇ ਨਾਲ ਜੋੜਨ ਵਾਲੀ ਗੱਲ ਉਹ ਹੈ। ਬਾਕੀ ਗੁਰਮੀਤ ਸਿੰਘ ਦੀ ਇਹ ਗੱਲ ਠੀਕ ਹੈ ਕਿ ਬਾਕੀ ਸਾਰਿਆਂ ਦੇ ਮੁਕਾਬਲੇ ਸਾਡੀ ਜਿਹੜੀ ਪ੍ਰਾਇਮਰੀ ਗੱਲ ਹੈ ਉਹ ਹੈ ਐਥਿਕਸ। ਸੱਚ ਅੰਦਰ ਸਭ ਕੋ ਉੱਪਰ ਸੱਚ ਹੈ। ਜਿੰਨਾ ਇਸ ਗੱਲ ਦੇ ਉੱਤੇ ਸਾਡੇ ਵਜਨ ਦਿੱਤਾ ਗਿਆ ਉਹ ਹੋਰ ਨਾ ਕਿਸੇ ਧਰਮ ਦੇ ਵਿੱਚ ਤੇ ਨਾ ਕਿਸੇ ਫਿਲਾਸਫੀ ਦੇ ਵਿੱਚ। ਇਹ ਸਾਡੀ ਇੱਕ ਗਰੰਟੀ ਬਣ ਕਿ ਗੁਰਬਾਣੀ ਤੋਂ ਭੱਜ ਨਹੀਂ ਸਕਦੇ। ਪਰ ਸਿੱਖ ਜੇ ਹੁਣ ਤੱਕ ਵੀ ਬਚਿਆ ਖੜਾ ਹੈ ਤਾਂ ਉਹੀ ਹੈ ਵੀ ਮੇਰੇ ਖਿਆਲ ਮੁਹੰਮਦ ਸਾਹਿਬ ਤੋਂ ਬਾਅਦ ਜੇ ਕਿਸੇ ਨੇ ਉਮਤ ਨੇ ਪਿਆਰ ਕੀਤਾ ਆਪਦੇ ਪੈਗੰਬਰ ਨੂੰ ਤਾਂ ਉਹ ਸਿੱਖਾਂ ਨੇ ਕੀਤਾ। ਤੇ ਇਹ ਘਟ ਨਹੀਂ ਰਿਹਾ ਦਿਨੋਂ ਦਿਨ ਇਹ ਵਧੀ ਜਾ ਰਿਹਾ। ਸੋ ਇਹ ਇੰਨੀ ਕੱਪਾ ਇੱਕ ਜਿਹੜੀ ਕਹਿ ਲਈਏ ਕਿ ਆਸ਼ਾ, ਇੱਕ ਆਪਟੀਮਿਜ਼ਮ ਉਹ ਇਹ ਹੈ। ਬਾਕੀ ਤਾਂ ਫਿਰ ਸਭ ਕੁਛ ਕਰਨਾ ਤਾਂ ਮਿਹਨਤ ਨਾ ਪੈਣਾ ਹੈ। ਤੇ ਇਸ ਕਰਕੇ ਇਹ ਸੀਗੀਆਂ ਮੇਰੀਆਂ ਕੁਛ ਆਬਜ਼ਰਵੇਸ਼ਨਸ ਵੀ ਲਗਾਤਾਰ ਆਪਦੇ ਦੇਖ ਕੇ। ਇਹ ਸਾਡੀ ਕੌਮ ਬਹੁਤ ਹੋਰ ਤਰ੍ਹਾਂ ਘਿਰੀ ਪਈ ਹੈ, ਇਹਦੇ 'ਚ ਉਹੀ ਜਿਹੜੀਆਂ ਬਾਈਨਰੀਜ਼ ਨੂੰ ਛੱਡ ਗਈ, ਥੋੜ੍ਹੀ ਲਚਕ ਲਿਆਈਏ ਚੀਜ਼ਾਂ ਦੇ ਵਿੱਚ, ਨਹੀਂ ਅਸੀਂ ਨਾ ਆਪਦੀ એનર્ਜੀ ਨੂੰ ਖਰਾਬ ਕਰੀ ਜਾਵਾਂ। ਬਹੁਤ ਕ੍ਰਾਈਸਿਸ ਵਾਲਾ ਤੇ ਕਰੂਸ਼ੀਅਲ ਪੀਰੀਅਡ। ਸੋ ਹੋਰ ਮੈਂ ਤਾਂ ਬਹੁਤ ਇਹਦਾ ਨੋਟਸ ਲਏ ਹੋਏ ਸੀਗੇ ਕਰਮਜੀਤ ਸਿੰਘ ਵਾਂਗੂ। ਜੇ ਉਸ ਤਰ੍ਹਾਂ ਦੇਖਿਆ ਜਾਵੇ ਤਾਂ ਬਹੁਤ ਕੁਝ ਕਰਨ ਵਾਲਾ ਹੈ, ਪਰ ਇਹ ਦੈਟ ਵੇ ਉਹਨੂੰ ਇੱਕ ਦਾਤ ਦੇਣੀ ਬਣਦੀ ਹੈ। ਜਿਹੋ ਜਿਹੀਆਂ ਕੰਡੀਸ਼ਨ 'ਚ ਉਹਨੇ ਕੰਮ ਕੀਤਾ, ਉਹ ਕੋਈ ਮਤਲਬ ਥੋੜ੍ਹਾ ਵੀ ਯੂਨੀਵਰਸਿਟੀ 'ਚ ਬੈਠਾ ਹੈ, ਟੈਕਸੀ ਚਲਾਉਂਦਾ ਹੈ, ਪਰਿਵਾਰ ਦਾ ਵੀ ਕਰਨਾ ਪੈਂਦਾ। ਮੈਂ ਤਾਂ ਹੈਰਾਨ ਵੀ ਇੰਨਾ ਕੁਛ ਕਰਦਾ ਵੀ ਉਹ, ਮਤਲਬ ਪੜ੍ਹੀ ਵੀ ਜਾਂਦਾ, ਇੰਨਾ ਪੜ੍ਹੀ ਜਾਂਦਾ ਪੂਰਾ। ਉਹਨੇ ਐਗਜ਼ਾਸਟ ਕਰਤਾ ਵੀ ਜੋ ਵੀ ਦੁਨੀਆ 'ਚ ਲਿਖਿਆ ਗਿਆ ਕੌਮਵਾਦ ਤੇ ਨੈਸ਼ਨਲਿਜ਼ਮ ਤੇ ਉਹ ਸਾਰਾ ਲਿਆਤਾ ਇਹਦੇ 'ਚ, ਪਰ ਉਖੜਿਆ ਨਹੀਂ। ਫੋਕਸ ਇੱਥੇ ਉਹਨੂੰ ਆਹ ਦਿਸ ਰਿਹਾ ਵੀ ਆਹ ਹੈ। ਦੂਜੀ ਗੱਲ ਮੈਨੂੰ ਇੱਕ ਇਹ ਲੱਗਦੀ, ਮੈਂ ਕੂਕਾ ਲਹਿਰ ਦੀ ਗੱਲ ਕੀਤੀ ਸੀ, ਉੱਥੇ ਸਨਾਤਨੀ ਪ੍ਰਭਾਵ ਬਹੁਤ ਸੀਗਾ। ਮੈਨੂੰ ਇਹ ਵੀ ਸਿੱਖ ਨੈਸ਼ਨਲਿਜ਼ਮ ਨੂੰ ਪੈਰ ਤੇ ਸਨਾਤਨਵਾਦ ਨਾਲ ਟੱਕਰ ਲੈਣੀ, ਨਹੀਂ ਅੱਗੇ ਨਹੀਂ ਐਡਵਾਂਸ ਕਰਨਾ। ਇੱਕ ਤਾਂ ਪੋਲੀਟੀਕਲੀ ਵੀ ਹੈ ਜੇ ਇੰਡੀਅਨ ਨੈਸ਼ਨਲਿਜ਼ਮ ਨਾਲ ਵੀ, ਪਰ ਧਰਮ ਦੇ ਤੌਰ ਤੇ ਉਹ ਤੋਂ ਮੁਕਤ ਹੋਏ ਬਗੈਰ ਇਹ ਟੱਕਰ ਲੈਣੀ ਬਹੁਤ ਜ਼ਰੂਰੀ ਹੈ। ਧਰਮ ਦੇ ਤੌਰ ਤੇ ਆਪਣੇ ਧਰਮ ਵਾਲੇ ਸਿਸਟਮ ਨਾਲ ਜਾਂ ਬਾਹਰਲੇ ਨਾਲ ਕਿਵੇਂ? ਲੇਕਿਨ ਧਰਮ ਦੇ ਤੌਰ ਤੇ ਸਾਨੂੰ ਸਨਾਤਨੀ ਵਿਚਾਰਾਂ ਨਾਲ, ਸੋਚਾਂ ਨਾਲ ਟੱਕਰ ਲੈਣੀ ਪਊ। ਉਹ ਵਿਦਿਨ 6 ਜਾਂ ਬਾਹਰਲੇ ਨਾਲ ਤਾਂ ਕਿਹਦੇ ਨਾਲ? ਬਾਹਰਲੇ ਸਾਨੂੰ ਕੀ ਸਿਰਦਰਦੀ ਹੈ? ਉਹ ਕੁੰਭ ਦੇ ਮੇਲੇ ਕਰੀ ਜਾਣ, ਸਾਡੇ ਬੰਦਿਆਂ ਨੂੰ ਨਾ ਕਰਪਟ ਕਰਨ। ਜਿਹੜਾ ਸਾਡੇ ਸੈਕਸ਼ਨ ਕਰਪਟ ਹੋ ਰਿਹਾ ਹੈ ਉਹ ਇਕੱਲਾ ਕਰਪਟ ਨਹੀਂ ਹੋ ਰਿਹਾ, ਕੋਆਪਟ ਹੋ ਰਿਹਾ ਹੈ, ਪੋਲੀਟੀਕਲੀ ਕੋਆਪਟ ਹੋ ਰਿਹਾ ਉੱਧਰ। ਇਹ ਹੈ। ਸੋ ਇਹ ਚੀਜ਼ ਨੂੰ ਇਕੱਲਾ ਇਹ ਨਰੋਲ ਰਾਜਸੀ ਗੱਲ ਨਹੀਂ, ਇੱਥੇ ਕਿਵੇਂ ਕਰਿੰਗੜੀ ਜੜੀ ਪਈ ਆ ਧਰਮ ਦੀ ਤੇ ਰਾਜਨੀਤੀ। ਤੇ ਇਹ ਗੱਲਾਂ ਹੁਣ ਜਿਹੜੀਆਂ ਮੈਨੂੰ ਇਹ ਲੱਗਦਾ ਵੀ ਸਾਡੇ ਨਾ ਕਿਤੇ ਵੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਈਵਨ ਜਿਹੜਾ ਵਿਦਵਾਨ ਵਰਗ, ਉਹਨਾਂ ਦੇ ਇਹ ਗੱਲ ਕਿਸੇ ਏਜੰਡੇ ਤੇ ਨਹੀਂ, ਪਰ ਕਿਵੇਂ ਗੱਲਾਂ ਮੌਜ ਨਾਲ ਚੱਲਦੀਆਂ। ਆ ਜਿਹੜਾ ਉਹਨਾਂ ਦਾ ਹੈਗਾ ਨਾ ਉਹ ਕਲੇਰ, ਕੀ ਨਾਂ ਹੈ ਸਪੋਕਸਮੈਨ, ਅਰਸ਼ਦੀਪ ਕਲੇਰ। ਹੁਣ ਜਦੋਂ ਉਹਨੂੰ ਪੁੱਛਿਆ ਵੀ ਤੇਰੇ ਪਿਓ ਨੇ ਤਾਂ ਮਤਲਬ ਵੀ ਉਹ ਕੇਸ ਲੜਿਆ ਸੁਮੇਧ ਸੈਣੀ ਦੇ ਫਲਾਣੇ ਤੇ ਅਮਕੇ, ਉਹ ਕਹਿੰਦਾ ਵੀ ਉਹ ਮਤਲਬ ਇੱਕ ਚੰਗਾ ਵਕੀਲ ਹੈ, ਅਗਲਾ ਹਰ ਇੱਕ ਹੀ ਕਰਦਾ। ਕਹਿੰਦਾ ਬਿਮਾਰ ਹੋਵਾਂਗੇ ਚੰਗੇ ਡਾਕਟਰ ਕੋਲੇ ਜਾਂਦਾ। ਹੁਣ ਕਿੱਥੇ ਇਨਸਾਫ? ਡਾਕਟਰ ਨੇ ਕੋਈ ਇਨਸਾਫ ਦਾ ਮਾਮਲਾ ਥੋੜਾ ਉੱਤੇ, ਉਹ ਤਾਂ ਜਾਨ ਬਚਾਉਣੀ ਹੈ। ਵਕੀਲ ਦਾ
ਇਨਸਾਫ ਦਾ ਸੰਬੰਧ ਹੈ। ਤੇ ਉਹ ਹੁਣ ਉਹਨਾਂ ਦਾ ਦੇਖ ਲਓ ਸਪੋਕਸਮੈਨ ਹੈ, ਤੇ ਕਿਤੇ ਵੀ ਇਹ ਸਵਾਲ ਹੀ ਨਾ ਖੜਾ ਹੋਣਾ ਜਿੱਥੇ ਜਿਹੜਾ ਗੁਰਮੀਤ ਸਿੰਘ ਨੇ ਸਵਾਲ ਕੀਤਾ ਨਾ ਐਥਿਕਸ ਦਾ, ਮਤਲਬ ਕਿੰਨੀ ਗੱਲ ਸਾਡੇ ਉਹ ਵੀ ਫਿਰ ਕੀ ਹੋ ਗਿਆ ਯਾਰ। ਉਹ ਤਾਂ ਗੁਰਮੀਤ ਸਿੰਘ ਨੇ ਇੱਕ ਸਵਾਲ ਇਹ ਕੀਤਾ ਵੀ ਧਰਮਾਂ ਬਾਰੇ ਗੱਲ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਇੱਕ ਆਪਦੀ ਵੱਖਰੀ ਗੱਲ ਕਰਦਾ। ਹਾਂਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੀ ਵੱਡੀ ਗੱਲ ਜਿਹੜੀ ਉਹ ਆ ਗਈ ਵੀ ਉਸ ਨੂੰ ਸਮਝਣ ਦੀ ਥਾਂ ਸੀ ਪੂਜਣ ਵਾਲੇ ਪਾਸੇ ਤੇ। ਇਹ ਤਾਂ ਉਹੀ ਸਨਾਤਨਵਾਦ ਦਾ ਇਫੈਕਟ ਹੈ। ਪਰ ਇਹਦੇ ਖਿਲਾਫ ਕੋਈ ਬੋਲਦਾ ਤਾਂ ਨਹੀਂ, ਇਹਦੇ ਖਿਲਾਫ ਤਾਂ ਨਹੀਂ ਬੋਲਦਾ, ਮੈਂ ਵੀ ਤਾਂ ਨਹੀਂ ਬੋਲਦਾ। ਮੈਨੂੰ ਪਤਾ ਸਾਡੇ ਸਰੋਕਾਰ ਹੋਰ ਬਹੁਤ ਵੱਡੇ ਹੈ। ਉਹ ਸਾਰੇ ਕੁਐਸਚਨ ਰੱਖ ਕੇ ਵੀ ਇਹ ਨਹੀਂ ਤੁਸੀਂ ਜਿੱਧਰ ਨੂੰ ਧੁੱਸਦੇ ਲਈ ਹੁਣ ਇਹਦੇ ਹੁਣ ਜਿਵੇਂ ਜਾਤ ਪਾਤ ਦਾ ਮਾਮਲਾ। ਨਹੀਂ ਦੇਖੋ ਹਾਂਜੀ। ਚੁੱਪ ਰਹਿਣਾ ਹੁਣ ਗੱਲ ਆ ਕਿਸੇ ਮੌਕੇ ਤਰਜੀਹ ਦੇਣੀ ਆਈ ਹੈ ਡਿਬੇਟ, ਡਿਬੇਟ ਆਈ ਸੀ ਆਈ ਆ। ਮੈਂ ਮਾੜੀ ਜਿਹੀ ਇਹ ਆ ਰਹੀ ਹੈ, ਆਪਦੇ ਹਿਸਾਬ ਨਾਲ ਆ ਰਹੀ ਹੈ, ਮੁਹਿੰਮ ਨਹੀਂ ਬਣਨੀ ਹੈ। ਮੈਂ ਮੈਨੂੰ ਤਾਂ ਬਣਾਉਣੀ ਹੋਰ ਗੱਲ ਆ, ਬਾਜੀ ਸਾਹਿਬ ਨੋਟਸ ਲੈਣਾ। ਮੈਂ ਮਾੜੀ ਜਿਹੀ ਗੱਲ ਕਲੀਅਰ ਕਰ ਦਵਾਂ, ਇਹਦੇ ਖਿਲਾਫ ਬੋਲ ਕੇ ਨਹੀਂ ਕੁਛ ਹੋਣਾ। ਗੱਲ ਤਾਂ ਵੀ ਜਿਹੜੀ ਸਾਡੀ ਫਿਲਾਸਫੀ ਹੈ, ਜਦ ਤੱਕ ਅਸੀਂ ਉਹਨੂੰ ਅੰਡਰਸਟੈਂਡ ਨਹੀਂ ਕਰਾਂਗੇ, ਜਿੱਦਾਂ